ਵੱਖ-ਵੱਖ ਇਲਾਕਿਆਂ ਚੋਂ ਪਹੁੰਚੀ ਸਾਧ ਸੰਗਤ, ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਸ 29 ਤਰੀਕ ਨੂੰ ਲਗਭਗ 6 ਮਹੀਨੇ ਹੋ ਜਾਣੇ ਹੈ ਬੇਟੇ ਨੂੰ ਇਸ ਦੁਨੀਆ ਤੋਂ ਗਿਆ ਨੂੰ। ਔਰ ਜਸਟਿਸ ਲਈ ਜਦੋਂ ਜਹਿਦ ਆਪਾਂ ਉਵੇਂ ਜਿਵੇਂ ਲੱਗੇ ਹੋਏ, ਜਿਵੇਂ ਤੁਸੀਂ ਰਾਤ ਦਾ ਦੇਖੇ ਹੋਣਾ ਖਬਰਾਂ ਦੇ ਵਿੱਚ, ਸਰਕਾਰ ਦਾ ਥੋੜਾ ਜਿਹਾ ਹੁਣ ਮੂਡ ਬਦਲਿਆ ਲੱਗਦਾ ਵੀ ਸ਼ਾਇਦ ਕੋਈ ਨਾ ਕੋਈ ਉਮੀਦ ਹੈ, ਕੁਛ ਨਾ ਕੁਛ ਕਰਨਗੇ, ਕਿਉਂਕਿ ਕਾਫੀ ਵੱਡੀ ਪੱਧਰ ਤੇ ਤਬਾਦਲੇ ਹੋਏ ਨੇ। ਪੁਲਿਸ ਅਫਸਰ ਇੱਧਰ ਸਾਰੇ ਕੀਤੇ ਨੇ, ਕੋਈ ਨਾ ਕੋਈ ਰਣਨੀਤੀ ਜ਼ਰੂਰ ਬਣਾਈ ਹੋਈ। ਆਪਾਂ ਜਿਹੜੀ ਆਪਣੀ ਬੁਹਾਰ ਹੈ ਉਹ ਹਰ ਦਰ ਤੇ ਲਗਾਏ ਰਹੇ ਹਾਂ। ਕੱਲ ਨੂੰ ਸ਼ਾਇਦ ਡੀਜੀਪੀ ਦਾ ਸਮਾਂ ਮਿਲ ਜਾਵੇ, ਉਹਨਾਂ ਨੂੰ ਮਿਲਣਾ, ਫਿਰ ਕੋਸ਼ਿਸ਼ ਕਰਾਂਗੇ NIA ਕੋਲੇ ਵੀ ਪਹੁੰਚ ਕਰਾਂਗੇ। ਜੋ ਕਰਨ ਵਾਲਾ ਪੀਸਫੁਲੀ ਉਹ ਆਪਾਂ ਸਾਰੀ ਗੱਲ ਕਰ ਰਹੇ ਹਾਂ, ਕਿਉਂਕਿ ਮੈਂ ਸਮਝਦਾ ਵੀ ਹਰ ਇੱਕ ਗੱਲ ਦਾ ਹੱਲ ਧਰਨਾ ਵੀ ਨਹੀਂ ਹੈ। ਹਾਂ, ਜਦੋਂ ਕੋਈ ਗੱਲ ਸੁਣੇ ਹੀ ਨਾ, ਫਿਰ ਧਰਨੇ ਤੋਂ ਬਿਨਾਂ ਸਰਦਾ ਵੀ ਨਹੀਂ। ਪਰ ਆਪਣਾ ਪਰਿਵਾਰ ਵੱਡਾ ਹੈ। ਮੈਂ ਵੀ ਇਸ ਗੱਲ ਤੋਂ ਕਈ ਵਾਰੀ ਫਿਰ ਚਿੰਤਤ ਹੋ ਜਾਂਦੇ ਵੀ ਮੈਂ ਸ਼ੁਰੂ ਤਾਂ ਕਰ ਲਿਆ, ਪਰ ਫਿਰ ਮੁੜ ਕੇ ਚੱਕਣਾ ਮੇਰੇ ਹੱਥ 'ਚ ਨਹੀਂ ਰਹਿਣਾ, ਕਿਉਂਕਿ ਲੋਕਾਂ 'ਚ ਗੁੱਸਾ ਬਹੁਤ ਜ਼ਿਆਦਾ ਹੈ। ਸਰਕਾਰ ਨੂੰ ਇਸ ਚੀਜ਼ ਨੂੰ ਸਮਝ ਲੈਣਾ ਚਾਹੀਦਾ। ਨਹੀਂ ਤਾਂ ਕੋਈ ਰਿਸ਼ਤੇਦਾਰ ਦੇ ਨਹੀਂ ਜਾਂਦਾ ਵੀਰੋ 6 ਮਹੀਨੇ ਤੋਂ ਬਾਅਦ ਭੋਗ ਪੈ ਜਾਂਦਾ। ਹੌਲੀ ਹੌਲੀ ਸਭ ਆਪੋ ਆਪਣੇ ਕੰਮਾਂ ਕਾਰਾਂ 'ਚ ਬਿਜੀ ਹੋ ਜਾਂਦੇ ਆ। ਕਿਸੇ ਕੋਲੇ ਇੰਨਾ ਸਮਾਂ ਨਹੀਂ ਹੁੰਦਾ ਵੀ ਉਹ 6 ਮਹੀਨੇ ਤੱਕ ਕਿਸੇ ਦੇ ਘਰੇ ਗੇੜੇ ਮਾਰੀ ਜਾਵੇ। ਨਾਲੇ ਤੁਸੀਂ ਕਿਹੜਾ ਮੇਰੇ ਕੋਈ ਬਲੱਡ ਰਿਲੇਸ਼ਨ 'ਚ ਹੋ। ਇੱਕ ਤੁਹਾਡਾ ਜਿਹੜਾ ਪਿਆਰ ਹੈ, ਤੁਹਾਡੇ ਅੰਦਰ ਪਈ ਖਿੱਚ ਹੈ, ਇਹ ਸਾਬਤ ਕਰਦੀ ਹੈ ਕਿ ਸਿੱਧੂ ਮੇਰਾ ਪੁੱਤ ਨਹੀਂ ਸੀ, ਤੁਹਾਡਾ ਵੀ ਸੀ। ਮੈਨੂੰ ਬੜੇ ਭਰਾ ਇੱਥੇ ਇਹ ਗੱਲ ਸਮਝਾਉਂਦੇ ਆ ਵੀ ਜਦ ਤੱਕ ਉਹਨੇ 295 ਗਾਣਾ ਨਹੀਂ ਗਾਇਆ ਸੀ, ਤਦ ਤੱਕ ਉਹ ਸਿੰਗਰ ਸੀ, ਤੁਹਾਡਾ ਬੇਟਾ ਸੀ। 295 ਤੋਂ ਬਾਅਦ ਸਿੱਧੂ ਇੱਕ ਪਬਲਿਕ ਪ੍ਰਾਪਰਟੀ ਬਣ ਗਿਆ ਸੀ। ਉਹ ਜਿੰਨਾ ਤੁਹਾਡਾ ਸੀ ਉਹਨਾਂ ਲੋਕਾਂ ਦਾ ਵੀ ਸੀ। ਔਰ ਤੁਸੀਂ ਇਸ ਗੱਲ ਨੂੰ ਮਹਿਸੂਸ ਕਰਕੇ ਦੇਖੋ ਵੀ ਆ ਹੁਣ ਮੁੰਡਾ ਕਿ ਯੂਕੇ ਤੋਂ ਆਇਆ ਸੀ, ਜਿਹੜਾ ਸਾਹਮਣੇ ਬੈਠਾ ਸੀ ਪਿਛਲੀ ਸਭਾ ਦੇ ਵਿੱਚ, ਤੇ ਹਾਲੇ ਤੱਕ ਬੱਚੇ ਧਾਹਾਂ ਮਾਰੀ ਜਾਂਦੇ ਆ, ਆਪਣੇ ਕੰਮ ਕਰਨ ਤੋਂ ਵੀ ਸਮਰਥ ਹੋਏ ਪਏ। ਕਿੰਨੀ ਡਿਪਰੈਸ਼ਨ ਦੇ ਵਿੱਚ ਗਏ। ਜੇ ਦੇਖਿਆ ਜਾਵੇ ਤਾਂ ਮੇਰਾ ਉਹਨਾਂ ਨਾਲ ਵਿਚਾਰਿਆਂ ਨਾਲ ਕਾਹਦਾ ਰਿਸ਼ਤਾ ਸੀ। ਪਰ ਆਪਾਂ ਨੂੰ ਮਾਣ ਹੋਣਾ ਚਾਹੀਦਾ, ਬੱਚੇ ਨੇ ਕੁਛ ਤਾਂ ਇਹੋ ਜਿਹਾ ਕੀਤਾ ਹੈ ਵੀ ਲੱਖਾਂ ਦਿਲਾਂ ਦੀ, ਕਰੋੜਾਂ ਦਿਲਾਂ ਦੀ ਧੜਕਣ ਬਣਿਆ। ਪਰ ਕੁਛ ਸ਼ਰਾਰਤੀ ਲੋਕ ਹਲੇ ਵੀ ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ। ਬਾਹਰ ਗਾਣਾ ਆਇਆ, ਤੁਸੀਂ ਸਾਰਿਆਂ ਨੇ ਸੁਣਿਆ, ਔਰ ਬਿਲਬੋਰਡ ਤੇ ਦਸਤਖਤ ਦਿੱਤੀ ਗਾਣੇ ਦੀ। ਦੁਨੀਆ ਭਰ ਚੋਂ ਚੌਥੇ ਨੰਬਰ ਤੇ ਚੱਲ ਰਿਹਾ। ਯਾਰ ਕੁਛ ਤਾਂ ਹੋਏਗਾ ਫਿਰ ਕੱਢਣ ਪਾਉਣ, ਪਰ ਹਲੇ ਕਦੇ ਉਹਦੇ 'ਚ ਵਿਵਾਦ ਭਾਲਦੇ ਆ, ਕਦੇ ਮੁਹੰਮਦ ਸਾਹਿਬ ਦਾ ਜ਼ਿਕਰ ਕਰਕੇ ਉਹਨੂੰ, ਜਿਹੜੀ ਹੈ ਸਾਡੀ ਮੁਸਲਿਮ ਕਮਿਊਨਿਟੀ ਹੈ, ਉਹਨੂੰ ਭੜਕਾਉਂਦਾ ਕਿ ਕਿਸੇ ਤਰੀਕੇ SYL ਵਾਂਗੂ ਇਹਨੂੰ ਵੀ ਬੈਨ ਕਰਵਾ ਦਿਓ। ਫਿਰ ਉਹ ਅਸੀਂ ਇੱਕ ਸਿੱਖ ਜਰਨੈਲ ਦੀ, ਬਾਬਾ ਹਰੀ ਸਿੰਘ ਨਲੂਆ, ਕਿਸੇ ਨੂੰ ਕੋਈ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਸਿੱਖ ਇਤਿਹਾਸ ਦੇ ਵਿੱਚ ਸੁਨਹਿਰੇ ਪੰਨਿਆਂ ਤੇ ਉਹਦਾ ਨਾਮ ਲਿਖਿਆ ਹੋਇਆ, ਉਹਨਾਂ ਦਾ ਉਹਦੀ ਇੰਨੀ ਘਾਲਣਾ ਅਸੀਂ ਦੀ ਜ਼ਿੰਦਗੀ ਦੇ ਵਿੱਚ। ਉਸ ਯੋਧੇ ਦੀ ਜੋ ਵਾਰ ਗਾਈ ਹੈ ਤਾਂ ਉਹ ਸੱਚਾਈ ਦੇ ਬਿਲਕੁਲ ਨੇੜੇ ਹੈ। ਸੱਚਾਈ ਹੈ, ਨੇੜੇ ਵੀ ਮੈਂ ਨਹੀਂ ਕਹਿ ਸਕਦਾ। ਜੋ ਚੀਜ਼ ਇਤਿਹਾਸ ਚੋਂ ਸਿੱਧੂ ਨੇ ਪੜ੍ਹੀ, ਬਾਚੀ, ਉਸ ਚੀਜ਼ ਨੂੰ ਕਰਮ ਤੇ ਲੈ ਕੇ ਆਂਦਾ ਤੇ ਉਹਨੂੰ ਗਾਇਆ। ਐਵੇਂ ਨਹੀਂ ਕਰੋੜਾਂ ਲੋਕ ਅੱਧੇ ਘੰਟੇ ਦੇ ਵਿੱਚ ਉਹਨੂੰ ਪਸੰਦ ਕਰ ਲਿਆ। ਉਹਦੇ ਵਿੱਚ ਕੁਛ ਨਾ ਕੁਛ ਤਾਂ ਹੋਏਗਾ ਜੋ ਵਿਲੱਖਣ ਉਹਨੇ ਉਹਦੀ ਕਲਮ ਦੀ ਜਿਹੜੀ ਦੇਣ ਸੀ। ਪਰ ਜਿਹੜੇ ਹੇਟਰ ਨੇ ਉਹਨਾਂ ਨੂੰ ਹਾਲੇ ਵੀ ਗੱਲ ਨਹੀਂ ਚੰਗੀ ਲੱਗ ਰਹੀ ਹੈ ਵੀ ਯਾਰ ਇਹ ਤਾਂ ਮਰਿਆ ਹੋਇਆ ਵੀ ਨਹੀਂ ਹਟਦਾ। ਹਾਲੇ ਕਈ ਸਾਲਾਂ ਤੱਕ ਐਵੇਂ ਜਿਵੇਂ ਚੱਲਣਾ ਹੈ। ਉਸ ਤੋਂ ਬਾਅਦ ਉਹਦਾ ਘੱਟੋ ਘੱਟ 150-200 ਗਾਣਾ ਹੈ ਜਿਹੜੇ ਲੋਕ ਅੱਜ ਵੀ ਰਿਪੀਟ ਤੇ ਸੁਣਦੇ ਔਰ ਸੁਣਦੇ ਰਹਿਣਗੇ। ਸਿੱਧੂ ਕਲਾਕਾਰ ਨਹੀਂ, ਇੱਕ ਸੋਚ ਸੀ।
ਤੁਸੀਂ ਸਰੀਰਕ ਤੌਰ ਤੇ ਉਹਨੂੰ ਜ਼ਰੂਰ ਮਾਰ ਦਿੱਤਾ ਹੈ, ਪਰ ਅਸੀਂ ਤੁਸੀਂ ਸਭ ਚਲੇ ਜਾਵਾਂਗੇ, ਪਰ ਸਿੱਧੂ ਦੀ ਆਵਾਜ਼ ਇਸ ਜਗਤ ਦੇ ਉੱਤੇ ਇਦਾਂ ਹੀ ਗੂੰਜਦੀ ਰਹਿੰਦੀ ਦੁਨੀਆ ਮਾਰਨ ਵਾਲੇ ਭੁਲੇਖੇ ਦੇ ਵਿੱਚ ਹੈ। ਗੋਲੀਆਂ ਮਾਰ ਕੇ ਤੁਸੀਂ ਉਹਦਾ ਸਰੀਰ ਖਤਮ ਕਰ ਗਏ, ਪਰ ਉਹਦੀ ਸੋਚ ਨੂੰ ਤੁਸੀਂ ਕਦੇ ਨਹੀਂ ਮਾਰ ਸਕਦੇ। ਹੁਣ ਇਹਨਾਂ ਕੋਲ ਧਮਕੀਆਂ ਤੋਂ ਇਲਾਵਾ ਕੁਝ ਨਹੀਂ, ਕਿਉਂਕਿ ਥੋੜ੍ਹੇ ਡਰੇ ਹੋਏ ਨੇ। ਮੈਂ ਸਰਕਾਰ ਨੂੰ ਤੁਹਾਡੇ ਮਾਧਿਅਮ ਨਾਲ, ਪ੍ਰੈਸ ਦੇ ਮਾਧਿਅਮ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਮਾਂ ਹਾਲੇ ਹੈਗਾ, ਤੁਸੀਂ ਇਹਨਾਂ ਨੂੰ ਨੱਥ ਪਾ ਲਓ। ਜੇਲਾਂ ਸਾਡੀਆਂ ਗੈਂਗਸਟਰਾਂ ਦੇ ਅੱਡੇ ਬਣ ਗਈਆਂ। ਇੱਕ ਕਤਲ ਕਰਕੇ ਬੰਦਾ ਜਾਂਦਾ, 14 ਬੰਦੇ ਥੱਲੇ ਫਰੋਤੀਆਂ ਇਕੱਠੇ ਕਰਨ ਵਾਲੇ ਰੱਖ ਲੈਂਦਾ। ਬੇਰੁਜ਼ਗਾਰੀ ਪਹਿਲਾਂ ਹੀ ਬਹੁਤ ਜ਼ਿਆਦਾ ਹੈ, ਕਿ ਸਾਰਾ ਯੂਥ ਇੱਧਰ ਨੂੰ ਨਾ ਹੋਲੇ। ਸਮਾਂ ਰਹਿੰਦੇ ਫੈਸਲੇ ਲੈ ਲਓ। ਇਹਨਾਂ ਦਾ ਇੱਕ ਪਾਸਾ ਕਰਨਾ ਪੈਣਾ। ਫੋਰਸਾਂ ਦੇ ਮਨੋਬਲ ਡਿੱਗ ਰਹੇ ਨੇ, ਕਿਉਂਕਿ ਥਾਣਿਆਂ ਨੂੰ ਧਮਕੀਆਂ ਦੇ ਕਹਿੰਦੇ ਨੇ ਤਾਂ ਕਰ ਲਓ, ਕੀ ਕਰ ਲਓਗੇ, ਅਸੀਂ ਜੇ ਕਰ ਦਾਂਗੇ ਉਹ ਕਰ ਦਾਂਗੇ। ਇੰਨੀ ਹਿੰਮਤ ਅਪਰਾਧੀ ਦੀ ਨਾ ਵਧਣ ਦਿਓ। ਲੋਕਾਂ ਦਾ ਕਾਨੂੰਨ ਦੇ ਵਿੱਚ ਵਿਸ਼ਵਾਸ ਬਣਿਆ ਰਵੇ ਤਾਂ ਤੁਹਾਨੂੰ ਸਖਤ ਫੈਸਲੇ ਲੈਣੇ ਪੈਣਗੇ। ਇਹ ਮੈਂ ਵਾਰ-ਵਾਰ ਹਰੇਕ ਸੰਗਤ ਨੂੰ ਬੇਨਤੀ ਕਰਦਾ। ਤੁਹਾਡਾ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਪਿਛਲੇ 6 ਮਹੀਨਿਆਂ ਤੋਂ ਤੁਸੀਂ ਮੈਨੂੰ ਬਹੁਤ ਤਾਕਤ ਦਿੱਤੀ ਹੈ। ਇੱਕ ਤੁਹਾਡੀ ਹਿੰਮਤ ਸੀ ਜਿਹਦਾ ਕਰਕੇ ਮੈਂ ਤੁਹਾਡੇ ਸਾਹਮਣੇ ਖੜਾ ਔਰ ਇਹਨਾਂ ਨਾਲ ਲੜ ਰਹੇ, ਇਹਨਾਂ ਦੇ ਬਰਾਬਰ। ਔਰ ਤੁਸੀਂ ਐਵੇਂ ਜਿਵੇਂ ਆਪਣਾ ਪਿਆਰ ਬਣਾਈ ਰੱਖਿਓ, ਮੈਨੂੰ ਤੁਹਾਡੇ ਤੋਂ ਉਮੀਦ ਹੈ ਆਪਾਂ ਜਸਟਿਸ ਲੈ ਕੇ ਰਹਾਂਗੇ। ਆਪਾਂ ਉਦਾਸ ਨਹੀਂ ਹੋਣਾ ਇਸ ਗੱਲ। ਠੀਕ ਹੈ, ਔਖਾ ਜ਼ਰੂਰ ਹੈ, ਕਈ ਗੱਲਾਂ ਸਾਡੇ ਹੱਥ ਵੱਸ ਨਹੀਂ। ਕੁਛ ਪੂਰੀ ਫੋਰਸ ਨੂੰ ਮੈਂ ਨਹੀਂ ਕਹੂੰਗਾ, ਪਰ ਕਾਲੀਆਂ ਭੇਡਾਂ ਪ੍ਰਿਤਪਾਲ ਵਰਗੀਆਂ ਮਹਿਕਮੇ 'ਚ ਵੀ ਬਹੁਤ ਵਰਗੀਆਂ। ਸਰਕਾਰ ਨੂੰ ਇਹ ਚੀਜ਼ ਵੀ ਬਚਣੀ ਹੋਊਗੀ, ਕਿਉਂਕਿ ਜਿਹੜੇ ਪ੍ਰਿਤਪਾਲ ਨੂੰ ਮੈਂ ਆਪਦਾ ਮਦਈ ਸਮਝ ਕੇ, ਮੈਨੂੰ ਤਾਂ ਹੋਰ ਰੱਬ ਲੱਗਦਾ ਸੀ ਮੇਰੇ ਪੁੱਤ ਦਾ ਕੇਸ ਸੋਲਵ ਕਰੀ ਜਾਂਦਾ, ਪਰ ਮੈਨੂੰ ਕੀ ਪਤਾ ਸੀ ਮੇਥੋਂ ਪੁੱਛ ਕੇ ਜਾ ਕੇ ਗੈਂਗਸਟਰਾਂ ਨੂੰ ਦੱਸੀ ਜਾਂਦਾ। ਇਹੋ ਜਿਹੀਆਂ ਸਹੂਲਤਾਂ ਉਹਨੇ ਦਿੱਤੀਆਂ ਗੈਂਗਸਟਰਾਂ ਨੂੰ, ਬੱਚੀਆਂ ਬੈਠੀਆਂ, ਮੈਂ ਸਾਰੀ ਗੱਲ ਦੱਸ ਨਹੀਂ ਸਕਦਾ। ਯਾਰ ਇੰਨਾ ਕਿਰਦਾਰ ਤਾਂ ਨਹੀਂ ਡਿੱਗਣਾ ਚਾਹੀਦਾ। ਸਮੁੱਚੇ ਪੁਲਿਸ ਫੋਰਸ ਦਾ ਸਰਨੀਵਾ ਕੀਤਾ ਇੱਕ ਬੰਦੇ ਨੇ। ਆ ਕੱਲ ਪਰਸੋਂ ਫਿਰੋਜ਼ਪੁਰ ਵਾਲਾ ਦੇਖ ਲਓ, ਮੋਬਾਈਲ ਮੁਹੱਈਆ ਕਰਾ ਰਿਹਾ ਜੇਲ੍ਹਾਂ ਦੇ ਵਿੱਚ ਜਾ ਕੇ, ਔਰ ਖੁਦ ਆਪ ਲੱਖ ਰੁਪਏ ਦੇ ਨੇੜੇ ਦੀ ਘੱਟੋ ਘੱਟ ਤਨਖਾਹ ਹੋਏਗੀ। ਮੈਂ ਸਰਕਾਰ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਯਾਰ ਇਹੋ ਜਿਹੇ ਭ੍ਰਿਸ਼ਟ ਅਫਸਰਾਂ ਨੂੰ ਤੋੜਦੇ ਕਰ ਦਿਓ। ਵਾਧੂ ਬੇਰੁਜ਼ਗਾਰ ਫਿਰਦੇ ਆ, ਨਵੇਂ ਮੁੰਡੇ ਜਿਹੜੇ ਤਨਖਾਹ ਤੇ ਕੰਮ ਕਰਕੇ ਰਾਜੀ ਹੈ, ਉਹਨੂੰ ਤਾਂ 9-9 ਹਜ਼ਾਰ ਤੇ ਲਈ ਫਿਰਦੇ ਹੋ। ਪੜ੍ਹਿਆ ਲਿਖਿਆ ਯੂਥ ਡਿਗਰੀਆਂ ਚੱਕ ਕੇ ਸੜਕਾਂ ਤੇ ਤੁਰਿਆ ਫਿਰਦਾ ਹੈ। ਇਹੋ ਜਿਹੇ ਗੰਦ ਤੋਂ ਕਰਾਉਣਾ ਕੀ ਹੈ? ਕਈ ਵਾਰੀ ਮੈਂ ਆਪ ਇਹ ਗੱਲ ਅਫਸਰਾਂ ਦੇ ਮੂੰਹੋਂ ਸੁਣੀ ਹੈ, ਲੀਡਰਾਂ ਦੇ ਮੂੰਹੋਂ ਸੁਣੀ ਹੈ ਵੀ ਫਲਾਨਾ ਅਫਸਰ ਲਾ ਦਿਓ ਜੀ, ਅਸੀਂ ਕੀ ਕਰੀਏ, ਸਾਡਾ ਕੰਮ ਨਹੀਂ ਹੁੰਦਾ। ਯਾਰ ਇਹ ਵੀ ਹੋ ਜਾਈ ਹੈ। ਜੇ ਕਦੇ ਫਲਾਨਾ ਲਾ ਦਿਓ ਜੀ, ਯਾਰ ਉਹ ਵੀ ਆਈ ਹੈ। ਜੇ ਤੁਹਾਨੂੰ ਸਾਰਾ ਕੁਝ ਪਤਾ ਫਿਰ ਇਹਨੂੰ ਤੋੜ ਦਿਓ, ਤਾਂ ਹੀ ਲੋਕਾਂ ਦਾ ਵਿਸ਼ਵਾਸ ਬਣਿਆ ਰਹੂਗਾ। ਘੱਟੋ ਘੱਟ ਤੁਹਾਡੇ ਤੋਂ ਸਾਨੂੰ ਆਸ ਹੈ, ਕਿਉਂਕਿ ਤੁਹਾਨੂੰ ਅਸੀਂ ਪੁਰਾਣਿਆਂ ਨੂੰ ਸਾਰਿਆਂ ਨੂੰ ਦੇਖ ਦੇਖ ਕੇ ਤੁਹਾਨੂੰ ਨਵਿਆਂ ਨੂੰ ਲਿਆਂਦਾ। ਤੁਹਾਡੇ ਤੇ ਸਾਡੀ ਹਲੇ ਵੀ ਆਸ ਹੈਗੀ ਹੈ ਵੀ ਤੁਸੀਂ ਲਾਜ ਵੀ ਕੁਛ ਨਾ ਕੁਛ ਕਰੋਗੇ, ਪਰ ਸਮਾਂ ਨਾ ਗਵਾਓ ਵੀ ਲੋਕਾਂ ਦਾ ਵਿਸ਼ਵਾਸ ਬਿਲਕੁਲ ਇਸ ਗੱਲ ਤੋਂ ਚੱਕਿਆ ਜਾਵੇ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਵੀ ਕਾਨੂੰਨ ਦੀ ਇੱਜ਼ਤ ਰੱਖ ਲਓ ਬਣੀ। ਇਹ ਬਦਮਾਸ਼ ਕਾਨੂੰਨ ਤੋਂ ਉੱਪਰ ਦੀ ਹੋ ਗਏ ਨੇ। ਇਹਨਾਂ ਦੀਆਂ ਧਮਕੀਆਂ, ਇਹਨਾਂ ਦੇ ਚੈਲੰਜ ਕਰਨੇ ਪੁਲਿਸ ਨੂੰ ਤਾਂ ਸਮਝਦੀ ਕੱਖ ਨਹੀਂ। ਇਹ ਭ੍ਰਿਸ਼ਟ ਮੁਲਾਜ਼ਮ 2 ਹੋਣਗੇ, 4 ਹੋਣਗੇ, 10 ਹੋਣਗੇ, ਇਸ ਤੋਂ ਵੱਧ ਨਹੀਂ ਇਹ। ਪਰ ਲੋੜ ਹੈ ਗਰੇਬਾਂ 'ਚ ਨਿਗਾਹ ਮਾਰਨੀ। ਨਹੀਂ ਮਾਰੋਗੇ ਮਾਤਰ ਧਮਾਤਰ ਖੜੇ ਪਿੱਟੀ ਜਾਣਗੇ। ਜਿਹਨੂੰ ਸੇਕ ਲੱਗ ਗਿਆ ਉਹ ਚੀਕਾਂ ਮਾਰੀ ਜਾਣਗੇ। ਦੂਜਿਆਂ ਨੂੰ ਹਲੇ ਇਹ ਕਸਾਈ ਵਾਲੇ ਬੱਕਰੇ ਵਾਂਗੂ ਵੀ ਸਾਡੇ ਮੂਹਰੇ ਦਾ ਪੱਠੇ ਪਏ ਨੇ, ਸਾਨੂੰ ਕਿਹੜਾ ਕੋਈ ਪੜਦਾ ਹੈ। ਪਰ ਬਾਰੀ ਵੀਰੋ ਜੀ ਇਸ ਢੰਗ ਨਾਲ ਚੱਲਦੇ, ਇੱਕ ਕਤਲ ਕਰਕੇ ਬੰਦਾ 14 ਬੰਦੇ ਥੱਲੇ ਰੱਖ ਲੈਂਦਾ। ਆ ਤੁਸੀਂ ਜਾਣਦੇ ਹੋਵੋਗੇ ਤਲਵੰਡੀ ਤੋਂ ਕੁਲਵੀਰ ਨਰੂਆਣੇ ਨੂੰ ਮਾਰ ਕੇ ਗਏ, ਜਿਹੜਾ ਪੁਲਿਸ ਨੇ ਫੜੇ ਨੇ 14 ਫੜ ਲਏ। ਮੈਂ ਕੋਈ ਇਹ ਅੰਦਾਜ਼ਾ ਲਾ ਕੇ ਨਹੀਂ ਕਹਿੰਦਾ, ਪੁਲਿਸ ਦੀ FIR 'ਚ ਦਾਖਲ ਨੇ, ਜਿਨ੍ਹਾਂ ਨੇ ਤਲਵੰਡੀ ਤੇ ਰਾਮੇ ਤੋਂ 2 ਕਰੋੜ ਇਕੱਠਾ ਕਰਕੇ ਫਿਰ ਭਾਈ ਕਿਸੇ ਨੂੰ IAS ਜਾਂ ਦੂਜਾ BCS ਬਣਨ ਦੀ ਕੀ ਲੋੜ ਪੈਂਦੀ ਹੈ ਜੇ ਆਈ ਰੁਪਈਆ ਇਕੱਠਾ ਹੁੰਦਾ ਹੈ। ਸਾਡਾ ਯੂਥ ਤਾਂ ਪਹਿਲੀ ਬਾਅਦ ਨੂੰ ਤੁਰਿਆ ਜਾਂਦਾ ਹੈ। ਜਿਹੜੇ ਮਾਪਿਆਂ ਦਾ ਮਾੜਾ ਮੋਟਾ ਹੱਥ ਪੈਂਦਾ, ਹਰੇਕ 4 ਪੈਸੇ ਲਾ ਕੇ ਜਵਾਕਾਂ ਨੂੰ ਬਾਹਰ ਕੱਢੀ ਜਾਂਦੇ ਆ।
कौन रहूगा इत्थे? सिद्धू ने कोशिश करी सी बाहरों पैसे लाने, बाहरों पैसा कमाना, डॉलर कमा के देश के खजाने च लेके आउंदा सी, 2 करोड़ रुपया टैक्स आप भरदा सी और जानवरों तो भैड़ी जालमां ने मौत दी। केड़ा मापा कहूगा भी मेरा पुत्र इत्थे इंडिया की सेवा करे रह के? जे हशर सिद्धू वाला करना है, कौन आऊगा इत्थे? ये गल्लां सरकार नूं भी देखणियां पैणगीਆਂ और साडी भी याददाश्त बहुत माड़ी है। ਅਸੀਂ थोड़े चिर बाद भुल जाते हैं। ਜਦੋਂ ਸਾਨੂੰ ਇਹੋ ਜਿਹੇ ਬੰਦੇ ਜੇ ਨਹੀਂ ਕੰਮ ਕਰਨਗੇ ਫਿਰ ਰਿਜੈਕਟ ਕਰਨੇ ਪੈਣਗੇ। ਮੈਂ ਸੌਰੀ, ਮੈਂ ਇਸ ਪਾਸੇ ਤਾਂ ਨਹੀਂ ਜਾਂਦਾ, ਲੋਕ ਕਹਿਣ ਲੱਗ ਜਾਂਦੇ ਵੀ ਇਹ ਤਾਂ 70 ਦੇ ਬਹਾਨੇ ਪੋਲਿਟਿਕਸ ਕਰਨ ਲੱਗ ਜਾਂਦਾ। ਇਸ ਕਰਕੇ ਮੈਂ ਵੋਟਾਂ ਦੀ ਜਿੱਤਣ ਹਰਾਉਣ ਦੀ ਗੱਲ ਨਹੀਂ ਕਰਦਾ ਕਿਸੇ ਨੂੰ, ਪਰ ਇਹ ਹਕੀਕਤ ਹੈ। ਜਿੰਨੀ ਗੱਲ ਦਾ ਜ਼ਿਕਰ ਕਰੇ ਬਿਨਾਂ ਸਰਦਾ ਨਹੀਂ, ਮੈਂ ਉਨੀ ਕਿ ਲਾਜ਼ਮੀ ਕਹਿਣਾ ਵੀ ਤੁਹਾਨੂੰ ਅਸੀਂ ਲੈ ਕੇ ਆਏ ਆ, ਤੁਹਾਡੇ ਤੋਂ ਸਾਨੂੰ ਉਮੀਦਾਂ ਨੇ। ਹਲੇ ਵੀ 6-7 ਮਹੀਨੇ ਦਾ ਸਮਾਂ ਹੋਇਆ, ਕੋਈ ਗੱਲ ਨਹੀਂ, ਹਲੇ ਵੀ ਸੰਭਲ ਜੂ। ਇਹਨਾਂ ਦੇ ਨੱਥ ਪਾ ਦਿਓ। ਇਹ ਨਾ ਹੋਵੇ 5-7 ਮਹੀਨਿਆਂ ਨੂੰ ਨਾ ਮੈਨੂੰ ਐਂ ਲੱਗਦਾ ਵੀ ਜੇ ਜਿਵੇਂ ਕੰਮ ਚੱਲਦਾ ਰਿਹਾ, ਜੇ ਗਵਰਨਮੈਂਟ ਨੇ ਕੋਈ ਸਟੈਪ ਸਖਤ ਨਾ ਲਿਆ ਤਾਂ ਅਗਲੇ ਹਾਲਾਤ ਬਹੁਤ ਖਰਾਬ ਹੋਣ ਵਾਲੇ ਨੇ। ਸਾਰਾ ਕੁਝ ਵੋਟਾਂ ਨਹੀਂ ਹੈਗੀਆਂ ਭਰਾਵੋ, ਅਸੀਂ ਜ਼ਿੰਦਗੀ ਵੀ ਜਿਉਣੀ, ਅਸੀਂ ਘੱਟ ਪੈਸੇ ਨਾਲ ਵੀ ਸਾਰ ਲਾਂਗੇ। ਪਹਿਲਾਂ 5-7 ਕਿੱਲਿਆਂ ਵਾਲੇ ਇੰਨਾ ਸੋਹਣਾ ਖੁਸ਼ਹਾਲ ਜੀਵਨ ਜਿਉਣਾ ਯਾਰ, ਮੈਂ ਕੀ ਕਰਨਾ ਸੀ ਮਹਿਲ ਮਾੜੀਆਂ ਦਾ, ਕੋਠੀਆਂ ਦਾ, ਜੇ ਮੈਂ ਇੱਕ ਜਵਾਕ ਹੀ ਮਰਵਾ ਲੈਣਾ ਸੀ ਆਪਦਾ। ਇਹੋ ਜਿਹੀ ਤਰੱਕੀ ਕਿਹਦੇ ਕੰਮ ਹੈ ਵੀਰੋ? ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾ ਜਾਵੇ। ਸੋ ਭਾਵੁਕ ਹੋਇਆ ਕਈ ਵਾਰੀ ਕੋਈ ਸ਼ਬਦ ਵੱਧ ਘੱਟ ਕਹਿ ਗਿਆ ਹਾਂ, ਸੰਗਤ ਮਾਫ ਕਰ ਦਿਓਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਾਡਾ ਦਿਲ ਝੰਜੋੜਾ ਜਾਂਦਾ ਜਦੋਂ ਉਹਦੀ ਬੱਚੇ ਦੀ ਨੀਵੀਂ ਪਾਈ ਹੋਈ ਹੈ, ਜੂੜਾ ਖੁੱਲ ਕੇ ਉਹਦਾ ਐਂ ਫਿਰਦਾ ਤੇ ਉਹਨੂੰ ਹਲਾ ਲੋਕ ਉਹਦੀਆਂ ਵੀਡੀਓ ਬਣਾਉਂਦੇ ਨੇ। ਲੋਕਾਂ ਨੇ ਤਾਂ ਜਿਹੜੀ ਬਣਾਈ ਸੀ ਤੇ ਇਹਨਾਂ ਨੇ ਬਰਤਨ ਵਾਲਿਆਂ ਨੇ ਜਮੀ ਕਸਰ ਕੱਢਤੀ। ਮੇਰੀ ਉਹਨਾਂ ਸਿੰਗਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਬਾਈ ਤੁਸੀਂ ਚੱਲੋ, ਤੁਹਾਡੇ ਚ ਟੈਲੈਂਟ ਆ ਤਾਂ ਤੁਸੀਂ ਚੱਲੋਗੇ, ਕਿਉਂ ਨਹੀਂ ਚੱਲੋਗੇ? ਮੇਰੇ ਬੱਚੇ ਨੂੰ ਕਿਉਂ ਯੂਜ਼ ਕਰਦੇ ਹੋ ਤੁਸੀਂ? ਮੇਰਾ ਉਹਨਾਂ ਨਾਲ ਬਹੁਤ ਵੱਡਾ ਗਿਲਾ ਹੈ ਇਹ ਵੀ ਚਲੋ ਜੇ ਕਰਨੀ ਹੈ ਤੁਸੀਂ ਹੋਰ ਫੋਟੋਆਂ ਕਰ ਲਓ, ਹੋਰ ਹੱਸਦੇ ਨੱਚਦੇ ਗਾਉਂਦੇ ਦੀਆਂ ਕਰ ਲਓ, ਪਰ ਇਹਦਾ ਮਤਲਬ ਇਹ ਥੋੜੀ ਵੀ ਤੁਸੀਂ ਮਾਂ ਪਿਓ ਦੇ ਰੋਜ਼ ਸੱਟ ਮਾਰੋ ਇੱਕ। ਮੇਰੀ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹ ਹਰਕਤ ਨਾ ਕਰੋ ਤੇ ਨਹੀਂ ਸਾਨੂੰ ਕੋਈ ਸਟੈਂਡ ਲੈਣਾ ਪਊਗਾ। ਬਹੁਤ ਆਤਮਾ ਦੁਖੀ ਹੁੰਦੀ ਹੈ ਜਦੋਂ ਅਸੀਂ ਇਦਾਂ ਦੀਆਂ ਵੀਡੀਓ ਦੇਖਦੇ। ਮੈਂ ਹਾਲ ਤੱਕ ਸ਼ੁਭ ਦੀ ਇੱਕ ਵੀਡੀਓ ਵੀ ਨਹੀਂ ਦੇਖੀ ਉਹ ਜਿਹੜੀ ਉਹਦੇ ਨਾਲ ਇਹਨਾਂ ਦਰਿੰਦਿਆਂ ਨੇ ਕੁੱਤੇ ਖਾਣੀ ਕੀਤੀ, ਹਰਾਮਜ਼ਾਦਿਆਂ ਨੇ। ਅਕਾਲ ਪੁਰਖ ਵਾਹਿਗੁਰੂ, ਮੈਂ ਤਾਂ ਕਹਿੰਦੀ ਇਹਨਾਂ ਦੀਆਂ ਔਲਾਦ ਤਾਂ ਇਹਨਾਂ ਦੇ ਇਹੋ ਜਿਹੇ ਗੰਦਿਆਂ ਨੇ ਕਿੱਥੋਂ ਹੋਊਗੀ, ਪਰ ਇਹਨਾਂ ਨੂੰ ਨਰਕਾਂ ਦੀ ਢੋਈ ਨਾ ਮਿਲੇ, ਇਹ ਮੌਤ ਮੰਗਣ, ਇਹਨਾਂ ਨੂੰ ਮੌਤ ਵੀ ਨਾ ਆਵੇ। ਮੈਂ ਤਾਂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਮੂਹਰੇ ਇਹੀ ਅਰਦਾਸ ਕਰੂੰਗੀ ਵੀ ਜਿਵੇਂ ਇਹਨਾਂ ਨੇ ਮੇਰੇ ਬੱਚੇ ਨੂੰ ਸ਼ਰੀਫ ਨੂੰ ਇੰਨਾ ਘਟੀਆ ਦਰਿੰਦਗੀ ਕਰਕੇ ਗਏ ਨੇ, ਇੰਨਾ ਉਹਦੇ ਤੇ ਅਤਿਆਚਾਰ ਕੀਤਾ, ਮੈਂ ਤਾਂ ਕਹਿੰਦੀ ਇਹਨਾਂ ਨੂੰ ਕਿਤੇ ਨਰਕਾਂ ਦੀ ਢੋਈ ਨਾ ਮਿਲੇ। ਦੂਸਰੀ ਗੱਲ, ਜਿਵੇਂ ਹੁਣ ਇਹ ਕਹਿ ਰਹੇ ਨੇ ਤੁਸੀਂ ਸਾਡਾ ਸਾਰਾ ਪਰਿਵਾਰ, ਹੁਣ ਸਾਰਿਆਂ ਨੂੰ ਵਿਚਾਰਿਆਂ ਨੂੰ ਐ ਹੋਇਆ ਪਿਆ ਵੀ ਹਾਏ ਮਾਤਾ ਤੁਸੀਂ ਦੇਸ਼ ਛੱਡ ਕੇ ਜਾਓਗੇ। ਇਹ ਦੇਸ਼ ਇਕੱਲੇ ਇੱਕ ਜਣੇ ਦੀ ਜੰਗੀਰ ਨਹੀਂ ਹੈਗੀ, ਕਿਸੇ ਦੇ ਦਾਦੇ ਦੀ ਜੰਗੀਰ ਨਹੀਂ। ਅਸੀਂ ਵੀ ਉਸ ਦੇਸ਼ ਦੇ ਵਾਸੀ ਹਾਂ, ਅਸੀਂ ਵੀ ਇੱਥੇ ਰਹਿਣਾ ਚਾਹੁੰਦੇ ਹਾਂ। ਇੱਥੋਂ ਰਹਾਂਗੇ, ਛੱਡ ਕੇ ਨਹੀਂ ਜਾਂਦੇ, ਕਿਤੇ ਨਹੀਂ ਜਾਂਦੇ। ਬਸ ਮੇਰੀਆਂ ਇੱਕ ਦੋ ਹੀ ਬੇਨਤੀਆਂ ਸੀ, ਮੈਂ ਇਹੀ ਕਰਨਾ ਚਾਹੁੰਦੀ ਸੀ। ਇੱਕ ਤਾਂ ਨਵੇਂ ਆਉਣ ਵਾਲੇ ਸਿੰਗਰਾਂ ਨੂੰ ਵੀ ਤੁਹਾਡਾ ਟੈਲੈਂਟ ਤੁਸੀਂ ਆਪਦਾ ਆਪ ਕਰੋ, ਆਪਦੇ ਪੈਰਾਂ ਤੇ ਖੜੇ ਹੋਵੋ, ਕਿਸੇ ਨੂੰ ਵਰਤ ਕੇ ਅੱਗੇ ਲੰਘਣਾ। ਸ਼ੁਭਦੀਪ ਦੀ ਇਹ ਹੈ ਨਹੀਂ ਸੀਗੀ ਫਿਤਰਤ, ਉਹ ਤਾਂ ਕੱਲਾ ਆਇਆ ਸੀ, ਕੱਲੇ ਨੇ ਗਾਇਆ, ਕੱਲੇ ਨੇ ਨੱਕ 'ਚ ਦਮ ਕਰਕੇ ਰੱਖਿਆ ਇਹਨਾਂ ਸਾਰਿਆਂ ਦੇ। ਇਹਨਾਂ ਨੂੰ ਆਇਆ ਸੀਗਾ ਵੀ ਹੁਣ ਸ਼ੁਭਦੀਪ ਚਲਾ ਗਿਆ ਤੇ ਹੁਣ ਸਾਡਾ ਤੋਰੀ ਫੁਲਕਾ ਚੱਲ ਪੂ, ਨਹੀਂ ਚੱਲਦਾ। ਬੈਠੇ ਆ ਸਾਰੇ ਹੱਥ ਤੇ ਹੱਥ ਰੱਖੀ, ਅਸੀਂ ਬੈਠੇ ਰਹਿਣਗੇ। ਅਕਾਲ ਪੁਰਖ ਵਾਹਿਗੁਰੂ ਬੇੜਾ ਗਰਕ ਕਰੂ ਇਹਨਾਂ ਦਾ, ਜਿਨ੍ਹਾਂ ਨੇ ਮੇਰੇ ਬੱਚੇ ਬਾਰੇ ਘਟੀਆ ਸੋਚੀ। ਜਿੱਥੋਂ ਸ਼ੁਰੂ ਹੋਇਆ ਇਹ ਕੰਮ, ਜਿੱਥੇ ਖਤਮ ਹੋਇਆ, ਅਕਾਲ ਪੁਰਖ ਵਾਹਿਗੁਰੂ ਇਹ ਜੀ ਘਟੀਆ ਇਹਨਾਂ ਨੂੰ ਦਰਦਨਾਕ ਮੌਤ ਦੇਵੇ। ਜੋ ਕੋਈ ਇਹ ਮੌਤ ਮੰਗਣ ਤੇ ਇਹਨਾਂ ਨੂੰ ਮੌਤ ਵੀ ਨਾ ਆਵੇ। ਪਰਮਾਤਮਾ ਮੂਹਰੇ ਇਹੀ ਅਰਦਾਸ ਹੈ, ਬਾਹਲਾ ਕੁਛ ਨਾ ਕਹਿੰਦੀ ਹੋਈ ਖਿਮਾ ਦੀ ਜਾਚਕਾਂ। ਜੇ ਕੋਈ ਸ਼ਬਦ ਘੱਟ ਵੱਧ ਬੋਲਿਆ ਗਿਆ ਹੋਵੇ ਤਾਂ ਆਪਣਾ ਵੱਡੀ ਛੋਟੀ ਭੈਣ ਕਰਕੇ, ਮਾਤਾ ਕਰਕੇ ਮਾਫ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਖ-ਵੱਖ ਇਲਾਕਿਆਂ ਚੋਂ ਪਹੁੰਚੀ ਸਾਧ ਸੰਗਤ, ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਸ 29 ਤਰੀਕ ਨੂੰ ਲਗਭਗ 6 ਮਹੀਨੇ ਹੋ ਜਾਣੇ ਹੈ ਬੇਟੇ ਨੂੰ ਇਸ ਦੁਨੀਆ ਤੋਂ ਗਿਆ ਨੂੰ। ਔਰ ਜਸਟਿਸ ਲਈ ਜਦੋਂ ਜਹਿਦ ਆਪਾਂ ਉਵੇਂ ਜਿਵੇਂ ਲੱਗੇ ਹੋਏ, ਜਿਵੇਂ ਤੁਸੀਂ ਰਾਤ ਦਾ ਦੇਖੇ ਹੋਣਾ ਖਬਰਾਂ ਦੇ ਵਿੱਚ, ਸਰਕਾਰ ਦਾ ਥੋੜਾ ਜਿਹਾ ਹੁਣ ਮੂਡ ਬਦਲਿਆ ਲੱਗਦਾ ਹੈ।
लगता भी शायद कोई ना कोई उम्मीद है कुछ ना कुछ करनगे, क्योंकि काफ़ी वड्डी पद्धर के तबादले हुए ने। पुलिस अफसर इधरों इधर सारे कीते ने, कोई ना कोई रणनीति जरूर बनाई हुई। आप जी अपनी गुहार है वो हर दर से लगा ही रहे हैं। कल शायद DGP का समा मिल जाए, उन्होंने मिलना है, फिर कोशिश करांगे NIA को भी पहुँच करांगे। जो करने वाला पीसफुली वो आप सारी गल कर रहे हैं, क्योंकि मैं समझदा भी हर एक गल का हल धरना भी नहीं है। हाँ, जो कोई गल सुने ही ना फिर धरने तो बिना सरदा नहीं। पर अपना परिवार वड्डा है, मैं भी इस गल तो कई नहीं फिर चिंतित हो जाने भी मैं शुरू तो कर लिया, पर फिर मुड़ के चकना मेरे हाथ च नहीं रहना, क्योंकि लोगों का गुस्सा बहुत ज़्यादा है। सरकार को इस चीज़ को समझ लेना चाहिए, नहीं तो कोई रिश्तेदार तो नहीं चाहता भी 6 महीने तो बाद भोग पै जाता। हौली हौली सब आपो अपने कामां कारां च बिजी हो जाते हैं, किसी को इन्ना समा नहीं होंदा भी वो 6 महीने तक किसी के घरे गिड़े मारी जाए। नाले तुसीं किहड़ा मेरे कोई ब्लड रिलेशन चो, एक थोड़ा जिहड़ा प्यार है, थोड़े अंदर पई खिच है, ये साबित करती है कि सिद्धू मेरा पुत नहीं सी, थोड़ा भी सी। मैनू बड़े भरा इत्थे ये गल समझाउंदे है भी जब तक उन्हें 295 गाना नहीं गाया तब तक वो सिंगर सी, थोड़ा बेटा सी। 295 तो बाद सिद्धू एक पब्लिक प्रॉपर्टी बन गया सी, वो जिन्ना थोड़ा सी उन्ना लोकां दा भी सी। और तुसी इस गल नूं महसूस करके देखो भी आ हुण मुंडा कि यूके तो आया सी, जिहड़ा सामने बैठा बिजली सभा दे विच, तो हाले तक बच्चे धाहा मारी जाते अपने काम करन तो भी समर्थ होए पए, किन्नी डिप्रैशन दे विच गए। जे देखा जाए तो मेरा उन्हां बेचारिਆਂ ਨਾਲ काहदा रिश्ता सी, पर आपां नूं माण होना चाहिए। बच्चे ने कुछ तो इहो जिहा कीता है भी ਲੱਖਾਂ दिलों की करोड़ों दिलों की धड़कन बनिया, पर कुछ शरारती लोग हले भी उस चीज को मनने को तैयार नहीं। बाहर गाना आया, तुसी सारे ने सुनिया और बिलबोर्ड से दस्तखत देती गाने की, दुनिया भर चो चौथे नंबर पे चल रहा है। यार कुछ तो होएगा फिर कटन पाउंड, पर हले कदे उहदे च विवाद भालदे हैं, कदे मोहम्मद साहब का जिक्र करके उन्होंने जी साड़ी पुलिस कम्यूनिटी है उन्होंने भड़काउण दा कि किसी तरीके SYL वांगू इहनूं भी बैन करवा दें। फिर उस एक सिख जरनैल की बाबा हरी सिंह नलूआ किसी को कोई जान पहचान का मुताज नहीं है, सिख इतिहास के सुनहरे पन्नियां ते उहदा नाम लिखा हुआ, उन्होंने उहदी एडी घालना असीं भी जिंदगी दे उस योधे की जो वार गाई है तो वह सच्चाई के बिल्कुल नेड़े है। सच्चाई है, सच नेड़े भी मैं नहीं कह सकता। जो चीज इतिहास चो सिद्धू ने पढ़ी बाची उस चीज को कर्म से लेके आंदा ते उहनूं गाया। एवें नहीं करोड़ों लोग अद्धे घंटे दे विच उहनूं पसंद करी जांदे, उहदे विच कुछ ना कुछ तो होएगा जो विलखण ने उहदी कलम दी जिहड़ी देन सी। पर जिहड़े हेटर ने उधरों हाले भी गल नहीं चंगी लग रही है भी अरे तो मरिया होया भी नहीं हटदा। हाले कई सालों तक एवें जिवें चलना है, उस तो बाद वह घट्टो घट 150-200 गाना है जिहड़े लोग अज भी रिपीट से सुनते और सुनते रहेंगे। सिद्धू कलाकार नहीं, एक सोच सी, तुसीं शरीरक तौर पर उन्हें जरूर मार दिता है, पर असीं तुसीं सब चले जावांगे, पर सिद्धू की आवाज़ इस जगत के उत्ते इदां ही गूंजदी जरूर रहिंदी दुनिया मारन वाले भुलेखे दे विच है। गोलियां मार के तुसीं उहदा शरीर खत्म करके, पर उहदी सोच नूं तुसीं कदे नहीं मार सकदे। हुण इन्हां कोल धमकियां तो इलावा कुछ नहीं, क्योंकि थोड़ों डरे हुए ने। मैं सरकार नूं तुहाडे माध्यम नाल प्रेस दे माध्यम नाल हाथ जोड़ के बेनती करता भी समा हाले हैगा
ਤੁਸੀਂ ਇਹਨਾਂ ਨੂੰ ਨੱਥ ਪਾ ਲਓ। ਜੇਲਾਂ ਸਾਡੀਆਂ ਗੈਂਗਸਟਰਾਂ ਦੇ ਅੱਡੇ ਬਣ ਗਈਆਂ। ਇੱਕ ਕਤਲ ਕਰਕੇ ਬੰਦਾ ਜਾਂਦਾ, 14 ਬੰਦੇ ਥੱਲੇ ਫਰੋਤੀਆਂ ਇਕੱਠੇ ਕਰਨ ਵਾਲੇ ਰੱਖ ਲੈਂਦਾ। ਬੇਰੁਜ਼ਗਾਰੀ ਪਹਿਲਾਂ ਹੀ ਬਹੁਤ ਜ਼ਿਆਦਾ ਹੈ, ਕਿ ਸਾਰਾ ਯੂਥ ਇੱਧਰ ਨੂੰ ਨਾ ਹੋਲੇ। ਸਮਾਂ ਰਹਿੰਦੇ ਫੈਸਲੇ ਲੈ ਲਓ। ਇਹਨਾਂ ਦਾ ਇੱਕ ਪਾਸਾ ਕਰਨਾ ਪੈਣਾ। ਫੋਰਸਾਂ ਦੇ ਮਨੋਬਲ ਡਿੱਗ ਰਹੇ ਨੇ, ਕਿਉਂਕਿ ਥਾਣਿਆਂ ਨੂੰ ਧਮਕੀਆਂ ਦੇ ਕਹਿੰਦੇ ਨੇ ਤਾਂ ਕਰ ਲਓ, ਕੀ ਕਰ ਲਓਗੇ, ਅਸੀਂ ਜੇ ਕਰ ਦਾਂਗੇ ਉਹ ਕਰ ਦਾਂਗੇ। ਇੰਨੀ ਹਿੰਮਤ ਅਪਰਾਧੀ ਦੀ ਨਾ ਵਧਣ ਦਿਓ। ਲੋਕਾਂ ਦਾ ਕਾਨੂੰਨ ਦੇ ਵਿੱਚ ਵਿਸ਼ਵਾਸ ਬਣਿਆ ਰਵੇ ਤਾਂ ਤੁਹਾਨੂੰ ਸਖਤ ਫੈਸਲੇ ਲੈਣੇ ਪੈਣਗੇ। ਇਹ ਮੈਂ ਵਾਰ-ਵਾਰ ਹਰੇਕ ਸੰਗਤ ਨੂੰ ਬੇਨਤੀ ਕਰਦਾ। ਤੁਹਾਡਾ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਪਿਛਲੇ 6 ਮਹੀਨਿਆਂ ਤੋਂ ਤੁਸੀਂ ਮੈਨੂੰ ਬਹੁਤ ਤਾਕਤ ਦਿੱਤੀ ਹੈ। ਇੱਕ ਤੁਹਾਡੀ ਹਿੰਮਤ ਸੀ ਜਿਹਦਾ ਕਰਕੇ ਮੈਂ ਤੁਹਾਡੇ ਸਾਹਮਣੇ ਖੜਾ ਔਰ ਇਹਨਾਂ ਨਾਲ ਲੜ ਰਹੇ ਇਹਨਾਂ ਦੇ ਬਰਾਬਰ। ਔਰ ਤੁਸੀਂ ਐਵੇਂ ਜਿਵੇਂ ਆਪਣਾ ਪਿਆਰ ਬਣਾਈ ਰੱਖਿਓ, ਮੈਨੂੰ ਤੁਹਾਡੇ ਤੋਂ ਉਮੀਦ ਹੈ ਆਪਾਂ ਜਸਟਿਸ ਲੈ ਕੇ ਰਹਾਂਗੇ। ਆਪਾਂ ਉਦਾਸ ਨਹੀਂ ਹੋਣਾ ਇਸ ਗੱਲ। ਠੀਕ ਹੈ, ਔਖਾ ਜ਼ਰੂਰ ਹੈ, ਕਈ ਗੱਲਾਂ ਸਾਡੇ ਹੱਥ ਵੱਸ ਨਹੀਂ, ਕੁਛ ਪੂਰੀ ਫੋਰਸ ਨੂੰ ਮੈਂ ਨਹੀਂ ਕਹੂੰਗਾ, ਪਰ ਕਾਲੀਆਂ ਭੇਡਾਂ ਪ੍ਰਿਤਪਾਲ ਵਰਗੀਆਂ ਮਹਿਕਮੇ 'ਚ ਵੀ ਬਹੁਤ ਵੜ ਗਈਆਂ। ਸਰਕਾਰ ਨੂੰ ਇਹ ਚੀਜ਼ ਵੀ ਬਚਣੀ ਹੋਊਗੀ, ਕਿਉਂਕਿ ਜਿਹੜੇ ਪ੍ਰਿਤਪਾਲ ਨੂੰ ਮੈਂ ਆਪਦਾ ਮਦਈ ਸਮਝ ਕੇ ਮੈਨੂੰ ਤਾਂ ਹੋਰ ਰੱਬ ਲੱਗਦਾ ਸੀ ਮੇਰੇ ਪੁੱਤ ਦਾ ਕੇਸ ਸੋਲਵ ਕਰੀ ਜਾਂਦਾ, ਪਰ ਮੈਨੂੰ ਕੀ ਪਤਾ ਸੀ ਮੇਥੋਂ ਪੁੱਛ ਕੇ ਜਾ ਕੇ ਗੈਂਗਸਟਰਾਂ ਨੂੰ ਦੱਸੀ ਜਾਂਦਾ। ਇਹੋ ਜਿਹੀਆਂ ਸਹੂਲਤਾਂ ਉਹਨੇ ਦਿੱਤੀਆਂ ਗੈਂਗਸਟਰਾਂ ਨੂੰ, ਬੱਚੀਆਂ ਬੈਠੀਆਂ, ਮੈਂ ਸਾਰੀ ਗੱਲ ਦੱਸ ਨਹੀਂ ਸਕਦਾ। ਯਾਰ ਇੰਨਾ ਕਿਰਦਾਰ ਤਾਂ ਨਹੀਂ ਡਿੱਗਣਾ ਚਾਹੀਦਾ। ਸਮੁੱਚੇ ਪੁਲਿਸ ਫੋਰਸ ਦਾ ਸਿਰ ਨੀਵਾਂ ਕੀਤਾ ਇੱਕ ਬੰਦੇ ਨੇ। ਆ ਕੱਲ ਪਰਸੋਂ ਫਿਰੋਜ਼ਪੁਰ ਵਾਲਾ ਦੇਖ ਲਓ, ਮੋਬਾਈਲ ਮੁਹੱਈਆ ਕਰਾ ਰਿਹਾ ਜੇਲ੍ਹਾਂ ਦੇ ਵਿੱਚ ਜਾ ਕੇ, ਔਰ ਖੁਦ ਆਪ ਲੱਖ ਰੁਪਏ ਦੇ ਨੇੜੇ ਦੀ ਘੱਟੋ ਘੱਟ ਤਨਖਾਹ ਹੋਏਗੀ। ਮੈਂ ਸਰਕਾਰ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਇਹੋ ਜਿਹੇ ਭ੍ਰਿਸ਼ਟ ਅਫਸਰਾਂ ਨੂੰ ਤੋੜਦੇ ਕਰ ਦਿਓ। ਵਾਧੂ ਬੇਰੁਜ਼ਗਾਰ ਫਿਰਦੇ ਆ, ਨਵੇਂ ਮੁੰਡੇ ਜਿਹੜੇ ਤਨਖਾਹ ਤੇ ਕੰਮ ਕਰਕੇ ਰਾਜੀ ਹੈ, ਉਹਨੂੰ ਤਾਂ 9-9 ਹਜ਼ਾਰ ਤੇ ਲਈ ਫਿਰਦੇ ਹੋ। ਪੜ੍ਹਿਆ ਲਿਖਿਆ ਯੂਥ ਡਿਗਰੀਆਂ ਚੱਕ ਕੇ ਸੜਕਾਂ ਤੇ ਤੁਰਿਆ ਫਿਰਦਾ ਹੈ। ਇਹੋ ਜਿਹੇ ਗੰਦ ਤੋਂ ਕਰਾਉਣਾ ਕੀ ਹੈ? ਕਈ ਵਾਰੀ ਮੈਂ ਆਪ ਇਹ ਗੱਲ ਅਫਸਰਾਂ ਦੇ ਮੂੰਹੋਂ ਸੁਣੀ ਹੈ, ਲੀਡਰਾਂ ਦੇ ਮੂੰਹੋਂ ਸੁਣੀ ਹੈ ਵੀ ਫਲਾਨਾ ਅਫਸਰ ਲਾ ਦਿਓ ਜੀ, ਅਸੀਂ ਕੀ ਕਰੀਏ, ਸਾਡਾ ਕੰਮ ਨਹੀਂ ਹੁੰਦਾ। ਯਾਰ ਇਹ ਵੀ ਹੋਏ ਰਹੀ ਹੈ। ਜੇ ਕਦੇ ਫਲਾਨਾ ਲਾ ਦਿਓ ਜੀ, ਯਾਰ ਉਹ ਵੀ ਆਈ ਹੈ। ਜੇ ਤੁਹਾਨੂੰ ਸਾਰਾ ਕੁਝ ਪਤਾ ਫਿਰ ਇਹਨੂੰ ਤੋੜ ਦਿਓ, ਤਾਂ ਹੀ ਲੋਕਾਂ ਦਾ ਵਿਸ਼ਵਾਸ ਬਣਿਆ ਰਹੂਗਾ। ਘੱਟੋ ਘੱਟ ਤੁਹਾਡੇ ਤੋਂ ਸਾਨੂੰ ਆਸ ਹੈ, ਕਿਉਂਕਿ ਤੁਹਾਨੂੰ ਅਸੀਂ ਪੁਰਾਣਿਆਂ ਨੂੰ ਸਾਰਿਆਂ ਨੂੰ ਦੇਖ ਦੇਖ ਕੇ ਤੁਹਾਨੂੰ ਨਵਿਆਂ ਨੂੰ ਲਿਆਂਦਾ। ਤੁਹਾਡੇ ਤੇ ਸਾਡੀ ਹਲੇ ਵੀ ਆਸ ਹੈਗੀ ਹੈ ਵੀ ਤੁਸੀਂ ਲਾਜ਼ਮੀ ਕੁਛ ਨਾ ਕੁਛ ਕਰੋਗੇ, ਪਰ ਸਮਾਂ ਨਾ ਗਵਾਓ ਵੀ ਲੋਕਾਂ ਦਾ ਵਿਸ਼ਵਾਸ ਬਿਲਕੁਲ ਇਸ ਗੱਲ ਤੋਂ ਚੱਕਿਆ ਜਾਵੇ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਵੀ ਕਾਨੂੰਨ ਦੀ ਇੱਜ਼ਤ ਰੱਖ ਲਓ ਬਣੀ। ਇਹ ਬਦਮਾਸ਼ ਕਾਨੂੰਨ ਤੋਂ ਉੱਪਰ ਦੀ ਹੋ ਗਏ ਨੇ। ਇਹਨਾਂ ਦੀਆਂ ਧਮਕੀਆਂ, ਇਹਨਾਂ ਦੇ ਚੈਲੰਜ ਕਰਨੇ ਪੁਲਿਸ ਨੂੰ ਤਾਂ ਸਮਝਦੀ ਕੱਖ ਨਹੀਂ। ਇਹ ਭ੍ਰਿਸ਼ਟ ਮੁਲਾਜ਼ਮ 2 ਹੋਣਗੇ, 4 ਹੋਣਗੇ, 10 ਹੋਣਗੇ, ਇਸ ਤੋਂ ਵੱਧ ਨਹੀਂ ਇਹ। ਪਰ ਲੋੜ ਹੈ ਗਰੇਬਾਂ 'ਚ ਨਿਗਾਹ ਮਾਰਨੀ। ਨਹੀਂ ਮਾਰੋਗੇ ਮਾਤਰ ਖੜੇ ਪਿੱਟੀ ਜਾਣਗੇ। ਜਦੋਂ ਸੇਕ ਲੱਗ ਗਿਆ ਉਹ ਚੀਕਾ ਮਾਰੀ ਜਾਣਗੇ। ਦੂਜਿਆਂ ਨੂੰ ਹਲੇ ਇਹ ਕਸਾਈ ਵਾਲੇ ਬੱਕਰੇ ਵਾਂਗੂ ਵੀ ਸਾਡੇ ਮੂਹਰੇ ਦਾ ਪੱਠੇ ਪਏ ਨੇ, ਸਾਨੂੰ ਕਿਹੜਾ ਕੋਈ ਪੜਦਾ ਹੈ। ਪਰ ਬਾਰੀ ਵੀਰੋ ਜੇ ਇਸ ਢੰਗ ਨਾਲ ਚੱਲਦੇ, ਇੱਕ ਕਤਲ ਕਰਕੇ ਬੰਦਾ 14 ਬੰਦੇ ਥੱਲੇ ਰੱਖ ਲੈਂਦਾ। ਆ ਤੁਸੀਂ ਜਾਣਦੇ ਹੋਵੋਗੇ ਤਲਵੰਡੀ ਤੋਂ ਕੁਲਵੀਰ ਨਰੂਆਣੇ ਨੂੰ ਮਾਰ ਕੇ ਗਏ, ਜਿਹੜਾ ਪੁਲਿਸ ਨੇ ਫੜੇ ਨੇ 14 ਫੜਦੇ। ਮੈਂ ਕੋਈ ਇਹ ਅੰਦਾਜ਼ਾ ਲਾ ਕੇ ਨਹੀਂ ਕਹਿੰਦਾ, ਪੁਲਿਸ ਦੀ FIR 'ਚ ਦਾਖਲ ਨੇ, ਜਿਨ੍ਹਾਂ ਨੇ ਤਲਵੰਡੀ ਤੇ ਰਾਮੇ ਤੋਂ 2 ਕਰੋੜ ਇਕੱਠਾ ਕਰਕੇ ਫਿਰ ਭਾਈ ਕਿਸੇ ਨੂੰ IAS ਜਾਂ ਦੂਜਾ BCS ਬਣਨ ਦੀ ਕੀ ਲੋੜ ਪੈਂਦੀ ਹੈ ਜੇ ਆਈ ਰੁਪਈਆ ਇਕੱਠਾ ਹੁੰਦਾ ਹੈ। ਸਾਡਾ ਯੂਥ ਤਾਂ ਪਹਿਲੀ ਬਾਅਦ ਨੂੰ ਤੁਰਿਆ ਜਾਂਦਾ ਹੈ। ਜਿਹੜੇ ਮਾਪਿਆਂ ਦਾ ਮਾੜਾ ਮੋਟਾ ਹੱਥ ਪੈਂਦਾ, ਹਰੇਕ 4 ਪੈਸੇ ਲਾ ਕੇ ਜਵਾਕਾਂ ਨੂੰ ਬਾਹਰ ਕੱਢੀ ਜਾਂਦੇ ਆ। ਕੌਣ ਰਹੂਗਾ ਇੱਥੇ? ਸਿੱਧੂ ਨੇ ਕੋਸ਼ਿਸ਼ ਕਰੀ ਸੀ ਬਾਹਰੋਂ ਪੈਸੇ ਲਾਉਣੇ, ਬਾਹਰੋਂ ਪੈਸਾ ਕਮਾਉਣਾ, ਡਾਲਰ ਕਮਾ ਕੇ ਦੇਸ਼ ਦੇ ਖਜ਼ਾਨੇ 'ਚ ਲੈ ਕੇ ਆਉਂਦਾ ਸੀ। 2 ਕਰੋੜ ਰੁਪਈਆ ਟੈਕਸ ਆ ਭਰਦਾ ਸੀ, ਔਰ ਜਾਨਵਰਾਂ ਤੋਂ ਭੈੜੀ ਜ਼ਾਲਮਾਂ ਨੇ ਮੌਤ ਦਿੱਤੀ। ਕਿਹੜਾ ਮਾਪਾ ਕਹੂਗਾ ਵੀ ਮੇਰਾ ਪੁੱਤ ਇੱਥੇ ਇੰਡੀਆ ਦੀ ਸੇਵਾ ਕਰੇ ਰਹਿ ਕੇ? ਜੇ ਹਸ਼ਰ ਸਿੱਧੂ ਵਾਲਾ ਕਰਨਾ ਹੈ, ਕੌਣ ਆਊਗਾ ਇੱਥੇ? ਇਹ ਗੱਲਾਂ ਸਰਕਾਰ ਨੂੰ ਵੀ ਦੇਖਣੀਆਂ ਪੈਣਗੀਆਂ। ਔਰ ਸਾਡੀ ਵੀ ਯਾਦਾਸ਼ਤ ਬਹੁਤ ਮਾੜੀ ਹੈ, ਅਸੀਂ ਥੋੜੇ ਚਿਰ ਬਾਅਦ ਭੁੱਲ ਜਾਂਦੇ ਹਾਂ। ਵੀਰੋ ਸਾਨੂੰ ਇਹੋ ਜਿਹੇ ਬੰਦੇ
जे नहीं काम करनगे फिर रिजेक्ट करने पैणगे। मैं सॉरी मैं इस पासे तां नहीं जाता, लोग कहण लग जांदे भी ये तां सत्थर दे बहाने पॉलिटिक्स करन लग जांदा है। इस करके मैं वोटां दी जितण हराउण दी गल नहीं करदा किसी नूं, पर यह हकीकत है जिन्नी गल दा जिक्र करे बिना सरदा नहीं, मैं उन्नी के लाजमी कहना भी तुहानूं असीं लेके आए हैं, थोड़े तो सानूं उम्मीदां ने, हले भी 6-7 महीने का समा होया, कोई गल नहीं, हले भी संभल जू, इन्हां दे नत्थ पा दो। ये ना होवे 5-7 महीनों नूं ना मैनूं ऐ लगदा भी जे इवें जिवें काम चलदा रहा, जे गौरमेंट ने कोई स्टैप सख्त ना लिया तां अगले हालात बहुत खराब होने वाले ने। सारा कुछ वोटां नहीं हैगियां भरावो, असीं जिंदगी भी जिउणी, असीं घट पैसे नाल भी सार लांगे। पहला 5-7 किल्लियां ने इन्ना सोहना खुशहाल जीवन जिउणा यार, मैं की करना सी महल माड़ियां दा कोठियां दा, जे मैं एक जवाक ही मरवा लेना सी आपदा। ਇਹੋ ਜਿਹੀ ਤਰੱਕੀ ਕਿਹਦੇ ਕੰਮ ਹੈ ਵੀਰੋ? ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾ ਜਾਵੇ। ਸੋ ਭਾਵੁਕ ਹੋਇਆ ਕਈ ਵਾਰੀ ਕੋਈ ਸ਼ਬਦ ਵੱਧ ਘੱਟ ਕਹਿ ਗਿਆ ਹਾਂ, ਸੰਗਤ ਮਾਫ ਕਰ ਦਿਓਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਦਿਲ ਝੂੜਾ ਜਾਂਦਾ ਜਦੋਂ ਉਹਦੀ ਬੱਚੇ ਦੀ ਨੀਵੀਂ ਪਾਈ ਹੋਈ ਹੈ, ਜੂੜਾ ਖੁੱਲ ਕੇ ਉਹਦਾ ਐਂ ਫਿਰਦਾ ਤੇ ਉਹਨੂੰ ਹਲਾ ਲੋਕ ਉਹਦੀਆਂ ਵੀਡੀਓਆਂ ਬਣਾਉਂਦੇ ਨੇ। ਲੋਕਾਂ ਨੇ ਤਾਂ ਜਿਹੜੀ ਬਣਾਈ ਸੀ ਤੇ ਇਹਨਾਂ ਨੇ ਬਰਤਨ ਵਾਲਿਆਂ ਨੇ ਜਮੀ ਕਸਰ ਕੱਢਤੀ। मेरी उन्होंने सिंगरां नूं हत्थ बन के बेनती है, भाई तुसीं चलो, तुहाडे च टैलेंट है तो तुसीं चलोगे, क्यों नहीं चलोगे? मेरे बच्चे नूं क्यों यूज करदे हो तुसीं? मेरा उन्हां नाल बहुत वड्डा गिला है भी चलो जे करनी है तुसीं होर फोटोआं कर लो, होर हੱਸਦੇ नचदे गाउंदे ਦੀਆਂ कर लो, पर ਇਹਦਾ मतलब ਇਹ थोड़ी है भी तुसीं मां प्यो दे रोज सੱਟ मारो एक। मेरी उन्हां नूं हत्थ बन के बेनती है भी ਇਹ हरकत ना करो ते नहीं सानूं कोई स्टैंड लेना पਊਗਾ। बहुत आत्मा दुखी होंदी है जो असीं इदां दीयां वीडियो देखने। मैं हाल तक शुभ दी एक वीडियो भी नहीं देखी ਉਹ ਜਿਹੜੀ ਉਹਦੇ ਨਾਲ ਇਹਨਾਂ ਦਰਿੰਦਿਆਂ ਨੇ ਕੁੱਤੇ ਖਾਣੀ ਕੀਤੀ, ਹਰਾਮਜ਼ਾਦਿਆਂ ਨੇ। ਅਕਾਲ ਪੁਰਖ ਵਾਹਿਗੁਰੂ, ਮੈਂ ਤਾਂ ਕਹਿੰਦੀ ਇਹਨਾਂ ਦੀਆਂ ਔਲਾਦ ਤਾਂ ਇਹਨਾਂ ਦੇ ਇਹੋ ਜਿਹੇ ਗੰਦਿਆਂ ਨੇ ਕਿੱਥੋਂ ਹੋਊਗੀ, ਪਰ ਇਹਨਾਂ ਨੂੰ ਨਰਕਾਂ ਦੀ ਢੋਈ ਨਾ ਮਿਲੇ, ਇਹ ਮੌਤ ਮੰਗਣ, ਇਹਨਾਂ ਨੂੰ ਮੌਤ ਵੀ ਨਾ ਆਵੇ। ਮੈਂ ਤਾਂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਮੂਹਰੇ ਇਹੀ ਅਰਦਾਸ ਕਰੂੰਗੀ ਵੀ ਜਿਵੇਂ ਇਹਨਾਂ ਨੇ ਮੇਰੇ ਬੱਚੇ ਨੂੰ, ਸ਼ਰੀਫ ਨੂੰ ਇੰਨਾ ਘਟੀਆ ਕੀਤਾ, ਦਰਿੰਦਗੀ ਕਰਕੇ ਗਏ ਨੇ, ਇੰਨਾ ਉਹਦੇ ਤੇ ਅਤਿਆਚਾਰ ਕੀਤਾ, ਮੈਂ ਤਾਂ ਕਹਿੰਦੀ ਇਹਨਾਂ ਨੂੰ ਕਿਤੇ ਨਰਕਾਂ ਦੀ ਢੋਈ ਨਾ ਮਿਲੇ। ਦੂਸਰੀ ਗੱਲ, ਜਿਵੇਂ ਹੁਣ ਇਹ ਕਹਿ ਰਹੇ ਨੇ ਤੁਸੀਂ ਸਾਡਾ ਸਾਰਾ ਪਰਿਵਾਰ ਹੋ, ਹੁਣ ਸਾਰਿਆਂ ਨੂੰ ਵਿਚਾਰਿਆਂ ਨੂੰ ਐ ਹੋਇਆ ਪਿਆ ਵੀ ਹਾਏ ਮਾਤਾ ਤੁਸੀਂ ਦੇਸ਼ ਛੱਡ ਕੇ ਜਾਓਗੇ। ਇਹ ਦੇਸ਼ ਇਕੱਲੇ ਇੱਕ ਜਣੇ ਦੀ ਜੰਗੀਰ ਨਹੀਂ ਹੈਗੀ, ਕਿਸੇ ਦੇ ਦਾਦੇ ਦੀ ਜੰਗੀਰ ਨਹੀਂ। ਅਸੀਂ ਵੀ ਉਸ ਦੇਸ਼ ਦੇ ਵਾਸੀ ਹਾਂ, ਅਸੀਂ ਵੀ ਇੱਥੇ ਰਹਿਣਾ ਚਾਹੁੰਦੇ ਹਾਂ। ਇੱਥੋਂ ਰਹਾਂਗੇ, ਛੱਡ ਕੇ ਨਹੀਂ ਜਾਂਦੇ, ਕਿਤੇ ਨਹੀਂ ਜਾਂਦੇ। बस मेरिया एक दो ही बेनतियां सी, मैं यही करना चाहती सी। एक तो नवे आने वाले सिंगरां नूं भी तुहाडा टैलेंट तुसीं आपदा आप करो, आपदे पैरां ते खड़े होवो, किसी नूं वरत के अगे लंघना। शुभदीप दी ये है नहीं सीगी फितरत, वो तो कल्ला आया सी, कल्ले ने गाया, कल्ले ने नक च दम करके रखिया इन्हां सारिआं दे। इन्हां नूं आए सीगा भी हुण शुभदीप चला गया ते हुण साडा ਤੋਰੀ ਫੁਲਕਾ ਚੱਲ ਪੂ, ਨਹੀਂ ਚੱਲਦਾ। ਬੈਠੇ ਆ ਸਾਰੇ ਹੱਥ ਤੇ ਹੱਥ ਰੱਖੀ, ਐਂ ਬੈਠੇ ਰਹਿਣਗੇ। ਅਕਾਲ ਪੁਰਖ ਵਾਹਿਗੁਰੂ ਬੇੜਾ ਗਰਕ ਕਰੂ ਇਹਨਾਂ ਦਾ, ਜਿਨ੍ਹਾਂ ਨੇ ਮੇਰੇ ਬੱਚੇ ਬਾਰੇ ਘਟੀਆ ਸੋਚੀ। ਜਿੱਥੋਂ ਸ਼ੁਰੂ ਹੋਇਆ ਇਹ ਕੰਮ, ਜਿੱਥੇ ਖਤਮ ਹੋਇਆ, ਅਕਾਲ ਪੁਰਖ ਵਾਹਿਗੁਰੂ ਇਹ ਜੀ ਘਟੀਆ ਇਹਨਾਂ ਨੂੰ ਦਰਦਨਾਕ ਮੌਤ ਦੇਵੇ। ਜੋ ਕੋਈ ਇਹ ਮੌਤ ਮੰਗਣ ਤੇ ਇਹਨਾਂ ਨੂੰ ਮੌਤ ਵੀ ਨਾ ਆਵੇ। ਪਰਮਾਤਮਾ ਮੂਹਰੇ ਇਹੀ ਅਰਦਾਸ ਹੈ, ਬਾਹਲਾ ਕੁਛ ਨਾ ਕਹਿੰਦੀ ਹੋਈ ਖਿਮਾ ਦੀ ਜਾਚਕਾਂ। ਜੇ ਕੋਈ ਸ਼ਬਦ ਘੱਟ ਵੱਧ ਬੋਲਿਆ ਗਿਆ ਹੋਵੇ ਤਾਂ ਆਪਣਾ ਵੱਡੀ ਛੋਟੀ ਭੈਣ ਕਰਕੇ, ਮਾਤਾ ਕਰਕੇ ਮਾਫ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਖ ਇਲਾਕਿਆਂ ਚੋਂ ਪਹੁੰਚੀ ਸਾਧ ਸੰਗਤ, ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਸ 29 ਤਰੀਕ ਨੂੰ ਲਗਭਗ 6 ਮਹੀਨੇ ਹੋ ਜਾਣੇ ਹੈ ਬੇਟੇ ਨੂੰ ਇਸ ਦੁਨੀਆ ਤੋਂ ਗਿਆ ਨੂੰ। ਔਰ ਜਸਟਿਸ ਲਈ ਜਦੋਂ ਜਹਿਦ ਆਪਾਂ ਉਵੇਂ ਜਿਵੇਂ ਲੱਗੇ ਹੋਏ, ਜਿਵੇਂ ਤੁਸੀਂ ਰਾਤ ਦਾ ਦੇਖੇ ਹੋਣਾ ਖਬਰਾਂ ਦੇ ਵਿੱਚ, ਸਰਕਾਰ ਦਾ ਥੋੜਾ ਜਿਹਾ ਹੁਣ ਮੂਡ ਬਦਲਿਆ ਲੱਗਦਾ ਵੀ ਸ਼ਾਇਦ ਕੋਈ ਨਾ ਕੋਈ ਉਮੀਦ ਕੁਛ ਨਾ ਕੁਛ ਕਰਨਗੇ, ਕਿਉਂਕਿ ਕਾਫੀ ਵੱਡੀ ਪੱਧਰ ਤੇ ਤਬਾਦਲੇ ਹੋਏ ਨੇ। ਪੁਲਿਸ ਅਫਸਰ ਇੱਧਰ ਸਾਰੇ ਕੀਤੇ ਨੇ, ਕੋਈ ਨਾ ਕੋਈ ਰਣਨੀਤੀ ਜ਼ਰੂਰ ਬਣਾਈ ਹੋਏਗੀ। ਆਪਾਂ ਜਿਹੜੀ ਆਪਣੀ ਗੁਹਾਰ ਹੈ ਉਹ ਹਰ ਦਰ ਤੇ ਲਗਾਏ ਰਹੇ ਹਾਂ। ਕੱਲ ਨੂੰ ਸ਼ਾਇਦ ਡੀਜੀਪੀ ਦਾ ਸਮਾਂ ਮਿਲ ਜਾਵੇ, ਉਹਨਾਂ ਨੂੰ ਮਿਲਣਾ, ਫਿਰ ਕੋਸ਼ਿਸ਼ ਕਰਾਂਗੇ NIA ਕੋਲੇ ਵੀ ਪਹੁੰਚ ਕਰਾਂਗੇ। ਜੋ ਕਰਨ ਵਾਲਾ
ਪੀਸਫੁਲੀ ਉਹ ਆਪਾਂ ਸਾਰੀ ਗੱਲ ਕਰ ਰਹੇ ਹਾਂ, ਕਿਉਂਕਿ ਮੈਂ ਸਮਝਦਾ ਵੀ ਹਰ ਇੱਕ ਗੱਲ ਦਾ ਹੱਲ ਧਰਨਾ ਵੀ ਨਹੀਂ ਹੈ। ਹਾਂ, ਜਦੋਂ ਕੋਈ ਗੱਲ ਸੁਣੇ ਹੀ ਨਾ ਫਿਰ ਧਰਨੇ ਤੋਂ ਬਿਨਾਂ ਸਰਦਾ ਨਹੀਂ। ਪਰ ਆਪਣਾ ਪਰਿਵਾਰ ਵੱਡਾ ਹੈ। ਮੈਂ ਵੀ ਇਸ ਗੱਲ ਤੋਂ ਕਈ ਵਾਰੀ ਫਿਰ ਚਿੰਤਤ ਹੋ ਜਾਂਦੇ ਵੀ ਮੈਂ ਸ਼ੁਰੂ ਤਾਂ ਕਰ ਲਿਆ, ਪਰ ਫਿਰ ਮੁੜ ਕੇ ਚੱਕਣਾ ਮੇਰੇ ਹੱਥ 'ਚ ਨਹੀਂ ਰਹਿਣਾ, ਕਿਉਂਕਿ ਲੋਕਾਂ 'ਚ ਗੁੱਸਾ ਬਹੁਤ ਜ਼ਿਆਦਾ ਹੈ। ਸਰਕਾਰ ਨੂੰ ਇਸ ਚੀਜ਼ ਨੂੰ ਸਮਝ ਲੈਣਾ ਚਾਹੀਦਾ। ਨਹੀਂ ਤਾਂ ਕੋਈ ਰਿਸ਼ਤੇਦਾਰ ਦੇ ਨਹੀਂ ਜਾਂਦਾ ਵੀਰੋ 6 ਮਹੀਨੇ ਤੋਂ ਬਾਅਦ ਭੋਗ ਪੈ ਜਾਂਦਾ। ਹੌਲੀ ਹੌਲੀ ਸਭ ਆਪੋ ਆਪਣੇ ਕੰਮਾਂ ਕਾਰਾਂ 'ਚ ਬਿਜੀ ਹੋ ਜਾਂਦੇ ਆ। ਕਿਸੇ ਕੋਲੇ ਇੰਨਾ ਸਮਾਂ ਨਹੀਂ ਹੁੰਦਾ ਵੀ ਉਹ 6 ਮਹੀਨੇ ਤੱਕ ਕਿਸੇ ਦੇ ਘਰੇ ਗੇੜੇ ਮਾਰੀ ਜਾਵੇ। ਨਾਲੇ ਤੁਸੀਂ ਕਿਹੜਾ ਮੇਰੇ ਕੋਈ ਬਲੱਡ ਰਿਲੇਸ਼ਨ 'ਚ ਹੋ। ਇੱਕ ਤੁਹਾਡਾ ਜਿਹੜਾ ਪਿਆਰ ਹੈ, ਤੁਹਾਡੇ ਅੰਦਰ ਪਈ ਖਿੱਚ ਹੈ, ਇਹ ਸਾਬਤ ਕਰਦੀ ਹੈ ਵੀ ਸਿੱਧੂ ਮੇਰਾ ਪੁੱਤ ਨਹੀਂ ਸੀ, ਤੁਹਾਡਾ ਵੀ ਸੀ। ਮੈਨੂੰ ਬੜੇ ਭਰਾ ਇੱਥੇ ਇਹ ਗੱਲ ਸਮਝਾਉਂਦੇ ਆ ਵੀ ਜਦ ਤੱਕ ਉਹਨੇ 295 ਗਾਣਾ ਨਹੀਂ ਗਾਇਆ ਸੀ ਤਦ ਤੱਕ ਉਹ ਸਿੰਗਰ ਸੀ, ਤੁਹਾਡਾ ਬੇਟਾ ਸੀ। 295 ਤੋਂ ਬਾਅਦ ਸਿੱਧੂ ਇੱਕ ਪਬਲਿਕ ਪ੍ਰਾਪਰਟੀ ਬਣ ਗਿਆ ਸੀ। ਉਹ ਜਿੰਨਾ ਤੁਹਾਡਾ ਸੀ ਉਹਨਾਂ ਲੋਕਾਂ ਦਾ ਵੀ ਸੀ। ਔਰ ਤੁਸੀਂ ਇਸ ਗੱਲ ਨੂੰ ਮਹਿਸੂਸ ਕਰਕੇ ਦੇਖੋ ਵੀ ਆ ਹੁਣ ਮੁੰਡਾ ਕਿ ਯੂਕੇ ਤੋਂ ਆਇਆ ਸੀ, ਜਿਹੜਾ ਸਾਹਮਣੇ ਬੈਠਾ ਸੀ ਪਿਛਲੀ ਸਭਾ ਦੇ ਵਿੱਚ, ਤੇ ਹਾਲੇ ਤੱਕ ਬੱਚੇ ਧਾਹਾਂ ਮਾਰੀ ਜਾਂਦੇ ਆ, ਆਪਣੇ ਕੰਮ ਕਰਨ ਤੋਂ ਵੀ ਸਮਰਥ ਹੋਏ ਪਏ। ਕਿੰਨੀ ਡਿਪਰੈਸ਼ਨ ਦੇ ਵਿੱਚ ਗਏ। ਜੇ ਦੇਖਿਆ ਜਾਵੇ ਤਾਂ ਮੇਰਾ ਉਹਨਾਂ ਨਾਲ ਵਿਚਾਰਿਆਂ ਨਾਲ ਕਾਹਦਾ ਰਿਸ਼ਤਾ ਸੀ। ਪਰ ਆਪਾਂ ਨੂੰ ਮਾਣ ਹੋਣਾ ਚਾਹੀਦਾ, ਬੱਚੇ ਨੇ ਕੁਛ ਤਾਂ ਇਹੋ ਜਿਹਾ ਕੀਤਾ ਹੈ ਵੀ ਲੱਖਾਂ ਦਿਲਾਂ ਦੀ, ਕਰੋੜਾਂ ਦਿਲਾਂ ਦੀ ਧੜਕਣ ਬਣਿਆ। ਪਰ ਕੁਝ ਸ਼ਰਾਰਤੀ ਲੋਕ ਹਲੇ ਵੀ ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ। ਬਾਹਰ ਗਾਣਾ ਆਇਆ, ਤੁਸੀਂ ਸਾਰਿਆਂ ਨੇ ਸੁਣਿਆ ਔਰ ਬਿਲਬੋਰਡ ਤੇ ਦਸਤਖਤ ਦਿੱਤੀ ਗਾਣੇ ਦੀ। ਦੁਨੀਆ ਭਰ ਚੋਂ ਚੌਥੇ ਨੰਬਰ ਤੇ ਚੱਲ ਰਿਹਾ ਹੈ। ਯਾਰ ਕੁਛ ਤਾਂ ਹੋਏਗਾ ਫਿਰ ਕੱਢਣ ਪਾਉਣ, ਪਰ ਹਲੇ ਕਦੇ ਉਹਦੇ 'ਚ ਵਿਵਾਦ ਭਾਲਦੇ ਆ, ਕਦੇ ਮੁਹੰਮਦ ਸਾਹਿਬ ਦਾ ਜ਼ਿਕਰ ਕਰਕੇ ਉਹਨੂੰ, ਜਿਹੜੀ ਹੈ ਸਾਡੀ ਪੁਲਿਸ ਕਮਿਊਨਿਟੀ ਹੈ, ਉਹਨੂੰ ਭੜਕਾਉਣ ਦਾ ਕਿ ਕਿਸੇ ਤਰੀਕੇ SYL ਵਾਂਗੂ ਇਹਨੂੰ ਵੀ ਬੈਨ ਕਰਵਾ ਦਿਆ। ਫਿਰ ਉਹ ਇੱਕ ਸਿੱਖ ਜਰਨੈਲ ਦੀ, ਬਾਬਾ ਹਰੀ ਸਿੰਘ ਨਲੂਆ, ਕਿਸੇ ਨੂੰ ਕੋਈ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਸਿੱਖ ਇਤਿਹਾਸ ਦੇ ਵਿੱਚ ਸੁਨਹਿਰੇ ਪੰਨਿਆਂ ਤੇ ਉਹਦਾ ਨਾਮ ਲਿਖਿਆ ਹੋਇਆ, ਉਹਨਾਂ ਦਾ ਉਹਦੀ ਇੰਨੀ ਘਾਲਣਾ ਸੀਗੀ ਜ਼ਿੰਦਗੀ ਦੇ ਵਿੱਚ। ਉਸ ਯੋਧੇ ਦੀ ਜੋ ਵਾਰ ਗਾਈ ਹੈ ਤਾਂ ਉਹ ਸੱਚਾਈ ਦੇ ਬਿਲਕੁਲ ਨੇੜੇ ਹੈ। ਸੱਚਾਈ ਹੈ, ਨੇੜੇ ਵੀ ਮੈਂ ਨਹੀਂ ਕਹਿ ਸਕਦਾ। ਜੋ ਚੀਜ਼ ਇਤਿਹਾਸ ਚੋਂ ਸਿੱਧੂ ਨੇ ਪੜ੍ਹੀ ਬਾਚੀ, ਉਸ ਚੀਜ਼ ਨੂੰ ਕਰਮ ਤੇ ਲੈ ਕੇ ਆਂਦਾ ਤੇ ਉਹਨੂੰ ਗਾਇਆ। ਐਵੇਂ ਨਹੀਂ ਕਰੋੜਾਂ ਲੋਕ ਅੱਧੇ ਘੰਟੇ ਦੇ ਵਿੱਚ ਉਹਨੂੰ ਪਸੰਦ ਕਰੀ ਜਾਂਦੇ। ਉਹਦੇ ਵਿੱਚ ਕੁਛ ਨਾ ਕੁਛ ਤਾਂ ਹੋਏਗਾ ਜੋ ਵਿਲੱਖਣ ਉਹਨੇ ਉਹਦੀ ਕਲਮ ਦੀ ਜਿਹੜੀ ਹੈ ਦੇਣ ਸੀ। ਪਰ ਜਿਹੜੇ ਹਿੱਟ ਨੇ ਉਹਨਾਂ ਨੂੰ ਹਾਲੇ ਵੀ ਗੱਲ ਨਹੀਂ ਚੰਗੀ ਲੱਗ ਰਹੀ ਹੈ ਵੀ ਇਹਦੇ ਤਾਂ ਮਰਿਆ ਹੋਇਆ ਵੀ ਨਹੀਂ ਹਟਦਾ। ਹਾਲੇ ਕਈ ਸਾਲਾਂ ਤੱਕ ਐਵੇਂ ਜਿਵੇਂ ਚੱਲਣਾ ਹੈ। ਉਸ ਤੋਂ ਬਾਅਦ ਉਹਦਾ ਘੱਟੋ ਘੱਟ 150-200 ਗਾਣਾ ਹੈ ਜਿਹੜੇ ਲੋਕ ਅੱਜ ਵੀ ਰਿਪੀਟ ਤੇ ਸੁਣਦੇ ਔਰ ਸੁਣਦੇ ਰਹਿਣਗੇ। ਸਿੱਧੂ ਕਲਾਕਾਰ ਨਹੀਂ, ਇੱਕ ਸੋਚ ਸੀ। ਤੁਸੀਂ ਸਰੀਰਕ ਤੌਰ ਤੇ ਉਹਨੂੰ ਜ਼ਰੂਰ ਮਾਰ ਦਿੱਤਾ ਹੈ, ਪਰ ਅਸੀਂ ਤੁਸੀਂ ਸਭ ਚਲੇ ਜਾਵਾਂਗੇ, ਪਰ ਸਿੱਧੂ ਦੀ ਆਵਾਜ਼ ਇਸ ਜਗਤ ਦੇ ਉੱਤੇ ਇਦਾਂ ਹੀ ਗੂੰਜਦੀ ਰਹਿੰਦੀ ਹੋਈ ਹੈ। ਮਾਰਨ ਵਾਲੇ ਭੁਲੇਖੇ ਦੇ ਵਿੱਚ ਹੈ। ਗੋਲੀਆਂ ਮਾਰ ਕੇ ਤੁਸੀਂ ਉਹਦਾ ਸਰੀਰ ਖਤਮ ਕਰ ਗਏ, ਪਰ ਉਹਦੀ ਸੋਚ ਨੂੰ ਤੁਸੀਂ ਕਦੇ ਨਹੀਂ ਮਾਰ ਸਕਦੇ। ਹੁਣ ਇਹਨਾਂ ਕੋਲ ਧਮਕੀਆਂ ਤੋਂ ਇਲਾਵਾ ਕੁਝ ਨਹੀਂ, ਕਿਉਂਕਿ ਥੋੜ੍ਹੋਂ ਡਰੇ ਹੋਏ ਨੇ। ਮੈਂ ਸਰਕਾਰ ਨੂੰ ਤੁਹਾਡੇ ਮਾਧਿਅਮ ਨਾਲ, ਪ੍ਰੈਸ ਦੇ ਮਾਧਿਅਮ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਮਾਂ ਹਾਲੇ ਹੈਗਾ, ਤੁਸੀਂ ਇਹਨਾਂ ਨੂੰ ਨੱਥ ਪਾ ਲਓ। ਜੇਲ੍ਹਾਂ ਸਾਡੀਆਂ ਗੈਂਗਸਟਰਾਂ ਦੇ ਅੱਡੇ ਬਣ ਗਈਆਂ। ਇੱਕ ਕਤਲ ਕਰਕੇ ਬੰਦਾ ਜਾਂਦਾ, 14 ਬੰਦੇ ਥੱਲੇ ਫਰੋਤੀਆਂ ਇਕੱਠੇ ਕਰਨ ਵਾਲੇ ਰੱਖ ਲੈਂਦਾ। ਬੇਰੁਜ਼ਗਾਰੀ ਪਹਿਲਾਂ ਹੀ ਬਹੁਤ ਜ਼ਿਆਦਾ ਹੈ, ਕਿ ਸਾਰਾ ਯੂਥ ਇੱਧਰ ਨੂੰ ਨਾ ਹੋਲੇ। ਸਮਾਂ ਰਹਿੰਦੇ ਫੈਸਲੇ ਲੈ ਲਓ। ਇਹਨਾਂ ਦਾ ਇੱਕ ਪਾਸਾ ਕਰਨਾ ਪੈਣਾ। ਫੋਰਸਾਂ ਦੇ ਮਨੋਬਲ ਡਿੱਗ ਰਹੇ ਨੇ, ਕਿਉਂਕਿ ਥਾਣਿਆਂ ਨੂੰ ਧਮਕੀਆਂ ਦੇ ਕਹਿੰਦੇ ਨੇ ਤਾਂ ਕਰ ਲਓ, ਕੀ ਕਰ ਲਓਗੇ, ਅਸੀਂ ਜੇ ਕਰ ਦਾਂਗੇ ਉਹ ਕਰ ਦਾਂਗੇ। ਇੰਨੀ ਹਿੰਮਤ ਅਪਰਾਧੀ ਦੀ ਨਾ ਵਧਣ ਦਿਓ। ਲੋਕਾਂ ਦਾ
ਕਾਨੂੰਨ ਦੇ ਵਿੱਚ ਵਿਸ਼ਵਾਸ ਬਣਿਆ ਰਵੇ ਤਾਂ ਤੁਹਾਨੂੰ ਸਖਤ ਫੈਸਲੇ ਲੈਣੇ ਪੈਣਗੇ। ਇਹ ਮੈਂ ਵਾਰ-ਵਾਰ ਹਰੇਕ ਸੰਗਤ ਨੂੰ ਬੇਨਤੀ ਕਰਦਾ। ਤੁਹਾਡਾ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਪਿਛਲੇ 6 ਮਹੀਨਿਆਂ ਤੋਂ ਤੁਸੀਂ ਮੈਨੂੰ ਬਹੁਤ ਤਾਕਤ ਦਿੱਤੀ ਹੈ। ਇੱਕ ਤੁਹਾਡੀ ਹਿੰਮਤ ਸੀ ਜਿਹਦਾ ਕਰਕੇ ਮੈਂ ਤੁਹਾਡੇ ਸਾਹਮਣੇ ਖੜਾ ਔਰ ਇਹਨਾਂ ਨਾਲ ਲੜ ਰਹੇ ਇਹਨਾਂ ਦੇ ਬਰਾਬਰ। ਔਰ ਤੁਸੀਂ ਐਵੇਂ ਜਿਵੇਂ ਆਪਣਾ ਪਿਆਰ ਬਣਾਈ ਰੱਖਿਓ, ਮੈਨੂੰ ਤੁਹਾਡੇ ਤੋਂ ਉਮੀਦ ਹੈ ਆਪਾਂ ਜਸਟਿਸ ਲੈ ਕੇ ਰਹਾਂਗੇ, ਆਪਾਂ ਉਦਾਸ ਨਹੀਂ ਹੋਣਾ ਇਸ ਗੱਲ। ਠੀਕ ਹੈ, ਔਖਾ ਜ਼ਰੂਰ ਹੈ, ਕਈ ਗੱਲਾਂ ਸਾਡੇ ਹੱਥ ਵੱਸ ਨਹੀਂ, ਕੁਛ ਪੂਰੀ ਫੋਰਸ ਨੂੰ ਮੈਂ ਨਹੀਂ ਕਹੂੰਗਾ, ਪਰ ਕਾਲੀਆਂ ਭੇਡਾਂ ਪ੍ਰਿਤਪਾਲ ਵਰਗੀਆਂ ਮਹਿਕਮੇ 'ਚ ਵੀ ਬਹੁਤ ਵੜ ਗਈਆਂ। ਸਰਕਾਰ ਨੂੰ ਇਹ ਚੀਜ਼ ਵੀ ਬਚਣੀ ਹੋਊਗੀ, ਕਿਉਂਕਿ ਜਿਹੜੇ ਪ੍ਰਿਤਪਾਲ ਨੂੰ ਮੈਂ ਆਪਦਾ ਮਦਈ ਸਮਝ ਕੇ ਮੈਨੂੰ ਤਾਂ ਉਹ ਰੱਬ ਲੱਗਦਾ ਸੀ ਮੇਰੇ ਪੁੱਤ ਦਾ ਕੇਸ ਸੋਲਵ ਕਰੀ ਜਾਂਦਾ, ਪਰ ਮੈਨੂੰ ਕੀ ਪਤਾ ਸੀ ਮੇਥੋਂ ਪੁੱਛ ਕੇ ਜਾ ਕੇ ਗੈਂਗਸਟਰਾਂ ਨੂੰ ਦੱਸੀ ਜਾਂਦਾ। ਇਹੋ ਜਿਹੀਆਂ ਸਹੂਲਤਾਂ ਉਹਨੇ ਦਿੱਤੀਆਂ ਗੈਂਗਸਟਰਾਂ ਨੂੰ, ਬੱਚੀਆਂ ਬੈਠੀਆਂ, ਮੈਂ ਸਾਰੀ ਗੱਲ ਦੱਸ ਨਹੀਂ ਸਕਦਾ। ਯਾਰ ਇੰਨਾ ਕਿਰਦਾਰ ਤਾਂ ਨਹੀਂ ਡਿੱਗਣਾ ਚਾਹੀਦਾ। ਸਮੁੱਚੇ ਪੁਲਿਸ ਫੋਰਸ ਦਾ ਸਿਰ ਨੀਵਾਂ ਕੀਤਾ ਇੱਕ ਬੰਦੇ ਨੇ। ਆ ਕੱਲ ਪਰਸੋਂ ਫਿਰੋਜ਼ਪੁਰ ਵਾਲਾ ਦੇਖ ਲਓ, ਮੋਬਾਈਲ ਮੁਹੱਈਆ ਕਰਾ ਰਿਹਾ ਜੇਲ੍ਹਾਂ ਦੇ ਵਿੱਚ ਜਾ ਕੇ, ਔਰ ਖੁਦ ਆਪ ਲੱਖ ਰੁਪਏ ਦੇ ਨੇੜੇ ਦੀ ਘੱਟੋ ਘੱਟ ਤਨਖਾਹ ਹੋਏਗੀ। ਮੈਂ ਸਰਕਾਰ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਯਾਰ ਇਹੋ ਜਿਹੇ ਭ੍ਰਿਸ਼ਟ ਅਫਸਰਾਂ ਨੂੰ ਤੋੜਦੇ ਕਰ ਦਿਓ। ਵਾਧੂ ਬੇਰੁਜ਼ਗਾਰ ਫਿਰਦੇ ਆ, ਨਵੇਂ ਮੁੰਡੇ ਜਿਹੜੇ ਤਨਖਾਹ ਤੇ ਕੰਮ ਕਰਕੇ ਰਾਜੀ ਹੈ, ਉਹਨੂੰ ਤਾਂ 9-9 ਹਜ਼ਾਰ ਤੇ ਲਈ ਫਿਰਦੇ ਹੋ। ਪੜ੍ਹਿਆ ਲਿਖਿਆ ਯੂਥ ਡਿਗਰੀਆਂ ਚੱਕ ਕੇ ਸੜਕਾਂ ਤੇ ਤੁਰਿਆ ਫਿਰਦਾ ਹੈ। ਇਹੋ ਜਿਹੇ ਗੰਦ ਤੋਂ ਕਰਾਉਣਾ ਕੀ ਹੈ? ਕਈ ਵਾਰੀ ਮੈਂ ਆਪ ਇਹ ਗੱਲ ਅਫਸਰਾਂ ਦੇ ਮੂੰਹੋਂ ਸੁਣੀ ਹੈ, ਲੀਡਰਾਂ ਦੇ ਮੂੰਹੋਂ ਸੁਣੀ ਹੈ ਵੀ ਫਲਾਨਾ ਅਫਸਰ ਲਾ ਦਿਓ ਜੀ, ਅਸੀਂ ਕੀ ਕਰੀਏ, ਸਾਡਾ ਕੰਮ ਨਹੀਂ ਹੁੰਦਾ। ਯਾਰ ਇਹ ਵੀ ਹੋ ਰਹੀ ਹੈ, ਜੇ ਕਦੇ ਫਲਾਨਾ ਲਾ ਦਿਓ ਜੀ, ਯਾਰ ਉਹ ਵੀ ਆਈ ਹੈ। ਜੇ ਤੁਹਾਨੂੰ ਸਾਰਾ ਕੁਝ ਪਤਾ ਫਿਰ ਇਹਨੂੰ ਤੋੜ ਦਿਓ, ਤਾਂ ਹੀ ਲੋਕਾਂ ਦਾ ਵਿਸ਼ਵਾਸ ਬਣਿਆ ਰਹੂਗਾ। ਘੱਟੋ ਘੱਟ ਤੁਹਾਡੇ ਤੋਂ ਸਾਨੂੰ ਆਸ ਹੈ, ਕਿਉਂਕਿ ਤੁਹਾਨੂੰ ਅਸੀਂ ਪੁਰਾਣਿਆਂ ਨੂੰ ਸਾਰਿਆਂ ਨੂੰ ਦੇਖ ਦੇਖ ਕੇ ਤੁਹਾਨੂੰ ਨਵਿਆਂ ਨੂੰ ਲਿਆਂਦਾ। ਤੁਹਾਡੇ ਤੇ ਸਾਡੀ ਹਲੇ ਵੀ ਆਸ ਹੈਗੀ ਹੈ ਵੀ ਤੁਸੀਂ ਲਾਜ਼ਮੀ ਕੁਛ ਨਾ ਕੁਛ ਕਰੋਗੇ, ਪਰ ਸਮਾਂ ਨਾ ਗਵਾਓ ਵੀ ਲੋਕਾਂ ਦਾ ਵਿਸ਼ਵਾਸ ਬਿਲਕੁਲ ਇਸ ਗੱਲ ਤੋਂ ਚੱਕਿਆ ਜਾਵੇ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਵੀ ਕਾਨੂੰਨ ਦੀ ਇੱਜ਼ਤ ਰੱਖ ਲਓ ਬਣੀ। ਇਹ ਬਦਮਾਸ਼ ਕਾਨੂੰਨ ਤੋਂ ਉੱਪਰ ਦੀ ਹੋ ਗਏ ਨੇ। ਇਹਨਾਂ ਦੀਆਂ ਧਮਕੀਆਂ, ਇਹਨਾਂ ਦੇ ਚੈਲੰਜ ਕਰਨੇ ਪੁਲਿਸ ਨੂੰ ਤਾਂ ਸਮਝਦੀ ਕੱਖ ਨਹੀਂ। ਇਹ ਭ੍ਰਿਸ਼ਟ ਮੁਲਾਜ਼ਮ 2 ਹੋਣਗੇ, 4 ਹੋਣਗੇ, 10 ਹੋਣਗੇ, ਇਸ ਤੋਂ ਵੱਧ ਨਹੀਂ। ਪਰ ਲੋੜ ਹੈ ਗਰੇਬਾਂ 'ਚ ਨਿਗਾਹ ਮਾਰਨੀ। ਨਹੀਂ ਮਾਰੋਗੇ ਮਾਤਰ ਧਮਾਤਰ ਖੜੇ ਪਿੱਟੀ ਜਾਣਗੇ, ਜਦੋਂ ਸੇਕ ਲੱਗ ਗਿਆ ਉਹ ਚੀਕਾਂ ਮਾਰੀ ਜਾਣਗੇ। ਦੂਜਿਆਂ ਨੂੰ ਹਲੇ ਇਹ ਕਸਾਈ ਵਾਲੇ ਬੱਕਰੇ ਵਾਂਗੂ ਵੀ ਸਾਡੇ ਮੂਹਰੇ ਦਾ ਪੱਠੇ ਪਏ ਨੇ, ਸਾਨੂੰ ਕਿਹੜਾ ਕੋਈ ਵੱਢਦਾ ਹੈ। ਪਰ ਬਾਰੀ ਵੀਰੋ ਜੇ ਇਸ ਢੰਗ ਨਾਲ ਚੱਲਦੇ, ਇੱਕ ਕਤਲ ਕਰਕੇ ਬੰਦਾ 14 ਬੰਦੇ ਥੱਲੇ ਰੱਖ ਲੈਂਦਾ। ਆ ਤੁਸੀਂ ਜਾਣਦੇ ਹੋਵੋਗੇ ਤਲਵੰਡੀ ਤੋਂ ਕੁਲਵੀਰ ਨਰੂਆਣੇ ਨੂੰ ਮਾਰ ਕੇ ਗਏ, ਜਿਹੜਾ ਪੁਲਿਸ ਨੇ ਫੜੇ ਨੇ 14 ਫੜਦੇ। ਮੈਂ ਕੋਈ ਇਹ ਅੰਦਾਜ਼ਾ ਲਾ ਕੇ ਨਹੀਂ ਕਹਿੰਦਾ, ਪੁਲਿਸ ਦੀ FIR 'ਚ ਦਾਖਲ ਨੇ ਜਿਨ੍ਹਾਂ ਨੇ ਤਲਵੰਡੀ ਤੇ ਰਾਮੇ ਤੋਂ 2 ਕਰੋੜ ਇਕੱਠਾ ਕਰਕੇ ਫਿਰ ਭਾਈ ਕਿਸੇ ਨੂੰ IAS ਜਾਂ ਦੂਜਾ BCS ਬਣਨ ਦੀ ਕੀ ਲੋੜ ਪੈਂਦੀ ਹੈ ਜੇ ਆਈ ਰੁਪਈਆ ਇਕੱਠਾ ਹੁੰਦਾ ਹੈ। ਸਾਡਾ ਯੂਥ ਤਾਂ ਪਹਿਲੀ ਬਾਤ ਨੂੰ ਤੁਰਿਆ ਜਾਂਦਾ ਹੈ। ਜਿਹੜੇ ਮਾਪਿਆਂ ਦਾ ਮਾੜਾ ਮੋਟਾ ਹੱਥ ਪੈਂਦਾ, ਹਰੇਕ 4 ਪੈਸੇ ਲਾ ਕੇ ਜਵਾਕਾਂ ਨੂੰ ਬਾਹਰ ਕੱਢੀ ਜਾਂਦੇ ਆ। ਕੌਣ ਰਹੂਗਾ ਇੱਥੇ? ਸਿੱਧੂ ਨੇ ਕੋਸ਼ਿਸ਼ ਕਰੀ ਸੀ ਬਾਹਰੋਂ ਪੈਸੇ ਲਾਉਣੇ, ਬਾਹਰੋਂ ਪੈਸਾ ਕਮਾਉਣਾ, ਡਾਲਰ ਕਮਾ ਕੇ ਦੇਸ਼ ਦੇ ਖਜ਼ਾਨੇ 'ਚ ਲੈ ਕੇ ਆਉਂਦਾ ਸੀ। 2 ਕਰੋੜ ਰੁਪਇਆ ਟੈਕਸ ਆ ਭਰਦਾ ਸੀ, ਔਰ ਜਾਨਵਰਾਂ ਤੋਂ ਭੈੜੀ ਜ਼ਾਲਮਾਂ ਨੇ ਮੌਤ ਦਿੱਤੀ। ਕਿਹੜਾ ਮਾਪਾ ਕਹੂਗਾ ਵੀ ਮੇਰਾ ਪੁੱਤ ਇੱਥੇ ਇੰਡੀਆ ਦੀ ਸੇਵਾ ਕਰੇ ਰਹਿ ਕੇ? ਜੇ ਹਸ਼ਰ ਸਿੱਧੂ ਵਾਲਾ ਕਰਨਾ ਹੈ, ਕੌਣ ਆਊਗਾ ਇੱਥੇ? ਇਹ ਗੱਲਾਂ ਸਰਕਾਰ ਨੂੰ ਵੀ ਦੇਖਣੀਆਂ ਪੈਣਗੀਆਂ। ਔਰ ਸਾਡੀ ਵੀ ਯਾਦਾਸ਼ਤ ਬਹੁਤ ਮਾੜੀ ਹੈ, ਅਸੀਂ ਥੋੜੇ ਚਿਰ ਬਾਅਦ ਭੁੱਲ ਜਾਂਦੇ ਹਾਂ। ਫਿਰ ਸਾਨੂੰ ਇਹੋ ਜਿਹੇ ਬੰਦੇ ਜੇ ਨਹੀਂ ਕੰਮ ਕਰਨਗੇ ਫਿਰ ਰਿਜੈਕਟ ਕਰਨੇ ਪੈਣਗੇ। ਮੈਂ ਸੌਰੀ, ਮੈਂ ਇਸ ਪਾਸੇ ਤਾਂ ਨਹੀਂ ਜਾਂਦਾ। ਲੋਕ ਕਹਿਣ ਲੱਗ ਜਾਂਦੇ ਵੀ ਇਹ ਤਾਂ 70 ਦੇ ਬਹਾਨੇ ਪੋਲਿਟਿਕਸ ਕਰਨ ਲੱਗ ਜਾਂਦਾ ਹੈ। ਇਸ ਕਰਕੇ ਮੈਂ ਵੋਟਾਂ ਦੀ ਜਿੱਤਣ ਹਰਾਉਣ ਦੀ ਗੱਲ ਨਹੀਂ ਕਰਦਾ ਕਿਸੇ ਨੂੰ, ਪਰ ਇਹ ਹਕੀਕਤ ਹੈ। ਜਿੰਨੀ ਗੱਲ ਦਾ ਜ਼ਿਕਰ ਕਰੇ ਬਿਨਾਂ ਸਰਦਾ ਨਹੀਂ, ਮੈਂ ਉਨੀ ਕਿ ਲਾਜ਼ਮੀ ਕਹਿਣਾ ਵੀ ਤੁਹਾਨੂੰ ਅਸੀਂ ਲੈ ਕੇ ਆਏ ਹਾਂ, ਤੁਹਾਡੇ ਤੋਂ ਸਾਨੂੰ ਉਮੀਦਾਂ ਨੇ। ਹਲੇ ਵੀ 6-7 ਮਹੀਨਿਆਂ ਦਾ ਸਮਾਂ ਹੋਇਆ, ਕੋਈ ਗੱਲ ਨਹੀਂ, ਹਲੇ ਵੀ ਸੰਭਲ ਜੂ। ਇਹਨਾਂ ਦੇ ਨੱਥ ਪਾ ਦਿਓ।
ਇਹ ਨਾ ਹੋਵੇ 5-7 ਮਹੀਨਿਆਂ ਨੂੰ ਨਾ ਮੈਨੂੰ ਐਂ ਲੱਗਦਾ ਵੀ ਜੇ ਜਿਵੇਂ ਕੰਮ ਚੱਲਦਾ ਰਿਹਾ, ਜੇ ਗਵਰਨਮੈਂਟ ਨੇ ਕੋਈ ਸਟੈਪ ਸਖਤ ਨਾ ਲਿਆ ਤਾਂ ਅਗਲੇ ਹਾਲਾਤ ਬਹੁਤ ਖਰਾਬ ਹੋਣ ਵਾਲੇ ਨੇ। ਸਾਰਾ ਕੁਝ ਵੋਟਾਂ ਨਹੀਂ ਹੈਗੀਆਂ ਭਰਾਵੋ, ਅਸੀਂ ਜ਼ਿੰਦਗੀ ਵੀ ਜਿਉਣੀ, ਅਸੀਂ ਘੱਟ ਪੈਸੇ ਨਾਲ ਵੀ ਸਾਰ ਲਾਂਗੇ। ਪਹਿਲਾਂ 5-7 ਕਿੱਲਿਆਂ ਨਾਲ ਇੰਨਾ ਸੋਹਣਾ ਖੁਸ਼ਹਾਲ ਜੀਵਨ ਜਿਉਣਾ ਯਾਰ, ਮੈਂ ਕੀ ਕਰਨਾ ਸੀ ਮਹਿਲ ਮਾੜੀਆਂ ਦਾ, ਕੋਠੀਆਂ ਦਾ, ਜੇ ਮੈਂ ਇੱਕ ਜਵਾਕ ਹੀ ਮਰਵਾ ਲੈਣਾ ਸੀ ਆਪਦਾ। ਇਹੋ ਜਿਹੀ ਤਰੱਕੀ ਕਿਹਦੇ ਕੰਮ ਹੈ ਵੀਰੋ? ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾ ਜਾਵੇ। ਸੋ ਭਾਵੁਕ ਹੋਇਆ ਕਈ ਵਾਰੀ ਕੋਈ ਸ਼ਬਦ ਵੱਧ ਘੱਟ ਕਹਿ ਗਿਆ ਹਾਂ, ਸੰਗਤ ਮਾਫ ਕਰ ਦਿਓਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਦਿਲ ਝੰਜੋੜਿਆ ਜਾਂਦਾ ਜਦੋਂ ਉਹਦੀ ਬੱਚੇ ਦੀ ਨੀਵੀਂ ਪਾਈ ਹੋਈ ਹੈ, ਜੂੜਾ ਖੁੱਲ ਕੇ ਉਹਦਾ ਐਂ ਫਿਰਦਾ ਤੇ ਉਹਨੂੰ ਹਲਾ ਲੋਕ ਉਹਦੀਆਂ ਵੀਡੀਓਆਂ ਬਣਾਉਂਦੇ ਨੇ। ਲੋਕਾਂ ਨੇ ਤਾਂ ਜਿਹੜੀ ਬਣਾਈ ਸੀ ਤੇ ਇਹਨਾਂ ਨੇ ਬਰਤਨ ਵਾਲਿਆਂ ਨੇ ਜਮੀ ਕਸਰ ਕੱਢਤੀ। ਮੇਰੀ ਉਹਨਾਂ ਸਿੰਗਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਬਾਈ ਤੁਸੀਂ ਚੱਲੋ, ਤੁਹਾਡੇ ਚ ਟੈਲੈਂਟ ਹੈ ਤਾਂ ਤੁਸੀਂ ਚੱਲੋਗੇ, ਕਿਉਂ ਨਹੀਂ ਚੱਲੋਗੇ? ਮੇਰੇ ਬੱਚੇ ਨੂੰ ਕਿਉਂ ਯੂਜ਼ ਕਰਦੇ ਹੋ ਤੁਸੀਂ? ਮੇਰਾ ਉਹਨਾਂ ਨਾਲ ਬਹੁਤ ਵੱਡਾ ਗਿਲਾ ਹੈ ਇਹ ਵੀ ਚਲੋ ਜੇ ਕਰਨੀ ਹੈ ਤੁਸੀਂ ਹੋਰ ਫੋਟੋਆਂ ਕਰ ਲਓ, ਹੋਰ ਹੱਸਦੇ ਨੱਚਦੇ ਗਾਉਂਦੇ ਦੀਆਂ ਕਰ ਲਓ, ਪਰ ਇਹਦਾ ਮਤਲਬ ਇਹ ਥੋੜੀ ਹੈ ਵੀ ਤੁਸੀਂ ਮਾਂ ਪਿਓ ਦੇ ਰੋਜ਼ ਸੱਟ ਮਾਰੋ ਇੱਕ। ਮੇਰੀ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹ ਹਰਕਤ ਨਾ ਕਰੋ ਤੇ ਨਹੀਂ ਸਾਨੂੰ ਕੋਈ ਸਟੈਂਡ ਲੈਣਾ ਪਊਗਾ। ਬਹੁਤ ਆਤਮਾ ਦੁਖੀ ਹੁੰਦੀ ਹੈ ਜਦੋਂ ਅਸੀਂ ਇਦਾਂ ਦੀਆਂ ਵੀਡੀਓ ਦੇਖਦੇ। ਮੈਂ ਹਾਲੇ ਤੱਕ ਸ਼ੁਭ ਦੀ ਇੱਕ ਵੀਡੀਓ ਵੀ ਨਹੀਂ ਦੇਖੀ ਉਹ ਜਿਹੜੀ ਉਹਦੇ ਨਾਲ ਇਹਨਾਂ ਦਰਿੰਦਿਆਂ ਨੇ ਕੁੱਤੇ ਖਾਣੀ ਕੀਤੀ ਹੈ, ਹਰਾਮਜ਼ਾਦਿਆਂ ਨੇ, ਅਕਾਲ ਪੁਰਖ ਵਾਹਿਗੁਰੂ। ਮੈਂ ਤਾਂ ਕਹਿੰਦੀ ਇਹਨਾਂ ਦੀਆਂ ਔਲਾਦ ਤਾਂ ਇਹਨਾਂ ਦੇ ਇਹੋ ਜਿਹੇ ਗੰਦਿਆਂ ਨੇ ਕਿੱਥੋਂ ਹੋਊਗੀ, ਪਰ ਇਹਨਾਂ ਨੂੰ ਨਰਕਾਂ ਦੀ ਢੋਈ ਨਾ ਮਿਲੇ, ਇਹ ਮੌਤ ਮੰਗਣ, ਇਹਨਾਂ ਨੂੰ ਮੌਤ ਵੀ ਨਾ ਆਵੇ। ਮੈਂ ਤਾਂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਮੂਹਰੇ ਇਹੀ ਅਰਦਾਸ ਕਰੂੰਗੀ ਵੀ ਜਿਵੇਂ ਇਹਨਾਂ ਨੇ ਮੇਰੇ ਬੱਚੇ ਨੂੰ, ਸ਼ਰੀਫ ਨੂੰ ਇੰਨਾ ਘਟੀਆ ਦਰਿੰਦਗੀ ਕਰਕੇ ਗਏ ਨੇ, ਇੰਨਾ ਉਹਦੇ ਤੇ ਅਤਿਆਚਾਰ ਕੀਤਾ ਹੈ, ਮੈਂ ਤਾਂ ਕਹਿੰਦੀ ਇਹਨਾਂ ਨੂੰ ਕਿਤੇ ਨਰਕਾਂ ਦੀ ਢੋਈ ਨਾ ਮਿਲੇ। ਦੂਸਰੀ ਗੱਲ, ਜਿਵੇਂ ਹੁਣ ਇਹ ਕਹਿ ਰਹੇ ਨੇ ਤੁਸੀਂ ਸਾਡਾ ਸਾਰਾ ਪਰਿਵਾਰ, ਹੁਣ ਸਾਰਿਆਂ ਨੂੰ ਵਿਚਾਰਿਆਂ ਨੂੰ ਐ ਹੋਇਆ ਪਿਆ ਵੀ ਹਾਏ ਮਾਤਾ ਤੁਸੀਂ ਦੇਸ਼ ਛੱਡ ਕੇ ਜਾਓਗੇ। ਇਹ ਦੇਸ਼ ਇਕੱਲੇ ਇੱਕ ਜਣੇ ਦੀ ਜੰਗੀਰ ਨਹੀਂ ਹੈਗੀ, ਕਿਸੇ ਦੇ ਦਾਦੇ ਦੀ ਜੰਗੀਰ ਨਹੀਂ। ਅਸੀਂ ਵੀ ਉਸ ਦੇਸ਼ ਦੇ ਵਾਸੀ ਹਾਂ, ਅਸੀਂ ਵੀ ਇੱਥੇ ਰਹਿਣਾ ਚਾਹੁੰਦੇ ਹਾਂ। ਇੱਥੋਂ ਰਹਾਂਗੇ, ਛੱਡ ਕੇ ਨਹੀਂ ਜਾਂਦੇ, ਕਿਤੇ ਨਹੀਂ ਜਾਂਦੇ। ਬਸ ਮੇਰੀਆਂ ਇੱਕ ਦੋ ਹੀ ਬੇਨਤੀਆਂ ਸੀ, ਮੈਂ ਇਹੀ ਕਰਨਾ ਚਾਹੁੰਦੀ ਸੀ। ਇੱਕ ਤਾਂ ਨਵੇਂ ਆਉਣ ਵਾਲੇ ਸਿੰਗਰਾਂ ਨੂੰ ਵੀ ਤੁਹਾਡਾ ਟੈਲੈਂਟ ਤੁਸੀਂ ਆਪਦਾ ਆਪ ਕਰੋ, ਆਪਦੇ ਪੈਰਾਂ ਤੇ ਖੜੇ ਹੋਵੋ, ਕਿਸੇ ਨੂੰ ਵਰਤ ਕੇ ਅੱਗੇ ਲੰਘਣਾ। ਸ਼ੁਭਦੀਪ ਦੀ ਇਹ ਹੈ ਨਹੀਂ ਸੀਗੀ ਫਿਤਰਤ, ਉਹ ਤਾਂ ਕੱਲਾ ਆਇਆ ਸੀ, ਕੱਲੇ ਨੇ ਗਾਇਆ, ਕੱਲੇ ਨੇ ਨੱਕ 'ਚ ਦਮ ਕਰਕੇ ਰੱਖਿਆ ਇਹਨਾਂ ਸਾਰਿਆਂ ਦੇ। ਇਹਨਾਂ ਨੂੰ ਆਇਆ ਸੀਗਾ ਵੀ ਹੁਣ ਸ਼ੁਭਦੀਪ ਚਲਾ ਗਿਆ ਤੇ ਹੁਣ ਸਾਡਾ ਤੋਰੀ ਫੁਲਕਾ ਚੱਲ ਪੂ, ਨਹੀਂ ਚੱਲਦਾ। ਬੈਠੇ ਆ ਸਾਰੇ ਹੱਥ ਤੇ ਹੱਥ ਰੱਖੀ, ਐਂ ਬੈਠੇ ਰਹਿਣਗੇ। ਅਕਾਲ ਪੁਰਖ ਵਾਹਿਗੁਰੂ ਬੇੜਾ ਗਰਕ ਕਰੂ ਇਹਨਾਂ ਦਾ, ਜਿਨ੍ਹਾਂ ਨੇ ਮੇਰੇ ਬੱਚੇ ਬਾਰੇ ਘਟੀਆ ਸੋਚੀ। ਜਿੱਥੋਂ ਸ਼ੁਰੂ ਹੋਇਆ ਇਹ ਕੰਮ, ਜਿੱਥੇ ਖਤਮ ਹੋਇਆ, ਅਕਾਲ ਪੁਰਖ ਵਾਹਿਗੁਰੂ ਇਹ ਜੀ ਘਟੀਆ ਇਹਨਾਂ ਨੂੰ ਦਰਦਨਾਕ ਮੌਤ ਦੇਵੇ। ਜੋ ਕੋਈ ਇਹ ਮੌਤ ਮੰਗਣ ਤੇ ਇਹਨਾਂ ਨੂੰ ਮੌਤ ਵੀ ਨਾ ਆਵੇ। ਪਰਮਾਤਮਾ ਮੂਹਰੇ ਇਹੀ ਅਰਦਾਸ ਹੈ, ਬਾਹਲਾ ਕੁਛ ਨਾ ਕਹਿੰਦੀ ਹੋਈ ਖਿਮਾ ਦੀ ਜਾਚਕਾਂ, ਜੇ ਕੋਈ ਸ਼ਬਦ ਘੱਟ ਵੱਧ ਬੋਲਿਆ ਗਿਆ ਹੋਵੇ ਤਾਂ ਆਪਣਾ ਵੱਡੀ ਛੋਟੀ ਭੈਣ ਕਰਕੇ, ਮਾਤਾ ਕਰਕੇ ਮਾਫ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਖ-ਵੱਖ ਇਲਾਕਿਆਂ ਚੋਂ ਪਹੁੰਚੀ ਸਾਧ ਸੰਗਤ, ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਸ 29 ਤਰੀਕ ਨੂੰ ਲਗਭਗ 6 ਮਹੀਨੇ ਹੋ ਜਾਣੇ ਹੈ ਬੇਟੇ ਨੂੰ ਇਸ ਦੁਨੀਆ ਤੋਂ ਗਿਆ ਨੂੰ। ਔਰ ਜਸਟਿਸ ਲਈ ਜਦੋਂ ਜਹਿਦ ਆਪਾਂ ਉਵੇਂ ਜਿਵੇਂ ਲੱਗੇ ਹੋਏ, ਜਿਵੇਂ ਤੁਸੀਂ ਰਾਤ ਦਾ ਦੇਖੇ ਹੋਣਾ ਖਬਰਾਂ ਦੇ ਵਿੱਚ, ਸਰਕਾਰ ਦਾ ਥੋੜਾ ਜਿਹਾ ਹੁਣ ਮੂਡ ਬਦਲਿਆ ਲੱਗਦਾ ਵੀ ਸ਼ਾਇਦ ਕੋਈ ਨਾ ਕੋਈ ਉਮੀਦ ਕੁਛ ਨਾ ਕੁਛ ਕਰਨਗੇ, ਕਿਉਂਕਿ ਕਾਫੀ ਵੱਡੀ ਪੱਧਰ ਤੇ ਤਬਾਦਲੇ ਹੋਏ ਨੇ। ਪੁਲਿਸ ਅਫਸਰ ਇੱਧਰ ਸਾਰੇ ਕੀਤੇ ਨੇ, ਕੋਈ ਨਾ ਕੋਈ ਰਣਨੀਤੀ ਜ਼ਰੂਰ ਬਣਾਈ ਹੋਈ। ਆਪਾਂ ਜਿਹੜੀ ਆਪਣੀ ਬੁਹਾਰ ਹੈ ਉਹ ਹਰ ਦਰ ਤੇ ਲਗਾਏ ਰਹੇ ਹਾਂ। ਕੱਲ ਨੂੰ ਸ਼ਾਇਦ ਡੀਜੀਪੀ ਦਾ ਸਮਾਂ ਮਿਲ ਜਾਵੇ, ਉਹਨਾਂ ਨੂੰ ਮਿਲਣਾ, ਫਿਰ ਕੋਸ਼ਿਸ਼ ਕਰਾਂਗੇ NIA ਕੋਲੇ ਵੀ ਪਹੁੰਚ ਕਰਾਂਗੇ। ਜੋ ਕਰਨ ਵਾਲਾ ਪੀਸਫੁਲੀ ਉਹ ਆਪਾਂ ਸਾਰੀ ਗੱਲ ਕਰ ਰਹੇ ਹਾਂ, ਕਿਉਂਕਿ ਮੈਂ ਸਮਝਦਾ ਵੀ ਹਰ ਇੱਕ ਗੱਲ ਦਾ ਹੱਲ ਧਰਨਾ ਵੀ ਨਹੀਂ ਹੈ। ਹਾਂ, ਜਦੋਂ ਕੋਈ ਗੱਲ ਸੁਣੇ ਹੀ ਨਾ ਫਿਰ ਧਰਨੇ ਤੋਂ ਬਿਨਾਂ ਸਰਦਾ ਨਹੀਂ। ਪਰ ਆਪਣਾ ਪਰਿਵਾਰ ਵੱਡਾ ਹੈ, ਮੈਂ ਵੀ ਇਸ ਗੱਲ ਤੋਂ ਕਈ ਵਾਰੀ ਫਿਰ ਚਿੰਤਤ ਹੋ ਜਾਂਦੇ ਵੀ ਮੈਂ ਸ਼ੁਰੂ ਤਾਂ ਕਰ ਲਿਆ, ਪਰ ਫਿਰ ਮੁੜ ਕੇ ਚੱਕਣਾ ਮੇਰੇ ਹੱਥ 'ਚ ਨਹੀਂ ਰਹਿਣਾ, ਕਿਉਂਕਿ ਲੋਕਾਂ 'ਚ ਗੁੱਸਾ ਬਹੁਤ ਜ਼ਿਆਦਾ ਹੈ। ਸਰਕਾਰ ਨੂੰ ਇਸ ਚੀਜ਼ ਨੂੰ ਸਮਝ ਲੈਣਾ ਚਾਹੀਦਾ।
नहीं तो कोई रिश्तेदार दे नहीं जाता वीरो 6 महीने तो बाद भोग पै जाता। हौली हौली सब आपो अपने कामां कारां 'ਚ बिजी हो जाते हैं। किसी को इन्ना समा नहीं होंदा भी वो 6-6 महीने तक किसी के घरे गिरे मारी जाए। नाले तुसीं किहड़ा मेरे कोई ब्लड रिलेशन चो एक थोड़ा जिहड़ा प्यार है थोड़े अंदर पई खिच है ये साबित करती है कि सिद्धू मेरा पुੱਤ नहीं सी थोड़ा भी सी। मैनू बड़े भरा इत्थे ये गल समझाउंदे आ भी जब तक उन्हें 295 गाना नहीं गाया तब तक वो सिंगर सी थोड़ा बेटा सी। 295 तो बाद सिद्धू एक पब्लिक प्रॉपर्टी बन गया सी। वो जिन्ना थोड़ा सी उन्ना लोकां दा भी सी। और तुसी इस गल नूं महसूस करके देखो भी आ हुण मुंडा कि यूके तो आया सी जिहड़ा सामने बैठा पिछली सभा दे विच तो हाले तक बच्चे धाहा मारी जाते अपने काम करन तो भी समर्थ होए पए। किन्नी डिप्रैशन दे विच गए जे देखा जाए तो मेरा उन्हां बेचारिਆਂ ਨਾਲ काहदा रिश्ता सी। पर आपां नूं माण होना चाहिए बच्चे ने कुछ तो इहो जिहा कीता है भी ਲੱਖਾਂ दिलां दी करोड़ां दिलां दी धड़कन बनिया। पर कुछ शरारती लोग हले भी उस चीज को मनने को तैयार नहीं। बाहर गाना आया तुसी सारे ने सुनिया और बिलबोर्ड से दस्तखत देती गाने की। दुनिया भर चो चौथे नंबर पे चल रहा है। यार कुछ तो होएगा फिर कटना पाऊंगा। पर हले कदे ਉਹਦੇ ਚ विवाद भालते हैं कदे मोहम्मद साहब का जिक्र करके जी साड़ी पुलिस कम्यूनिटी है उन्होंने भड़काउण दा कि किसी तरीके SYL वांगू इहनूं भी बैन करवा दें। फिर उस एक सिख जरनैल की बाबा हरी सिंह नलूआ किसी को कोई जान पहचान का मुताज नहीं है। सिख इतिहास के सुनहरे पन्नियां ते उहदा नाम लिखा हुआ उन्होंने उहदी एडी घालना असी भी जिंदगी दे उस योधे की जो वार गाई है तो सच्चाई के बिल्कुल नेड़े है। सच्चाई है सच नेड़े भी मैं नहीं कह सकता। जो चीज इतिहास चो सिद्धू ने पढ़ी बाची उस चीज को कर्म से लेके आंदा ते उहनूं गाया। एवें नहीं करोड़ों लोग अद्धे घंटे दे विच उहनूं पसंद कर लिया। ਉਹਦੇ ਵਿੱਚ कुछ ना कुछ तो होएगा जो विलखण ने ਉਹਦੀ कलम की ਜਿਹੜੀ देन सी। पर जिहड़े हेटर ने उधरों हाले भी गल नहीं चंगी लग रही है भी अरे तो मरिया होया भी नहीं हटदा। हाले कई साल तक एवें जिवें चलना है। उस तो बाद वो घट्टो घट 150-200 गाना है जिहड़े लोग अज भी रिपीट से सुनते और सुनते रहणगे। सिद्धू कलाकार नहीं एक सोच सी। तुसीं शरीरक तौर पर उन्हें जरूर मार दिता है पर असी तुसीं सब चले जावांगे पर सिद्धू की आवाज़ इस जगत के उत्ते इदां ही गूंजदी जरूर रहिंदी दुनिया मारन वाले भुलेखे दे विच है। गोलियां मार के तुसीं उहदा शरीर खत्म करके पर उहदी सोच नूं तुसीं कदे नहीं मार सकदे। हुण इन्हां कोल धमकियां तो इलावा कुछ नहीं क्योंकि थोड़ों डरे हुए ने। मैं सरकार नूं तुहाडे माध्यम नाल प्रेस के माध्यम नाल हाथ जोड़ के बेनती करता भी समा हाले हैगा तुसीं इन्हां नूं नत्थ पा लो। जेलां साडियां गैंगस्टरां दे अड्डे बन गईयां। एक कतल करके बंदा जांदा 14 बंदे थल्ले फरौतियां इकट्ठे करन वाले रख लैंदा है। बेरोजगारी पहले ही बहुत ज्यादा है कि सारा यूथ इधर नूं ना होले। समा रहिंदे फैसले ले लो। इन्हां दा एक पासा करना पैना है। फोर्सां दे मनोबल दिख रहे हैं क्योंकि थाणिਆਂ ਨੂੰ ਧਮਕੀਆਂ ਦੇ ਕਹਿੰਦੇ ਨੇ ਤਾਂ कर लो की कर लोगे ਅਸੀਂ ये कर देंगे वो कर देंगे। ਇੰਨੀ ਹਿੰਮਤ ਅਪਰਾਧੀ ਦੀ ਨਾ ਵਧਣ ਦਿਓ। ਲੋਕਾਂ ਦਾ ਕਾਨੂੰਨ ਦੇ ਵਿੱਚ ਵਿਸ਼ਵਾਸ ਬਣਿਆ ਰਵੇ ਤਾਂ ਤੁਹਾਨੂੰ ਸਖਤ ਫੈਸਲੇ ਲੈਣੇ ਪੈਣਗੇ। ਇਹ ਮੈਂ ਵਾਰ-ਵਾਰ ਹਰੇਕ ਸੰਗਤ ਨੂੰ ਬੇਨਤੀ ਕਰਦਾ। ਤੁਹਾਡਾ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ कि पिछले 6 महीनों तो तुसीं मैनूं बहुत ताकत दी है। एक थोड़ी हिम्मत सी जिहदा करके मैं तुहाडे सामने खड़ा और इन्हां नाल लड़ रहे हैं इन्हां दे बराबर। और तुसीं इवें जिवें अपना प्यार बनाई रखियो मैनूं तुहाडे तो उम्मीद है आपां जस्टिस लेके रहांगे।
ਆਪਾਂ ਉਦਾਸ ਨਹੀਂ ਹੋਣਾ ਇਸ ਗੱਲ ਤੋਂ। ਠੀਕ ਹੈ, ਔਖਾ ਜ਼ਰੂਰ ਹੈ, ਕਈ ਗੱਲਾਂ ਸਾਡੇ ਹੱਥ ਵੱਸ ਨਹੀਂ, ਕੁਛ ਪੂਰੀ ਫੋਰਸ ਨੂੰ ਮੈਂ ਨਹੀਂ ਕਹੂੰਗਾ, ਪਰ ਕਾਲੀਆਂ ਭੇਡਾਂ ਪ੍ਰਿਤਪਾਲ ਵਰਗੀਆਂ ਮਹਿਕਮੇ 'ਚ ਵੀ ਬਹੁਤ ਵੜ ਗਈਆਂ। ਸਰਕਾਰ ਨੂੰ ਇਹ ਚੀਜ਼ ਵੀ ਬਚਣੀ ਹੋਊਗੀ, ਕਿਉਂਕਿ ਜਿਹੜੇ ਪ੍ਰਿਤਪਾਲ ਨੂੰ ਮੈਂ ਆਪਦਾ ਮਦਈ ਸਮਝ ਕੇ, ਮੈਨੂੰ ਤਾਂ ਉਹ ਰੱਬ ਲੱਗਦਾ ਸੀ ਮੇਰੇ ਪੁੱਤ ਦਾ ਕੇਸ ਸੋਲਵ ਕਰੀ ਜਾਂਦਾ, ਪਰ ਮੈਨੂੰ ਕੀ ਪਤਾ ਸੀ ਮੇਥੋਂ ਪੁੱਛ ਕੇ ਜਾ ਕੇ ਗੈਂਗਸਟਰਾਂ ਨੂੰ ਦੱਸੀ ਜਾਂਦਾ। ਇਹੋ ਜਿਹੀਆਂ ਸਹੂਲਤਾਂ ਉਹਨੇ ਦਿੱਤੀਆਂ ਗੈਂਗਸਟਰਾਂ ਨੂੰ, ਬੱਚੀਆਂ ਬੈਠੀਆਂ, ਮੈਂ ਸਾਰੀ ਗੱਲ ਦੱਸ ਨਹੀਂ ਸਕਦਾ। ਯਾਰ ਇੰਨਾ ਕਿਰਦਾਰ ਤਾਂ ਨਹੀਂ ਡਿੱਗਣਾ ਚਾਹੀਦਾ। ਸਮੁੱਚੇ ਪੁਲਿਸ ਫੋਰਸ ਦਾ ਸਿਰ ਨੀਵਾਂ ਕੀਤਾ ਇੱਕ ਬੰਦੇ ਨੇ। ਆ ਕੱਲ ਪਰਸੋਂ ਫਿਰੋਜ਼ਪੁਰ ਵਾਲਾ ਦੇਖ ਲਓ, ਮੋਬਾਈਲ ਮੁਹੱਈਆ ਕਰਾ ਰਿਹਾ ਜੇਲ੍ਹਾਂ ਦੇ ਵਿੱਚ ਜਾ ਕੇ, ਔਰ ਖੁਦ ਆਪ ਲੱਖ ਰੁਪਏ ਦੇ ਨੇੜੇ ਦੀ ਘੱਟੋ ਘੱਟ ਤਨਖਾਹ ਹੋਏਗੀ। ਮੈਂ ਸਰਕਾਰ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਯਾਰ ਇਹੋ ਜਿਹੇ ਭ੍ਰਿਸ਼ਟ ਅਫਸਰਾਂ ਨੂੰ ਤੋੜਦੇ ਕਰ ਦਿਓ। ਵਾਧੂ ਬੇਰੁਜ਼ਗਾਰ ਫਿਰਦੇ ਆ, ਨਵੇਂ ਮੁੰਡੇ ਜਿਹੜੇ ਤਨਖਾਹ ਤੇ ਕੰਮ ਕਰਕੇ ਰਾਜੀ ਹੈ, ਉਹਨੂੰ ਤਾਂ 9-9 ਹਜ਼ਾਰ ਤੇ ਲਈ ਫਿਰਦੇ ਹੋ। ਪੜ੍ਹਿਆ ਲਿਖਿਆ ਯੂਥ ਡਿਗਰੀਆਂ ਚੱਕ ਕੇ ਸੜਕਾਂ ਤੇ ਤੁਰਿਆ ਫਿਰਦਾ ਹੈ। ਇਹੋ ਜਿਹੇ ਗੰਦ ਤੋਂ ਕਰਾਉਣਾ ਕੀ ਹੈ? ਕਈ ਵਾਰੀ ਮੈਂ ਆਪ ਇਹ ਗੱਲ ਅਫਸਰਾਂ ਦੇ ਮੂੰਹੋਂ ਸੁਣੀ ਹੈ, ਲੀਡਰਾਂ ਦੇ ਮੂੰਹੋਂ ਸੁਣੀ ਹੈ ਵੀ ਫਲਾਨਾ ਅਫਸਰ ਲਾ ਦਿਓ ਜੀ, ਅਸੀਂ ਕੀ ਕਰੀਏ, ਸਾਡਾ ਕੰਮ ਨਹੀਂ ਹੁੰਦਾ। ਯਾਰ ਇਹ ਵੀ ਹੋਏ ਜਾਈ ਹੈ। ਜੇ ਕਦੇ ਫਲਾਨਾ ਲਾ ਦਿਓ ਜੀ, ਯਾਰ ਉਹ ਵੀ ਆਈ ਹੈ। ਜੇ ਤੁਹਾਨੂੰ ਸਾਰਾ ਕੁਝ ਪਤਾ ਫਿਰ ਇਹਨੂੰ ਤੋੜ ਦਿਓ, ਤਾਂ ਹੀ ਲੋਕਾਂ ਦਾ ਵਿਸ਼ਵਾਸ ਬਣਿਆ ਰਹੂਗਾ। ਘੱਟੋ ਘੱਟ ਤੁਹਾਡੇ ਤੋਂ ਸਾਨੂੰ ਆਸ ਹੈ, ਕਿਉਂਕਿ ਤੁਹਾਨੂੰ ਅਸੀਂ ਪੁਰਾਣਿਆਂ ਨੂੰ ਸਾਰਿਆਂ ਨੂੰ ਦੇਖ ਦੇਖ ਕੇ ਤੁਹਾਨੂੰ ਨਵਿਆਂ ਨੂੰ ਲਿਆਂਦਾ। ਤੁਹਾਡੇ ਤੇ ਸਾਡੀ ਹਲੇ ਵੀ ਆਸ ਹੈਗੀ ਹੈ ਵੀ ਤੁਸੀਂ ਲਾਜ਼ਮੀ ਕੁਛ ਨਾ ਕੁਛ ਕਰੋਗੇ, ਪਰ ਸਮਾਂ ਨਾ ਗਵਾਓ ਵੀ ਲੋਕਾਂ ਦਾ ਵਿਸ਼ਵਾਸ ਬਿਲਕੁਲ ਇਸ ਗੱਲ ਤੋਂ ਚੱਕਿਆ ਜਾਵੇ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਵੀ ਕਾਨੂੰਨ ਦੀ ਇੱਜ਼ਤ ਰੱਖ ਲਓ ਬਣੀ। ਇਹ ਬਦਮਾਸ਼ ਕਾਨੂੰਨ ਤੋਂ ਉੱਪਰ ਦੀ ਹੋ ਗਏ ਨੇ। ਇਹਨਾਂ ਦੀਆਂ ਧਮਕੀਆਂ, ਇਹਨਾਂ ਦੇ ਚੈਲੰਜ ਕਰਨੇ ਪੁਲਿਸ ਨੂੰ ਤਾਂ ਸਮਝਦੀ ਕੱਖ ਨਹੀਂ। ਇਹ ਭ੍ਰਿਸ਼ਟ ਮੁਲਾਜ਼ਮ 2 ਹੋਣਗੇ, 4 ਹੋਣਗੇ, 10 ਹੋਣਗੇ, ਇਸ ਤੋਂ ਵੱਧ ਨਹੀਂ। ਪਰ ਲੋੜ ਹੈ ਗਰੇਬਾਂ 'ਚ ਨਿਗਾਹ ਮਾਰਨੀ। ਨਹੀਂ ਮਾਰੋਗੇ, ਮਾਤਰ ਧਮਾਤਰ ਖੜੇ ਪਿੱਟੀ ਜਾਣਗੇ। ਜਦੋਂ ਸੇਕ ਲੱਗ ਗਿਆ ਉਹ ਚੀਕਾਂ ਮਾਰੀ ਜਾਣਗੇ। ਦੂਜਿਆਂ ਨੂੰ ਹਲੇ ਇਹ ਕਸਾਈ ਵਾਲੇ ਬੱਕਰੇ ਵਾਂਗੂ ਵੀ ਸਾਡੇ ਮੂਹਰੇ ਦਾ ਪੱਠੇ ਪਏ ਨੇ, ਸਾਨੂੰ ਕਿਹੜਾ ਕੋਈ ਵੱਢਦਾ ਹੈ। ਪਰ ਬਾਰੀ ਵੀਰੋ ਜੇ ਇਸ ਢੰਗ ਨਾਲ ਚੱਲਦੇ, ਇੱਕ ਕਤਲ ਕਰਕੇ ਬੰਦਾ 14 ਬੰਦੇ ਥੱਲੇ ਰੱਖ ਲੈਂਦਾ। ਆ ਤੁਸੀਂ ਜਾਣਦੇ ਹੋਵੋਗੇ ਤਲਵੰਡੀ ਤੋਂ ਕੁਲਵੀਰ ਨਰੂਆਣੇ ਨੂੰ ਮਾਰ ਕੇ ਗਏ, ਜਿਹੜਾ ਪੁਲਿਸ ਨੇ ਫੜੇ ਨੇ 14 ਫੜਦੇ। ਮੈਂ ਕੋਈ ਇਹ ਅੰਦਾਜ਼ਾ ਲਾ ਕੇ ਨਹੀਂ ਕਹਿੰਦਾ, ਪੁਲਿਸ ਦੀ FIR 'ਚ ਦਾਖਲ ਨੇ, ਜਿਨ੍ਹਾਂ ਨੇ ਤਲਵੰਡੀ ਤੇ ਰਾਮੇ ਤੋਂ 2 ਕਰੋੜ ਇਕੱਠਾ ਕਰਕੇ ਫਿਰ ਭਾਈ ਕਿਸੇ ਨੂੰ IAS ਜਾਂ ਦੂਜਾ BCS ਬਣਨ ਦੀ ਕੀ ਲੋੜ ਪੈਂਦੀ ਹੈ ਜੇ ਆਈ ਰੁਪਈਆ ਇਕੱਠਾ ਹੁੰਦਾ ਹੈ। ਸਾਡਾ ਯੂਥ ਤਾਂ ਪਹਿਲੀ ਬਾਅਦ ਨੂੰ ਤੁਰਿਆ ਜਾਂਦਾ ਹੈ। ਜਿਹੜੇ ਮਾਪਿਆਂ ਦਾ ਮਾੜਾ ਮੋਟਾ ਹੱਥ ਪੈਂਦਾ, ਹਰੇਕ 4 ਪੈਸੇ ਲਾ ਕੇ ਜਵਾਕਾਂ ਨੂੰ ਬਾਹਰ ਕੱਢੀ ਜਾਂਦੇ ਆ। ਕੌਣ ਰਹੂਗਾ ਇੱਥੇ? ਸਿੱਧੂ ਨੇ ਕੋਸ਼ਿਸ਼ ਕਰੀ ਸੀ ਬਾਹਰੋਂ ਪੈਸੇ ਲਾਉਣੇ, ਬਾਹਰੋਂ ਪੈਸਾ ਕਮਾਉਣਾ, ਡਾਲਰ ਕਮਾ ਕੇ ਦੇਸ਼ ਦੇ ਖਜ਼ਾਨੇ 'ਚ ਲੈ ਕੇ ਆਉਂਦਾ ਸੀ। 2 ਕਰੋੜ ਰੁਪਈਆ ਟੈਕਸ ਆ ਭਰਦਾ ਸੀ, ਔਰ ਜਾਨਵਰਾਂ ਤੋਂ ਭੈੜੀ ਜ਼ਾਲਮਾਂ ਨੇ ਮੌਤ ਦਿੱਤੀ। ਕਿਹੜਾ ਮਾਪਾ ਕਹੂਗਾ ਵੀ ਮੇਰਾ ਪੁੱਤ ਇੱਥੇ ਇੰਡੀਆ ਦੀ ਸੇਵਾ ਕਰੇ ਰਹਿ ਕੇ? ਜੇ ਹਸ਼ਰ ਸਿੱਧੂ ਵਾਲਾ ਕਰਨਾ ਹੈ, ਕੌਣ ਆਊਗਾ ਇੱਥੇ? ਇਹ ਗੱਲਾਂ ਸਰਕਾਰ ਨੂੰ ਵੀ ਦੇਖਣੀਆਂ ਪੈਣਗੀਆਂ, ਔਰ ਸਾਡੀ ਵੀ ਯਾਦਾਸ਼ਤ ਬਹੁਤ ਮਾੜੀ ਹੈ। ਅਸੀਂ ਥੋੜੇ ਚਿਰ ਬਾਅਦ ਭੁੱਲ ਜਾਂਦੇ ਹਾਂ। ਵੀਰੋ ਸਾਨੂੰ ਇਹੋ ਜਿਹੇ ਬੰਦੇ ਜੇ ਨਹੀਂ ਕੰਮ ਕਰਨਗੇ ਫਿਰ ਰਿਜੈਕਟ ਕਰਨੇ ਪੈਣਗੇ। ਸੌਰੀ, ਮੈਂ ਇਸ ਪਾਸੇ ਤਾਂ ਨਹੀਂ ਜਾਂਦਾ। ਲੋਕ ਕਹਿਣ ਲੱਗ ਜਾਂਦੇ ਵੀ ਇਹ ਤਾਂ 70 ਦੇ ਬਹਾਨੇ ਪੋਲਿਟਿਕਸ ਕਰਨ ਲੱਗ ਜਾਂਦਾ ਹੈ। ਇਸ ਕਰਕੇ ਮੈਂ ਵੋਟਾਂ ਦੀ ਜਾਂ ਜਿੱਤਣ ਹਰਾਉਣ ਦੀ ਗੱਲ ਨਹੀਂ ਕਰਦਾ ਕਿਸੇ ਨੂੰ, ਪਰ ਇਹ ਹਕੀਕਤ ਹੈ। ਜਿੰਨੀ ਗੱਲ ਦਾ ਜ਼ਿਕਰ ਕਰੇ ਬਿਨਾਂ ਸਰਦਾ ਨਹੀਂ, ਮੈਂ ਉਨੀ ਕਿ ਲਾਜ਼ਮੀ ਕਹਿਣਾ ਵੀ ਤੁਹਾਨੂੰ ਅਸੀਂ ਲੈ ਕੇ ਆਏ ਹਾਂ, ਤੁਹਾਡੇ ਤੋਂ ਸਾਨੂੰ ਉਮੀਦਾਂ ਨੇ। ਹਲੇ ਵੀ 6-7 ਮਹੀਨਿਆਂ ਦਾ ਸਮਾਂ ਹੋਇਆ, ਕੋਈ ਗੱਲ ਨਹੀਂ, ਹਲੇ ਵੀ ਸੰਭਲ ਜੂ। ਇਹਨਾਂ ਦੇ ਨੱਥ ਪਾ ਦਿਓ। ਇਹ ਨਾ ਹੋਵੇ 5-7 ਮਹੀਨਿਆਂ ਨੂੰ ਨਾ ਮੈਨੂੰ ਐਂ ਲੱਗਦਾ ਵੀ ਜੇ ਜਿਵੇਂ ਕੰਮ ਚੱਲਦਾ ਰਿਹਾ, ਜੇ ਗਵਰਨਮੈਂਟ ਨੇ ਕੋਈ ਸਟੈਪ ਸਖਤ ਨਾ ਲਿਆ ਤਾਂ ਅਗਲੇ ਹਾਲਾਤ ਬਹੁਤ ਖਰਾਬ ਹੋਣ ਵਾਲੇ ਨੇ। ਸਾਰਾ ਕੁਝ ਵੋਟਾਂ ਨਹੀਂ ਹੈਗੀਆਂ ਭਰਾਵੋ, ਅਸੀਂ ਜ਼ਿੰਦਗੀ ਵੀ ਜਿਉਣੀ, ਅਸੀਂ ਘੱਟ ਪੈਸੇ ਨਾਲ ਵੀ ਸਾਰ ਲਾਂਗੇ। ਪਹਿਲਾਂ 5-7 ਕਿੱਲਿਆਂ ਨਾਲ ਇੰਨਾ ਸੋਹਣਾ ਖੁਸ਼ਹਾਲ ਜੀਵਨ ਜਿਉਣਾ। ਯਾਰ ਮੈਂ ਕੀ ਕਰਨਾ ਸੀ ਮਹਿਰਬਾਨੀਆਂ ਦਾ, ਕੋਠੀਆਂ ਦਾ, ਜੇ ਮੈਂ ਇੱਕ ਜਵਾਕ ਹੀ ਮਰਵਾ ਲੈਣਾ ਸੀ ਆਪਦਾ। ਇਹੋ ਜਿਹੀ ਤਰੱਕੀ ਕਿਹਦੇ ਕੰਮ ਹੈ ਵੀਰੋ? ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾ ਜਾਵੇ।
ਸੋ ਭਾਵੁਕ ਹੋਇਆ ਕਈ ਵਾਰੀ ਕੋਈ ਸ਼ਬਦ ਵੱਧ ਘੱਟ ਕਹਿ ਗਿਆ ਹਾਂ ਸੰਗਤ ਮਾਫ ਕਰਨ ਜੋਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਦਿਲ ਚ ਜੁੜਿਆ ਜਾਂਦਾ ਜਦੋਂ ਉਹਦੀ ਬੱਚੇ ਦੀ ਨੀਵੀਂ ਪਾਈ ਹੋਈ ਆ, ਜੂੜਾ ਖੁੱਲ ਕੇ ਉਹਦਾ ਐਂ ਫਿਰਦਾ ਤੇ ਉਹਨੂੰ ਹਲਾ ਲੋਕ ਉਹਦੀਆਂ ਵੀਡੀਓਆਂ ਬਣਾਉਂਦੇ ਨੇ। ਲੋਕਾਂ ਨੇ ਤਾਂ ਜਿਹੜੀ ਬਣਾਈ ਸੀ ਤੇ ਇਹਨਾਂ ਨੇ ਬਰਤਨ ਵਾਲਿਆਂ ਨੇ ਜਮੀ ਕਸਰ ਕੱਢਤੀ। ਮੇਰੀ ਉਹਨਾਂ ਸਿੰਗਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ, ਬਾਈ ਤੁਸੀਂ ਚੱਲੋ, ਤੁਹਾਡੇ ਚ ਟੈਲੈਂਟ ਆ ਤਾਂ ਤੁਸੀਂ ਚੱਲੋਗੇ, ਕਿਉਂ ਨਹੀਂ ਚੱਲੋਗੇ? ਮੇਰੇ ਬੱਚੇ ਨੂੰ ਕਿਉਂ ਯੂਜ਼ ਕਰਦੇ ਹੋ ਤੁਸੀਂ? ਮੇਰਾ ਉਹਨਾਂ ਨਾਲ ਬਹੁਤ ਵੱਡਾ ਗਿਲਾ ਹੈ ਇਹ ਵੀ ਚਲੋ ਜੇ ਕਰਨੀ ਹੈ ਤੁਸੀਂ ਹੋਰ ਫੋਟੋਆਂ ਕਰ ਲਓ, ਹੋਰ ਹੱਸਦੇ ਨੱਚਦੇ ਗਾਉਂਦੇ ਦੀਆਂ ਕਰ ਲਓ, ਪਰ ਇਹਦਾ ਮਤਲਬ ਇਹ ਥੋੜੀ ਹੈ ਵੀ ਤੁਸੀਂ ਮਾਂ ਪਿਓ ਦੇ ਰੋਜ਼ ਸੱਟ ਮਾਰੋ ਇੱਕ। ਮੇਰੀ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹ ਹਰਕਤ ਨਾ ਕਰੋ ਤੇ ਨਹੀਂ ਸਾਨੂੰ ਕੋਈ ਸਟੈਂਡ ਲੈਣਾ ਪਊਗਾ। ਬਹੁਤ ਆਤਮਾ ਦੁਖੀ ਹੁੰਦੀ ਹੈ ਜਦੋਂ ਅਸੀਂ ਇਦਾਂ ਦੀਆਂ ਵੀਡੀਓ ਦੇਖਦੇ। ਮੈਂ ਹਾਲੇ ਤੱਕ ਸ਼ੁਭ ਦੀ ਇੱਕ ਵੀਡੀਓ ਵੀ ਨਹੀਂ ਦੇਖੀ ਉਹ ਜਿਹੜੀ ਉਹਦੇ ਨਾਲ ਇਹਨਾਂ ਦਰਿੰਦਿਆਂ ਨੇ ਕੁੱਤੇ ਖਾਣੀ ਕੀਤੀ ਆ, ਹਰਾਮਜ਼ਾਦਿਆਂ ਨੇ, ਅਕਾਲ ਪੁਰਖ ਵਾਹਿਗੁਰੂ। ਮੈਂ ਤਾਂ ਕਹਿੰਦੀ ਇਹਨਾਂ ਦੀਆਂ ਔਲਾਦ ਤਾਂ ਇਹਨਾਂ ਦੇ ਇਹੋ ਜਿਹੇ ਗੰਦਿਆਂ ਨੇ ਕਿੱਥੋਂ ਹੋਊਗੀ, ਪਰ ਇਹਨਾਂ ਨੂੰ ਨਰਕਾਂ ਦੀ ਢੋਈ ਨਾ ਮਿਲੇ, ਇਹ ਮੌਤ ਮੰਗਣ, ਇਹਨਾਂ ਨੂੰ ਮੌਤ ਵੀ ਨਾ ਆਵੇ। ਮੈਂ ਤਾਂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਮੂਹਰੇ ਇਹੀ ਅਰਦਾਸ ਕਰੂੰਗੀ ਵੀ ਜਿਵੇਂ ਇਹਨਾਂ ਨੇ ਮੇਰੇ ਬੱਚੇ ਨੂੰ, ਸ਼ਰੀਫ ਨੂੰ ਇੰਨਾ ਘਟੀਆ ਕੀਤਾ, ਦਰਿੰਦਗੀ ਕਰਕੇ ਗਏ ਨੇ, ਇੰਨਾ ਉਹਦੇ ਤੇ ਅਤਿਆਚਾਰ ਕੀਤਾ, ਮੈਂ ਤਾਂ ਕਹਿੰਦੀ ਇਹਨਾਂ ਨੂੰ ਕਿਤੇ ਨਰਕਾਂ ਦੀ ਢੋਈ ਨਾ ਮਿਲੇ। ਦੂਸਰੀ ਗੱਲ, ਜਿਵੇਂ ਹੁਣ ਇਹ ਕਹਿ ਰਹੇ ਨੇ ਤੁਸੀਂ ਸਾਡਾ ਸਾਰਾ ਪਰਿਵਾਰ ਹੋ, ਹੁਣ ਸਾਰਿਆਂ ਨੂੰ ਵਿਚਾਰਿਆਂ ਨੂੰ ਐ ਹੋਇਆ ਪਿਆ ਵੀ ਹਾਏ ਮਾਤਾ ਤੁਸੀਂ ਦੇਸ਼ ਛੱਡ ਕੇ ਜਾਓਗੇ। ਇਹ ਦੇਸ਼ ਇਕੱਲੇ ਇੱਕ ਜਣੇ ਦੀ ਜੰਗੀਰ ਨਹੀਂ ਹੈਗੀ, ਕਿਸੇ ਦੇ ਦਾਦੇ ਦੀ ਜੰਗੀਰ ਨਹੀਂ। ਅਸੀਂ ਵੀ ਉਸ ਦੇਸ਼ ਦੇ ਵਾਸੀ ਹਾਂ, ਅਸੀਂ ਵੀ ਇੱਥੇ ਰਹਿਣਾ ਚਾਹੁੰਦੇ ਹਾਂ। ਇੱਥੋਂ ਰਹਾਂਗੇ, ਛੱਡ ਕੇ ਨਹੀਂ ਜਾਂਦੇ, ਕਿਤੇ ਨਹੀਂ ਜਾਂਦੇ। ਬਸ ਮੇਰੀਆਂ ਇੱਕ ਦੋ ਹੀ ਬੇਨਤੀਆਂ ਸੀ, ਮੈਂ ਇਹੀ ਕਰਨਾ ਚਾਹੁੰਦੀ ਸੀ। ਇੱਕ ਤਾਂ ਨਵੇਂ ਆਉਣ ਵਾਲੇ ਸਿੰਗਰਾਂ ਨੂੰ ਵੀ ਤੁਹਾਡਾ ਟੈਲੈਂਟ ਤੁਸੀਂ ਆਪਦਾ ਆਪ ਕਰੋ, ਆਪਦੇ ਪੈਰਾਂ ਤੇ ਖੜੇ ਹੋਵੋ, ਕਿਸੇ ਨੂੰ ਵਰਤ ਕੇ ਅੱਗੇ ਲੰਘਣਾ। ਸ਼ੁਭਦੀਪ ਦੀ ਇਹ ਹੈ ਨਹੀਂ ਸੀਗੀ ਫਿਤਰਤ, ਉਹ ਤਾਂ ਕੱਲਾ ਆਇਆ ਸੀ, ਕੱਲੇ ਨੇ ਗਾਇਆ, ਕੱਲੇ ਨੇ ਨੱਕ 'ਚ ਦਮ ਕਰਕੇ ਰੱਖਿਆ ਇਹਨਾਂ ਸਾਰਿਆਂ ਦੇ। ਇਹਨਾਂ ਨੂੰ ਆਇਆ ਸੀਗਾ ਵੀ ਹੁਣ ਸ਼ੁਭਦੀਪ ਚਲਾ ਗਿਆ ਤੇ ਹੁਣ ਸਾਡਾ ਤੋਰੀ ਫੁਲਕਾ ਚੱਲ ਪੂ, ਨਹੀਂ ਚੱਲਦਾ। ਬੈਠੇ ਆ ਸਾਰੇ ਹੱਥ ਤੇ ਹੱਥ ਰੱਖੀ, ਐਂ ਬੈਠੇ ਰਹਿਣਗੇ। ਅਕਾਲ ਪੁਰਖ ਵਾਹਿਗੁਰੂ ਬੇੜਾ ਗਰਕ ਕਰੂ ਇਹਨਾਂ ਦਾ, ਜਿਨ੍ਹਾਂ ਨੇ ਮੇਰੇ ਬੱਚੇ ਬਾਰੇ ਘਟੀਆ ਸੋਚੀ। ਜਿੱਥੋਂ ਸ਼ੁਰੂ ਹੋਇਆ ਇਹ ਕੰਮ, ਜਿੱਥੇ ਖਤਮ ਹੋਇਆ, ਅਕਾਲ ਪੁਰਖ ਵਾਹਿਗੁਰੂ ਇਹ ਜੀ ਘਟੀਆ ਇਹਨਾਂ ਨੂੰ ਦਰਦਨਾਕ ਮੌਤ ਦੇਵੇ। ਜੋ ਕੋਈ ਇਹ ਮੌਤ ਮੰਗਣ ਤੇ ਇਹਨਾਂ ਨੂੰ ਮੌਤ ਵੀ ਨਾ ਆਵੇ। ਪਰਮਾਤਮਾ ਮੂਹਰੇ ਇਹੀ ਅਰਦਾਸ ਹੈ, ਬਾਹਲਾ ਕੁਛ ਨਾ ਕਹਿੰਦੀ ਹੋਈ ਖਿਮਾ ਦੀ ਜਾਚਕਾਂ, ਜੇ ਕੋਈ ਸ਼ਬਦ ਘੱਟ ਵੱਧ ਬੋਲਿਆ ਗਿਆ ਹੋਵੇ ਤਾਂ ਆਪਣਾ ਵੱਡੀ ਛੋਟੀ ਭੈਣ ਕਰਕੇ, ਮਾਤਾ ਕਰਕੇ ਮਾਫ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਖ-ਵੱਖ ਇਲਾਕਿਆਂ ਚੋਂ ਪਹੁੰਚੀ ਸਾਧ ਸੰਗਤ, ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਸ 29 ਤਰੀਕ ਨੂੰ ਲਗਭਗ 6 ਮਹੀਨੇ ਹੋ ਜਾਣੇ ਹੈ ਬੇਟੇ ਨੂੰ ਇਸ ਦੁਨੀਆ ਤੋਂ ਗਿਆ ਨੂੰ। ਔਰ ਜਸਟਿਸ ਲਈ ਜਦੋਂ ਜਹਿਦ ਆਪਾਂ ਉਵੇਂ ਜਿਵੇਂ ਲੱਗੇ ਹੋਏ, ਜਿਵੇਂ ਤੁਸੀਂ ਰਾਤ ਦਾ ਦੇਖੇ ਹੋਣਾ ਖਬਰਾਂ ਦੇ ਵਿੱਚ, ਸਰਕਾਰ ਦਾ ਥੋੜਾ ਜਿਹਾ ਹੁਣ ਮੂਡ ਬਦਲਿਆ ਲੱਗਦਾ ਵੀ ਸ਼ਾਇਦ ਕੋਈ ਨਾ ਕੋਈ ਉਮੀਦ ਹੈ, ਕੁਛ ਨਾ ਕੁਛ ਕਰਨਗੇ, ਕਿਉਂਕਿ ਕਾਫੀ ਵੱਡੀ ਪੱਧਰ ਤੇ ਤਬਾਦਲੇ ਹੋਏ ਨੇ। ਪੁਲਿਸ ਅਫਸਰ ਇੱਧਰ ਸਾਰੇ ਕੀਤੇ ਨੇ, ਕੋਈ ਨਾ ਕੋਈ ਰਣਨੀਤੀ ਜ਼ਰੂਰ ਬਣਾਈ ਹੋਏਗੀ। ਆਪਾਂ ਜਿਹੜੀ ਆਪਣੀ ਗੁਹਾਰ ਹੈ ਉਹ ਹਰ ਦਰ ਤੇ ਲਗਾਏ ਰਹੇ ਹਾਂ। ਕੱਲ ਨੂੰ ਸ਼ਾਇਦ ਡੀਜੀਪੀ ਦਾ ਸਮਾਂ ਮਿਲ ਜਾਵੇ, ਉਹਨਾਂ ਨੂੰ ਮਿਲਣਾ ਹੈ, ਫਿਰ ਕੋਸ਼ਿਸ਼ ਕਰਾਂਗੇ NIA ਕੋਲੇ ਵੀ ਪਹੁੰਚ ਕਰਾਂਗੇ। ਜੋ ਕਰਨ ਵਾਲਾ ਪੀਸਫੁਲੀ ਉਹ ਆਪਾਂ ਸਾਰੀ ਗੱਲ ਕਰ ਰਹੇ ਹਾਂ, ਕਿਉਂਕਿ ਮੈਂ ਸਮਝਦਾ ਵੀ ਹਰ ਇੱਕ ਗੱਲ ਦਾ ਹੱਲ ਧਰਨਾ ਵੀ ਨਹੀਂ ਹੈ। ਹਾਂ, ਜਦੋਂ ਕੋਈ ਗੱਲ ਸੁਣੇ ਹੀ ਨਾ ਫਿਰ ਧਰਨੇ ਤੋਂ ਬਿਨਾਂ ਸਰਦਾ ਨਹੀਂ। ਪਰ ਆਪਣਾ ਪਰਿਵਾਰ ਵੱਡਾ ਹੈ, ਮੈਂ ਵੀ ਇਸ ਗੱਲ ਤੋਂ ਕਈ ਵਾਰੀ ਫਿਰ ਚਿੰਤਤ ਹੋ ਜਾਂਦੇ ਵੀ ਮੈਂ ਸ਼ੁਰੂ ਤਾਂ ਕਰ ਲਿਆ, ਪਰ ਫਿਰ ਮੁੜ ਕੇ ਚੱਕਣਾ ਮੇਰੇ ਹੱਥ 'ਚ ਨਹੀਂ ਰਹਿਣਾ, ਕਿਉਂਕਿ ਲੋਕਾਂ 'ਚ ਗੁੱਸਾ ਬਹੁਤ ਜ਼ਿਆਦਾ ਹੈ। ਸਰਕਾਰ ਨੂੰ ਇਸ ਚੀਜ਼ ਨੂੰ ਸਮਝ ਲੈਣਾ ਚਾਹੀਦਾ, ਨਹੀਂ ਤਾਂ ਕੋਈ ਰਿਸ਼ਤੇਦਾਰ ਦੇ ਨਹੀਂ ਜਾਂਦਾ ਵੀਰੋ 6 ਮਹੀਨੇ ਤੋਂ ਬਾਅਦ ਭੋਗ ਪੈ ਜਾਂਦਾ। ਹੌਲੀ ਹੌਲੀ ਸਭ ਆਪੋ ਆਪਣੇ ਕੰਮਾਂ ਕਾਰਾਂ 'ਚ ਬਿਜੀ ਹੋ ਜਾਂਦੇ ਆ, ਕਿਸੇ ਕੋਲੇ ਇੰਨਾ ਸਮਾਂ ਨਹੀਂ ਹੁੰਦਾ ਵੀ ਉਹ 6 ਮਹੀਨੇ ਤੱਕ ਕਿਸੇ ਦੇ ਘਰੇ ਗੇੜੇ ਮਾਰੀ ਜਾਵੇ। ਨਾਲੇ ਤੁਸੀਂ ਕਿਹੜਾ ਮੇਰੇ ਕੋਈ ਬਲੱਡ ਰਿਲੇਸ਼ਨ 'ਚ ਹੋ। ਇੱਕ ਤੁਹਾਡਾ ਜਿਹੜਾ ਪਿਆਰ ਹੈ, ਤੁਹਾਡੇ ਅੰਦਰ ਪਈ ਖਿੱਚ ਹੈ, ਇਹ ਸਾਬਤ ਕਰਦੀ ਹੈ ਵੀ ਸਿੱਧੂ ਮੇਰਾ ਪੁੱਤ ਨਹੀਂ ਸੀ, ਤੁਹਾਡਾ ਵੀ ਸੀ। ਮੈਨੂੰ ਬੜੇ ਭਰਾ ਇੱਥੇ ਇਹ ਗੱਲ ਸਮਝਾਉਂਦੇ ਆ ਵੀ ਜਦ ਤੱਕ ਉਹਨੇ 295 ਗਾਣਾ ਨਹੀਂ ਗਾਇਆ ਸੀ,
तद तक वो सिंगर सी, थोड़ा बेटा सी। 295 तो बाद सिद्धू एक पब्लिक प्रॉपर्टी बन गया सी। वो जिन्ना थोड़ा सी उन्ना लोकां दा भी सी। और तुसी इस गल नूं महसूस करके देखो भी आ हुण मुंडा कि यूके तो आया सी, जिहड़ा सामने बैठा सी पिछली सभा दे विच, तो हाले तक बच्चे धाहा मारी जाते अपने काम करन तो भी समर्थ होए पए, किन्नी डिप्रैशन दे विच गए। जे देखा जाए तो मेरा उन्हां बेचारिਆਂ ਨਾਲ काहदा रिश्ता सी, पर आपां नूं माण होना चाहिए। बच्चे ने कुछ तो इहो जिहा कीता है भी लखां दिलां दी करोड़ां दिलां दी धड़कन बनिया, पर कुछ शरारती लोग हले भी उस चीज नूं मन्नण नूं तैयार नहीं। बाहर गाना आया, तुसी सारिਆਂ ने सुनिया और बिलबोर्ड ते दस्तखत देती गाने दी। दुनिया भर चो चौथे नंबर ते चल रहा है। यार कुछ तो होएगा फिर कटन पाउंड, पर हले कदे उहदे च विवाद भालदे है, कदे मोहम्मद साहब का जिक्र करके उन्होंने जिहड़ी है साडी मुस्लिम कम्यूनिटी है उन्होंने भड़काउण दा कि किसी तरीके SYL वांगू इहनूं भी बैन करवा दें। फिर उस एक सिख जरनैल की बाबा हरी सिंह नलूआ, किसी को कोई जान पहचान का मुताज नहीं है। सिख इतिहास के सुनहरे पन्नियां ते उहदा नाम लिखा हुआ, उन्होंने उहदी एडी घालना असीं भी जिंदगी दे उस योधे की जो वार गाई है तो वह सच्चाई के बिल्कुल नेड़े है। सच्चाई है, सच नेड़े भी मैं नहीं कह सकता। जो चीज इतिहास चों सिद्धू ने पढ़ी बाची, उस चीज कर्म से लेके आंदा ते उहनूं गाया। एवें नहीं करोड़ों लोग अद्धे घंटे दे विच उहनूं पसंद कर लिया, उहदे विच कुछ ना कुछ तो होएगा जो विलखण ने उहदी कलम दी जिहड़ी देन सी। पर जिहड़े हेटर ने उधरों हाले भी गल चंगी लग रही है भी यार तो मरिया होया भी नहीं हटदा। हाले कई साल तक एवें जिवें चलना है। उस तो बाद वह घट्टो घट 150-200 गाना है जिहड़े लोग अज भी रिपीट से सुनते और सुनते रहणगे। सिद्धू कलाकार नहीं, एक सोच सी। तुसीं शरीरक तौर पर उहनूं जरूर मार दिता है, पर असीं तुसीं सब चले जावांगे, पर सिद्धू की आवाज़ इस जगत के उत्ते इदां ही गूंजदी जरूर रहिंदी हुई है। मारन वाले भुलेखे दे विच है, गोलियां मार के तुसीं उहदा शरीर खत्म करके, पर उहदी सोच नूं तुसीं कदे नहीं मार सकदे। हुण इन्हां कोल धमकियां तो इलावा कुछ नहीं, क्योंकि थोड़ों डरे हुए ने। मैं सरकार नूं तुहाडे माध्यम नाल प्रेस दे माध्यम नाल हाथ जोड़ के बेनती करता भी समा हाले हैगा, तुसीं इन्हां नूं नत्थ पा लो। जेलां साडियां गैंगस्टरां दे अड्डे बन गईयां। एक कतल करके बंदा जांदा, 14 बंदे थल्ले फरोतियां इकट्ठे करन वाले रख लैंदा है। बेरोजगारी पहले ही बहुत ज्यादा है कि सारा यूथ इधर नूं ना होले। समा रहिंदे फैसले ले लो। इन्हां दा एक पासा करना पैना है। फोर्सां दे मनोबल दिख रहे हैं, क्योंकि थाणिਆਂ ਨੂੰ ਧਮਕੀਆਂ ਦੇ ਕਹਿੰਦੇ ਨੇ ਤਾਂ कर लो की कर लोगे, ਅਸੀਂ ये कर देंगे वो कर देंगे। ਇੰਨੀ ਹਿੰਮਤ ਅਪਰਾਧੀ ਦੀ ਨਾ ਵਧਣ ਦਿਓ। ਲੋਕਾਂ ਦਾ ਕਾਨੂੰਨ ਦੇ ਵਿੱਚ ਵਿਸ਼ਵਾਸ ਬਣਿਆ ਰਵੇ ਤਾਂ ਤੁਹਾਨੂੰ ਸਖਤ ਫੈਸਲੇ ਲੈਣੇ ਪੈਣਗੇ। ਇਹ ਮੈਂ ਵਾਰ-ਵਾਰ ਹਰੇਕ ਸੰਗਤ ਨੂੰ ਬੇਨਤੀ ਕਰਦਾ। ਤੁਹਾਡਾ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ कि पिछले 6 महीनों तो तुसीं मैनूं बहुत ताकत दी है। एक थोड़ी हिम्मत सी जिहदा करके मैं तुहाडे सामने खड़ा और इन्हां नाल लड़ रहे हैं, इन्हां दे बराबर। और तुसीं इवें जिवें अपना प्यार बनाई रखियो, मैनूं तुहाडे तो उम्मीद है आपां जस्टिस लेके रहांगे, आपां उदास नहीं होना इस गल। ठीक है, औखा जरूर है, कई गल्लां साडे हत्थ वस नहीं, कुछ पूरी फोर्स नूं मैं नहीं कहूँगा, पर कालियां भेडां प्रितपाल वर्गियां महकमे च भी बहुत बढ़ गई। सरकार नूं ये चीज़ भी बचनी होगी, क्योंकि जिहड़े प्रितपाल नूं मैं आपदा मदई समझ के मैनूं तो रब लगता सी मेरे पुत्त दा केस सॉल्व करी जांदा, पर मैनूं की पता सी मेरे तो पुछ के जाके गैंगस्टरां नूं दस्सी जांदा। इहो जिहियां सहूलतां उहने दित्तियां गैंगस्टरां नूं, बच्चियां बैठियां, मैं सारी गल दस नहीं सकदा।
ਯਾਰ ਇੰਨਾ ਕਿਰਦਾਰ ਤਾਂ ਨਹੀਂ ਡਿੱਗਣਾ ਚਾਹੀਦਾ। ਸਮੁੱਚੇ ਪੁਲਿਸ ਫੋਰਸ ਦਾ ਸਿਰ ਨੀਵਾਂ ਕੀਤਾ ਇੱਕ ਬੰਦੇ ਨੇ। ਆ ਕੱਲ ਪਰਸੋਂ ਫਿਰੋਜ਼ਪੁਰ ਵਾਲਾ ਦੇਖ ਲਓ, ਮੋਬਾਈਲ ਮੁਹੱਈਆ ਕਰਾ ਰਿਹਾ ਜੇਲ੍ਹਾਂ ਦੇ ਵਿੱਚ ਜਾ ਕੇ, ਔਰ ਖੁਦ ਆਪ ਲੱਖ ਰੁਪਏ ਦੇ ਨੇੜੇ ਦੀ ਘੱਟੋ ਘੱਟ ਤਨਖਾਹ ਹੋਏਗੀ। ਮੈਂ ਸਰਕਾਰ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਯਾਰ ਇਹੋ ਜਿਹੇ ਭ੍ਰਿਸ਼ਟ ਅਫਸਰਾਂ ਨੂੰ ਤੋੜਦੇ ਕਰ ਦਿਓ। ਵਾਧੂ ਬੇਰੁਜ਼ਗਾਰ ਫਿਰਦੇ ਆ, ਨਵੇਂ ਮੁੰਡੇ ਜਿਹੜੇ ਤਨਖਾਹ ਤੇ ਕੰਮ ਕਰਕੇ ਰਾਜੀ ਹੈ, ਉਹਨੂੰ ਤਾਂ 9-9 ਹਜ਼ਾਰ ਤੇ ਲਈ ਫਿਰਦੇ ਹੋ। ਪੜ੍ਹਿਆ ਲਿਖਿਆ ਯੂਥ ਡਿਗਰੀਆਂ ਚੱਕ ਕੇ ਸੜਕਾਂ ਤੇ ਤੁਰਿਆ ਫਿਰਦਾ ਹੈ। ਇਹੋ ਜਿਹੇ ਗੰਦ ਤੋਂ ਕਰਾਉਣਾ ਕੀ ਹੈ? ਕਈ ਵਾਰੀ ਮੈਂ ਆਪ ਇਹ ਗੱਲ ਅਫਸਰਾਂ ਦੇ ਮੂੰਹੋਂ ਸੁਣੀ ਹੈ, ਲੀਡਰਾਂ ਦੇ ਮੂੰਹੋਂ ਸੁਣੀ ਹੈ ਵੀ ਫਲਾਨਾ ਅਫਸਰ ਲਾ ਦਿਓ ਜੀ, ਅਸੀਂ ਕੀ ਕਰੀਏ, ਸਾਡਾ ਕੰਮ ਨਹੀਂ ਹੁੰਦਾ। ਯਾਰ ਇਹ ਵੀ ਹੋਏ ਜਿਹੀ ਹੈ। ਜੇ ਕਦੇ ਫਲਾਨਾ ਲਾ ਦਿਓ ਜੀ, ਯਾਰ ਉਹ ਵੀ ਆਈ ਹੈ। ਜੇ ਤੁਹਾਨੂੰ ਸਾਰਾ ਕੁਝ ਪਤਾ ਫਿਰ ਇਹਨੂੰ ਤੋੜ ਦਿਓ, ਤਾਂ ਹੀ ਲੋਕਾਂ ਦਾ ਵਿਸ਼ਵਾਸ ਬਣਿਆ ਰਹੂਗਾ। ਘੱਟੋ ਘੱਟ ਤੁਹਾਡੇ ਤੋਂ ਸਾਨੂੰ ਆਸ ਹੈ, ਕਿਉਂਕਿ ਤੁਹਾਨੂੰ ਅਸੀਂ ਪੁਰਾਣਿਆਂ ਨੂੰ ਸਾਰਿਆਂ ਨੂੰ ਦੇਖ ਦੇਖ ਕੇ ਤੁਹਾਨੂੰ ਨਵਿਆਂ ਨੂੰ ਲਿਆਂਦਾ। ਤੁਹਾਡੇ ਤੇ ਸਾਡੀ ਹਲੇ ਵੀ ਆਸ ਹੈਗੀ ਹੈ ਵੀ ਤੁਸੀਂ ਲਾਜ਼ਮੀ ਕੁਛ ਨਾ ਕੁਛ ਕਰੋਗੇ, ਪਰ ਸਮਾਂ ਨਾ ਗਵਾਓ ਵੀ ਲੋਕਾਂ ਦਾ ਵਿਸ਼ਵਾਸ ਬਿਲਕੁਲ ਇਸ ਗੱਲ ਤੋਂ ਚੱਕਿਆ ਜਾਵੇ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਵੀ ਕਾਨੂੰਨ ਦੀ ਇੱਜ਼ਤ ਰੱਖ ਲਓ ਬਣੀ। ਇਹ ਬਦਮਾਸ਼ ਕਾਨੂੰਨ ਤੋਂ ਉੱਪਰ ਦੀ ਹੋ ਗਏ ਨੇ। ਇਹਨਾਂ ਦੀਆਂ ਧਮਕੀਆਂ, ਇਹਨਾਂ ਦੇ ਚੈਲੰਜ ਕਰਨੇ ਪੁਲਿਸ ਨੂੰ ਤਾਂ ਸਮਝਦੀ ਕੱਖ ਨਹੀਂ। ਇਹ ਭ੍ਰਿਸ਼ਟ ਮੁਲਾਜ਼ਮ 2 ਹੋਣਗੇ, 4 ਹੋਣਗੇ, 10 ਹੋਣਗੇ, ਇਸ ਤੋਂ ਵੱਧ ਨਹੀਂ। ਪਰ ਲੋੜ ਹੈ ਗਰੇਬਾਂ 'ਚ ਨਿਗਾਹ ਮਾਰਨੀ। ਨਹੀਂ ਮਾਰੋਗੇ, ਮਾਤਰ ਖੜੇ ਪਿੱਟੀ ਜਾਣਗੇ। ਜਦੋਂ ਸੇਕ ਲੱਗ ਗਿਆ ਉਹ ਚੀਕਾਂ ਮਾਰੀ ਜਾਣਗੇ। ਦੂਜਿਆਂ ਨੂੰ ਹਲੇ ਇਹ ਕਸਾਈ ਵਾਲੇ ਬੱਕਰੇ ਵਾਂਗੂ ਵੀ ਸਾਡੇ ਮੂਹਰੇ ਦਾ ਪੱਠੇ ਪਏ ਨੇ, ਸਾਨੂੰ ਕਿਹੜਾ ਕੋਈ ਵੱਢਦਾ ਹੈ। ਪਰ ਬਾਰੀ ਵੀਰੋ ਜੇ ਇਸ ਢੰਗ ਨਾਲ ਚੱਲਦੇ, ਇੱਕ ਕਤਲ ਕਰਕੇ ਬੰਦਾ 14 ਬੰਦੇ ਥੱਲੇ ਰੱਖ ਲੈਂਦਾ। ਆ ਤੁਸੀਂ ਜਾਣਦੇ ਹੋਵੋਗੇ ਤਲਵੰਡੀ ਤੋਂ ਕੁਲਵੀਰ ਨਰੂਆਣੇ ਨੂੰ ਮਾਰ ਕੇ ਗਏ, ਜਿਹੜਾ ਪੁਲਿਸ ਨੇ ਫੜੇ ਨੇ 14 ਫੜਦੇ। ਮੈਂ ਕੋਈ ਇਹ ਅੰਦਾਜ਼ਾ ਲਾ ਕੇ ਨਹੀਂ ਕਹਿੰਦਾ, ਪੁਲਿਸ ਦੀ FIR 'ਚ ਦਾਖਲ ਨੇ ਜਿਨ੍ਹਾਂ ਨੇ ਤਲਵੰਡੀ ਤੇ ਰਾਮੇ ਤੋਂ 2 ਕਰੋੜ ਇਕੱਠਾ ਕਰਕੇ ਫਿਰ ਭਾਈ ਕਿਸੇ ਨੂੰ IAS ਜਾਂ ਦੂਜਾ BCS ਬਣਨ ਦੀ ਕੀ ਲੋੜ ਪੈਂਦੀ ਹੈ ਜੇ ਆਈ ਰੁਪਈਆ ਇਕੱਠਾ ਹੁੰਦਾ ਹੈ। ਸਾਡਾ ਯੂਥ ਤਾਂ ਪਹਿਲੀ ਬਾਅਦ ਨੂੰ ਤੁਰਿਆ ਜਾਂਦਾ ਹੈ। ਜਿਹੜੇ ਮਾਪਿਆਂ ਦਾ ਮਾੜਾ ਮੋਟਾ ਹੱਥ ਪੈਂਦਾ, ਹਰੇਕ 4 ਪੈਸੇ ਲਾ ਕੇ ਜਵਾਕਾਂ ਨੂੰ ਬਾਹਰ ਕੱਢੀ ਜਾਂਦੇ ਆ। ਕੌਣ ਰਹੂਗਾ ਇੱਥੇ? ਸਿੱਧੂ ਨੇ ਕੋਸ਼ਿਸ਼ ਕਰੀ ਸੀ ਬਾਹਰੋਂ ਪੈਸੇ ਲਾਉਣੇ, ਬਾਹਰੋਂ ਪੈਸਾ ਕਮਾਉਣਾ, ਡਾਲਰ ਕਮਾ ਕੇ ਦੇਸ਼ ਦੇ ਖਜ਼ਾਨੇ 'ਚ ਲੈ ਕੇ ਆਉਂਦਾ ਸੀ। 2 ਕਰੋੜ ਰੁਪਇਆ ਟੈਕਸ ਆ ਭਰਦਾ ਸੀ, ਔਰ ਜਾਨਵਰਾਂ ਤੋਂ ਭੈੜੀ ਜ਼ਾਲਮਾਂ ਨੇ ਮੌਤ ਦਿੱਤੀ। ਕਿਹੜਾ ਮਾਪਾ ਕਹੂਗਾ ਵੀ ਮੇਰਾ ਪੁੱਤ ਇੱਥੇ ਇੰਡੀਆ ਦੀ ਸੇਵਾ ਕਰੇ ਰਹਿ ਕੇ? ਜੇ ਹਸ਼ਰ ਸਿੱਧੂ ਵਾਲਾ ਕਰਨਾ ਹੈ, ਕੌਣ ਆਊਗਾ ਇੱਥੇ? ਇਹ ਗੱਲਾਂ ਸਰਕਾਰ ਨੂੰ ਵੀ ਦੇਖਣੀਆਂ ਪੈਣਗੀਆਂ। ਔਰ ਸਾਡੀ ਵੀ ਯਾਦਾਸ਼ਤ ਬਹੁਤ ਮਾੜੀ ਹੈ, ਅਸੀਂ ਥੋੜੇ ਚਿਰ ਬਾਅਦ ਭੁੱਲ ਜਾਂਦੇ ਹਾਂ। ਵੀਰੋ ਸਾਨੂੰ ਇਹੋ ਜਿਹੇ ਬੰਦੇ ਜੇ ਨਹੀਂ ਕੰਮ ਕਰਨਗੇ ਫਿਰ ਰਿਜੈਕਟ ਕਰਨੇ ਪੈਣਗੇ। ਸੌਰੀ ਮੈਂ ਇਸ ਪਾਸੇ ਤਾਂ ਨਹੀਂ ਜਾਂਦਾ, ਲੋਕ ਕਹਿਣ ਲੱਗ ਜਾਂਦੇ ਵੀ ਇਹ ਤਾਂ 70 ਦੇ ਬਹਾਨੇ ਪੋਲਿਟਿਕਸ ਕਰਨ ਲੱਗ ਜਾਂਦਾ। ਇਸ ਕਰਕੇ ਮੈਂ ਵੋਟਾਂ ਦੀ ਜਿੱਤਣ ਹਰਾਉਣ ਦੀ ਗੱਲ ਨਹੀਂ ਕਰਦਾ ਕਿਸੇ ਨੂੰ, ਪਰ ਇਹ ਹਕੀਕਤ ਹੈ। ਜਿੰਨੀ ਗੱਲ ਦਾ ਜ਼ਿਕਰ ਕਰੇ ਬਿਨਾਂ ਸਰਦਾ ਨਹੀਂ, ਮੈਂ ਉਨੀ ਕਿ ਲਾਜ਼ਮੀ ਕਹਿਣਾ ਵੀ ਤੁਹਾਨੂੰ ਅਸੀਂ ਲੈ ਕੇ ਆਏ ਆ, ਤੁਹਾਡੇ ਤੋਂ ਸਾਨੂੰ ਉਮੀਦਾਂ ਨੇ। ਹਲੇ ਵੀ 6-7 ਮਹੀਨਿਆਂ ਦਾ ਸਮਾਂ ਹੋਇਆ, ਕੋਈ ਗੱਲ ਨਹੀਂ, ਹਲੇ ਵੀ ਸੰਭਲ ਜੂ। ਇਹਨਾਂ ਦੇ ਨੱਥ ਪਾ ਦਿਓ। ਇਹ ਨਾ ਹੋਵੇ 5-7 ਮਹੀਨਿਆਂ ਨੂੰ ਨਾ ਮੈਨੂੰ ਐਂ ਲੱਗਦਾ ਵੀ ਜੇ ਜਿਵੇਂ ਕੰਮ ਚੱਲਦਾ ਰਿਹਾ, ਜੇ ਗਵਰਨਮੈਂਟ ਨੇ ਕੋਈ ਸਟੈਪ ਸਖਤ ਨਾ ਲਿਆ ਤਾਂ ਅਗਲੇ ਹਾਲਾਤ ਬਹੁਤ ਖਰਾਬ ਹੋਣ ਵਾਲੇ ਨੇ। ਸਾਰਾ ਕੁਝ ਵੋਟਾਂ ਨਹੀਂ ਹੈਗੀਆਂ ਭਰਾਵੋ, ਅਸੀਂ ਜ਼ਿੰਦਗੀ ਵੀ ਜਿਉਣੀ, ਅਸੀਂ ਘੱਟ ਪੈਸੇ ਨਾਲ ਵੀ ਸਾਰ ਲਾਂਗੇ। ਪਹਿਲਾਂ 5-7 ਕਿੱਲਿਆਂ ਵਾਲੇ ਇੰਨਾ ਸੋਹਣਾ ਖੁਸ਼ਹਾਲ ਜੀਵਨ ਜਿਉਣਾ ਯਾਰ। ਮੈਂ ਕੀ ਕਰਨਾ ਸੀ ਮਹਿਲ ਮਾੜੀਆਂ ਦਾ, ਕੋਠੀਆਂ ਦਾ, ਜੇ ਮੈਂ ਇੱਕ ਜਵਾਕ ਹੀ ਮਰਵਾ ਲੈਣਾ ਸੀ ਆਪਦਾ। ਇਹੋ ਜਿਹੀ ਤਰੱਕੀ ਕਿਹਦੇ ਕੰਮ ਹੈ ਵੀਰੋ? ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾ ਜਾਵੇ। ਸੋ ਭਾਵੁਕ ਹੋਇਆ ਕਈ ਵਾਰੀ ਕੋਈ ਸ਼ਬਦ ਵੱਧ ਘੱਟ ਕਹਿ ਗਿਆ ਹਾਂ, ਸੰਗਤ ਮਾਫ ਕਰ ਦਿਓਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਦਿਲ 'ਚ ਜੁੜਿਆ ਜਾਂਦਾ ਜਦੋਂ ਉਹਦੀ ਬੱਚੇ ਦੀ ਨੀਵੀਂ ਪਾਈ ਹੋਈ ਆ, ਜੂੜਾ ਖੁੱਲ ਕੇ ਉਹਦਾ ਐਂ ਫਿਰਦਾ ਤੇ ਉਹਨੂੰ ਹਲਾ ਲੋਕ ਉਹਦੀਆਂ ਵੀਡੀਓ ਬਣਾਉਂਦੇ ਨੇ। ਲੋਕਾਂ ਨੇ ਤਾਂ ਜਿਹੜੀ ਬਣਾਈ ਸੀ ਤੇ ਇਹਨਾਂ ਨੇ ਬਰਤਨ ਵਾਲਿਆਂ ਨੇ ਜਮੀ ਕਸਰ ਕੱਢਤੀ। ਮੇਰੀ ਉਹਨਾਂ ਸਿੰਗਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ, ਬਾਈ ਤੁਸੀਂ ਚੱਲੋ, ਤੁਹਾਡੇ 'ਚ ਟੈਲੈਂਟ ਆ ਤਾਂ ਤੁਸੀਂ ਚੱਲੋਗੇ, ਕਿਉਂ ਨਹੀਂ ਚੱਲੋਗੇ? ਮੇਰੇ ਬੱਚੇ ਨੂੰ ਕਿਉਂ ਯੂਜ਼ ਕਰਦੇ ਹੋ ਤੁਸੀਂ? ਮੇਰਾ ਉਹਨਾਂ ਨਾਲ ਬਹੁਤ ਵੱਡਾ ਗਿਲਾ ਹੈ।
ਵੀ ਚਲੋ ਜੇ ਕਰਨੀ ਹੈ ਤੁਸੀਂ ਹੋਰ ਫੋਟੋਆਂ ਕਰ ਲਓ, ਹੋਰ ਹੱਸਦੇ ਨੱਚਦੇ ਗਾਉਂਦੇ ਦੀਆਂ ਕਰ ਲਓ, ਪਰ ਇਹਦਾ ਮਤਲਬ ਇਹ ਥੋੜੀ ਹੈ ਵੀ ਤੁਸੀਂ ਮਾਂ ਪਿਓ ਦੇ ਰੋਜ਼ ਸੱਟ ਮਾਰੋ। ਇੱਕ ਮੇਰੀ ਉਹਨਾਂ ਨੂੰ ਹੱਥ ਮੰਗ ਕੇ ਬੇਨਤੀ ਹੈ ਵੀ ਇਹ ਹਰਕਤ ਨਾ ਕਰੋ ਤੇ ਨਹੀਂ ਸਾਨੂੰ ਕੋਈ ਸਟੈਂਡ ਲੈਣਾ ਪਊਗਾ। ਬਹੁਤ ਆਤਮਾ ਦੁਖੀ ਹੁੰਦੀ ਹੈ ਜਦੋਂ ਅਸੀਂ ਇਦਾਂ ਦੀਆਂ ਵੀਡੀਓ ਦੇਖਦੇ। ਮੈਂ ਹਾਲੇ ਤੱਕ ਸ਼ੁਭ ਦੀ ਇੱਕ ਵੀਡੀਓ ਵੀ ਨਹੀਂ ਦੇਖੀ ਉਹ ਜਿਹੜੀ ਉਹਦੇ ਨਾਲ ਇਹਨਾਂ ਦਰਿੰਦਿਆਂ ਨੇ ਕੁੱਤੇ ਖਾਣੀ ਕੀਤੀ, ਹਰਾਮਜ਼ਾਦਿਆਂ ਨੇ, ਅਕਾਲ ਪੁਰਖ ਵਾਹਿਗੁਰੂ ਮੈਂ ਤਾਂ ਕਹਿੰਦੀ ਇਹਨਾਂ ਦੀਆਂ ਔਲਾਦ ਤਾਂ ਇਹਨਾਂ ਦੇ ਇਹੋ ਜਿਹੇ ਗੰਦਿਆਂ ਨੇ ਕਿੱਥੋਂ ਹੋਊਗੀ। ਪਰ ਇਹਨਾਂ ਨੂੰ ਨਰਕਾਂ 'ਚ ਢੋਈ ਨਾ ਮਿਲੇ, ਇਹ ਮੌਤ ਮੰਗਣ, ਇਹਨਾਂ ਨੂੰ ਮੌਤ ਵੀ ਨਾ ਆਵੇ। ਮੈਂ ਤਾਂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਮੂਹਰੇ ਇਹੀ ਅਰਦਾਸ ਕਰੂੰਗੀ ਵੀ ਜਿਵੇਂ ਇਹਨਾਂ ਨੇ ਮੇਰੇ ਬੱਚੇ ਨੂੰ, ਸ਼ਰੀਫ ਨੂੰ ਇੰਨਾ ਘਟੀਆ ਕੀਤਾ, ਦਰਿੰਦਗੀ ਕਰਕੇ ਗਏ ਨੇ, ਇੰਨਾ ਉਹਦੇ ਤੇ ਅਤਿਆਚਾਰ ਕੀਤਾ, ਮੈਂ ਤਾਂ ਕਹਿੰਦੀ ਇਹਨਾਂ ਨੂੰ ਕਿਤੇ ਨਰਕਾਂ 'ਚ ਢੋਈ ਨਾ ਮਿਲੇ। ਦੂਸਰੀ ਗੱਲ, ਜਿਵੇਂ ਹੁਣ ਇਹ ਕਹਿ ਰਹੇ ਨੇ ਤੁਸੀਂ ਸਾਡਾ ਸਾਰਾ ਪਰਿਵਾਰ ਹੋ, ਹੁਣ ਸਾਰਿਆਂ ਨੂੰ ਵਿਚਾਰਿਆਂ ਨੂੰ ਐ ਹੋਇਆ ਪਿਆ ਵੀ ਹਾਏ ਮਾਤਾ ਤੁਸੀਂ ਦੇਸ਼ ਛੱਡ ਕੇ ਜਾਓਗੇ। ਇਹ ਦੇਸ਼ ਇਕੱਲੇ ਇੱਕ ਜਣੇ ਦੀ ਜ਼ੰਗੀਰ ਨਹੀਂ ਹੈਗੀ, ਕਿਸੇ ਦੇ ਦਾਦੇ ਦੀ ਜ਼ੰਗੀਰ ਨਹੀਂ। ਅਸੀਂ ਵੀ ਉਸ ਦੇਸ਼ ਦੇ ਵਾਸੀ ਹਾਂ, ਅਸੀਂ ਵੀ ਇੱਥੇ ਰਹਿਣਾ ਚਾਹੁੰਦੇ ਹਾਂ। ਇੱਥੋਂ ਰਹਾਂਗੇ, ਛੱਡ ਕੇ ਨਹੀਂ ਜਾਂਦੇ, ਕਿਤੇ ਨਹੀਂ ਜਾਂਦੇ। ਬਸ ਮੇਰੀਆਂ ਇੱਕ ਦੋ ਹੀ ਬੇਨਤੀਆਂ ਸੀ, ਮੈਂ ਇਹੀ ਕਰਨਾ ਚਾਹੁੰਦੀ ਸੀ। ਇੱਕ ਤਾਂ ਨਵੇਂ ਆਉਣ ਵਾਲੇ ਸਿੰਗਰਾਂ ਨੂੰ ਵੀ ਤੁਹਾਡਾ ਟੈਲੈਂਟ ਤੁਸੀਂ ਆਪਦਾ ਆਪ ਕਰੋ, ਆਪਦੇ ਪੈਰਾਂ ਤੇ ਖੜੇ ਹੋਵੋ, ਕਿਸੇ ਨੂੰ ਵਰਤ ਕੇ ਅੱਗੇ ਲੰਘਣਾ। ਸ਼ੁਭਦੀਪ ਦੀ ਇਹ ਹੈ ਨਹੀਂ ਸੀਗੀ ਫਿਤਰਤ, ਉਹ ਤਾਂ ਕੱਲਾ ਆਇਆ ਸੀ, ਕੱਲੇ ਨੇ ਗਾਇਆ, ਕੱਲੇ ਨੇ ਨੱਕ 'ਚ ਦਮ ਕਰਕੇ ਰੱਖਿਆ ਇਹਨਾਂ ਸਾਰਿਆਂ ਦੇ। ਇਹਨਾਂ ਨੂੰ ਆਇਆ ਸੀਗਾ ਵੀ ਹੁਣ ਸ਼ੁਭਦੀਪ ਚਲਾ ਗਿਆ ਤੇ ਹੁਣ ਸਾਡਾ ਤੋਰੀ ਫੁਲਕਾ ਚੱਲ ਪੂ, ਨਹੀਂ ਚੱਲਦਾ। ਬੈਠੇ ਆ ਸਾਰੇ ਹੱਥ ਤੇ ਹੱਥ ਰੱਖੀ, ਐਂ ਬੈਠੇ ਰਹਿਣਗੇ। ਅਕਾਲ ਪੁਰਖ ਵਾਹਿਗੁਰੂ ਬੇੜਾ ਗਰਕ ਕਰੂ ਇਹਨਾਂ ਦਾ, ਜਿਨ੍ਹਾਂ ਨੇ ਮੇਰੇ ਬੱਚੇ ਬਾਰੇ ਘਟੀਆ ਸੋਚੀ। ਜਿੱਥੋਂ ਸ਼ੁਰੂ ਹੋਇਆ ਇਹ ਕੰਮ, ਜਿੱਥੇ ਖਤਮ ਹੋਇਆ, ਅਕਾਲ ਪੁਰਖ ਵਾਹਿਗੁਰੂ ਇਹ ਜੀ ਘਟੀਆ ਇਹਨਾਂ ਨੂੰ ਦਰਦਨਾਕ ਮੌਤ ਦੇਵੇ। ਜੋ ਕੋਈ ਇਹ ਮੌਤ ਮੰਗਣ ਤੇ ਇਹਨਾਂ ਨੂੰ ਮੌਤ ਵੀ ਨਾ ਆਵੇ। ਪਰਮਾਤਮਾ ਮੂਹਰੇ ਇਹੀ ਅਰਦਾਸ ਹੈ, ਬਾਹਲਾ ਕੁਛ ਨਾ ਕਹਿੰਦੀ ਹੋਈ ਖਿਮਾ ਦੀ ਜਾਚਕਾਂ, ਜੇ ਕੋਈ ਸ਼ਬਦ ਘੱਟ ਵੱਧ ਬੋਲਿਆ ਗਿਆ ਹੋਵੇ ਤਾਂ ਆਪਣਾ ਵੱਡੀ ਛੋਟੀ ਭੈਣ ਕਰਕੇ, ਮਾਤਾ ਕਰਕੇ ਮਾਫ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਖ-ਵੱਖ ਇਲਾਕਿਆਂ ਚੋਂ ਪਹੁੰਚੀ ਸਾਧ ਸੰਗਤ, ਸਭ ਤੋਂ ਪਹਿਲਾਂ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਸ 29 ਤਰੀਕ ਨੂੰ ਲਗਭਗ 6 ਮਹੀਨੇ ਹੋ ਜਾਣੇ ਹੈ ਬੇਟੇ ਨੂੰ ਇਸ ਦੁਨੀਆ ਤੋਂ ਗਿਆ ਨੂੰ। ਔਰ ਜਸਟਿਸ ਲਈ ਜਦੋਂ ਜਹਿਦ ਆਪਾਂ ਉਵੇਂ ਜਿਵੇਂ ਲੱਗੇ ਹੋਏ, ਜਿਵੇਂ ਤੁਸੀਂ ਰਾਤ ਦਾ ਦੇਖੇ ਹੋਣਾ ਖਬਰਾਂ ਦੇ ਵਿੱਚ, ਸਰਕਾਰ ਦਾ ਥੋੜਾ ਜਿਹਾ ਹੁਣ ਮੂਡ ਬਦਲਿਆ ਲੱਗਦਾ ਵੀ ਸ਼ਾਇਦ ਕੋਈ ਨਾ ਕੋਈ ਉਮੀਦ ਹੈ, ਕੁਛ ਨਾ ਕੁਛ ਕਰਨਗੇ, ਕਿਉਂਕਿ ਕਾਫੀ ਵੱਡੀ ਪੱਧਰ ਤੇ ਤਬਾਦਲੇ ਹੋਏ ਨੇ। ਪੁਲਿਸ ਅਫਸਰ ਇੱਧਰ ਸਾਰੇ ਕੀਤੇ ਨੇ, ਕੋਈ ਨਾ ਕੋਈ ਰਣਨੀਤੀ ਜ਼ਰੂਰ ਬਣਾਈ ਹੋਏਗੀ। ਆਪਾਂ ਜਿਹੜੀ ਆਪਣੀ ਗੁਹਾਰ ਹੈ ਉਹ ਹਰ ਦਰ ਤੇ ਲਗਾਏ ਰਹੇ ਹਾਂ। ਕੱਲ ਨੂੰ ਸ਼ਾਇਦ ਡੀਜੀਪੀ ਦਾ ਸਮਾਂ ਮਿਲ ਜਾਵੇ, ਉਹਨਾਂ ਨੂੰ ਮਿਲਣਾ ਹੈ, ਫਿਰ ਕੋਸ਼ਿਸ਼ ਕਰਾਂਗੇ NIA ਕੋਲੇ ਵੀ ਪਹੁੰਚ ਕਰਾਂਗੇ। ਜੋ ਕਰਨ ਵਾਲਾ ਪੀਸਫੁਲੀ ਉਹ ਆਪਾਂ ਸਾਰੀ ਗੱਲ ਕਰ ਰਹੇ ਹਾਂ, ਕਿਉਂਕਿ ਮੈਂ ਸਮਝਦਾ ਵੀ ਹਰ ਇੱਕ ਗੱਲ ਦਾ ਹੱਲ ਧਰਨਾ ਵੀ ਨਹੀਂ ਹੈ। ਹਾਂ, ਜਦੋਂ ਕੋਈ ਗੱਲ ਸੁਣੇ ਹੀ ਨਾ ਫਿਰ ਧਰਨੇ ਤੋਂ ਬਿਨਾਂ ਸਰਦਾ ਵੀ ਨਹੀਂ। ਪਰ ਆਪਣਾ ਪਰਿਵਾਰ ਵੱਡਾ ਹੈ, ਮੈਂ ਵੀ ਇਸ ਗੱਲ ਤੋਂ ਕਈ ਵਾਰੀ ਫਿਰ ਚਿੰਤਤ ਹੋ ਜਾਂਦੇ ਵੀ ਮੈਂ ਸ਼ੁਰੂ ਤਾਂ ਕਰ ਲਿਆ, ਪਰ ਫਿਰ ਮੁੜ ਕੇ ਚੱਕਣਾ ਮੇਰੇ ਹੱਥ 'ਚ ਨਹੀਂ ਰਹਿਣਾ, ਕਿਉਂਕਿ ਲੋਕਾਂ 'ਚ ਗੁੱਸਾ ਬਹੁਤ ਜ਼ਿਆਦਾ ਹੈ। ਸਰਕਾਰ ਨੂੰ ਇਸ ਚੀਜ਼ ਨੂੰ ਸਮਝ ਲੈਣਾ ਚਾਹੀਦਾ, ਨਹੀਂ ਤਾਂ ਕੋਈ ਰਿਸ਼ਤੇਦਾਰ ਦੇ ਨਹੀਂ ਜਾਂਦਾ ਵੀਰੋ 6 ਮਹੀਨੇ ਤੋਂ ਬਾਅਦ ਭੋਗ ਪੈ ਜਾਂਦਾ। ਹੌਲੀ ਹੌਲੀ ਸਭ ਆਪੋ ਆਪਣੇ ਕੰਮਾਂ ਕਾਰਾਂ 'ਚ ਬਿਜੀ ਹੋ ਜਾਂਦੇ ਆ, ਕਿਸੇ ਕੋਲੇ ਇੰਨਾ ਸਮਾਂ ਨਹੀਂ ਹੁੰਦਾ ਵੀ ਉਹ 6 ਮਹੀਨੇ ਤੱਕ ਕਿਸੇ ਦੇ ਘਰੇ ਗੇੜੇ ਮਾਰੀ ਜਾਵੇ। ਨਾਲੇ ਤੁਸੀਂ ਕਿਹੜਾ ਮੇਰੇ ਕੋਈ ਬਲੱਡ ਰਿਲੇਸ਼ਨ 'ਚ ਹੋ। ਇੱਕ ਤੁਹਾਡਾ ਜਿਹੜਾ ਪਿਆਰ ਹੈ, ਤੁਹਾਡੇ ਅੰਦਰ ਪਈ ਖਿੱਚ ਹੈ, ਇਹ ਸਾਬਤ ਕਰਦੀ ਹੈ ਵੀ ਸਿੱਧੂ ਮੇਰਾ ਪੁੱਤ ਨਹੀਂ ਸੀ, ਤੁਹਾਡਾ ਵੀ ਸੀ। ਮੈਨੂੰ ਬੜੇ ਭਰਾ ਇੱਥੇ ਇਹ ਗੱਲ ਸਮਝਾਉਂਦੇ ਆ ਵੀ ਜਦ ਤੱਕ ਉਹਨੇ 295 ਗਾਣਾ ਨਹੀਂ ਗਾਇਆ ਸੀ ਤਦ ਤੱਕ ਉਹ ਸਿੰਗਰ ਸੀ, ਤੁਹਾਡਾ ਬੇਟਾ ਸੀ। 295 ਤੋਂ ਬਾਅਦ ਸਿੱਧੂ ਇੱਕ ਪਬਲਿਕ ਪ੍ਰਾਪਰਟੀ ਬਣ ਗਿਆ ਸੀ। ਉਹ ਜਿੰਨਾ ਤੁਹਾਡਾ ਸੀ ਉਹਨਾਂ ਲੋਕਾਂ ਦਾ ਵੀ ਸੀ। ਔਰ ਤੁਸੀਂ ਇਸ ਗੱਲ ਨੂੰ ਮਹਿਸੂਸ ਕਰਕੇ ਦੇਖੋ ਵੀ ਆ ਹੁਣ ਮੁੰਡਾ ਕਿ ਯੂਕੇ ਤੋਂ ਆਇਆ ਸੀ, ਜਿਹੜਾ ਸਾਹਮਣੇ ਬੈਠਾ ਸੀ ਪਿਛਲੀ ਸਭਾ ਦੇ ਵਿੱਚ, ਤੇ ਹਾਲੇ ਤੱਕ ਬੱਚੇ ਧਾਹਾਂ ਮਾਰੀ ਜਾਂਦੇ ਆ, ਆਪਣੇ ਕੰਮ ਕਰਨ ਤੋਂ ਵੀ ਸਮਰਥ ਹੋਏ ਪਏ, ਕਿੰਨੀ ਡਿਪਰੈਸ਼ਨ ਦੇ ਵਿੱਚ ਗਏ।
ਜੇ ਦੇਖਿਆ ਜਾਵੇ ਤਾਂ ਮੇਰਾ ਉਹਨਾਂ ਨਾਲ ਵਿਚਾਰਿਆਂ ਨਾਲ ਕਾਹਦਾ ਰਿਸ਼ਤਾ ਸੀ। ਪਰ ਆਪਾਂ ਨੂੰ ਮਾਣ ਹੋਣਾ ਚਾਹੀਦਾ, ਬੱਚੇ ਨੇ ਕੁਛ ਤਾਂ ਇਹੋ ਜਿਹਾ ਕੀਤਾ ਹੈ ਵੀ ਲੱਖਾਂ ਦਿਲਾਂ ਦੀ, ਕਰੋੜਾਂ ਦਿਲਾਂ ਦੀ ਧੜਕਣ ਬਣਿਆ ਹੋਇਆ। ਪਰ ਕੁਝ ਸ਼ਰਾਰਤੀ ਲੋਕ ਹਲੇ ਵੀ ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ। ਬਾਹਰ ਗਾਣਾ ਆਇਆ, ਤੁਸੀਂ ਸਾਰਿਆਂ ਨੇ ਸੁਣਿਆ ਔਰ ਬਿਲਬੋਰਡ ਤੇ ਦਸਤਕ ਦੇਤੀ ਗਾਣੇ ਦੀ। ਦੁਨੀਆ ਭਰ ਚੋਂ ਚੌਥੇ ਨੰਬਰ ਤੇ ਚੱਲ ਰਿਹਾ ਹੈ। ਯਾਰ ਕੁਛ ਤਾਂ ਹੋਏਗਾ ਫਿਰ ਕੱਢਣ ਪਾਉਣ ਵਿੱਚ, ਪਰ ਹਲੇ ਕਦੇ ਉਹਦੇ 'ਚ ਵਿਵਾਦ ਭਾਲਦੇ ਆ, ਕਦੇ ਮੁਹੰਮਦ ਸਾਹਿਬ ਦਾ ਜ਼ਿਕਰ ਕਰਕੇ ਉਹਨੂੰ, ਜਿਹੜੀ ਹੈ ਸਾਡੀ ਮੁਸਲਿਮ ਕਮਿਊਨਿਟੀ ਹੈ, ਉਹਨੂੰ ਭੜਕਾਉਣ ਦਾ ਵੀ ਕਿਸੇ ਤਰੀਕੇ SYL ਵਾਂਗੂ ਇਹਨੂੰ ਵੀ ਬੈਨ ਕਰਵਾ ਦਿਆ। ਫਿਰ ਉਹ ਇੱਕ ਸਿੱਖ ਜਰਨੈਲ ਦੀ, ਬਾਬਾ ਹਰੀ ਸਿੰਘ ਨਲੂਆ, ਕਿਸੇ ਨੂੰ ਕੋਈ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਸਿੱਖ ਇਤਿਹਾਸ ਦੇ ਵਿੱਚ ਸੁਨਹਿਰੇ ਪੰਨਿਆਂ ਤੇ ਉਹਦਾ ਨਾਮ ਲਿਖਿਆ ਹੋਇਆ, ਉਹਨਾਂ ਦਾ ਉਹਦੀ ਇੰਨੀ ਘਾਲਣਾ ਸੀਗੀ ਜ਼ਿੰਦਗੀ ਦੇ ਵਿੱਚ। ਉਸ ਯੋਧੇ ਦੀ ਜੋ ਵਾਰ ਗਾਈ ਹੈ ਤਾਂ ਉਹ ਸੱਚਾਈ ਦੇ ਬਿਲਕੁਲ ਨੇੜੇ ਹੈ। ਸੱਚਾਈ ਹੈ, ਨੇੜੇ ਵੀ ਮੈਂ ਨਹੀਂ ਕਹਿ ਸਕਦਾ। ਜੋ ਚੀਜ਼ ਇਤਿਹਾਸ ਚੋਂ ਸਿੱਧੂ ਨੇ ਪੜ੍ਹੀ ਬਾਚੀ, ਉਸ ਚੀਜ਼ ਨੂੰ ਕਰਮ ਤੇ ਲੈ ਕੇ ਆਂਦਾ ਤੇ ਉਹਨੂੰ ਗਾਇਆ। ਐਵੇਂ ਨਹੀਂ ਕਰੋੜਾਂ ਲੋਕ ਅੱਧੇ ਘੰਟੇ ਦੇ ਵਿੱਚ ਉਹਨੂੰ ਪਸੰਦ ਕਰੀ ਜਾਂਦੇ। ਉਹਦੇ ਵਿੱਚ ਕੁਛ ਨਾ ਕੁਛ ਤਾਂ ਹੋਏਗਾ ਜੋ ਵਿਲੱਖਣ ਉਹਨੇ ਉਹਦੀ ਕਲਮ ਦੀ ਜਿਹੜੀ ਹੈ ਦੇਣ ਸੀ। ਪਰ ਜਿਹੜੇ ਹੇਟਰ ਨੇ ਉਹਨਾਂ ਨੂੰ ਹਾਲੇ ਵੀ ਗੱਲ ਨਹੀਂ ਚੰਗੀ ਲੱਗ ਰਹੀ ਹੈ ਵੀ ਯਾਰ ਇਹ ਤਾਂ ਮਰਿਆ ਹੋਇਆ ਵੀ ਨਹੀਂ ਹਟਦਾ। ਹਾਲੇ ਕਈ ਸਾਲਾਂ ਤੱਕ ਐਵੇਂ ਜਿਵੇਂ ਚੱਲਣਾ ਹੈ। ਉਸ ਤੋਂ ਬਾਅਦ ਉਹਦਾ ਘੱਟੋ ਘੱਟ 150-200 ਗਾਣਾ ਹੈ ਜਿਹੜੇ ਲੋਕ ਅੱਜ ਵੀ ਰਿਪੀਟ ਤੇ ਸੁਣਦੇ ਆ ਔਰ ਸੁਣਦੇ ਰਹਿਣਗੇ। ਸਿੱਧੂ ਕਲਾਕਾਰ ਨਹੀਂ, ਇੱਕ ਸੋਚ ਸੀ। ਤੁਸੀਂ ਸਰੀਰਕ ਤੌਰ ਤੇ ਉਹਨੂੰ ਜ਼ਰੂਰ ਮਾਰ ਦਿੱਤਾ ਹੈ, ਪਰ ਅਸੀਂ ਤੁਸੀਂ ਸਭ ਚਲੇ ਜਾਵਾਂਗੇ, ਪਰ ਸਿੱਧੂ ਦੀ ਆਵਾਜ਼ ਇਸ ਜਗਤ ਦੇ ਉੱਤੇ ਇਦਾਂ ਹੀ ਗੂੰਜਦੀ ਰਹਿੰਦੀ ਦੁਨੀਆ ਤੇ। ਮਾਰਨ ਵਾਲੇ ਭੁਲੇਖੇ ਦੇ ਵਿੱਚ ਹੈ, ਗੋਲੀਆਂ ਮਾਰ ਕੇ ਤੁਸੀਂ ਉਹਦਾ ਸਰੀਰ ਖਤਮ ਕਰਕੇ, ਪਰ ਉਹਦੀ ਸੋਚ ਨੂੰ ਤੁਸੀਂ ਕਦੇ ਨਹੀਂ ਮਾਰ ਸਕਦੇ। ਹੁਣ ਇਹਨਾਂ ਕੋਲ ਧਮਕੀਆਂ ਤੋਂ ਇਲਾਵਾ ਕੁਝ ਨਹੀਂ, ਕਿਉਂਕਿ ਥੋੜ੍ਹੋਂ ਡਰੇ ਹੋਏ ਨੇ। ਮੈਂ ਸਰਕਾਰ ਨੂੰ ਤੁਹਾਡੇ ਮਾਧਿਅਮ ਨਾਲ, ਪ੍ਰੈਸ ਦੇ ਮਾਧਿਅਮ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਮਾਂ ਹਾਲੇ ਹੈਗਾ, ਤੁਸੀਂ ਇਹਨਾਂ ਨੂੰ ਨੱਥ ਪਾ ਲਓ। ਜੇਲ੍ਹਾਂ ਸਾਡੀਆਂ ਗੈਂਗਸਟਰਾਂ ਦੇ ਅੱਡੇ ਬਣ ਗਈਆਂ। ਇੱਕ ਕਤਲ ਕਰਕੇ ਬੰਦਾ ਜਾਂਦਾ, 14 ਬੰਦੇ ਥੱਲੇ ਫਰੋਤੀਆਂ ਇਕੱਠੇ ਕਰਨ ਵਾਲੇ ਰੱਖ ਲੈਂਦਾ। ਬੇਰੁਜ਼ਗਾਰੀ ਪਹਿਲਾਂ ਹੀ ਬਹੁਤ ਜ਼ਿਆਦਾ ਹੈ, ਕਿ ਸਾਰਾ ਯੂਥ ਇੱਧਰ ਨੂੰ ਨਾ ਹੋਲੇ। ਸਮਾਂ ਰਹਿੰਦੇ ਫੈਸਲੇ ਲੈ ਲਓ। ਇਹਨਾਂ ਦਾ ਇੱਕ ਪਾਸਾ ਕਰਨਾ ਪੈਣਾ। ਫੋਰਸਾਂ ਦੇ ਮਨੋਬਲ ਡਿੱਗ ਰਹੇ ਨੇ, ਕਿਉਂਕਿ ਥਾਣਿਆਂ ਨੂੰ ਧਮਕੀਆਂ ਦੇ ਕਹਿੰਦੇ ਨੇ ਤਾਂ ਕਰ ਲਓ, ਕੀ ਕਰ ਲਓਗੇ, ਅਸੀਂ ਜੇ ਕਰ ਦਾਂਗੇ ਉਹ ਕਰ ਦਾਂਗੇ। ਇੰਨੀ ਹਿੰਮਤ ਅਪਰਾਧੀ ਦੀ ਨਾ ਵਧਣ ਦਿਓ। ਲੋਕਾਂ ਦਾ ਕਾਨੂੰਨ ਦੇ ਵਿੱਚ ਵਿਸ਼ਵਾਸ ਬਣਿਆ ਰਵੇ ਤਾਂ ਤੁਹਾਨੂੰ ਸਖਤ ਫੈਸਲੇ ਲੈਣੇ ਪੈਣਗੇ। ਇਹ ਮੈਂ ਵਾਰ-ਵਾਰ ਹਰੇਕ ਸੰਗਤ ਨੂੰ ਬੇਨਤੀ ਕਰਦਾ। ਤੁਹਾਡਾ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਪਿਛਲੇ 6 ਮਹੀਨਿਆਂ ਤੋਂ ਤੁਸੀਂ ਮੈਨੂੰ ਬਹੁਤ ਤਾਕਤ ਦਿੱਤੀ ਹੈ। ਇੱਕ ਤੁਹਾਡੀ ਹਿੰਮਤ ਸੀ ਜਿਹਦਾ ਕਰਕੇ ਮੈਂ ਤੁਹਾਡੇ ਸਾਹਮਣੇ ਖੜਾ ਔਰ ਇਹਨਾਂ ਨਾਲ ਲੜ ਰਹੇ, ਇਹਨਾਂ ਦੇ ਬਰਾਬਰ। ਔਰ ਤੁਸੀਂ ਐਵੇਂ ਜਿਵੇਂ ਆਪਣਾ ਪਿਆਰ ਬਣਾਈ ਰੱਖਿਓ, ਮੈਨੂੰ ਤੁਹਾਡੇ ਤੋਂ ਉਮੀਦ ਹੈ ਆਪਾਂ ਜਸਟਿਸ ਲੈ ਕੇ ਰਹਾਂਗੇ। ਆਪਾਂ ਉਦਾਸ ਨਹੀਂ ਹੋਣਾ ਇਸ ਗੱਲ। ਠੀਕ ਹੈ, ਔਖਾ ਜ਼ਰੂਰ ਹੈ, ਕਈ ਗੱਲਾਂ ਸਾਡੇ ਹੱਥ ਵੱਸ ਨਹੀਂ। ਕੁਛ ਪੂਰੀ ਫੋਰਸ ਨੂੰ ਮੈਂ ਨਹੀਂ ਕਹੂੰਗਾ, ਪਰ ਕਾਲੀਆਂ ਭੇਡਾਂ ਪ੍ਰਿਤਪਾਲ ਵਰਗੀਆਂ ਮਹਿਕਮੇ 'ਚ ਵੀ ਬਹੁਤ ਵੜ ਗਈਆਂ। ਸਰਕਾਰ ਨੂੰ ਇਹ ਚੀਜ਼ ਵੀ ਬਚਣੀ ਹੋਊਗੀ, ਕਿਉਂਕਿ ਜਿਹੜੇ ਪ੍ਰਿਤਪਾਲ ਨੂੰ ਮੈਂ ਆਪਦਾ ਮਦਈ ਸਮਝ ਕੇ, ਮੈਨੂੰ ਤਾਂ ਹੋਰ ਰੱਬ ਲੱਗਦਾ ਸੀ ਮੇਰੇ ਪੁੱਤ ਦਾ ਕੇਸ ਸੋਲਵ ਕਰੀ ਜਾਂਦਾ, ਪਰ ਮੈਨੂੰ ਕੀ ਪਤਾ ਸੀ ਮੇਰੇ ਤੋਂ ਪੁੱਛ ਕੇ ਜਾ ਕੇ ਗੈਂਗਸਟਰਾਂ ਨੂੰ ਦੱਸੀ ਜਾਂਦਾ। ਇਹੋ ਜਿਹੀਆਂ ਸਹੂਲਤਾਂ ਉਹਨੇ ਦਿੱਤੀਆਂ ਗੈਂਗਸਟਰਾਂ ਨੂੰ, ਬੱਚੀਆਂ ਬੈਠੀਆਂ, ਮੈਂ ਸਾਰੀ ਗੱਲ ਦੱਸ ਨਹੀਂ ਸਕਦਾ। ਯਾਰ ਇੰਨਾ ਕਿਰਦਾਰ ਤਾਂ ਨਹੀਂ ਡਿੱਗਣਾ ਚਾਹੀਦਾ। ਸਮੁੱਚੇ ਪੁਲਿਸ ਫੋਰਸ ਦਾ ਸਿਰ ਨੀਵਾਂ ਕੀਤਾ ਇੱਕ ਬੰਦੇ ਨੇ। ਆ ਕੱਲ ਪਰਸੋਂ ਫਿਰੋਜ਼ਪੁਰ ਵਾਲਾ ਦੇਖ ਲਓ, ਮੋਬਾਈਲ ਮੁਹੱਈਆ ਕਰਾ ਰਿਹਾ ਜੇਲ੍ਹਾਂ ਦੇ ਵਿੱਚ ਜਾ ਕੇ, ਔਰ ਖੁਦ ਆਪ ਲੱਖ ਰੁਪਏ ਦੇ ਨੇੜੇ ਦੀ ਘੱਟੋ ਘੱਟ ਤਨਖਾਹ ਹੋਏਗੀ। ਮੈਂ ਸਰਕਾਰ ਦੇ ਚਰਨਾਂ 'ਚ ਬੇਨਤੀ ਕਰਦਾ
ਵੀ ਯਾਰ ਇਹੋ ਜਿਹੇ ਭ੍ਰਿਸ਼ਟ ਅਫਸਰਾਂ ਨੂੰ ਤੋੜ ਤੇ ਕਰ ਦਿਓ। ਵਾਧੂ ਬੇਰੁਜ਼ਗਾਰ ਫਿਰਦੇ ਆ, ਨਵੇਂ ਮੁੰਡੇ ਜਿਹੜੇ ਤਨਖਾਹ ਤੇ ਕੰਮ ਕਰਕੇ ਰਾਜੀ ਹੈ, ਉਹਨੂੰ ਤਾਂ 9-9 ਹਜ਼ਾਰ ਤੇ ਲਈ ਫਿਰਦੇ ਹੋ। ਪੜ੍ਹਿਆ ਲਿਖਿਆ ਯੂਥ ਡਿਗਰੀਆਂ ਚੱਕ ਕੇ ਸੜਕਾਂ ਤੇ ਤੁਰਿਆ ਫਿਰਦਾ ਹੈ। ਇਹੋ ਜਿਹੇ ਗੰਦ ਤੋਂ ਕਰਾਉਣਾ ਕੀ ਹੈ? ਕਈ ਵਾਰੀ ਮੈਂ ਆਪ ਇਹ ਗੱਲ ਅਫਸਰਾਂ ਦੇ ਮੂੰਹੋਂ ਸੁਣੀ ਹੈ, ਲੀਡਰਾਂ ਦੇ ਮੂੰਹੋਂ ਸੁਣੀ ਹੈ ਵੀ ਫਲਾਨਾ ਅਫਸਰ ਲਾ ਦਿਓ ਜੀ, ਅਸੀਂ ਕੀ ਕਰੀਏ, ਸਾਡਾ ਕੰਮ ਨਹੀਂ ਹੁੰਦਾ। ਯਾਰ ਇਹ ਵੀ ਹੋਏ ਰਹੀ ਹੈ। ਜੇ ਕਦੇ ਫਲਾਨਾ ਲਾ ਦਿਓ ਜੀ, ਯਾਰ ਉਹ ਵੀ ਆਈ ਹੈ। ਜੇ ਤੁਹਾਨੂੰ ਸਾਰਾ ਕੁਝ ਪਤਾ ਫਿਰ ਇਹਨੂੰ ਤੋੜ ਦਿਓ, ਤਾਂ ਹੀ ਲੋਕਾਂ ਦਾ ਵਿਸ਼ਵਾਸ ਬਣਿਆ ਰਹੂਗਾ। ਘੱਟੋ ਘੱਟ ਤੁਹਾਡੇ ਤੋਂ ਸਾਨੂੰ ਆਸ ਹੈ, ਕਿਉਂਕਿ ਤੁਹਾਨੂੰ ਅਸੀਂ ਪੁਰਾਣਿਆਂ ਨੂੰ ਸਾਰਿਆਂ ਨੂੰ ਦੇਖ ਦੇਖ ਕੇ ਤੁਹਾਨੂੰ ਨਵਿਆਂ ਨੂੰ ਲਿਆਂਦਾ ਹੈ। ਤੁਹਾਡੇ ਤੇ ਸਾਡੀ ਹਲੇ ਵੀ ਆਸ ਹੈਗੀ ਹੈ ਵੀ ਤੁਸੀਂ ਲਾਜ਼ਮੀ ਕੁਛ ਨਾ ਕੁਛ ਕਰੋਗੇ, ਪਰ ਸਮਾਂ ਨਾ ਗਵਾਓ ਵੀ ਲੋਕਾਂ ਦਾ ਵਿਸ਼ਵਾਸ ਬਿਲਕੁਲ ਇਸ ਗੱਲ ਤੋਂ ਚੱਕਿਆ ਜਾਵੇ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਵੀ ਕਾਨੂੰਨ ਦੀ ਇੱਜ਼ਤ ਰੱਖ ਲਓ ਬਣੀ। ਇਹ ਬਦਮਾਸ਼ ਕਾਨੂੰਨ ਤੋਂ ਉੱਪਰ ਦੀ ਹੋ ਗਏ ਨੇ। ਇਹਨਾਂ ਦੀਆਂ ਧਮਕੀਆਂ, ਇਹਨਾਂ ਦੇ ਚੈਲੰਜ ਕਰਨੇ ਪੁਲਿਸ ਨੂੰ ਤਾਂ ਸਮਝਦੀ ਕੱਖ ਨਹੀਂ। ਇਹ ਭ੍ਰਿਸ਼ਟ ਮੁਲਾਜ਼ਮ 2 ਹੋਣਗੇ, 4 ਹੋਣਗੇ, 10 ਹੋਣਗੇ, ਇਸ ਤੋਂ ਵੱਧ ਨਹੀਂ। ਇਹ ਪਰ ਲੋੜ ਹੈ ਗਰੇਬਾਂ 'ਚ ਨਿਗਾਹ ਮਾਰਨੀ। ਨਹੀਂ ਮਾਰੋਗੇ ਮਾਤਰ ਖੜੇ ਪਿੱਟੀ ਜਾਣਗੇ। ਜਦੋਂ ਸੇਕ ਲੱਗ ਗਿਆ ਉਹ ਚੀਕਾਂ ਮਾਰੀ ਜਾਣਗੇ। ਦੂਜਿਆਂ ਨੂੰ ਹਲੇ ਇਹ ਕਸਾਈ ਵਾਲੇ ਬੱਕਰੇ ਵਾਂਗੂ ਵੀ ਸਾਡੇ ਮੂਹਰੇ ਦਾ ਪੱਠੇ ਪਏ ਨੇ, ਸਾਨੂੰ ਕਿਹੜਾ ਕੋਈ ਵੱਢਦਾ ਹੈ। ਪਰ ਬਾਰੀ ਵੀਰੋ ਜੇ ਇਸ ਢੰਗ ਨਾਲ ਚੱਲਦੇ, ਇੱਕ ਕਤਲ ਕਰਕੇ ਬੰਦਾ 14 ਬੰਦੇ ਥੱਲੇ ਰੱਖ ਲੈਂਦਾ ਹੈ। ਆ ਤੁਸੀਂ ਜਾਣਦੇ ਹੋਵੋਗੇ ਤਲਵੰਡੀ ਤੋਂ ਕੁਲਵੀਰ ਨਰੂਆਣੇ ਨੂੰ ਮਾਰ ਕੇ ਗਏ, ਜਿਹੜਾ ਪੁਲਿਸ ਨੇ ਫੜੇ ਨੇ 14 ਫੜਦੇ। ਮੈਂ ਕੋਈ ਇਹ ਅੰਦਾਜ਼ਾ ਲਾ ਕੇ ਨਹੀਂ ਕਹਿੰਦਾ, ਪੁਲਿਸ ਦੀ FIR 'ਚ ਦਾਖਲ ਨੇ, ਜਿਨ੍ਹਾਂ ਨੇ ਤਲਵੰਡੀ ਤੇ ਰਾਮੇ ਤੋਂ 2 ਕਰੋੜ ਇਕੱਠਾ ਕਰਕੇ ਫਿਰ ਭਾਈ ਕਿਸੇ ਨੂੰ IAS ਜਾਂ ਦੂਜਾ BCS ਬਣਨ ਦੀ ਕੀ ਲੋੜ ਪੈਂਦੀ ਹੈ ਜੇ ਆਈ ਰੁਪਈਆ ਇਕੱਠਾ ਹੁੰਦਾ ਹੈ। ਸਾਡਾ ਯੂਥ ਤਾਂ ਪਹਿਲੀ ਬਾਅਦ ਨੂੰ ਤੁਰਿਆ ਜਾਂਦਾ ਹੈ। ਜਿਹੜੇ ਮਾਪਿਆਂ ਦਾ ਮਾੜਾ ਮੋਟਾ ਹੱਥ ਪੈਂਦਾ, ਹਰੇਕ 4 ਪੈਸੇ ਲਾ ਕੇ ਜਵਾਕਾਂ ਨੂੰ ਬਾਹਰ ਕੱਢੀ ਜਾਂਦੇ ਆ। ਕੌਣ ਰਹੂਗਾ ਇੱਥੇ? ਸਿੱਧੂ ਨੇ ਕੋਸ਼ਿਸ਼ ਕਰੀ ਸੀ ਬਾਹਰੋਂ ਪੈਸੇ ਲਾਉਣੇ, ਬਾਹਰੋਂ ਪੈਸਾ ਕਮਾਉਣਾ, ਡਾਲਰ ਕਮਾ ਕੇ ਦੇਸ਼ ਦੇ ਖਜ਼ਾਨੇ 'ਚ ਲੈ ਕੇ ਆਉਂਦਾ ਸੀ। 2 ਕਰੋੜ ਰੁਪਇਆ ਟੈਕਸ ਆ ਭਰਦਾ ਸੀ, ਔਰ ਜਾਨਵਰਾਂ ਤੋਂ ਭੈੜੀ ਜ਼ਾਲਮਾਂ ਨੇ ਮੌਤ ਦਿੱਤੀ। ਕਿਹੜਾ ਮਾਪਾ ਕਹੂਗਾ ਵੀ ਮੇਰਾ ਪੁੱਤ ਇੱਥੇ ਇੰਡੀਆ ਦੀ ਸੇਵਾ ਕਰੇ ਰਹਿ ਕੇ? ਜੇ ਹਸ਼ਰ ਸਿੱਧੂ ਵਾਲਾ ਕਰਨਾ ਹੈ, ਕੌਣ ਆਊਗਾ ਇੱਥੇ? ਇਹ ਗੱਲਾਂ ਸਰਕਾਰ ਨੂੰ ਵੀ ਦੇਖਣੀਆਂ ਪੈਣਗੀਆਂ, ਔਰ ਸਾਡੀ ਵੀ ਯਾਦਾਸ਼ਤ ਬਹੁਤ ਮਾੜੀ ਹੈ। ਅਸੀਂ ਥੋੜੇ ਚਿਰ ਬਾਅਦ ਭੁੱਲ ਜਾਂਦੇ ਹਾਂ। ਵੀਰੋ ਸਾਨੂੰ ਇਹੋ ਜਿਹੇ ਬੰਦੇ ਜੇ ਨਹੀਂ ਕੰਮ ਕਰਨਗੇ ਫਿਰ ਰਿਜੈਕਟ ਕਰਨੇ ਪੈਣਗੇ। ਸੌਰੀ ਮੈਂ ਇਸ ਪਾਸੇ ਤਾਂ ਨਹੀਂ ਜਾਂਦਾ, ਲੋਕ ਕਹਿਣ ਲੱਗ ਜਾਂਦੇ ਵੀ ਇਹ ਤਾਂ 70 ਦੇ ਬਹਾਨੇ ਪੋਲਿਟਿਕਸ ਕਰਨ ਲੱਗ ਜਾਂਦਾ ਹੈ। ਇਸ ਕਰਕੇ ਮੈਂ ਵੋਟਾਂ ਦੀ ਜਿੱਤਣ ਹਰਾਉਣ ਦੀ ਗੱਲ ਨਹੀਂ ਕਰਦਾ ਕਿਸੇ ਨੂੰ, ਪਰ ਇਹ ਹਕੀਕਤ ਹੈ। ਜਿੰਨੀ ਗੱਲ ਦਾ ਜ਼ਿਕਰ ਕਰੇ ਬਿਨਾਂ ਸਰਦਾ ਨਹੀਂ, ਮੈਂ ਉਨੀ ਕਿ ਲਾਜ਼ਮੀ ਕਹਿਣਾ ਵੀ ਤੁਹਾਨੂੰ ਅਸੀਂ ਲੈ ਕੇ ਆਏ ਹਾਂ, ਤੁਹਾਡੇ ਤੋਂ ਸਾਨੂੰ ਉਮੀਦਾਂ ਨੇ। ਹਲੇ ਵੀ 6-7 ਮਹੀਨਿਆਂ ਦਾ ਸਮਾਂ ਹੋਇਆ, ਕੋਈ ਗੱਲ ਨਹੀਂ, ਹਲੇ ਵੀ ਸੰਭਲ ਜੂ। ਇਹਨਾਂ ਦੇ ਨੱਥ ਪਾ ਦਿਓ। ਇਹ ਨਾ ਹੋਵੇ 5-7 ਮਹੀਨਿਆਂ ਨੂੰ ਨਾ ਮੈਨੂੰ ਐਂ ਲੱਗਦਾ ਵੀ ਜੇ ਜਿਵੇਂ ਕੰਮ ਚੱਲਦਾ ਰਿਹਾ, ਜੇ ਗਵਰਨਮੈਂਟ ਨੇ ਕੋਈ ਸਟੈਪ ਸਖਤ ਨਾ ਲਿਆ ਤਾਂ ਅਗਲੇ ਹਾਲਾਤ ਬਹੁਤ ਖਰਾਬ ਹੋਣ ਵਾਲੇ ਨੇ। ਸਾਰਾ ਕੁਝ ਵੋਟਾਂ ਨਹੀਂ ਹੈਗੀਆਂ ਭਰਾਵੋ, ਅਸੀਂ ਜ਼ਿੰਦਗੀ ਵੀ ਜਿਉਣੀ, ਅਸੀਂ ਘੱਟ ਪੈਸੇ ਨਾਲ ਵੀ ਸਾਰ ਲਾਂਗੇ। ਪਹਿਲਾਂ 5-7 ਕਿੱਲਿਆਂ ਨਾਲ ਇੰਨਾ ਸੋਹਣਾ ਖੁਸ਼ਹਾਲ ਜੀਵਨ ਜਿਉਣਾ ਯਾਰ। ਮੈਂ ਕੀ ਕਰਨਾ ਸੀ ਮਹਿਲਮਾੜੀਆਂ ਦਾ, ਕੋਠੀਆਂ ਦਾ, ਜੇ ਮੈਂ ਇੱਕ ਜਵਾਕ ਹੀ ਮਰਵਾ ਲੈਣਾ ਸੀ ਆਪਦਾ। ਇਹੋ ਜਿਹੀ ਤਰੱਕੀ ਕਿਹਦੇ ਕੰਮ ਹੈ ਵੀਰੋ? ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾ ਜੇ। ਸੋ ਭਾਵੁਕ ਹੋਇਆ ਕਈ ਵਾਰੀ ਕੋਈ ਸ਼ਬਦ ਵੱਧ ਘੱਟ ਕਹਿ ਗਿਆ ਹਾਂ, ਸੰਗਤ ਮਾਫ ਕਰ ਦਿਓਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਦਿਲ 'ਚ ਜੁੜਿਆ ਜਾਂਦਾ ਜਦੋਂ ਉਹਦੀ ਬੱਚੇ ਦੀ ਨੀਵੀਂ ਪਾਈ ਹੋਈ ਆ, ਜੂੜਾ ਖੁੱਲ੍ਹ ਕੇ ਉਹਦਾ ਐਂ ਫਿਰਦਾ ਤੇ ਉਹਨੂੰ ਹਲਾ ਲੋਕ ਉਹਦੀਆਂ ਵੀਡੀਓ ਬਣਾਉਂਦੇ ਨੇ। ਲੋਕਾਂ ਨੇ ਤਾਂ ਜਿਹੜੀ ਬਣਾਈ ਸੀ ਤੇ ਇਹਨਾਂ ਨੇ ਬਰਤਨ ਵਾਲਿਆਂ ਨੇ ਜਮੀ ਕਸਰ ਕੱਢਤੀ। ਮੇਰੀ ਉਹਨਾਂ ਸਿੰਗਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ, ਬਾਈ ਤੁਸੀਂ ਚੱਲੋ, ਤੁਹਾਡੇ 'ਚ ਟੈਲੈਂਟ ਆ ਤਾਂ ਤੁਸੀਂ ਚੱਲੋਗੇ, ਕਿਉਂ ਨਹੀਂ ਚੱਲੋਗੇ? ਮੇਰੇ ਬੱਚੇ ਨੂੰ ਕਿਉਂ ਯੂਜ਼ ਕਰਦੇ ਹੋ ਤੁਸੀਂ? ਮੇਰਾ ਉਹਨਾਂ ਨਾਲ ਬਹੁਤ ਵੱਡਾ ਗਿਲਾ ਹੈ ਇਹ ਵੀ ਚਲੋ ਜੇ ਕਰਨੀ ਹੈ ਤੁਸੀਂ ਹੋਰ ਫੋਟੋਆਂ ਕਰ ਲਓ, ਹੋਰ ਹੱਸਦੇ ਨੱਚਦੇ ਗਾਉਂਦੇ ਦੀਆਂ ਕਰ ਲਓ, ਪਰ ਇਹਦਾ ਮਤਲਬ ਇਹ ਥੋੜੀ ਹੈ ਵੀ ਤੁਸੀਂ ਮਾਂ ਪਿਓ ਦੇ ਰੋਜ਼ ਸੱਟ ਮਾਰੋ ਇੱਕ। ਮੇਰੀ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹ ਹਰਕਤ ਨਾ ਕਰੋ ਤੇ ਨਹੀਂ ਸਾਨੂੰ ਕੋਈ ਸਟੈਂਡ ਲੈਣਾ ਪਊਗਾ। ਬਹੁਤ ਆਤਮਾ ਦੁਖੀ ਹੁੰਦੀ ਹੈ ਜਦੋਂ ਅਸੀਂ ਇਦਾਂ ਦੀਆਂ ਵੀਡੀਓ ਦੇਖਦੇ। ਮੈਂ ਹਾਲੇ ਤੱਕ ਸ਼ੁਭ ਦੀ ਇੱਕ ਵੀਡੀਓ ਵੀ ਨਹੀਂ ਦੇਖੀ ਉਹ ਜਿਹੜੀ ਉਹਦੇ ਨਾਲ ਇਹਨਾਂ ਦਰਿੰਦਿਆਂ ਨੇ ਕੁੱਤੇ ਖਾਣੀ ਕੀਤੀ, ਹਰਾਮਜ਼ਾਦਿਆਂ ਨੇ, ਕਾਲਪੁਰਖ ਵਾਹਿਗੁਰੂ ਮੈਂ ਤਾਂ ਕਹਿੰਦੀ ਇਹਨਾਂ ਦੀਆਂ
ਔਲਾਦ ਤਾਂ ਇਹਨਾਂ ਦੇ ਇਹੋ ਜਿਹੇ ਗੰਦਿਆਂ ਦੀ ਕਿੱਥੋਂ ਹੋਊਗੀ। ਪਰ ਇਹਨਾਂ ਨੂੰ ਨਰਕਾਂ ਦੀ ਢੋਈ ਨਾ ਮਿਲੇ, ਇਹ ਮੌਤ ਮੰਗਣ, ਇਹਨਾਂ ਨੂੰ ਮੌਤ ਵੀ ਨਾ ਆਵੇ। ਮੈਂ ਤਾਂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਮੂਹਰੇ ਇਹੀ ਅਰਦਾਸ ਕਰੂੰਗੀ ਵੀ ਜਿਵੇਂ ਇਹਨਾਂ ਨੇ ਮੇਰੇ ਬੱਚੇ ਨੂੰ, ਸ਼ਰੀਫ ਨੂੰ ਇੰਨਾ ਘਟੀਆ ਕੀਤਾ, ਦਰਿੰਦਗੀ ਕਰਕੇ ਗਏ ਨੇ, ਇੰਨਾ ਉਹਦੇ ਤੇ ਅਤਿਆਚਾਰ ਕੀਤਾ, ਮੈਂ ਤਾਂ ਕਹਿੰਦੀ ਇਹਨਾਂ ਨੂੰ ਕਿਤੇ ਨਰਕਾਂ ਦੀ ਢੋਈ ਨਾ ਮਿਲੇ। ਦੂਸਰੀ ਗੱਲ, ਜਿਵੇਂ ਹੁਣ ਇਹ ਕਹਿ ਰਹੇ ਨੇ ਤੁਸੀਂ ਸਾਡਾ ਸਾਰਾ ਪਰਿਵਾਰ ਹੋ, ਹੁਣ ਸਾਰਿਆਂ ਨੂੰ ਵਿਚਾਰਿਆਂ ਨੂੰ ਐ ਹੋਇਆ ਪਿਆ ਵੀ ਹਾਏ ਮਾਤਾ ਤੁਸੀਂ ਦੇਸ਼ ਛੱਡ ਕੇ ਜਾਓਗੇ। ਇਹ ਦੇਸ਼ ਇਕੱਲੇ ਇੱਕ ਜਣੇ ਦੀ ਜੰਗੀਰ ਨਹੀਂ ਹੈਗੀ, ਕਿਸੇ ਦੇ ਦਾਦੇ ਦੀ ਜੰਗੀਰ ਨਹੀਂ। ਅਸੀਂ ਵੀ ਉਸ ਦੇਸ਼ ਦੇ ਵਾਸੀ ਹਾਂ, ਅਸੀਂ ਵੀ ਇੱਥੇ ਰਹਿਣਾ ਚਾਹੁੰਦੇ ਹਾਂ। ਇੱਥੋਂ ਰਹਾਂਗੇ, ਛੱਡ ਕੇ ਨਹੀਂ ਜਾਂਦੇ, ਕਿਤੇ ਨਹੀਂ ਜਾਂਦੇ। ਬਸ ਮੇਰੀਆਂ ਇੱਕ ਦੋ ਹੀ ਬੇਨਤੀਆਂ ਸੀ, ਮੈਂ ਇਹੀ ਕਰਨਾ ਚਾਹੁੰਦੀ ਸੀ। ਇੱਕ ਤਾਂ ਨਵੇਂ ਆਉਣ ਵਾਲੇ ਸਿੰਗਰਾਂ ਨੂੰ ਵੀ ਤੁਹਾਡਾ ਟੈਲੈਂਟ ਤੁਸੀਂ ਆਪਦਾ ਆਪ ਕਰੋ, ਆਪਦੇ ਪੈਰਾਂ ਤੇ ਖੜੇ ਹੋਵੋ, ਕਿਸੇ ਨੂੰ ਵਰਤ ਕੇ ਅੱਗੇ ਲੰਘਣਾ। ਸ਼ੁਭਦੀਪ ਦੀ ਇਹ ਹੈ ਨਹੀਂ ਸੀਗੀ ਫਿਤਰਤ, ਉਹ ਤਾਂ ਕੱਲਾ ਆਇਆ ਸੀ, ਕੱਲੇ ਨੇ ਗਾਇਆ, ਕੱਲੇ ਨੇ ਨੱਕ 'ਚ ਦਮ ਕਰਕੇ ਰੱਖਿਆ ਇਹਨਾਂ ਸਾਰਿਆਂ ਦੇ। ਇਹਨਾਂ ਨੂੰ ਆਇਆ ਸੀਗਾ ਵੀ ਹੁਣ ਸ਼ੁਭਦੀਪ ਚਲਾ ਗਿਆ ਤੇ ਹੁਣ ਸਾਡਾ ਤੋਰੀ ਫੁਲਕਾ ਚੱਲ ਪੂ, ਨਹੀਂ ਚੱਲਦਾ। ਬੈਠੇ ਆ ਸਾਰੇ ਹੱਥ ਤੇ ਹੱਥ ਰੱਖੀ, ਐਂ ਬੈਠੇ ਰਹਿਣਗੇ। ਅਕਾਲ ਪੁਰਖ ਵਾਹਿਗੁਰੂ ਬੇੜਾ ਗਰਕ ਕਰੂ ਇਹਨਾਂ ਦਾ, ਜਿਨ੍ਹਾਂ ਨੇ ਮੇਰੇ ਬੱਚੇ ਬਾਰੇ ਘਟੀਆ ਸੋਚੀ। ਜਿੱਥੋਂ ਸ਼ੁਰੂ ਹੋਇਆ ਇਹ ਕੰਮ, ਜਿੱਥੇ ਖਤਮ ਹੋਇਆ, ਅਕਾਲ ਪੁਰਖ ਵਾਹਿਗੁਰੂ ਇਹ ਜੀ ਘਟੀਆ ਇਹਨਾਂ ਨੂੰ ਦਰਦਨਾਕ ਮੌਤ ਦੇਵੇ। ਜੋ ਕੋਈ ਇਹ ਮੌਤ ਮੰਗਣ ਤੇ ਇਹਨਾਂ ਨੂੰ ਮੌਤ ਵੀ ਨਾ ਆਵੇ। ਪਰਮਾਤਮਾ ਮੂਹਰੇ ਇਹੀ ਅਰਦਾਸ ਹੈ, ਬਾਹਲਾ ਕੁਛ ਨਾ ਕਹਿੰਦੀ ਹੋਈ ਖਿਮਾ ਦੀ ਜਾਚਕਾਂ, ਜੇ ਕੋਈ ਸ਼ਬਦ ਘੱਟ ਵੱਧ ਬੋਲਿਆ ਗਿਆ ਹੋਵੇ ਤਾਂ ਆਪਣਾ ਵੱਡੀ ਛੋਟੀ ਭੈਣ ਕਰਕੇ, ਮਾਤਾ ਕਰਕੇ ਮਾਫ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਖ-ਵੱਖ ਇਲਾਕਿਆਂ ਚੋਂ ਕੌਮੀ ਸਾਧ ਸੰਗਤ, ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਸ 29 ਤਰੀਕ ਨੂੰ ਲਗਭਗ 6 ਮਹੀਨੇ ਹੋ ਜਾਣੇ ਹੈ ਬੇਟੇ ਨੂੰ ਇਸ ਦੁਨੀਆ ਤੋਂ ਗਿਆ ਨੂੰ। ਔਰ ਜਸਟਿਸ ਲਈ ਜਦੋਂ ਜਹਿਦ ਆਪਾਂ ਉਵੇਂ ਜਿਵੇਂ ਲੱਗੇ ਹੋਏ, ਜਿਵੇਂ ਤੁਸੀਂ ਰਾਤ ਦਾ ਦੇਖੇ ਹੋਣਾ ਖਬਰਾਂ ਦੇ ਵਿੱਚ, ਸਰਕਾਰ ਦਾ ਥੋੜਾ ਜਿਹਾ ਹੁਣ ਲੱਗਦਾ ਹੈ ਕੋਈ ਨਾ ਕੋਈ ਉਮੀਦ ਹੈ, ਕੁਛ ਨਾ ਕੁਛ ਕਰਨਗੇ, ਕਿਉਂਕਿ ਕਾਫੀ ਵੱਡੀ ਪੱਧਰ ਤੇ ਤਬਾਦਲੇ ਹੋਏ ਨੇ। ਪੁਲਿਸ ਅਫਸਰ ਇੱਧਰ ਸਾਰੇ ਕੀਤੇ ਨੇ, ਕੋਈ ਨਾ ਕੋਈ ਰਣਨੀਤੀ ਜ਼ਰੂਰ ਬਣਾਈ ਹੋਏਗੀ। ਆਪਾਂ ਜਿਹੜੀ ਆਪਣੀ ਗੁਹਾਰ ਹੈ ਉਹ ਹਰ ਦਰ ਤੇ ਲਗਾਏ ਰਹੇ। ਕੱਲ ਨੂੰ ਸ਼ਾਇਦ ਡੀਜੀਪੀ ਦਾ ਸਮਾਂ ਮਿਲ ਜਾਵੇ, ਉਹਨਾਂ ਨੂੰ ਮਿਲਣਾ ਹੈ, ਫਿਰ ਕੋਸ਼ਿਸ਼ ਕਰਾਂਗੇ NIA ਕੋਲੇ ਵੀ ਪਹੁੰਚ ਕਰਾਂਗੇ। ਜੋ ਕਰਨ ਵਾਲਾ ਪੀਸਫੁਲੀ ਉਹ ਆਪਾਂ ਸਾਰੀ ਗੱਲ ਕਰ ਰਹੇ ਹਾਂ, ਕਿਉਂਕਿ ਮੈਂ ਸਮਝਦਾ ਵੀ ਹਰ ਇੱਕ ਗੱਲ ਦਾ ਹੱਲ ਧਰਨਾ ਵੀ ਨਹੀਂ ਹੈ। ਹਾਂ, ਜਦੋਂ ਕੋਈ ਗੱਲ ਸੁਣੇ ਹੀ ਨਾ ਫਿਰ ਧਰਨੇ ਤੋਂ ਬਿਨਾਂ ਸਰਦਾ ਵੀ ਨਹੀਂ। ਪਰ ਆਪਣਾ ਪਰਿਵਾਰ ਵੱਡਾ ਹੈ, ਮੈਂ ਵੀ ਇਸ ਗੱਲ ਤੋਂ ਕਈ ਵਾਰੀ ਫਿਰ ਚਿੰਤਤ ਹੋ ਜਾਂਦੇ ਵੀ ਮੈਂ ਸ਼ੁਰੂ ਤਾਂ ਕਰ ਲਿਆ, ਪਰ ਫਿਰ ਮੁੜ ਕੇ ਚੱਕਣਾ ਮੇਰੇ ਹੱਥ 'ਚ ਨਹੀਂ ਰਹਿਣਾ, ਕਿਉਂਕਿ ਲੋਕਾਂ 'ਚ ਗੁੱਸਾ ਬਹੁਤ ਜ਼ਿਆਦਾ ਹੈ। ਸਰਕਾਰ ਨੂੰ ਇਸ ਚੀਜ਼ ਨੂੰ ਸਮਝ ਲੈਣਾ ਚਾਹੀਦਾ। ਨਹੀਂ ਤਾਂ ਕੋਈ ਰਿਸ਼ਤੇਦਾਰ ਤੇ ਨਹੀਂ ਜਾਂਦਾ ਵੀਰੋ 6 ਮਹੀਨੇ ਤੋਂ ਬਾਅਦ ਭੋਗ ਪੈ ਜਾਂਦਾ, ਹੌਲੀ ਹੌਲੀ ਸਭ ਆਪੋ ਆਪਣੇ ਕੰਮਾਂ ਕਾਰਾਂ 'ਚ ਬਿਜੀ ਹੋ ਜਾਂਦੇ ਆ। ਕਿਸੇ ਕੋਲੇ ਇੰਨਾ ਸਮਾਂ ਨਹੀਂ ਹੁੰਦਾ ਵੀ ਉਹ 6 ਮਹੀਨੇ ਤੱਕ ਕਿਸੇ ਦੇ ਘਰੇ ਗੇੜੇ ਮਾਰੀ ਜਾਵੇ। ਨਾਲੇ ਤੁਸੀਂ ਕਿਹੜਾ ਮੇਰੇ ਕੋਈ ਬਲੱਡ ਰਿਲੇਸ਼ਨ 'ਚੋਂ, ਇੱਕ ਤੁਹਾਡਾ ਜਿਹੜਾ ਪਿਆਰ ਹੈ, ਤੁਹਾਡੇ ਅੰਦਰ ਪਈ ਖਿੱਚ ਹੈ, ਇਹ ਸਾਬਤ ਕਰਦੀ ਹੈ ਵੀ ਸਿੱਧੂ ਮੇਰਾ ਪੁੱਤ ਨਹੀਂ ਸੀ, ਤੁਹਾਡਾ ਵੀ ਸੀ। ਮੈਨੂੰ ਬੜੇ ਭਰਾ ਇੱਥੇ ਇਹ ਗੱਲ ਸਮਝਾਉਂਦੇ ਆ ਵੀ ਜਦ ਤੱਕ ਉਹਨੇ 295 ਗਾਣਾ ਨਹੀਂ ਗਾਇਆ ਸੀ ਤਦ ਤੱਕ ਉਹ ਸਿੰਗਰ ਸੀ, ਤੁਹਾਡਾ ਬੇਟਾ ਸੀ। 295 ਤੋਂ ਬਾਅਦ ਸਿੱਧੂ ਇੱਕ ਪਬਲਿਕ ਪ੍ਰਾਪਰਟੀ ਬਣ ਗਿਆ ਸੀ। ਉਹ ਜਿੰਨਾ ਤੁਹਾਡਾ ਸੀ ਉਹਨਾਂ ਲੋਕਾਂ ਦਾ ਵੀ ਸੀ। ਔਰ ਤੁਸੀਂ ਇਸ ਗੱਲ ਨੂੰ ਮਹਿਸੂਸ ਕਰਕੇ ਦੇਖੋ ਵੀ ਆ ਹੁਣ ਮੁੰਡਾ ਕਿ ਯੂਕੇ ਤੋਂ ਆਇਆ ਸੀ, ਜਿਹੜਾ ਸਾਹਮਣੇ ਬੈਠਾ ਸੀ ਪਿਛਲੀ ਸਭਾ ਦੇ ਵਿੱਚ, ਤੇ ਹਾਲੇ ਤੱਕ ਬੱਚੇ ਧਾਹਾਂ ਮਾਰੀ ਜਾਂਦੇ ਆ, ਆਪਣੇ ਕੰਮ ਕਰਨ ਤੋਂ ਵੀ ਸਮਰਥ ਹੋਏ ਪਏ, ਕਿੰਨੀ ਡਿਪਰੈਸ਼ਨ ਦੇ ਵਿੱਚ ਗਏ। ਜੇ ਦੇਖਿਆ ਜਾਵੇ ਤਾਂ ਮੇਰਾ ਉਹਨਾਂ ਨਾਲ ਵਿਚਾਰਿਆਂ ਨਾਲ ਕਾਹਦਾ ਰਿਸ਼ਤਾ ਸੀ, ਪਰ ਆਪਾਂ ਨੂੰ ਮਾਣ ਹੋਣਾ ਚਾਹੀਦਾ। ਬੱਚੇ ਨੇ ਕੁਛ ਤਾਂ ਇਹੋ ਜਿਹਾ ਕੀਤਾ ਹੈ ਵੀ ਲੱਖਾਂ ਦਿਲਾਂ ਦੀ, ਕਰੋੜਾਂ ਦਿਲਾਂ ਦੀ ਧੜਕਣ ਬਣਿਆ। ਪਰ ਕੁਝ ਸ਼ਰਾਰਤੀ ਲੋਕ ਹਲੇ ਵੀ ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ। ਬਾਹਰ ਗਾਣਾ ਆਇਆ, ਤੁਸੀਂ ਸਾਰਿਆਂ ਨੇ ਸੁਣਿਆ,
और बिल बोर्ड से दस्तखत देती गाने दी। दुनिया भर चो चौथे नंबर पे चल रहा है। यार कुछ तो होएगा फिर अपने कौम में, पर हले कदे ਉਹਦੇ ਚ विवाद भालते हैं, कदे मोहम्मद साहब का जिक्र करके ਜਿਹੜੀ ਹੈ ਸਾਡੀ ਮੁਸਲਿਮ ਕਮਿਊਨਿਟੀ ਹੈ ਉਹਨੂੰ ਭੜਕਾਉਂਦਾ ਵੀ ਕਿਸੇ ਤਰੀਕੇ SYL ਵਾਂਗੂ ਇਹਨੂੰ ਵੀ ਬੈਨ ਕਰਵਾ ਦਿਓ। ਫਿਰ ਉਹ ਇੱਕ ਸਿੱਖ ਜਰਨੈਲ ਦੀ ਬਾਬਾ ਹਰੀ ਸਿੰਘ ਨਲੂਆ ਕਿਸੇ ਨੂੰ ਕੋਈ ਜਾਣ ਪਹਿਚਾਣ ਦਾ ਮੁਤਾਜ ਨਹੀਂ ਹੈ। ਸਿੱਖ ਇਤਿਹਾਸ ਦੇ ਵਿੱਚ ਸੁਨਹਿਰੇ ਪੰਨਿਆਂ ਤੇ ਉਹਦਾ ਨਾਮ ਲਿਖਿਆ ਹੋਇਆ, ਉਹਨਾਂ ਦਾ ਉਹਦੀ ਵੀ ਘਾਲਣਾ ਅਸੀਂ ਦੀ ਜ਼ਿੰਦਗੀ ਦੇ ਵਿੱਚ। ਉਸ ਯੋਧੇ ਦੀ ਜੋ ਵਾਰ ਗਾਈ ਹੈ ਤਾਂ ਉਹ ਸੱਚਾਈ ਦੇ ਬਿਲਕੁਲ ਨੇੜੇ ਹੈ। ਸੱਚਾਈ ਹੈ, ਸੱਚ ਨੇੜੇ ਵੀ ਮੈਂ ਨਹੀਂ ਕਹਿ ਸਕਦਾ। ਜੋ ਚੀਜ਼ ਇਤਿਹਾਸ ਚੋਂ ਸਿੱਧੂ ਨੇ ਪੜ੍ਹੀ ਬਾਚੀ ਉਸ ਚੀਜ਼ ਨੂੰ ਕਰਮ ਤੇ ਲੈ ਕੇ ਆਂਦਾ ਤੇ ਉਹਨੂੰ ਗਾਇਆ। ਐਵੇਂ ਨਹੀਂ ਕਰੋੜਾਂ ਲੋਕ ਅੱਧੇ ਘੰਟੇ ਦੇ ਵਿੱਚ ਉਹਨੂੰ ਪਸੰਦ ਕਰੀ ਜਾਂਦੇ। ਉਹਦੇ ਵਿੱਚ ਕੁਛ ਨਾ ਕੁਛ ਤਾਂ ਹੋਏਗਾ ਜੋ ਵਿਲੱਖਣ ਉਹਨੇ ਉਹਦੀ ਕਲਮ ਦੀ ਜਿਹੜੀ ਹੈ ਦੇਣ ਸੀ। ਪਰ ਜਿਹੜੇ ਹਿੱਟ ਨੇ ਉਹਨਾਂ ਨੂੰ ਹਾਲੇ ਵੀ ਗੱਲ ਨਹੀਂ ਚੰਗੀ ਲੱਗ ਰਹੀ ਹੈ ਵੀ ਇਹਦੇ ਤਾਂ ਮਰਿਆ ਹੋਇਆ ਵੀ ਨਹੀਂ ਹਟਦਾ। ਹਾਲੇ ਕਈ ਸਾਲਾਂ ਤੱਕ ਐਵੇਂ ਜਿਵੇਂ ਚੱਲਣਾ ਹੈ। ਉਸ ਤੋਂ ਬਾਅਦ ਉਹਦਾ ਘੱਟੋ ਘੱਟ 150-200 ਗਾਣਾ ਹੈ ਜਿਹੜੇ ਲੋਕ ਅੱਜ ਵੀ ਰਿਪੀਟ ਤੇ ਸੁਣਦੇ ਔਰ ਸੁਣਦੇ ਰਹਿਣਗੇ। ਸਿੱਧੂ ਕਲਾਕਾਰ ਨਹੀਂ, ਇੱਕ ਸੋਚ ਸੀ। ਤੁਸੀਂ ਸਰੀਰਕ ਤੌਰ ਤੇ ਉਹਨੂੰ ਜ਼ਰੂਰ ਮਾਰ ਦਿੱਤਾ ਹੈ, ਪਰ ਅਸੀਂ ਤੁਸੀਂ ਸਭ ਚਲੇ ਜਾਵਾਂਗੇ, ਪਰ ਸਿੱਧੂ ਦੀ ਆਵਾਜ਼ ਇਸ ਜਗਤ ਦੇ ਉੱਤੇ ਇਦਾਂ ਹੀ ਗੂੰਜਦੀ ਰਹਿੰਦੀ ਦੁਨੀਆ। ਮਾਰਨ ਵਾਲੇ ਭੁਲੇਖੇ ਦੇ ਵਿੱਚ ਹੈ, ਗੋਲੀਆਂ ਮਾਰ ਕੇ ਤੁਸੀਂ ਉਹਦਾ ਸਰੀਰ ਖਤਮ ਕਰਕੇ, ਪਰ ਉਹਦੀ ਸੋਚ ਨੂੰ ਤੁਸੀਂ ਕਦੇ ਨਹੀਂ ਮਾਰ ਸਕਦੇ। ਹੁਣ ਇਹਨਾਂ ਕੋਲ ਧਮਕੀਆਂ ਤੋਂ ਇਲਾਵਾ ਕੁਝ ਨਹੀਂ, ਕਿਉਂਕਿ ਥੋੜ੍ਹੋਂ ਡਰੇ ਹੋਏ ਨੇ। ਮੈਂ ਸਰਕਾਰ ਨੂੰ ਤੁਹਾਡੇ ਮਾਧਿਅਮ ਨਾਲ, ਪ੍ਰੈਸ ਦੇ ਮਾਧਿਅਮ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਮਾਂ ਹਾਲੇ ਹੈਗਾ, ਤੁਸੀਂ ਇਹਨਾਂ ਨੂੰ ਨੱਥ ਪਾ ਲਓ। ਜੇਲ੍ਹਾਂ ਸਾਡੀਆਂ ਗੈਂਗਸਟਰਾਂ ਦੇ ਅੱਡੇ ਬਣ ਗਈਆਂ। ਇੱਕ ਕਤਲ ਕਰਕੇ ਬੰਦਾ ਜਾਂਦਾ, 14 ਬੰਦੇ ਥੱਲੇ ਫਰੋਤੀਆਂ ਇਕੱਠੇ ਕਰਨ ਵਾਲੇ ਰੱਖ ਲੈਂਦਾ। ਬੇਰੁਜ਼ਗਾਰੀ ਪਹਿਲਾਂ ਹੀ ਬਹੁਤ ਜ਼ਿਆਦਾ ਹੈ, ਕਿਤੇ ਸਾਰਾ ਯੂਥ ਇੱਧਰ ਨੂੰ ਨਾ ਹੋਲੇ। ਸਮਾਂ ਰਹਿੰਦੇ ਫੈਸਲੇ ਲੈ ਲਓ। ਇਹਨਾਂ ਦਾ ਇੱਕ ਪਾਸਾ ਕਰਨਾ ਪੈਣਾ। ਫੋਰਸਾਂ ਦੇ ਮਨੋਬਲ ਦਿਖ ਰਹੇ ਨੇ, ਕਿਉਂਕਿ ਥਾਣਿਆਂ ਨੂੰ ਧਮਕੀਆਂ ਦੇ ਕਹਿੰਦੇ ਨੇ ਤਾਂ ਕਰ ਲਓ, ਕੀ ਕਰ ਲਓਗੇ, ਅਸੀਂ ਜੇ ਕਰ ਦਾਂਗੇ ਉਹ ਕਰ ਦਾਂਗੇ। ਇੰਨੀ ਹਿੰਮਤ ਅਪਰਾਧੀ ਦੀ ਨਾ ਵਧਣ ਦਿਓ। ਲੋਕਾਂ ਦਾ ਕਾਨੂੰਨ ਦੇ ਵਿੱਚ ਵਿਸ਼ਵਾਸ ਬਣਿਆ ਰਵੇ ਤਾਂ ਤੁਹਾਨੂੰ ਸਖਤ ਫੈਸਲੇ ਲੈਣੇ ਪੈਣਗੇ। ਇਹ ਮੈਂ ਵਾਰ-ਵਾਰ ਹਰੇਕ ਸੰਗਤ ਨੂੰ ਬੇਨਤੀ ਕਰਦਾ। ਤੁਹਾਡਾ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਪਿਛਲੇ 6 ਮਹੀਨਿਆਂ ਤੋਂ ਤੁਸੀਂ ਮੈਨੂੰ ਬਹੁਤ ਤਾਕਤ ਦਿੱਤੀ ਹੈ। ਇੱਕ ਤੁਹਾਡੀ ਹਿੰਮਤ ਸੀ ਜਿਹਦਾ ਕਰਕੇ ਮੈਂ ਤੁਹਾਡੇ ਸਾਹਮਣੇ ਖੜਾ ਔਰ ਇਹਨਾਂ ਨਾਲ ਲੜ ਰਹੇ ਇਹਨਾਂ ਦੇ ਬਰਾਬਰ। ਔਰ ਤੁਸੀਂ ਐਵੇਂ ਜਿਵੇਂ ਆਪਣਾ ਪਿਆਰ ਬਣਾਈ ਰੱਖਿਓ, ਮੈਨੂੰ ਤੁਹਾਡੇ ਤੋਂ ਉਮੀਦ ਹੈ ਆਪਾਂ ਜਸਟਿਸ ਲੈ ਕੇ ਰਹਾਂਗੇ। ਆਪਾਂ ਉਦਾਸ ਨਹੀਂ ਹੋਣਾ ਇਸ ਗੱਲ। ਠੀਕ ਹੈ, ਔਖਾ ਜ਼ਰੂਰ ਹੈ, ਕਈ ਗੱਲਾਂ ਸਾਡੇ ਹੱਥ ਵੱਸ ਨਹੀਂ। ਕੁਛ ਪੂਰੀ ਫੋਰਸ ਨੂੰ ਮੈਂ ਨਹੀਂ ਕਹੂੰਗਾ, ਪਰ ਕਾਲੀਆਂ ਭੇਡਾਂ ਪ੍ਰਿਤਪਾਲ ਵਰਗੀਆਂ ਮਹਿਕਮੇ 'ਚ ਵੀ ਬਹੁਤ ਵਰਗੀਆਂ। ਸਰਕਾਰ ਨੂੰ ਇਹ ਚੀਜ਼ ਵੀ ਬਚਣੀ ਹੋਊਗੀ, ਕਿਉਂਕਿ ਜਿਹੜੇ ਪ੍ਰਿਤਪਾਲ ਨੂੰ ਮੈਂ ਆਪਦਾ ਮਦਈ ਸਮਝ ਕੇ, ਮੈਨੂੰ ਤਾਂ ਹੋਰ ਰੱਬ ਲੱਗਦਾ ਸੀ ਮੇਰੇ ਪੁੱਤ ਦਾ ਕੇਸ ਸੋਲਵ ਕਰੀ ਜਾਂਦਾ, ਪਰ ਮੈਨੂੰ ਕੀ ਪਤਾ ਸੀ ਮੇਥੋਂ ਪੁੱਛ ਕੇ ਜਾ ਕੇ ਗੈਂਗਸਟਰਾਂ ਨੂੰ ਦੱਸੀ ਜਾਂਦਾ। ਇਹੋ ਜਿਹੀਆਂ ਸਹੂਲਤਾਂ ਉਹਨੇ ਦਿੱਤੀਆਂ ਗੈਂਗਸਟਰਾਂ ਨੂੰ, ਬੱਚੀਆਂ ਬੈਠੀਆਂ, ਮੈਂ ਸਾਰੀ ਗੱਲ ਦੱਸ ਨਹੀਂ ਸਕਦਾ। ਯਾਰ ਇੰਨਾ ਕਿਰਦਾਰ ਤਾਂ ਨਹੀਂ ਡਿੱਗਣਾ ਚਾਹੀਦਾ। ਸਮੁੱਚੇ ਪੁਲਿਸ ਫੋਰਸ ਦਾ ਸਿਰ ਨੀਵਾਂ ਕੀਤਾ ਇੱਕ ਬੰਦੇ ਨੇ। ਆ ਕੱਲ ਪਰਸੋਂ ਫਿਰੋਜ਼ਪੁਰ ਵਾਲਾ ਦੇਖ ਲਓ, ਮੋਬਾਈਲ ਮੁਹੱਈਆ ਕਰਾ ਰਿਹਾ ਜੇਲ੍ਹਾਂ ਦੇ ਵਿੱਚ ਜਾ ਕੇ, ਔਰ ਖੁਦ ਆਪ ਲੱਖ ਰੁਪਏ ਦੇ ਜਿਹੜੇ ਦੀ ਘੱਟੋ ਘੱਟ ਤਨਖਾਹ ਹੋਏਗੀ। ਮੈਂ ਸਰਕਾਰ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਯਾਰ ਇਹੋ ਜਿਹੇ ਭ੍ਰਿਸ਼ਟ ਅਫਸਰਾਂ ਨੂੰ ਤੋੜਦੇ ਕਰ ਦਿਓ। ਵਾਧੂ ਬੇਰੁਜ਼ਗਾਰ ਫਿਰਦੇ ਆ, ਨਵੇਂ ਮੁੰਡੇ ਜਿਹੜੇ ਤਨਖਾਹ ਤੇ ਕੰਮ ਕਰਕੇ ਰਾਜੀ ਹੈ, ਉਹਨਾਂ ਨੂੰ ਤਾਂ 9-9 ਹਜ਼ਾਰ ਤੇ ਲਈ ਫਿਰਦੇ ਹੋ। ਪੜ੍ਹਿਆ ਲਿਖਿਆ ਯੂਥ ਡਿਗਰੀਆਂ ਚੱਕ ਕੇ ਸੜਕਾਂ ਤੇ ਤੁਰਿਆ ਫਿਰਦਾ ਹੈ। ਇਹੋ ਜਿਹੇ ਗੰਦ ਤੋਂ ਕਰਾਉਣਾ ਕੀ ਹੈ? ਕਈ ਵਾਰੀ ਮੈਂ ਆਪ ਇਹ ਗੱਲ ਅਫਸਰਾਂ ਦੇ ਮੂੰਹੋਂ ਸੁਣੀ ਹੈ, ਲੀਡਰਾਂ ਦੇ ਮੂੰਹੋਂ ਸੁਣੀ ਹੈ ਵੀ ਫਲਾਨਾ ਅਫਸਰ ਲਾ ਦਿਓ ਜੀ, ਅਸੀਂ ਕੀ ਕਰੀਏ, ਸਾਡਾ ਕੰਮ ਨਹੀਂ ਹੁੰਦਾ। ਯਾਰ ਇਹ ਵੀ ਹੋ ਜਾਈ ਹੈ। ਜੇ ਕਰੀ ਫਲਾਨਾ ਲਾ ਦਿਓ ਜੀ, ਯਾਰ ਉਹ ਵੀ ਆਈ ਹੈ। ਜੇ ਤੁਹਾਨੂੰ ਸਾਰਾ ਕੁਝ ਪਤਾ ਫਿਰ ਇਹਨੂੰ ਤੋੜ ਦਿਓ।
ਤਾਂ ਹੀ ਲੋਕਾਂ ਦਾ ਵਿਸ਼ਵਾਸ ਬਣਿਆ ਰਹੂਗਾ। ਘੱਟੋ ਘੱਟ ਤੁਹਾਡੇ ਤੋਂ ਸਾਨੂੰ ਆਸ ਹੈ, ਕਿਉਂਕਿ ਤੁਹਾਨੂੰ ਅਸੀਂ ਪੁਰਾਣਿਆਂ ਨੂੰ ਸਾਰਿਆਂ ਨੂੰ ਦੇਖ ਦੇਖ ਕੇ ਤੁਹਾਨੂੰ ਨਵਿਆਂ ਨੂੰ ਲਿਆਂਦਾ ਹੈ। ਤੁਹਾਡੇ ਤੇ ਸਾਡੀ ਹਲੇ ਵੀ ਆਸ ਹੈਗੀ ਹੈ ਵੀ ਤੁਸੀਂ ਲਾਜ਼ਮੀ ਕੁਛ ਨਾ ਕੁਛ ਕਰੋਗੇ, ਪਰ ਸਮਾਂ ਨਾ ਗਵਾਓ ਵੀ ਲੋਕਾਂ ਦਾ ਵਿਸ਼ਵਾਸ ਬਿਲਕੁਲ ਇਸ ਗੱਲ ਤੋਂ ਚੱਕਿਆ ਜਾਵੇ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਵੀ ਕਾਨੂੰਨ ਦੀ ਇੱਜ਼ਤ ਰੱਖ ਲਓ ਮਾੜੀ ਮੋਟੀ। ਇਹ ਬਦਮਾਸ਼ ਕਾਨੂੰਨ ਤੋਂ ਉੱਪਰ ਦੀ ਹੋ ਗਏ ਨੇ। ਇਹਨਾਂ ਦੀਆਂ ਧਮਕੀਆਂ, ਇਹਨਾਂ ਦੇ ਚੈਲੰਜ ਕਰਨੇ ਪੁਲਿਸ ਨੂੰ ਤਾਂ ਸਮਝਦੀ ਕੱਖ ਨਹੀਂ। ਇਹ ਭ੍ਰਿਸ਼ਟ ਮੁਲਾਜ਼ਮ 2 ਹੋਣਗੇ, 4 ਹੋਣਗੇ, 10 ਹੋਣਗੇ, ਇਸ ਤੋਂ ਵੱਧ ਨਹੀਂ ਇਹ। ਪਰ ਲੋੜ ਹੈ ਗਰੀਬਾਂ 'ਚ ਨਿਗਾਹ ਮਾਰਨੀ। ਨਹੀਂ ਮਾਰੋਗੇ ਮਾਤਰ ਧਮਾਤਰ ਖੜੇ ਪਿੱਟੀ ਜਾਣਗੇ। ਜਦੋਂ ਸੇਕ ਲੱਗ ਗਿਆ ਉਹ ਚੀਕਾਂ ਮਾਰੀ ਜਾਣਗੇ। ਦੂਜਿਆਂ ਨੂੰ ਹਲੇ ਇਹ ਕਸਾਈ ਵਾਲੇ ਬੱਕਰੇ ਵਾਂਗੂ ਵੀ ਸਾਡੇ ਮੂਹਰੇ ਦਾ ਪੱਠੇ ਪਏ ਨੇ, ਸਾਨੂੰ ਕਿਹੜਾ ਕੋਈ ਫੜਦਾ ਹੈ। ਪਰ ਬਾਰੀ ਵੀਰੋ ਜੇ ਇਸ ਢੰਗ ਨਾਲ ਚੱਲਦੇ, ਇੱਕ ਕਤਲ ਕਰਕੇ ਬੰਦਾ 14 ਬੰਦੇ ਥੱਲੇ ਰੱਖ ਲੈਂਦਾ ਹੈ। ਆ ਤੁਸੀਂ ਜਾਣਦੇ ਹੋਵੋਗੇ ਤਲਵੰਡੀ ਤੋਂ ਕੁਲਵੀਰ ਨਰੂਆਣੇ ਨੂੰ ਮਾਰ ਕੇ ਗਏ, ਜਿਹੜਾ ਪੁਲਿਸ ਨੇ ਫੜੇ ਨੇ 14 ਫੜਦੇ। ਮੈਂ ਕੋਈ ਇਹ ਅੰਦਾਜ਼ਾ ਲਾ ਕੇ ਨਹੀਂ ਕਹਿੰਦਾ, ਪੁਲਿਸ ਦੀ FIR 'ਚ ਦਾਖਲ ਨੇ ਜਿਨ੍ਹਾਂ ਨੇ ਤਲਵੰਡੀ ਤੇ ਰਾਮੇ ਤੋਂ 2 ਕਰੋੜ ਇਕੱਠਾ ਕਰਕੇ ਫਿਰ ਭਾਈ ਕਿਸੇ ਨੂੰ IAS ਜਾਂ ਦੂਜਾ BCS ਬਣਨ ਦੀ ਕੀ ਲੋੜ ਪੈਂਦੀ ਹੈ ਜੇ ਆਈ ਰੁਪਈਆ ਇਕੱਠਾ ਹੁੰਦਾ ਹੈ। ਸਾਡਾ ਯੂਥ ਤਾਂ ਪਹਿਲੀ ਵਾਰ ਨੂੰ ਤੁਰਿਆ ਜਾਂਦਾ ਹੈ। ਜਿਹੜੇ ਮਾਪਿਆਂ ਦਾ ਮਾੜਾ ਮੋਟਾ ਹੱਥ ਪੈਂਦਾ ਹਰੇਕ 4 ਪੈਸੇ ਲਾ ਕੇ ਜਵਾਕਾਂ ਨੂੰ ਬਾਹਰ ਕੱਢੀ ਜਾਂਦੇ ਆ। ਕੌਣ ਰਹੂਗਾ ਇੱਥੇ? ਸਿੱਧੂ ਨੇ ਕੋਸ਼ਿਸ਼ ਕਰੀ ਸੀ ਬਾਹਰੋਂ ਪੈਸੇ ਲਾਉਣੇ, ਬਾਹਰੋਂ ਪੈਸਾ ਕਮਾਉਣਾ, ਡਾਲਰ ਕਮਾ ਕੇ ਦੇਸ਼ ਦੇ ਖਜ਼ਾਨੇ 'ਚ ਲੈ ਕੇ ਆਉਂਦਾ ਸੀ। 2 ਕਰੋੜ ਰੁਪਇਆ ਟੈਕਸ ਆ ਭਰਦਾ ਸੀ ਔਰ ਜਾਨਵਰਾਂ ਤੋਂ ਭੈੜੀ ਜ਼ਾਲਮਾਂ ਨੇ ਮੌਤ ਦਿੱਤੀ। ਕਿਹੜਾ ਮਾਪਾ ਕਹੂਗਾ ਵੀ ਮੇਰਾ ਪੁੱਤ ਇੱਥੇ ਇੰਡੀਆ ਦੀ ਸੇਵਾ ਕਰੇ ਰਹਿ ਕੇ? ਜੇ ਹਸ਼ਰ ਸਿੱਧੂ ਵਾਲਾ ਕਰਨਾ ਹੈ, ਕੌਣ ਆਊਗਾ ਇੱਥੇ? ਇਹ ਗੱਲਾਂ ਸਰਕਾਰ ਨੂੰ ਵੀ ਦੇਖਣੀਆਂ ਪੈਣਗੀਆਂ ਔਰ ਸਾਡੀ ਵੀ ਜ਼ਿਆਦਾ ਬਹੁਤ ਮਾੜੀ ਹੈ। ਅਸੀਂ ਥੋੜੇ ਚਿਰ ਬਾਅਦ ਭੁੱਲ ਜਾਂਦੇ ਹਾਂ। ਵੀਰੋ ਸਾਨੂੰ ਇਹੋ ਜਿਹੇ ਬੰਦੇ ਜੇ ਨਹੀਂ ਕੰਮ ਕਰਨਗੇ ਫਿਰ ਰਿਜੈਕਟ ਕਰਨੇ ਪੈਣਗੇ। ਮੈਂ ਸੌਰੀ, ਮੈਂ ਇਸ ਪਾਸੇ ਤਾਂ ਨਹੀਂ ਜਾਂਦਾ। ਲੋਕ ਕਹਿਣ ਲੱਗ ਜਾਂਦੇ ਵੀ ਇਹ ਤਾਂ 70 ਦੇ ਬਹਾਨੇ ਪੋਲਿਟਿਕਸ ਕਰਨ ਲੱਗ ਜਾਂਦਾ ਹੈ। ਇਸ ਕਰਕੇ ਮੈਂ ਵੋਟਾਂ ਦੀ ਜਿੱਤਣ ਹਰਾਉਣ ਦੀ ਗੱਲ ਨਹੀਂ ਕਰਦਾ ਕਿਸੇ ਨੂੰ, ਪਰ ਇਹ ਹਕੀਕਤ ਹੈ। ਜਿੰਨੀ ਗੱਲ ਦਾ ਜ਼ਿਕਰ ਕਰੇ ਬਿਨਾਂ ਸਰਦਾ ਨਹੀਂ, ਮੈਂ ਉਨੀ ਕਿ ਲਾਜ਼ਮੀ ਕਹਿਣਾ ਵੀ ਤੁਹਾਨੂੰ ਲੈ ਕੇ ਆਏ ਆ। ਤੁਹਾਡੇ ਤੋਂ ਸਾਨੂੰ ਉਮੀਦਾਂ ਨੇ। ਹਲੇ ਵੀ 6-7 ਮਹੀਨਿਆਂ ਦਾ ਸਮਾਂ ਹੋਇਆ, ਕੋਈ ਗੱਲ ਨਹੀਂ, ਹਲੇ ਵੀ ਸੰਭਲ ਜੂ। ਇਹਨਾਂ ਦੇ ਨੱਥ ਪਾ ਦਿਓ। ਇਹ ਨਾ ਹੋਵੇ 5-7 ਮਹੀਨਿਆਂ ਨੂੰ ਨਾ ਮੈਨੂੰ ਐਂ ਲੱਗਦਾ ਵੀ ਜੇ ਜਿਵੇਂ ਕੰਮ ਚੱਲਦਾ ਰਿਹਾ, ਜੇ ਗਵਰਨਮੈਂਟ ਨੇ ਕੋਈ ਸਟੈਪ ਸਖਤ ਨਾ ਲਿਆ ਤਾਂ ਅਗਲੇ ਹਾਲਾਤ ਬਹੁਤ ਖਰਾਬ ਹੋਣ ਵਾਲੇ ਨੇ। ਸਾਰਾ ਕੁਝ ਵੋਟਾਂ ਨਹੀਂ ਹੈਗੀਆਂ ਭਰਾਵੋ। ਅਸੀਂ ਜ਼ਿੰਦਗੀ ਵੀ ਜਿਉਣੀ, ਅਸੀਂ ਘੱਟ ਪੈਸੇ ਨਾਲ ਵੀ ਸਾਰ ਲਾਂਗੇ। ਪਹਿਲਾਂ 5-7 ਕਿੱਲਿਆਂ ਨਾਲ ਇੰਨਾ ਸੋਹਣਾ ਖੁਸ਼ਹਾਲ ਜੀਵਨ ਜਿਉਣਾ ਯਾਰ। ਮੈਂ ਕੀ ਕਰਨਾ ਸੀ ਮਹਿਲ ਮਾੜੀਆਂ ਦਾ, ਕੋਠੀਆਂ ਦਾ, ਜੇ ਮੈਂ ਇੱਕ ਜਵਾਕ ਹੀ ਮਰਵਾ ਲੈਣਾ ਸੀ ਆਪਦਾ। ਇਹੋ ਜਿਹੀ ਤਰੱਕੀ ਕਿਹਦੇ ਕੰਮ ਆ ਵੀਰੋ? ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾ ਜੇ। ਸੋ ਭਾਵੁਕ ਹੋਇਆ ਕਈ ਵਾਰੀ ਕੋਈ ਸ਼ਬਦ ਵੱਧ ਘੱਟ ਕਹਿ ਗਿਆ ਹਾਂ। ਸੰਗਤ ਮਾਫ ਕਰਨ ਜੋਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਦਿਲ 'ਚ ਜੁੜਿਆ ਜਾਂਦਾ ਜਦੋਂ ਉਹਦੀ ਬੱਚੇ ਦੀ ਨੀਵੀਂ ਪਾਈ ਹੋਈ ਹੈ, ਜੂੜਾ ਖੁੱਲ ਕੇ ਉਹਦਾ ਐਂ ਫਿਰਦਾ ਤੇ ਉਹਨੂੰ ਹਲਾ ਲੋਕ ਉਹਦੀਆਂ ਵੀਡੀਓ ਬਣਾਉਂਦੇ ਨੇ। ਲੋਕਾਂ ਨੇ ਤਾਂ ਜਿਹੜੀ ਬਣਾਈ ਸੀ ਤੇ ਇਹਨਾਂ ਨੇ ਬਰਤਨ ਵਾਲਿਆਂ ਨੇ ਜਮੀ ਕਸਰ ਕੱਢਤੀ। ਮੇਰੀ ਉਹਨਾਂ ਸਿੰਗਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ, ਬਾਈ ਤੁਸੀਂ ਚੱਲੋ, ਤੁਹਾਡੇ 'ਚ ਟੈਲੈਂਟ ਆ ਤਾਂ ਤੁਸੀਂ ਚੱਲੋਗੇ, ਕਿਉਂ ਨਹੀਂ ਚੱਲੋਗੇ? ਮੇਰੇ ਬੱਚੇ ਨੂੰ ਕਿਉਂ ਯੂਜ਼ ਕਰਦੇ ਹੋ ਤੁਸੀਂ? ਮੇਰਾ ਉਹਨਾਂ ਨਾਲ ਬਹੁਤ ਵੱਡਾ ਗਿਲਾ ਹੈ ਇਹ ਵੀ ਚਲੋ ਜੇ ਕਰਨੀ ਹੈ ਤੁਸੀਂ ਹੋਰ ਫੋਟੋਆਂ ਕਰ ਲਓ, ਹੋਰ ਹੱਸਦੇ ਨੱਚਦੇ ਗਾਉਂਦੇ ਦੀਆਂ ਕਰ ਲਓ, ਪਰ ਇਹਦਾ ਮਤਲਬ ਇਹ ਥੋੜੀ ਹੈ ਵੀ ਤੁਸੀਂ ਮਾਂ ਪਿਓ ਦੇ ਰੋਜ਼ ਸੱਟ ਮਾਰੋ। ਇੱਕ ਮੇਰੀ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹ ਹਰਕਤ ਨਾ ਕਰੋ ਤੇ ਨਹੀਂ ਸਾਨੂੰ ਕੋਈ ਸਟੈਂਡ ਲੈਣਾ ਪਊਗਾ। ਬਹੁਤ ਆਤਮਾ ਦੁਖੀ ਹੁੰਦੀ ਹੈ ਜਦੋਂ ਅਸੀਂ ਇਦਾਂ ਦੀਆਂ ਵੀਡੀਓ ਦੇਖਦੇ। ਮੈਂ ਹਾਲੇ ਤੱਕ ਸ਼ੁਭ ਦੀ ਇੱਕ ਵੀਡੀਓ ਵੀ ਨਹੀਂ ਦੇਖੀ ਉਹ ਜਿਹੜੀ ਉਹਦੇ ਨਾਲ ਇਹਨਾਂ ਦਰਿੰਦਿਆਂ ਨੇ ਕੁੱਤੇ ਖਾਣੀ ਕੀਤੀ, ਹਰਾਮਜ਼ਾਦਿਆਂ ਨੇ। ਅਕਾਲ ਪੁਰਖ ਵਾਹਿਗੁਰੂ ਮੈਂ ਤਾਂ ਕਹਿੰਦੀ ਇਹਨਾਂ ਦੀਆਂ ਔਲਾਦ ਤਾਂ ਇਹਨਾਂ ਦੇ ਇਹੋ ਜਿਹੇ ਗੰਦਿਆਂ ਨੇ ਕਿੱਥੋਂ ਹੋਊਗੀ, ਪਰ ਇਹਨਾਂ ਨੂੰ ਨਰਕਾਂ 'ਚ ਢੋਈ ਨਾ ਮਿਲੇ, ਇਹ ਮੌਤ ਮੰਗਣ, ਇਹਨਾਂ ਨੂੰ ਮੌਤ ਵੀ ਨਾ ਆਵੇ। ਮੈਂ ਤਾਂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਮੂਹਰੇ ਇਹੀ ਅਰਦਾਸ ਕਰੂੰਗੀ ਵੀ ਜਿਵੇਂ ਇਹਨਾਂ ਨੇ ਮੇਰੇ ਬੱਚੇ ਨੂੰ ਸ਼ਰੀਫ ਨੂੰ ਇੰਨਾ ਘਟੀਆ ਕੀਤਾ, ਦਰਿੰਦਗੀ ਕਰਕੇ ਗਏ ਨੇ, ਇੰਨਾ ਉਹਦੇ ਤੇ ਅਤਿਆਚਾਰ ਕੀਤਾ, ਮੈਂ ਤਾਂ ਕਹਿੰਦੀ ਇਹਨਾਂ ਨੂੰ ਕਿਤੇ ਨਰਕਾਂ 'ਚ ਢੋਈ ਨਾ ਮਿਲੇ। ਦੂਸਰੀ ਗੱਲ, ਜਿਵੇਂ ਹੁਣ ਇਹ ਕਹਿ ਰਹੇ ਨੇ ਤੁਸੀਂ ਸਾਡਾ ਸਾਰਾ ਪਰਿਵਾਰ ਹੋ, ਹੁਣ ਸਾਰਿਆਂ ਨੂੰ ਵਿਚਾਰਿਆਂ ਨੂੰ ਐਂ ਹੋਇਆ ਪਿਆ ਵੀ ਹਾਏ ਮਾਤਾ ਤੁਸੀਂ ਦੇਸ਼ ਛੱਡ ਕੇ ਜਾਓਗੇ। ਇਹ ਦੇਸ਼ ਇਕੱਲੇ ਇੱਕ ਜਣੇ ਦੀ ਜੰਗੀਰ ਨਹੀਂ ਹੈਗੀ, ਕਿਸੇ ਦੇ ਦਾਦੇ ਦੀ ਜੰਗੀਰ ਨਹੀਂ। ਅਸੀਂ ਵੀ ਉਸ ਦੇਸ਼ ਦੇ ਵਾਸੀ ਹਾਂ, ਅਸੀਂ ਵੀ ਇੱਥੇ ਰਹਿਣਾ ਚਾਹੁੰਦੇ ਹਾਂ।
ਇੱਥੋਂ ਰਹਾਂਗੇ, ਛੱਡ ਕੇ ਨਹੀਂ ਜਾਂਦੇ, ਕਿਤੇ ਨਹੀਂ ਜਾਂਦੇ। ਬਸ ਮੇਰੀਆਂ ਇੱਕ ਦੋ ਹੀ ਬੇਨਤੀਆਂ ਸੀ, ਮੈਂ ਇਹੀ ਕਰਨਾ ਚਾਹੁੰਦੀ ਸੀ। ਇੱਕ ਤਾਂ ਨਵੇਂ ਆਉਣ ਵਾਲੇ ਸਿੰਗਰਾਂ ਨੂੰ ਵੀ ਤੁਹਾਡਾ ਟੈਲੈਂਟ ਤੁਸੀਂ ਆਪਦਾ ਆਪ ਕਰੋ, ਆਪਦੇ ਪੈਰਾਂ ਤੇ ਖੜੇ ਹੋਵੋ, ਕਿਸੇ ਨੂੰ ਵਰਤ ਕੇ ਅੱਗੇ ਲੰਘਣਾ। ਸ਼ੁਭਦੀਪ ਦੀ ਇਹ ਹੈ ਨਹੀਂ ਸੀਗੀ ਫਿਤਰਤ, ਉਹ ਤਾਂ ਕੱਲਾ ਆਇਆ ਸੀ, ਕੱਲੇ ਨੇ ਗਾਇਆ, ਕੱਲੇ ਨੇ ਨੱਕ 'ਚ ਦਮ ਕਰਕੇ ਰੱਖਿਆ ਇਹਨਾਂ ਸਾਰਿਆਂ ਦੇ। ਇਹਨਾਂ ਨੂੰ ਆਇਆ ਸੀਗਾ ਵੀ ਹੁਣ ਸ਼ੁਭਦੀਪ ਚਲਾ ਗਿਆ ਤੇ ਹੁਣ ਸਾਡਾ ਤੋਰੀ ਫੁਲਕਾ ਚੱਲ ਪੂ, ਨਹੀਂ ਚੱਲਦਾ। ਬੈਠੇ ਆ ਸਾਰੇ ਹੱਥ ਤੇ ਹੱਥ ਰੱਖੀ, ਐਂ ਬੈਠੇ ਰਹਿਣਗੇ। ਅਕਾਲ ਪੁਰਖ ਵਾਹਿਗੁਰੂ ਬੇੜਾ ਗਰਕ ਕਰੂ ਇਹਨਾਂ ਦਾ, ਜਿਨ੍ਹਾਂ ਨੇ ਮੇਰੇ ਬੱਚੇ ਬਾਰੇ ਘਟੀਆ ਸੋਚੀ। ਜਿੱਥੋਂ ਸ਼ੁਰੂ ਹੋਇਆ ਇਹ ਕੰਮ, ਜਿੱਥੇ ਖਤਮ ਹੋਇਆ, ਅਕਾਲ ਪੁਰਖ ਵਾਹਿਗੁਰੂ ਇਹ ਜੀ ਘਟੀਆ ਇਹਨਾਂ ਨੂੰ ਦਰਦਨਾਕ ਮੌਤ ਦੇਵੇ। ਜੋ ਕੋਈ ਇਹ ਮੌਤ ਮੰਗਣ ਤੇ ਇਹਨਾਂ ਨੂੰ ਮੌਤ ਵੀ ਨਾ ਆਵੇ। ਪਰਮਾਤਮਾ ਮੂਹਰੇ ਇਹੀ ਅਰਦਾਸ ਹੈ, ਬਾਹਲਾ ਕੁਛ ਨਾ ਕਹਿੰਦੀ ਹੋਈ ਖਿਮਾ ਦੀ ਜਾਚਕਾਂ। ਜੇ ਕੋਈ ਸ਼ਬਦ ਘੱਟ ਵੱਧ ਬੋਲਿਆ ਗਿਆ ਹੋਵੇ ਤਾਂ ਆਪਣਾ ਵੱਡੀ ਛੋਟੀ ਭੈਣ ਕਰਕੇ, ਮਾਤਾ ਕਰਕੇ ਮਾਫ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਖ-ਵੱਖ ਇਲਾਕਿਆਂ ਚੋਂ ਪਹੁੰਚੀ ਸਾਧ ਸੰਗਤ, ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਸ 29 ਤਰੀਕ ਨੂੰ ਲਗਭਗ 6 ਮਹੀਨੇ ਹੋ ਜਾਣੇ ਹੈ ਬੇਟੇ ਨੂੰ ਇਸ ਦੁਨੀਆ ਤੋਂ ਗਿਆ ਨੂੰ। ਔਰ ਜਸਟਿਸ ਲਈ ਜਦੋਂ ਜਹਿਦ ਆਪਾਂ ਉਵੇਂ ਜਿਵੇਂ ਲੱਗੇ ਹੋਏ, ਜਿਵੇਂ ਤੁਸੀਂ ਰਾਤ ਦਾ ਦੇਖੇ ਹੋਣਾ ਖਬਰਾਂ ਦੇ ਵਿੱਚ, ਸਰਕਾਰ ਦਾ ਥੋੜਾ ਜਿਹਾ ਹੁਣ ਮੂਡ ਬਦਲਿਆ ਲੱਗਦਾ ਵੀ ਸ਼ਾਇਦ ਕੋਈ ਨਾ ਕੋਈ ਉਮੀਦ ਹੈ, ਕੁਛ ਨਾ ਕੁਛ ਕਰਨਗੇ, ਕਿਉਂਕਿ ਕਾਫੀ ਵੱਡੀ ਪੱਧਰ ਤੇ ਤਬਾਦਲੇ ਹੋਏ ਨੇ। ਪੁਲਿਸ ਅਫਸਰ ਇੱਧਰ ਸਾਰੇ ਕੀਤੇ ਨੇ, ਕੋਈ ਨਾ ਕੋਈ ਰਣਨੀਤੀ ਜ਼ਰੂਰ ਬਣਾਈ ਹੋਈ। ਆਪਾਂ ਜਿਹੜੀ ਆਪਣੀ ਗੁਹਾਰ ਹੈ ਉਹ ਹਰ ਦਰ ਤੇ ਲਗਾਏ ਰਹੇ ਹਾਂ। ਕੱਲ ਨੂੰ ਸ਼ਾਇਦ ਡੀਜੀਪੀ ਦਾ ਸਮਾਂ ਮਿਲ ਜਾਵੇ, ਉਹਨਾਂ ਨੂੰ ਮਿਲਣਾ ਹੈ, ਫਿਰ ਕੋਸ਼ਿਸ਼ ਕਰਾਂਗੇ NIA ਕੋਲੇ ਵੀ ਪਹੁੰਚ ਕਰਾਂਗੇ। ਜੋ ਕਰਨ ਵਾਲਾ ਪੀਸਫੁਲੀ ਉਹ ਆਪਾਂ ਸਾਰੀ ਗੱਲ ਕਰ ਰਹੇ ਹਾਂ, ਕਿਉਂਕਿ ਮੈਂ ਸਮਝਦਾ ਵੀ ਹਰ ਇੱਕ ਗੱਲ ਦਾ ਹੱਲ ਧਰਨਾ ਵੀ ਨਹੀਂ ਹੈ। ਹਾਂ, ਜਦੋਂ ਕੋਈ ਗੱਲ ਸੁਣੇ ਹੀ ਨਾ ਫਿਰ ਧਰਨੇ ਤੋਂ ਬਿਨਾਂ ਸਰਦਾ ਵੀ ਨਹੀਂ। ਪਰ ਆਪਣਾ ਪਰਿਵਾਰ ਵੱਡਾ ਹੈ, ਮੈਂ ਵੀ ਇਸ ਗੱਲ ਤੋਂ ਕਈ ਵਾਰੀ ਫਿਰ ਚਿੰਤਤ ਹੋ ਜਾਂਦੇ ਵੀ ਮੈਂ ਸ਼ੁਰੂ ਤਾਂ ਕਰ ਲਿਆ, ਪਰ ਫਿਰ ਮੁੜ ਕੇ ਚੱਕਣਾ ਮੇਰੇ ਹੱਥ 'ਚ ਨਹੀਂ ਰਹਿਣਾ, ਕਿਉਂਕਿ ਲੋਕਾਂ 'ਚ ਗੁੱਸਾ ਬਹੁਤ ਜ਼ਿਆਦਾ ਹੈ। ਸਰਕਾਰ ਨੂੰ ਇਸ ਚੀਜ਼ ਨੂੰ ਸਮਝ ਲੈਣਾ ਚਾਹੀਦਾ, ਨਹੀਂ ਤਾਂ ਕੋਈ ਰਿਸ਼ਤੇਦਾਰ ਤੇ ਨਹੀਂ ਜਾਂਦਾ ਵੀਰੋ 6 ਮਹੀਨੇ ਤੋਂ ਬਾਅਦ ਭੋਗ ਪੈ ਜਾਂਦਾ। ਹੌਲੀ ਹੌਲੀ ਸਭ ਆਪੋ ਆਪਣੇ ਕੰਮਾਂ ਕਾਰਾਂ 'ਚ ਬਿਜੀ ਹੋ ਜਾਂਦੇ ਆ, ਕਿਸੇ ਕੋਲੇ ਇੰਨਾ ਸਮਾਂ ਨਹੀਂ ਹੁੰਦਾ ਵੀ ਉਹ 6 ਮਹੀਨੇ ਤੱਕ ਕਿਸੇ ਦੇ ਘਰੇ ਗੇੜੇ ਮਾਰੀ ਜਾਵੇ। ਨਾਲੇ ਤੁਸੀਂ ਕਿਹੜਾ ਮੇਰੇ ਕੋਈ ਬਲੱਡ ਰਿਲੇਸ਼ਨ 'ਚੋਂ, ਇੱਕ ਤੁਹਾਡਾ ਜਿਹੜਾ ਪਿਆਰ ਹੈ, ਤੁਹਾਡੇ ਅੰਦਰ ਪਈ ਖਿੱਚ ਹੈ, ਇਹ ਸਾਬਤ ਕਰਦੀ ਹੈ ਵੀ ਸਿੱਧੂ ਮੇਰਾ ਪੁੱਤ ਨਹੀਂ ਸੀ, ਤੁਹਾਡਾ ਵੀ ਸੀ। ਮੈਨੂੰ ਬੜੇ ਭਰਾ ਇੱਥੇ ਇਹ ਗੱਲ ਸਮਝਾਉਂਦੇ ਆ ਵੀ ਜਦ ਤੱਕ ਉਹਨੇ 295 ਗਾਣਾ ਨਹੀਂ ਗਾਇਆ ਸੀ ਤਦ ਤੱਕ ਉਹ ਸਿੰਗਰ ਸੀ, ਤੁਹਾਡਾ ਬੇਟਾ ਸੀ। 295 ਤੋਂ ਬਾਅਦ ਸਿੱਧੂ ਇੱਕ ਪਬਲਿਕ ਪ੍ਰਾਪਰਟੀ ਬਣ ਗਿਆ ਸੀ। ਉਹ ਜਿੰਨਾ ਤੁਹਾਡਾ ਸੀ ਉਹਨਾਂ ਲੋਕਾਂ ਦਾ ਵੀ ਸੀ। ਔਰ ਤੁਸੀਂ ਇਸ ਗੱਲ ਨੂੰ ਮਹਿਸੂਸ ਕਰਕੇ ਦੇਖੋ ਵੀ ਆ ਹੁਣ ਮੁੰਡਾ ਕਿ ਯੂਕੇ ਤੋਂ ਆਇਆ ਸੀ, ਜਿਹੜਾ ਸਾਹਮਣੇ ਬੈਠਾ ਸੀ ਪਿਛਲੀ ਸਭਾ ਦੇ ਵਿੱਚ, ਤੇ ਹਾਲੇ ਤੱਕ ਬੱਚੇ ਧਾਹਾਂ ਮਾਰੀ ਜਾਂਦੇ ਆ, ਆਪਣੇ ਕੰਮ ਕਰਨ ਤੋਂ ਵੀ ਸਮਰਥ ਹੋਏ ਪਏ, ਕਿੰਨੀ ਡਿਪਰੈਸ਼ਨ ਦੇ ਵਿੱਚ ਗਏ। ਜੇ ਦੇਖਿਆ ਜਾਵੇ ਤਾਂ ਮੇਰਾ ਉਹਨਾਂ ਵਿਚਾਰਿਆਂ ਨਾਲ ਕਾਹਦਾ ਰਿਸ਼ਤਾ ਸੀ, ਪਰ ਆਪਾਂ ਨੂੰ ਮਾਣ ਹੋਣਾ ਚਾਹੀਦਾ। ਬੱਚੇ ਨੇ ਕੁਛ ਤਾਂ ਇਹੋ ਜਿਹਾ ਕੀਤਾ ਹੈ ਵੀ ਲੱਖਾਂ ਦਿਲਾਂ ਦੀ, ਕਰੋੜਾਂ ਦਿਲਾਂ ਦੀ ਧੜਕਣ ਬਣਿਆ, ਪਰ ਕੁਛ ਸ਼ਰਾਰਤੀ ਲੋਕ ਹਲੇ ਵੀ ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ। ਬਾਹਰ ਗਾਣਾ ਆਇਆ, ਤੁਸੀਂ ਸਾਰਿਆਂ ਨੇ ਸੁਣਿਆ, ਔਰ ਬਿਲਬੋਰਡ ਤੇ ਦਸਤਖਤ ਦਿੱਤੀ ਗਾਣੇ ਦੀ, ਦੁਨੀਆ ਭਰ ਚੋਂ ਚੌਥੇ ਨੰਬਰ ਤੇ ਚੱਲ ਰਿਹਾ ਹੈ। ਯਾਰ ਕੁਛ ਤਾਂ ਹੋਏਗਾ ਫਿਰ ਕੱਢਣ ਪਾਉਣ ਨੂੰ, ਪਰ ਹਲੇ ਕਦੇ ਉਹਦੇ 'ਚ ਵਿਵਾਦ ਭਾਲਦੇ ਆ, ਕਦੇ ਮੁਹੰਮਦ ਸਾਹਿਬ ਦਾ ਜ਼ਿਕਰ ਕਰਕੇ ਉਹਨੂੰ, ਜਿਹੜੀ ਹੈ ਸਾਡੀ ਮੁਸਲਿਮ ਕਮਿਊਨਿਟੀ ਹੈ, ਉਹਨੂੰ ਭੜਕਾਉਣ ਦਾ ਵੀ ਕਿਸੇ ਤਰੀਕੇ SYL ਵਾਂਗੂ ਇਹਨੂੰ ਵੀ ਬੈਨ ਕਰਵਾ ਦਿਆ। ਫਿਰ ਉਹ ਅਸੀਂ ਇੱਕ ਸਿੱਖ ਜਰਨੈਲ ਦੀ, ਬਾਬਾ ਹਰੀ ਸਿੰਘ ਨਲੂਆ, ਕਿਸੇ ਨੂੰ ਕੋਈ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ,
ਸਿੱਖ ਇਤਿਹਾਸ ਦੇ ਵਿੱਚ ਸੁਨਹਿਰੇ ਪੰਨਿਆਂ ਤੇ ਉਹਦਾ ਨਾਮ ਲਿਖਿਆ ਹੋਇਆ, ਉਹਦਾ ਨਾਮ ਦੀ ਇੰਨੀ ਘਾਲਣਾ ਸੀ ਦੀ ਜ਼ਿੰਦਗੀ ਦੇ ਵਿੱਚ। ਉਸ ਯੋਧੇ ਦੀ ਜੋ ਵਾਰ ਗਾਈ ਹੈ ਤਾਂ ਉਹ ਸੱਚਾਈ ਦੇ ਬਿਲਕੁਲ ਨੇੜੇ ਹੈ। ਸੱਚਾਈ ਹੈ, ਸੱਚ ਨੇੜੇ ਵੀ ਮੈਂ ਨਹੀਂ ਕਹਿ ਸਕਦਾ। ਜੋ ਚੀਜ਼ ਇਤਿਹਾਸ ਚੋਂ ਸਿੱਧੂ ਨੇ ਪੜ੍ਹੀ ਬਾਚੀ, ਉਸ ਚੀਜ਼ ਨੂੰ ਕਰਮ ਤੇ ਲੈ ਕੇ ਆਂਦਾ ਤੇ ਉਹਨੂੰ ਗਾਇਆ। ਐਵੇਂ ਨਹੀਂ ਕਰੋੜਾਂ ਲੋਕ ਅੱਧੇ ਘੰਟੇ ਦੇ ਵਿੱਚ ਉਹਨੂੰ ਪਸੰਦ ਕਰੀ ਜਾਂਦੇ। ਉਹਦੇ ਵਿੱਚ ਕੁਛ ਨਾ ਕੁਛ ਤਾਂ ਹੋਏਗਾ ਜੋ ਵਿਲੱਖਣ ਉਹਨੇ ਉਹਦੀ ਕਲਮ ਦੀ ਜਿਹੜੀ ਹੈ ਦੇਣ ਸੀ। ਪਰ ਜਿਹੜੇ ਹੇਟਰ ਨੇ ਉਹਨਾਂ ਨੂੰ ਹਾਲੇ ਵੀ ਗੱਲ ਨਹੀਂ ਚੰਗੀ ਲੱਗ ਰਹੀ ਹੈ ਵੀ ਇਹਦੇ ਤਾਂ ਮਰਿਆ ਹੋਇਆ ਵੀ ਨਹੀਂ ਹਟਦਾ। ਹਾਲੇ ਕਈ ਸਾਲਾਂ ਤੱਕ ਐਵੇਂ ਜਿਵੇਂ ਚੱਲਣਾ ਹੈ। ਉਸ ਤੋਂ ਬਾਅਦ ਉਹਦਾ ਘੱਟੋ ਘੱਟ 150-200 ਗਾਣਾ ਹੈ ਜਿਹੜੇ ਲੋਕ ਅੱਜ ਵੀ ਰਿਪੀਟ ਤੇ ਸੁਣਦੇ ਆ, ਸੁਣਦੇ ਰਹਿਣਗੇ। ਸਿੱਧੂ ਕਲਾਕਾਰ ਨਹੀਂ, ਇੱਕ ਸੋਚ ਸੀ। ਤੁਸੀਂ ਸਰੀਰਕ ਤੌਰ ਤੇ ਉਹਨੂੰ ਜ਼ਰੂਰ ਮਾਰ ਦਿੱਤਾ ਹੈ, ਪਰ ਅਸੀਂ ਤੁਸੀਂ ਸਭ ਚਲੇ ਜਾਵਾਂਗੇ, ਪਰ ਸਿੱਧੂ ਦੀ ਆਵਾਜ਼ ਇਸ ਜਗਤ ਦੇ ਉੱਤੇ ਇਦਾਂ ਹੀ ਗੂੰਜਦੀ ਜ਼ਰੂਰ ਰਹਿੰਦੀ ਦੁਨੀਆ ਤੇ। ਮਾਰਨ ਵਾਲੇ ਭੁਲੇਖੇ ਦੇ ਵਿੱਚ ਹੈ, ਗੋਲੀਆਂ ਮਾਰ ਕੇ ਤੁਸੀਂ ਉਹਦਾ ਸਰੀਰ ਖਤਮ ਕਰਕੇ, ਪਰ ਉਹਦੀ ਸੋਚ ਨੂੰ ਤੁਸੀਂ ਕਦੇ ਨਹੀਂ ਮਾਰ ਸਕਦੇ। ਹੁਣ ਇਹਨਾਂ ਕੋਲ ਧਮਕੀਆਂ ਤੋਂ ਇਲਾਵਾ ਕੁਝ ਨਹੀਂ, ਕਿਉਂਕਿ ਥੋੜ੍ਹੋਂ ਡਰੇ ਹੋਏ ਨੇ। ਮੈਂ ਸਰਕਾਰ ਨੂੰ ਤੁਹਾਡੇ ਮਾਧਿਅਮ ਨਾਲ, ਪ੍ਰੈਸ ਦੇ ਮਾਧਿਅਮ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਮਾਂ ਹਾਲੇ ਹੈਗਾ, ਤੁਸੀਂ ਇਹਨਾਂ ਨੂੰ ਨੱਥ ਪਾ ਲਓ। ਜੇਲ੍ਹਾਂ ਸਾਡੀਆਂ ਗੈਂਗਸਟਰਾਂ ਦੇ ਅੱਡੇ ਬਣ ਗਈਆਂ। ਇੱਕ ਕਤਲ ਕਰਕੇ ਬੰਦਾ ਜਾਂਦਾ, 14 ਬੰਦੇ ਥੱਲੇ ਫਰੋਤੀਆਂ ਇਕੱਠੇ ਕਰਨ ਵਾਲੇ ਰੱਖ ਲੈਂਦਾ। ਬੇਰੁਜ਼ਗਾਰੀ ਪਹਿਲਾਂ ਹੀ ਬਹੁਤ ਜ਼ਿਆਦਾ ਹੈ, ਕਿਤੇ ਸਾਰਾ ਯੂਥ ਇੱਧਰ ਨੂੰ ਨਾ ਹੋਲੇ। ਸਮਾਂ ਰਹਿੰਦੇ ਫੈਸਲੇ ਲੈ ਲਓ। ਇਹਨਾਂ ਦਾ ਇੱਕ ਪਾਸਾ ਕਰਨਾ ਪੈਣਾ। ਫੋਰਸਾਂ ਦੇ ਮਨੋਬਲ ਡਿੱਗ ਰਹੇ ਨੇ, ਕਿਉਂਕਿ ਥਾਣਿਆਂ ਨੂੰ ਧਮਕੀਆਂ ਦੇ ਦੇ ਕਹਿੰਦੇ ਨੇ ਤਾਂ ਕਰ ਲਓ, ਕੀ ਕਰ ਲਓਗੇ, ਅਸੀਂ ਜੇ ਕਰ ਦਾਂਗੇ ਉਹ ਕਰ ਦਾਂਗੇ। ਇੰਨੀ ਹਿੰਮਤ ਅਪਰਾਧੀ ਦੀ ਨਾ ਵਧਣ ਦਿਓ। ਲੋਕਾਂ ਦਾ ਕਾਨੂੰਨ ਦੇ ਵਿੱਚ ਵਿਸ਼ਵਾਸ ਬਣਿਆ ਰਵੇ ਤਾਂ ਤੁਹਾਨੂੰ ਸਖਤ ਫੈਸਲੇ ਲੈਣੇ ਪੈਣਗੇ। ਇਹ ਮੈਂ ਵਾਰ-ਵਾਰ ਹਰੇਕ ਸੰਗਤ ਨੂੰ ਬੇਨਤੀ ਕਰਦਾ। ਤੁਹਾਡਾ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਪਿਛਲੇ 6 ਮਹੀਨਿਆਂ ਤੋਂ ਤੁਸੀਂ ਮੈਨੂੰ ਬਹੁਤ ਤਾਕਤ ਦਿੱਤੀ ਹੈ। ਇੱਕ ਤੁਹਾਡੀ ਹਿੰਮਤ ਸੀ ਜਿਹਦਾ ਕਰਕੇ ਮੈਂ ਤੁਹਾਡੇ ਸਾਹਮਣੇ ਖੜਾ ਔਰ ਇਹਨਾਂ ਨਾਲ ਲੜ ਰਹੇ, ਇਹਨਾਂ ਦੇ ਬਰਾਬਰ। ਔਰ ਤੁਸੀਂ ਐਵੇਂ ਜਿਵੇਂ ਆਪਣਾ ਪਿਆਰ ਬਣਾਈ ਰੱਖਿਓ, ਮੈਨੂੰ ਤੁਹਾਡੇ ਤੋਂ ਉਮੀਦ ਹੈ ਆਪਾਂ ਜਸਟਿਸ ਲੈ ਕੇ ਰਹਾਂਗੇ। ਆਪਾਂ ਉਦਾਸ ਨਹੀਂ ਹੋਣਾ ਇਸ ਗੱਲ। ਠੀਕ ਹੈ, ਔਖਾ ਜ਼ਰੂਰ ਹੈ, ਕਈ ਗੱਲਾਂ ਸਾਡੇ ਹੱਥ ਵੱਸ ਨਹੀਂ। ਕੁਛ ਪੂਰੀ ਫੋਰਸ ਨੂੰ ਮੈਂ ਤਾਂ ਨਹੀਂ ਕਹੂੰਗਾ, ਪਰ ਕਾਲੀਆਂ ਭੇਡਾਂ ਪ੍ਰਿਤਪਾਲ ਵਰਗੀਆਂ ਮਹਿਕਮੇ 'ਚ ਵੀ ਬਹੁਤ ਵੜ ਗਈਆਂ। ਸਰਕਾਰ ਨੂੰ ਇਹ ਚੀਜ਼ ਵੀ ਬਚਣੀ ਹੋਊਗੀ, ਕਿਉਂਕਿ ਜਿਹੜੇ ਪ੍ਰਿਤਪਾਲ ਨੂੰ ਮੈਂ ਆਪਦਾ ਮਦਈ ਸਮਝ ਕੇ, ਮੈਨੂੰ ਤਾਂ ਉਹ ਰੱਬ ਲੱਗਦਾ ਸੀ ਮੇਰੇ ਪੁੱਤ ਦਾ ਕੇਸ ਸੋਲਵ ਕਰੀ ਜਾਂਦਾ, ਪਰ ਮੈਨੂੰ ਕੀ ਪਤਾ ਸੀ ਮੇਥੋਂ ਪੁੱਛ ਕੇ ਜਾ ਕੇ ਗੈਂਗਸਟਰਾਂ ਨੂੰ ਦੱਸੀ ਜਾਂਦਾ। ਇਹੋ ਜਿਹੀਆਂ ਸਹੂਲਤਾਂ ਉਹਨੇ ਦਿੱਤੀਆਂ ਗੈਂਗਸਟਰਾਂ ਨੂੰ, ਬੱਚੀਆਂ ਬੈਠੀਆਂ, ਮੈਂ ਸਾਰੀ ਗੱਲ ਦੱਸ ਨਹੀਂ ਸਕਦਾ। ਯਾਰ ਇੰਨਾ ਕਿਰਦਾਰ ਤਾਂ ਨਹੀਂ ਡਿੱਗਣਾ ਚਾਹੀਦਾ। ਸਮੁੱਚੇ ਪੁਲਿਸ ਫੋਰਸ ਦਾ ਸਿਰ ਨੀਵਾਂ ਕੀਤਾ ਇੱਕ ਬੰਦੇ ਨੇ। ਆ ਕੱਲ ਪਰਸੋਂ ਫਿਰੋਜ਼ਪੁਰ ਵਾਲਾ ਦੇਖ ਲਓ, ਮੋਬਾਈਲ ਮੁਹੱਈਆ ਕਰਾ ਰਿਹਾ ਜੇਲ੍ਹਾਂ ਦੇ ਵਿੱਚ ਜਾ ਜਾ ਕੇ, ਔਰ ਖੁਦ ਆਪ ਲੱਖ ਰੁਪਏ ਦੇ ਨੇੜੇ ਦੀ ਘੱਟੋ ਘੱਟ ਤਨਖਾਹ ਹੋਏਗੀ। ਮੈਂ ਸਰਕਾਰ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਇਹੋ ਜਿਹੇ ਭ੍ਰਿਸ਼ਟ ਅਫਸਰਾਂ ਨੂੰ ਤੋੜ ਤੇ ਕਰ ਦਿਓ। ਵਾਧੂ ਬੇਰੁਜ਼ਗਾਰ ਫਿਰਦੇ ਆ, ਨਵੇਂ ਮੁੰਡੇ ਜਿਹੜੇ ਤਨਖਾਹ ਤੇ ਕੰਮ ਕਰਕੇ ਰਾਜੀ ਹੈ, ਉਹਨੂੰ ਤਾਂ 9-9 ਹਜ਼ਾਰ ਤੇ ਲਈ ਫਿਰਦੇ ਹੋ। ਪੜ੍ਹਿਆ ਲਿਖਿਆ ਯੂਥ ਡਿਗਰੀਆਂ ਚੱਕ ਕੇ ਸੜਕਾਂ ਤੇ ਤੁਰਿਆ ਫਿਰਦਾ ਹੈ। ਇਹੋ ਜਿਹੇ ਗੰਦ ਤੋਂ ਕਰਾਉਣਾ ਕੀ ਹੈ? ਕਈ ਵਾਰੀ ਮੈਂ ਆਪ ਇਹ ਗੱਲ ਅਫਸਰਾਂ ਦੇ ਮੂੰਹੋਂ ਸੁਣੀ ਹੈ, ਲੀਡਰਾਂ ਦੇ ਮੂੰਹੋਂ ਸੁਣੀ ਹੈ ਵੀ ਫਲਾਨਾ ਅਫਸਰ ਲਾ ਦਿਓ ਜੀ, ਅਸੀਂ ਕੀ ਕਰੀਏ, ਸਾਡਾ ਕੰਮ ਨਹੀਂ ਹੁੰਦਾ। ਯਾਰ ਇਹ ਵੀ ਹੋ ਜਾਈ ਹੈ। ਜੇ ਕਰੀ ਫਲਾਨਾ ਲਾ ਦਿਓ ਜੀ, ਯਾਰ ਉਹ ਵੀ ਆਈ ਹੈ। ਜੇ ਤੁਹਾਨੂੰ ਸਾਰਾ ਕੁਝ ਪਤਾ ਫਿਰ ਇਹਨੂੰ ਤੋੜ ਦਿਓ, ਤਾਂ ਹੀ ਲੋਕਾਂ ਦਾ ਵਿਸ਼ਵਾਸ ਬਣਿਆ ਰਹੂਗਾ। ਘੱਟੋ ਘੱਟ ਤੁਹਾਡੇ ਤੋਂ ਸਾਨੂੰ ਆਸ ਹੈ, ਕਿਉਂਕਿ ਤੁਹਾਨੂੰ ਅਸੀਂ ਪੁਰਾਣਿਆਂ ਨੂੰ ਸਾਰਿਆਂ ਨੂੰ ਦੇਖ ਦੇਖ ਕੇ ਤੁਹਾਨੂੰ ਨਵਿਆਂ ਨੂੰ ਲਿਆਂਦਾ। ਤੁਹਾਡੇ ਤੇ ਸਾਡੀ ਹਲੇ ਵੀ ਆਸ ਹੈਗੀ ਹੈ ਵੀ ਤੁਸੀਂ ਲਾਜ਼ਮੀ ਕੁਛ ਨਾ ਕੁਛ ਕਰੋਗੇ, ਪਰ ਸਮਾਂ ਨਾ ਗਵਾਓ ਵੀ ਲੋਕਾਂ ਦਾ ਵਿਸ਼ਵਾਸ ਬਿਲਕੁਲ ਇਸ ਗੱਲ ਤੋਂ ਚੱਕਿਆ ਜਾਵੇ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਵੀ ਕਾਨੂੰਨ ਦੀ ਇੱਜ਼ਤ ਰੱਖ ਲਓ ਬਣੀ। ਇਹ ਬਦਮਾਸ਼ ਕਾਨੂੰਨ ਤੋਂ ਉੱਪਰ ਦੀ ਹੋ ਗਏ ਨੇ। ਇਹਨਾਂ ਦੀਆਂ ਧਮਕੀਆਂ, ਇਹਨਾਂ ਦੇ ਚੈਲੰਜ ਕਰਨੇ ਪੁਲਿਸ ਨੂੰ ਤਾਂ ਸਮਝਦੀ ਕੱਖ ਨਹੀਂ। ਇਹ ਭ੍ਰਿਸ਼ਟ ਮੁਲਾਜ਼ਮ 2 ਹੋਣਗੇ, 4 ਹੋਣਗੇ, 10 ਹੋਣਗੇ, ਇਸ ਤੋਂ ਵੱਧ ਨਹੀਂ।
ਪਰ ਲੋੜ ਹੈ ਗਰੀਬਾਂ 'ਚ ਨਿਗਾਹ ਮਾਰਨੀ। ਨਹੀਂ ਮਾਰੋਗੇ ਮਾਤਰ ਟਮਾਟਰ ਖੜੇ ਪਿੱਟੀ ਜਾਣਗੇ, ਜਦੋਂ ਸੇਕ ਲੱਗ ਗਿਆ ਉਹ ਚੀਕਾਂ ਮਾਰੀ ਜਾਣਗੇ। ਦੂਜੇ ਨੂੰ ਹਲੇ ਇਹ ਕਸਾਈ ਵਾਲੇ ਬੱਕਰੇ ਵਾਂਗੂ ਵੀ ਸਾਡੇ ਮੂਹਰੇ ਦਾ ਪੱਠੇ ਪਏ ਨੇ, ਸਾਨੂੰ ਕਿਹੜਾ ਕੋਈ ਪੜਦਾ ਹੈ। ਪਰ ਬਾਰੀ ਵੀਰੋ ਜੀ ਇਸ ਢੰਗ ਨਾਲ ਚੱਲਦੇ, ਇੱਕ ਕਤਲ ਕਰਕੇ ਬੰਦਾ 14 ਬੰਦੇ ਥੱਲੇ ਰੱਖ ਲੈਂਦਾ। ਆ ਤੁਸੀਂ ਜਾਣਦੇ ਹੋਵੋਗੇ ਤਲਵੰਡੀ ਤੋਂ ਕੁਲਵੀਰ ਨਰੂਆਣੇ ਨੂੰ ਮਾਰ ਕੇ ਗਏ, ਜਿਹੜਾ ਪੁਲਿਸ ਨੇ ਫੜੇ ਨੇ 14 ਫੜਦੇ। ਮੈਂ ਕੋਈ ਇਹ ਅੰਦਾਜ਼ਾ ਲਾ ਕੇ ਨਹੀਂ ਕਹਿੰਦਾ, ਪੁਲਿਸ ਦੀ FIR 'ਚ ਦਾਖਲ ਨੇ, ਜਿਨ੍ਹਾਂ ਨੇ ਤਲਵੰਡੀ ਤੇ ਰਾਮੇ ਤੋਂ 2 ਕਰੋੜ ਇਕੱਠਾ ਕਰਕੇ ਫਿਰ ਭਾਈ ਕਿਸੇ ਨੂੰ IAS ਜਾਂ ਦੂਜਾ BCS ਬਣਨ ਦੀ ਕੀ ਲੋੜ ਪੈਂਦੀ ਹੈ ਜੇ ਆਈ ਰੁਪਈਆ ਇਕੱਠਾ ਹੁੰਦਾ ਹੈ। ਸਾਡਾ ਯੂਥ ਤਾਂ ਪਹਿਲੀ ਬਾਹਰ ਨੂੰ ਤੁਰਿਆ ਜਾਂਦਾ ਹੈ। ਜਿਹੜੇ ਮਾਪਿਆਂ ਦਾ ਮਾੜਾ ਮੋਟਾ ਹੱਥ ਪੈਂਦਾ, ਹਰੇਕ 4 ਪੈਸੇ ਲਾ ਕੇ ਜਵਾਕਾਂ ਨੂੰ ਬਾਹਰ ਕੱਢੀ ਜਾਂਦੇ ਆ। ਕੌਣ ਰਹੂਗਾ ਇੱਥੇ? ਸਿੱਧੂ ਨੇ ਕੋਸ਼ਿਸ਼ ਕਰੀ ਸੀ ਬਾਹਰੋਂ ਪੈਸੇ ਲਾਉਣੇ, ਬਾਹਰੋਂ ਪੈਸਾ ਕਮਾਉਣਾ, ਡਾਲਰ ਕਮਾ ਕੇ ਦੇਸ਼ ਦੇ ਖਜ਼ਾਨੇ 'ਚ ਲੈ ਕੇ ਆਉਂਦਾ ਸੀ। 2 ਕਰੋੜ ਰੁਪਇਆ ਟੈਕਸ ਆ ਭਰਦਾ ਸੀ, ਔਰ ਜਾਨਵਰਾਂ ਤੋਂ ਭੈੜੀ ਜ਼ਾਲਮਾਂ ਨੇ ਮੌਤ ਦਿੱਤੀ। ਕਿਹੜਾ ਮਾਪਾ ਕਹੂਗਾ ਵੀ ਮੇਰਾ ਪੁੱਤ ਇੱਥੇ ਇੰਡੀਆ ਦੀ ਸੇਵਾ ਕਰੇ ਰਹਿ ਕੇ? ਜੇ ਹਸ਼ਰ ਸਿੱਧੂ ਵਾਲਾ ਕਰਨਾ ਹੈ, ਕੌਣ ਆਊਗਾ ਇੱਥੇ? ਇਹ ਗੱਲਾਂ ਸਰਕਾਰ ਨੂੰ ਵੀ ਦੇਖਣੀਆਂ ਪੈਣਗੀਆਂ, ਔਰ ਸਾਡੀ ਵੀ ਯਾਦਾਸ਼ਤ ਬਹੁਤ ਮਾੜੀ ਹੈ। ਅਸੀਂ ਥੋੜੇ ਚਿਰ ਬਾਅਦ ਭੁੱਲ ਜਾਂਦੇ ਹਾਂ। ਫਿਰ ਸਾਨੂੰ ਇਹੋ ਜਿਹੇ ਬੰਦੇ ਜੇ ਨਹੀਂ ਕੰਮ ਕਰਨਗੇ ਫਿਰ ਰਿਜੈਕਟ ਕਰਨੇ ਪੈਣਗੇ। ਮੈਂ ਸੌਰੀ, ਮੈਂ ਇਸ ਪਾਸੇ ਤਾਂ ਨਹੀਂ ਜਾਂਦਾ, ਲੋਕ ਕਹਿਣ ਲੱਗ ਜਾਂਦੇ ਵੀ ਇਹ ਤਾਂ 70 ਦੇ ਬਹਾਨੇ ਪੋਲਿਟਿਕਸ ਕਰਨ ਲੱਗ ਜਾਂਦਾ। ਇਸ ਕਰਕੇ ਮੈਂ ਵੋਟਾਂ ਦੀ ਜਿੱਤਣ ਹਰਾਉਣ ਦੀ ਗੱਲ ਨਹੀਂ ਕਰਦਾ ਕਿਸੇ ਨੂੰ, ਪਰ ਇਹ ਹਕੀਕਤ ਹੈ। ਜਿੰਨੀ ਗੱਲ ਦਾ ਜ਼ਿਕਰ ਕਰੇ ਬਿਨਾਂ ਸਰਦਾ ਨਹੀਂ, ਮੈਂ ਉਨੀ ਕਿ ਲਾਜ਼ਮੀ ਕਹਿਣਾ ਵੀ ਤੁਹਾਨੂੰ ਅਸੀਂ ਲੈ ਕੇ ਆਏ ਹਾਂ, ਤੁਹਾਡੇ ਤੋਂ ਸਾਨੂੰ ਉਮੀਦਾਂ ਨੇ। ਹਲੇ ਵੀ 6-7 ਮਹੀਨਿਆਂ ਦਾ ਸਮਾਂ ਹੋਇਆ, ਕੋਈ ਗੱਲ ਨਹੀਂ, ਹਲੇ ਸੰਭਲ ਜੂ। ਇਹਨਾਂ ਦੇ ਨੱਥ ਪਾ ਦਿਓ। ਇਹ ਨਾ ਹੋਵੇ 5-7 ਮਹੀਨਿਆਂ ਨੂੰ ਨਾ ਮੈਨੂੰ ਐਂ ਲੱਗਦਾ ਵੀ ਜੇ ਜਿਵੇਂ ਕੰਮ ਚੱਲਦਾ ਰਿਹਾ, ਜੇ ਗਵਰਨਮੈਂਟ ਨੇ ਕੋਈ ਸਟੈਪ ਸਖਤ ਨਾ ਲਿਆ ਤਾਂ ਅਗਲੇ ਹਾਲਾਤ ਬਹੁਤ ਖਰਾਬ ਹੋਣ ਵਾਲੇ ਨੇ। ਸਾਰਾ ਕੁਝ ਵੋਟਾਂ ਨਹੀਂ ਹੈਗੀਆਂ ਭਰਾਵੋ, ਅਸੀਂ ਜ਼ਿੰਦਗੀ ਵੀ ਜਿਉਣੀ, ਅਸੀਂ ਘੱਟ ਪੈਸੇ ਨਾਲ ਵੀ ਸਾਰ ਲਾਂਗੇ। ਪਹਿਲਾਂ 5-7 ਕਿੱਲਿਆਂ ਸੋਹਣਾ ਖੁਸ਼ਹਾਲ ਜੀਵਨ ਜਿਉਣਾ ਯਾਰ। ਮੈਂ ਕੀ ਕਰਨਾ ਸੀ ਮਹਿਲ ਮਾੜੀਆਂ ਦਾ, ਕੋਠੀਆਂ ਦਾ, ਜੇ ਮੈਂ ਇੱਕ ਜਵਾਕ ਹੀ ਮਰਵਾ ਲੈਣਾ ਸੀ ਆਪਦਾ। ਇਹੋ ਜਿਹੀ ਤਰੱਕੀ ਕਿਹਦੇ ਕੰਮ ਹੈ ਵੀਰੋ? ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾ ਜਾਵੇ। ਸੋ ਭਾਵੁਕ ਹੋਇਆ ਕਈ ਵਾਰੀ ਕੋਈ ਸ਼ਬਦ ਵੱਧ ਘੱਟ ਕਹਿ ਗਿਆ, ਹਵਾ ਸੰਗਤ ਮਾਫ ਕਰ ਦਿਓਗਾ। ਸਾਡਾ ਦਿਲ ਨਾ ਖੁੱਲ ਗਿਆ, ਉਹਦਾ ਐਂ ਫਿਰਦਾ ਤੇ ਉਹਨੂੰ ਹਲਾ ਲੋਕ ਉਹਦੀਆਂ ਵੀਡੀਓ ਬਣਾਉਂਦੇ ਨੇ। ਲੋਕਾਂ ਨੇ ਤਾਂ ਜਿਹੜੀ ਬਣਾਈ ਸੀ ਤੇ ਇਹਨਾਂ ਨੇ ਵਰਤਣ ਵਾਲਿਆਂ ਨੇ ਜਮੀ ਕਸਰ ਕੱਢਤੀ। ਮੇਰੀ ਉਹਨਾਂ ਸੇ ਬੇਨਤੀ ਹੈ, ਬਾਈ ਤੁਸੀਂ ਚੱਲੋ, ਤੁਹਾਡੇ ਚ ਟੈਲੈਂਟ ਆ ਤਾਂ ਤੁਸੀਂ ਚੱਲੋਗੇ, ਕਿਉਂ ਨਹੀਂ ਚੱਲੋਗੇ? ਮੇਰੇ ਬੱਚੇ ਨੂੰ ਕਿਉਂ ਯੂਜ਼ ਕਰਦੇ ਹੋ ਤੁਸੀਂ? ਮੇਰਾ ਉਹਨਾਂ ਨਾਲ ਬਹੁਤ ਵੱਡਾ ਗਿਲਾ ਹੈ ਵੀ ਚਲੋ ਜੇ ਕਰਨੀ ਹੈ ਤੁਸੀਂ ਹੋਰ ਹੱਸਦੇ ਨੱਚਦੇ ਗਾਉਂਦੇ ਦੀਆਂ ਕਰੋ, ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਮਾਂ ਪਿਓ ਦੇ ਰੋਜ਼ ਸੱਟ ਮਾਰੋ। ਇੱਕ ਮੇਰੀ ਉਹਨਾਂ ਨੂੰ ਹੱਥ ਮੰਗ ਕੇ ਬੇਨਤੀ ਹੈ ਵੀ ਇਹ ਹਰਕਤ ਨਾ ਕਰੋ, ਤੇ ਨਹੀਂ ਸਾਨੂੰ ਕੋਈ ਸਟੈਂਡ ਲੈਣਾ ਪਊਗਾ। ਬਹੁਤ ਆਤਮਾ ਦੁਖੀ ਹੁੰਦੀ ਹੈ ਜਦੋਂ ਵੀਡੀਓ ਦੇਖਦੇ। ਮੈਂ ਹਾਲ ਤੱਕ ਸ਼ੁਭ ਦੀ ਇੱਕ ਵੀਡੀਓ ਵੀ ਨਹੀਂ ਦੇਖੀ ਉਹ ਜਿਹੜੀ ਉਹਦੇ ਨਾਲ ਇਹਨਾਂ ਦਰਿੰਦਿਆਂ ਨੇ ਕੁੱਤੇ ਖਾਣੀ ਕੀਤੀ, ਹਰਾਮਜ਼ਾਦਿਆਂ ਨੇ। ਅਕਾਲ ਪੁਰਖ ਵਾਹਿਗੁਰੂ, ਮੈਂ ਤਾਂ ਕਹਿੰਦੀ ਇਹਨਾਂ ਦੀਆਂ ਔਲਾਦ ਤਾਂ ਇਹਨਾਂ ਦੇ ਇਹੋ ਜਿਹੇ ਗੰਦਿਆਂ ਨੇ ਕਿੱਥੋਂ ਹੋਊਗੀ? ਪਰ ਇਹਨਾਂ ਨੂੰ ਨਰਕਾਂ 'ਚ ਢੋਈ ਨਾ ਮਿਲੇ, ਇਹ ਮੌਤ ਮੰਗਣ, ਇਹਨਾਂ ਨੂੰ ਮੌਤ ਵੀ ਨਾ ਆਵੇ। ਮੈਂ ਤਾਂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਮੂਹਰੇ ਇਹੀ ਅਰਦਾਸ ਕਰੂੰਗੀ ਵੀ ਜਿਵੇਂ ਇਹਨਾਂ ਨੇ ਮੇਰੇ ਬੱਚੇ ਰੀਫ ਨੂੰ ਇੰਨਾ ਘਟੀਆ ਦਰਿੰਦਗੀ ਕਰਕੇ ਗਏ ਨੇ, ਇਹਨਾਂ ਉਹਦੇ ਤੇ ਅਤਿਆਚਾਰ ਕੀਤਾ, ਮੈਂ ਤਾਂ ਕਹਿੰਦੀ ਇਹਨਾਂ ਨੂੰ ਕਿਤੇ ਨਰਕਾਂ 'ਚ ਢੋਈ ਨਾ ਮਿਲੇ। ਦੂਸਰੀ ਗੱਲ, ਜਿਵੇਂ ਹੁਣ ਇਹ ਕਹਿ ਰਹੇ ਨੇ ਤੁਸੀਂ ਸਾਡਾ ਸਾਰਾ ਪਰਿਵਾਰ, ਹੁਣ ਸਾਰਿਆਂ ਨੂੰ ਵਿਚਾਰਿਆਂ ਨੂੰ ਐ ਹੋਇਆ ਪਿਆ ਵੀ ਹਾਏ ਮਾਤਾ ਤੁਸੀਂ ਦੇਸ਼ ਛੱਡ ਕੇ ਜਾਓਗੇ। ਇਹ ਦੇਸ਼ ਇਕੱਲੇ ਇੱਕ ਜਣੇ ਦੀ ਜ਼ੰਗੀਰ ਨਹੀਂ ਹੈਗੀ, ਕਿਸੇ ਦੇ ਦਾਦੇ ਦੀ ਜ਼ੰਗੀਰ ਨਹੀਂ। ਅਸੀਂ ਵੀ ਉਸ ਦੇਸ਼ ਦੇ ਵਾਸੀ ਹਾਂ, ਅਸੀਂ ਵੀ ਇੱਥੇ ਰਹਿਣਾ ਚਾਹੁੰਦੇ ਹਾਂ। ਇੱਥੋਂ ਰਹਾਂਗੇ, ਛੱਡ ਕੇ ਨਹੀਂ ਜਾਂਦੇ, ਕਿਤੇ ਨਹੀਂ ਜਾਂਦੇ। ਬਸ ਮੇਰੀਆਂ ਇੱਕ ਦੋ ਹੀ ਬੇਨਤੀਆਂ ਸੀ, ਮੈਂ ਇਹੀ ਕਰਨਾ ਚਾਹੁੰਦੀ ਸੀ। ਇੱਕ ਤਾਂ ਨਵੇਂ ਆਉਣ ਵਾਲੇ ਸਿੰਗਰਾਂ ਨੂੰ ਵੀ ਤੁਹਾਡਾ ਟੈਲੈਂਟ ਤੁਸੀਂ ਆਪਦਾ ਆਪ ਕਰੋ, ਆਪਦੇ ਪੈਰਾਂ ਤੇ ਖੜੇ ਹੋਵੋ, ਕਿਸੇ ਨੂੰ ਵਰਤ ਕੇ ਅੱਗੇ ਲੰਘਣਾ। ਸ਼ੁਭਦੀਪ ਦੀ ਇਹ ਹੈ ਨਹੀਂ ਸੀਗੀ ਫਿਤਰਤ, ਉਹ ਤਾਂ ਕੱਲਾ ਆਇਆ ਸੀ, ਕੱਲੇ ਨੇ ਗਾਇਆ, ਕੱਲੇ ਨੇ ਨੱਕ 'ਚ ਦਮ ਕਰਕੇ ਰੱਖਿਆ ਇਹਨਾਂ ਸਾਰਿਆਂ ਦੇ। ਇਹਨਾਂ ਨੂੰ ਆਇਆ ਸੀਗਾ ਵੀ ਹੁਣ ਸ਼ੁਭਦੀਪ ਚਲਾ ਗਿਆ ਤੇ ਹੁਣ ਸਾਡਾ ਤੋਰੀ ਫੁਲਕਾ ਚੱਲ ਪੂ, ਨਹੀਂ ਚੱਲਦਾ। ਬੈਠੇ ਆ ਸਾਰੇ ਹੱਥ ਤੇ ਹੱਥ ਰੱਖੀ।
ਐਂ ਬੈਠੇ ਰਹਿਣਗੇ। ਅਕਾਲ ਪੁਰਖ ਵਾਹਿਗੁਰੂ ਬੇੜਾ ਗਰਕ ਕਰੂ ਇਹਨਾਂ ਦਾ, ਜਿਨ੍ਹਾਂ ਨੇ ਮੇਰੇ ਬੱਚੇ ਬਾਰੇ ਘਟੀਆ ਸੋਚੀ। ਜਿੱਥੋਂ ਸ਼ੁਰੂ ਹੋਇਆ ਇਹ ਕੰਮ ਜਿੱਥੇ ਖਤਮ ਹੋਇਆ, ਅਕਾਲ ਪੁਰਖ ਵਾਹਿਗੁਰੂ ਇਹ ਜੀ ਘਟੀਆ ਇਹਨਾਂ ਨੂੰ ਦਰਦਨਾਕ ਮੌਤ ਦੇਵੇ। ਜੋ ਕੋਈ ਇਹ ਮੌਤ ਮੰਗਣ ਤੇ ਇਹਨਾਂ ਨੂੰ ਮੌਤ ਵੀ ਨਾ ਆਵੇ। ਪਰਮਾਤਮਾ ਮੂਹਰੇ ਇਹੀ ਅਰਦਾਸ ਹੈ, ਬਾਹਲਾ ਕੁਛ ਨਾ ਕਹਿੰਦੀ ਹੋਈ ਖਿਮਾ ਦੀ ਜਾਚਕਾਂ। ਜੇ ਕੋਈ ਸ਼ਬਦ ਘੱਟ ਵੱਧ ਬੋਲਿਆ ਗਿਆ ਹੋਵੇ ਤਾਂ ਆਪਣਾ ਵੱਡੀ ਛੋਟੀ ਭੈਣ ਕਰਕੇ, ਮਾਤਾ ਕਰਕੇ ਮਾਫ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਖ-ਵੱਖ ਇਲਾਕਿਆਂ ਚੋਂ ਪਹੁੰਚੀ ਸਾਧ ਸੰਗਤ, ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਸ 29 ਤਰੀਕ ਨੂੰ ਲਗਭਗ 6 ਮਹੀਨੇ ਹੋ ਜਾਣੇ ਆ ਬੇਟੇ ਨੂੰ ਇਸ ਦੁਨੀਆ ਤੋਂ ਗਿਆ ਨੂੰ। ਔਰ ਜਸਟਿਸ ਲਈ ਜਦੋਂ ਜਹਿਦ ਆਪਾਂ ਉਵੇਂ ਜਿਵੇਂ ਲੱਗੇ ਹੋਏ, ਜਿਵੇਂ ਤੁਸੀਂ ਰਾਤ ਦਾ ਦੇਖੇ ਹੋਣਾ ਖਬਰਾਂ ਦੇ ਵਿੱਚ, ਸਰਕਾਰ ਦਾ ਥੋੜਾ ਜਿਹਾ ਹੁਣ ਮੂਡ ਬਦਲਿਆ ਲੱਗਦਾ ਵੀ ਸ਼ਾਇਦ ਕੋਈ ਨਾ ਕੋਈ ਉਮੀਦ ਕੁਛ ਨਾ ਕੁਛ ਕਰਨਗੇ, ਕਿਉਂਕਿ ਕਾਫੀ ਵੱਡੀ ਪੱਧਰ ਤੇ ਤਬਾਦਲੇ ਹੋਏ ਨੇ। ਪੁਲਿਸ ਅਫਸਰ ਇੱਧਰ ਸਾਰੇ ਕੀਤੇ ਨੇ, ਕੋਈ ਨਾ ਕੋਈ ਰਣਨੀਤੀ ਜ਼ਰੂਰ ਬਣਾਈ ਹੋਏਗੀ। ਆਪਾਂ ਜਿਹੜੀ ਆਪਣੀ ਬੁਹਾਰ ਹੈ ਉਹ ਹਰ ਦਰ ਤੇ ਲਗਾਏ ਰਹੇ ਹਾਂ। ਕੱਲ ਨੂੰ ਸ਼ਾਇਦ ਡੀਜੀਪੀ ਦਾ ਸਮਾਂ ਮਿਲ ਜਾਵੇ, ਉਹਨਾਂ ਨੂੰ ਮਿਲਣਾ, ਫਿਰ ਕੋਸ਼ਿਸ਼ ਕਰਾਂਗੇ NIA ਕੋਲੇ ਵੀ ਪਹੁੰਚ ਕਰਾਂਗੇ। ਜੋ ਕਰਨ ਵਾਲਾ ਪੀਸਫੁਲੀ ਉਹ ਆਪਾਂ ਸਾਰੀ ਗੱਲ ਕਰ ਰਹੇ ਹਾਂ, ਕਿਉਂਕਿ ਮੈਂ ਸਮਝਦਾ ਵੀ ਹਰ ਇੱਕ ਗੱਲ ਦਾ ਹੱਲ ਧਰਨਾ ਵੀ ਨਹੀਂ ਹੈ। ਹਾਂ, ਜਦੋਂ ਕੋਈ ਗੱਲ ਸੁਣੇ ਹੀ ਨਾ ਫਿਰ ਧਰਨੇ ਤੋਂ ਬਿਨਾਂ ਸਰਦਾ ਵੀ ਨਹੀਂ। ਪਰ ਆਪਣਾ ਪਰਿਵਾਰ ਵੱਡਾ ਹੈ, ਮੈਂ ਵੀ ਇਸ ਗੱਲ ਤੋਂ ਕਈ ਵਾਰੀ ਫਿਰ ਚਿੰਤਤ ਹੋ ਜਾਂਦੇ ਵੀ ਮੈਂ ਸ਼ੁਰੂ ਤਾਂ ਕਰ ਲਿਆ, ਪਰ ਫਿਰ ਮੁੜ ਕੇ ਚੱਕਣਾ ਮੇਰੇ ਹੱਥ 'ਚ ਨਹੀਂ ਰਹਿਣਾ, ਕਿਉਂਕਿ ਲੋਕਾਂ ਦੀ ਗੁੱਸਾ ਬਹੁਤ ਜ਼ਿਆਦਾ ਹੈ। ਸਰਕਾਰ ਨੂੰ ਇਸ ਚੀਜ਼ ਨੂੰ ਸਮਝ ਲੈਣਾ ਚਾਹੀਦਾ, ਨਹੀਂ ਤਾਂ ਕੋਈ ਰਿਸ਼ਤੇਦਾਰ ਤੇ ਨਹੀਂ ਜਾਂਦਾ ਵੀਰੋ 6 ਮਹੀਨੇ ਤੋਂ ਬਾਅਦ ਭੋਗ ਪੈ ਜਾਂਦਾ। ਹੌਲੀ ਹੌਲੀ ਸਭ ਆਪੋ ਆਪਣੇ ਕੰਮਾਂ ਕਾਰਾਂ 'ਚ ਬਿਜੀ ਹੋ ਜਾਂਦੇ ਆ। ਕਿਸੇ ਕੋਲੇ ਇੰਨਾ ਸਮਾਂ ਨਹੀਂ ਹੁੰਦਾ ਵੀ ਉਹ 6 ਮਹੀਨੇ ਤੱਕ ਕਿਸੇ ਦੇ ਘਰੇ ਗੇੜੇ ਮਾਰੀ ਜਾਵੇ। ਨਾਲੇ ਤੁਸੀਂ ਕਿਹੜਾ ਮੇਰੇ ਕੋਈ ਬਲੱਡ ਰਿਲੇਸ਼ਨ 'ਚ ਹੋ। ਇੱਕ ਤੁਹਾਡਾ ਜਿਹੜਾ ਪਿਆਰ ਹੈ, ਤੁਹਾਡੇ ਅੰਦਰ ਪਈ ਖਿੱਚ ਹੈ, ਇਹ ਸਾਬਤ ਕਰਦੀ ਹੈ ਵੀ ਸਿੱਧੂ ਮੇਰਾ ਪੁੱਤ ਨਹੀਂ ਸੀ, ਤੁਹਾਡਾ ਵੀ ਸੀ। ਮੈਨੂੰ ਬੜੇ ਭਰਾ ਇੱਥੇ ਇਹ ਗੱਲ ਸਮਝਾਉਂਦੇ ਆ ਵੀ ਜਦ ਤੱਕ ਉਹਨੇ 295 ਗਾਣਾ ਨਹੀਂ ਗਾਇਆ ਸੀ ਤਦ ਤੱਕ ਉਹ ਸਿੰਗਰ ਸੀ, ਤੁਹਾਡਾ ਬੇਟਾ ਸੀ। 295 ਤੋਂ ਬਾਅਦ ਸਿੱਧੂ ਇੱਕ ਪਬਲਿਕ ਪ੍ਰਾਪਰਟੀ ਬਣ ਗਿਆ ਸੀ। ਉਹ ਜਿੰਨਾ ਤੁਹਾਡਾ ਸੀ ਉਹਨਾਂ ਲੋਕਾਂ ਦਾ ਵੀ ਸੀ। ਔਰ ਤੁਸੀਂ ਇਸ ਗੱਲ ਨੂੰ ਮਹਿਸੂਸ ਕਰਕੇ ਦੇਖੋ ਵੀ ਆ ਹੁਣ ਮੁੰਡਾ ਕਿ ਯੂਕੇ ਤੋਂ ਆਇਆ ਸੀ, ਜਿਹੜਾ ਸਾਹਮਣੇ ਬੈਠਾ ਸੀ ਪਿਛਲੀ ਸਭਾ ਦੇ ਵਿੱਚ, ਤੇ ਹਾਲੇ ਤੱਕ ਬੱਚੇ ਧਾਹਾਂ ਮਾਰੀ ਜਾਂਦੇ ਆ, ਆਪਣੇ ਕੰਮ ਕਰਨ ਤੋਂ ਵੀ ਸਮਰਥ ਹੋਏ ਪਏ। ਕਿੰਨੀ ਡਿਪਰੈਸ਼ਨ ਦੇ ਵਿੱਚ ਗਏ। ਜੇ ਦੇਖਿਆ ਜਾਵੇ ਤਾਂ ਮੇਰਾ ਉਹਨਾਂ ਨਾਲ ਵਿਚਾਰਿਆਂ ਨਾਲ ਕਾਹਦਾ ਰਿਸ਼ਤਾ ਸੀ, ਪਰ ਆਪਾਂ ਨੂੰ ਮਾਣ ਹੋਣਾ ਚਾਹੀਦਾ। ਬੱਚੇ ਨੇ ਕੁਛ ਤਾਂ ਇਹੋ ਜਿਹਾ ਕੀਤਾ ਹੈ ਵੀ ਲੱਖਾਂ ਦਿਲਾਂ ਦੀ, ਕਰੋੜਾਂ ਦਿਲਾਂ ਦੀ ਧੜਕਣ ਬਣਿਆ। ਪਰ ਕੁਝ ਸ਼ਰਾਰਤੀ ਲੋਕ ਹਲੇ ਵੀ ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ। ਬਾਹਰ ਗਾਣਾ ਆਇਆ, ਤੁਸੀਂ ਸਾਰਿਆਂ ਨੇ ਸੁਣਿਆ, ਔਰ ਬਿਲਬੋਰਡ ਤੇ ਦਸਤਖਤ ਦਿੱਤੀ ਗਾਣੇ ਦੀ। ਦੁਨੀਆ ਭਰ ਚੋਂ ਚੌਥੇ ਨੰਬਰ ਤੇ ਚੱਲ ਰਿਹਾ ਹੈ। ਯਾਰ ਕੁਛ ਤਾਂ ਹੋਏਗਾ ਫਿਰ ਕੈਪਟਨ ਕੌਮ, ਪਰ ਹਲੇ ਕਦੇ ਉਹਦੇ 'ਚ ਵਿਵਾਦ ਭਾਲਦੇ ਆ, ਕਦੇ ਮੁਹੰਮਦ ਸਾਹਿਬ ਦਾ ਜ਼ਿਕਰ ਕਰਕੇ ਉਹਨੂੰ, ਜਿਹੜੀ ਹੈ ਸਾਡੀ ਮੁਸਲਿਮ ਕਮਿਊਨਿਟੀ ਹੈ, ਉਹਨੂੰ ਭੜਕਾਉਣ ਦਾ ਵੀ ਕਿਸੇ ਤਰੀਕੇ SYL ਵਾਂਗੂ ਇਹਨੂੰ ਵੀ ਬੈਨ ਕਰਵਾ ਦਿਓ। ਫਿਰ ਉਹ ਇੱਕ ਸਿੱਖ ਜਰਨੈਲ ਦੀ, ਬਾਬਾ ਹਰੀ ਸਿੰਘ ਨਲੂਆ, ਕਿਸੇ ਨੂੰ ਕੋਈ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਸਿੱਖ ਇਤਿਹਾਸ ਦੇ ਵਿੱਚ ਸੁਨਹਿਰੇ ਪੰਨਿਆਂ ਤੇ ਉਹਦਾ ਨਾਮ ਲਿਖਿਆ ਹੋਇਆ, ਉਹਦਾ ਉਹਦੀ ਇੰਨੀ ਘਾਲਣਾ ਅਸਲੀ ਜ਼ਿੰਦਗੀ ਦੇ ਵਿੱਚ। ਉਸ ਯੋਧੇ ਦੀ ਜੋ ਵਾਰ ਗਾਈ ਹੈ ਤਾਂ ਉਹ ਸੱਚਾਈ ਦੇ ਬਿਲਕੁਲ ਨੇੜੇ ਹੈ। ਸੱਚਾਈ ਹੈ, ਨੇੜੇ ਵੀ ਮੈਂ ਨਹੀਂ ਕਹਿ ਸਕਦਾ। ਜੋ ਚੀਜ਼ ਇਤਿਹਾਸ ਚੋਂ ਸਿੱਧੂ ਨੇ ਪੜ੍ਹੀ, ਬਾਚੀ, ਉਸ ਚੀਜ਼ ਨੂੰ ਕਰਮ ਤੇ ਲੈ ਕੇ ਆਂਦਾ ਤੇ ਉਹਨੂੰ ਗਾਇਆ। ਐਵੇਂ ਨਹੀਂ ਕਰੋੜਾਂ ਲੋਕ ਅੱਧੇ ਘੰਟੇ ਦੇ ਵਿੱਚ ਉਹਨੂੰ ਪਸੰਦ ਕਰ ਲੈਂਦੇ। ਉਹਦੇ ਵਿੱਚ ਕੁਛ ਨਾ ਕੁਛ ਤਾਂ ਹੋਏਗਾ ਜੋ ਵਿਲੱਖਣ ਉਹਨੇ ਉਹਦੀ ਕਲਮ ਦੀ ਜਿਹੜੀ ਦੇਣ ਸੀ।
ਪਰ ਜਿਹੜੇ ਹਿੱਟ ਨੇ ਉਹਨਾਂ ਨੂੰ ਹਾਲੇ ਵੀ ਗੱਲ ਨਹੀਂ ਚੰਗੀ ਲੱਗ ਰਹੀ ਹੈ ਵੀ ਯਾਰ ਇਹ ਤਾਂ ਮਰਿਆ ਹੋਇਆ ਵੀ ਨਹੀਂ ਹਟਦਾ। ਹਾਲੇ ਕਈ ਸਾਲਾਂ ਤੱਕ ਐਵੇਂ ਜਿਵੇਂ ਚੱਲਣਾ ਹੈ। ਉਸ ਤੋਂ ਬਾਅਦ ਉਹਦਾ ਘੱਟੋ ਘੱਟ 150-200 ਗਾਣਾ ਹੈ ਜਿਹੜੇ ਲੋਕ ਅੱਜ ਵੀ ਰਿਪੀਟ ਤੇ ਸੁਣਦੇ ਆ, ਸੁਣਦੇ ਰਹਿਣਗੇ। ਸਿੱਧੂ ਕਲਾਕਾਰ ਨਹੀਂ, ਇੱਕ ਸੋਚ ਸੀ। ਤੁਸੀਂ ਸਰੀਰਕ ਤੌਰ ਤੇ ਉਹਨੂੰ ਜ਼ਰੂਰ ਮਾਰ ਦਿੱਤਾ ਹੈ, ਪਰ ਅਸੀਂ ਤੁਸੀਂ ਸਭ ਚਲੇ ਜਾਵਾਂਗੇ, ਪਰ ਸਿੱਧੂ ਦੀ ਆਵਾਜ਼ ਇਸ ਜਗਤ ਦੇ ਉੱਤੇ ਇਦਾਂ ਹੀ ਗੂੰਜਦੀ ਜ਼ਰੂਰ ਰਹਿੰਦੀ ਹੋਈ ਹੈ। ਮਾਰਨ ਵਾਲੇ ਭੁਲੇਖੇ ਦੇ ਵਿੱਚ ਹੈ, ਗੋਲੀਆਂ ਮਾਰ ਕੇ ਤੁਸੀਂ ਉਹਦਾ ਸਰੀਰ ਖਤਮ ਕਰ ਗਏ, ਪਰ ਉਹਦੀ ਸੋਚ ਨੂੰ ਤੁਸੀਂ ਕਦੇ ਨਹੀਂ ਮਾਰ ਸਕਦੇ। ਹੁਣ ਇਹਨਾਂ ਕੋਲ ਧਮਕੀਆਂ ਤੋਂ ਇਲਾਵਾ ਕੁਝ ਨਹੀਂ, ਕਿਉਂਕਿ ਤੁਹਾਨੂੰ ਡਰੇ ਹੋਏ ਨੇ। ਮੈਂ ਸਰਕਾਰ ਨੂੰ ਤੁਹਾਡੇ ਮਾਧਿਅਮ ਨਾਲ, ਪ੍ਰੈਸ ਦੇ ਮਾਧਿਅਮ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਮਾਂ ਹਾਲੇ ਹੈਗਾ, ਤੁਸੀਂ ਇਹਨਾਂ ਨੂੰ ਨੱਥ ਪਾ ਲਓ। ਜੇਲਾਂ ਸਾਡੀਆਂ ਗੈਂਗਸਟਰਾਂ ਦੇ ਅੱਡੇ ਬਣ ਗਈਆਂ। ਇੱਕ ਕਤਲ ਕਰਕੇ ਬੰਦਾ ਜਾਂਦਾ, 14 ਬੰਦੇ ਥੱਲੇ ਫਰੋਤੀਆਂ ਇਕੱਠੇ ਕਰਨ ਵਾਲੇ ਰੱਖ ਲੈਂਦਾ। ਬੇਰੁਜ਼ਗਾਰੀ ਪਹਿਲਾਂ ਹੀ ਬਹੁਤ ਜ਼ਿਆਦਾ ਹੈ, ਕਿ ਸਾਰਾ ਯੂਥ ਇੱਧਰ ਨੂੰ ਨਾ ਹੋਲੇ। ਸਮਾਂ ਰਹਿੰਦੇ ਫੈਸਲੇ ਲੈ ਲਓ। ਇਹਨਾਂ ਦਾ ਇੱਕ ਪਾਸਾ ਕਰਨਾ ਪੈਣਾ। ਫੋਰਸਾਂ ਦੇ ਮਨੋਬਲ ਡਿੱਗ ਰਹੇ ਨੇ, ਕਿਉਂਕਿ ਥਾਣਿਆਂ ਨੂੰ ਧਮਕੀਆਂ ਦੇ ਦੇ ਕਹਿੰਦੇ ਨੇ ਤਾਂ ਕਰ ਲਓ, ਕੀ ਕਰ ਲਓਗੇ, ਅਸੀਂ ਜੇ ਕਰ ਦਾਂਗੇ ਉਹ ਕਰ ਦਾਂਗੇ। ਇੰਨੀ ਹਿੰਮਤ ਅਪਰਾਧੀ ਦੀ ਨਾ ਵਧਣ ਦਿਓ। ਲੋਕਾਂ ਦਾ ਕਾਨੂੰਨ ਦੇ ਵਿੱਚ ਵਿਸ਼ਵਾਸ ਬਣਿਆ ਰਵੇ ਤਾਂ ਤੁਹਾਨੂੰ ਸਖਤ ਫੈਸਲੇ ਲੈਣੇ ਪੈਣਗੇ। ਇਹ ਮੈਂ ਵਾਰ-ਵਾਰ ਹਰੇਕ ਸੰਗਤ ਨੂੰ ਬੇਨਤੀ ਕਰਦਾ। ਤੁਹਾਡਾ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਪਿਛਲੇ 6 ਮਹੀਨਿਆਂ ਤੋਂ ਤੁਸੀਂ ਮੈਨੂੰ ਬਹੁਤ ਤਾਕਤ ਦਿੱਤੀ ਹੈ। ਇੱਕ ਤੁਹਾਡੀ ਹਿੰਮਤ ਸੀ ਜਿਹਦਾ ਕਰਕੇ ਮੈਂ ਤੁਹਾਡੇ ਸਾਹਮਣੇ ਖੜਾ ਔਰ ਇਹਨਾਂ ਨਾਲ ਲੜ ਰਹੇ ਇਹਨਾਂ ਦੇ ਬਰਾਬਰ। ਔਰ ਤੁਸੀਂ ਐਵੇਂ ਜਿਵੇਂ ਆਪਣਾ ਪਿਆਰ ਬਣਾਈ ਰੱਖਿਓ, ਮੈਨੂੰ ਤੁਹਾਡੇ ਤੋਂ ਉਮੀਦ ਹੈ ਆਪਾਂ ਜਸਟਿਸ ਲੈ ਕੇ ਰਹਾਂਗੇ। ਆਪਾਂ ਉਦਾਸ ਨਹੀਂ ਹੋਣਾ ਇਸ ਗੱਲ। ਠੀਕ ਹੈ, ਔਖਾ ਜ਼ਰੂਰ ਹੈ, ਕਈ ਗੱਲਾਂ ਸਾਡੇ ਹੱਥ ਵੱਸ ਨਹੀਂ। ਕੁਛ ਪੂਰੀ ਫੋਰਸ ਨੂੰ ਮੈਂ ਨਹੀਂ ਕਹੂੰਗਾ, ਪਰ ਕਾਲੀਆਂ ਭੇਡਾਂ ਪ੍ਰਿਤਪਾਲ ਵਰਗੀਆਂ ਮਹਿਕਮੇ 'ਚ ਵੀ ਬਹੁਤ ਵੜ ਗਈਆਂ। ਸਰਕਾਰ ਨੂੰ ਇਹ ਚੀਜ਼ ਵੀ ਬਚਣੀ ਹੋਊਗੀ, ਕਿਉਂਕਿ ਜਿਹੜੇ ਪ੍ਰਿਤਪਾਲ ਨੂੰ ਮੈਂ ਆਪਦਾ ਮਦਈ ਸਮਝ ਕੇ, ਮੈਨੂੰ ਤਾਂ ਉਹ ਰੱਬ ਲੱਗਦਾ ਸੀ ਮੇਰੇ ਪੁੱਤ ਦਾ ਕੇਸ ਸੋਲਵ ਕਰੀ ਜਾਂਦਾ, ਪਰ ਮੈਨੂੰ ਕੀ ਪਤਾ ਸੀ ਮੇਥੋਂ ਪੁੱਛ ਕੇ ਜਾ ਕੇ ਗੈਂਗਸਟਰਾਂ ਨੂੰ ਦੱਸੀ ਜਾਂਦਾ। ਇਹੋ ਜਿਹੀਆਂ ਸਹੂਲਤਾਂ ਉਹਨੇ ਦਿੱਤੀਆਂ ਗੈਂਗਸਟਰਾਂ ਨੂੰ, ਬੱਚੀਆਂ ਬੈਠੀਆਂ, ਮੈਂ ਸਾਰੀ ਗੱਲ ਦੱਸ ਨਹੀਂ ਸਕਦਾ। ਯਾਰ ਇੰਨਾ ਕਿਰਦਾਰ ਤਾਂ ਨਹੀਂ ਡਿੱਗਣਾ ਚਾਹੀਦਾ। ਸਮੁੱਚੇ ਪੁਲਿਸ ਫੋਰਸ ਦਾ ਸਿਰ ਨੀਵਾਂ ਕੀਤਾ ਇੱਕ ਬੰਦੇ ਨੇ। ਆ ਕੱਲ ਪਰਸੋਂ ਫਿਰੋਜ਼ਪੁਰ ਵਾਲਾ ਦੇਖ ਲਓ, ਮੋਬਾਈਲ ਮੁਹੱਈਆ ਕਰਾ ਰਿਹਾ ਜੇਲ੍ਹਾਂ ਦੇ ਵਿੱਚ ਜਾ ਜਾ ਕੇ, ਔਰ ਖੁਦ ਆਪ ਲੱਖ ਰੁਪਏ ਦੇ ਨੇੜੇ ਦੀ ਘੱਟੋ ਘੱਟ ਤਨਖਾਹ ਹੋਏਗੀ। ਮੈਂ ਸਰਕਾਰ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਯਾਰ ਇਹੋ ਜਿਹੇ ਭ੍ਰਿਸ਼ਟ ਅਫਸਰਾਂ ਨੂੰ ਤੋੜ ਤੇ ਕਰ ਦਿਓ। ਵਾਧੂ ਬੇਰੁਜ਼ਗਾਰ ਫਿਰਦੇ ਆ, ਨਵੇਂ ਮੁੰਡੇ ਜਿਹੜੇ ਤਨਖਾਹ ਤੇ ਕੰਮ ਕਰਕੇ ਰਾਜੀ ਹੈ, ਉਹਨਾਂ ਨੂੰ ਤਾਂ 9-9 ਹਜ਼ਾਰ ਤੇ ਲਈ ਫਿਰਦੇ ਹੋ। ਪੜ੍ਹਿਆ ਲਿਖਿਆ ਯੂਥ ਡਿਗਰੀਆਂ ਚੱਕ ਕੇ ਸੜਕਾਂ ਤੇ ਤੁਰਿਆ ਫਿਰਦਾ ਹੈ। ਇਹੋ ਜਿਹੇ ਗੰਦ ਤੋਂ ਕਰਾਉਣਾ ਕੀ ਹੈ? ਕਈ ਵਾਰੀ ਮੈਂ ਆਪ ਇਹ ਗੱਲ ਅਫਸਰਾਂ ਦੇ ਮੂੰਹੋਂ ਸੁਣੀ ਹੈ, ਲੀਡਰਾਂ ਦੇ ਮੂੰਹੋਂ ਸੁਣੀ ਹੈ ਵੀ ਫਲਾਨਾ ਅਫਸਰ ਲਾ ਦਿਓ ਜੀ, ਅਸੀਂ ਕੀ ਕਰੀਏ, ਸਾਡਾ ਕੰਮ ਨਹੀਂ ਹੁੰਦਾ। ਯਾਰ ਇਹ ਵੀ ਹੋਏ ਜਾਈ ਹੈ। ਜੇ ਕਦੇ ਫਲਾਨਾ ਲਾ ਦਿਓ ਜੀ, ਯਾਰ ਉਹ ਵੀ ਆਈ ਹੈ। ਜੇ ਤੁਹਾਨੂੰ ਸਾਰਾ ਕੁਝ ਪਤਾ ਫਿਰ ਇਹਨੂੰ ਤੋੜ ਦਿਓ, ਤਾਂ ਹੀ ਲੋਕਾਂ ਦਾ ਵਿਸ਼ਵਾਸ ਬਣਿਆ ਰਹੂਗਾ। ਘੱਟੋ ਘੱਟ ਤੁਹਾਡੇ ਤੋਂ ਸਾਨੂੰ ਆਸ ਹੈ, ਕਿਉਂਕਿ ਤੁਹਾਨੂੰ ਅਸੀਂ ਪੁਰਾਣਿਆਂ ਨੂੰ ਸਾਰਿਆਂ ਨੂੰ ਦੇਖ ਦੇਖ ਕੇ ਤੁਹਾਨੂੰ ਨਵਿਆਂ ਨੂੰ ਲਿਆਂਦਾ। ਤੁਹਾਡੇ ਤੇ ਸਾਡੀ ਹਲੇ ਵੀ ਆਸ ਹੈਗੀ ਹੈ ਵੀ ਤੁਸੀਂ ਲਾਜ ਵੀ ਕੁਛ ਨਾ ਕੁਛ ਕਰੋਗੇ, ਪਰ ਸਮਾਂ ਨਾ ਗਵਾਓ ਵੀ ਲੋਕਾਂ ਦਾ ਵਿਸ਼ਵਾਸ ਬਿਲਕੁਲ ਇਸ ਗੱਲ ਤੋਂ ਚੱਕਿਆ ਜਾਵੇ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਵੀ ਕਾਨੂੰਨ ਦੀ ਇੱਜ਼ਤ ਰੱਖ ਲਓ ਬਣੀ। ਇਹ ਬਦਮਾਸ਼ ਕਾਨੂੰਨ ਤੋਂ ਉੱਪਰ ਦੀ ਹੋ ਗਏ ਨੇ। ਇਹਨਾਂ ਦੀਆਂ ਧਮਕੀਆਂ, ਇਹਨਾਂ ਦੇ ਚੈਲੰਜ ਕਰਨੇ ਪੁਲਿਸ ਨੂੰ ਤਾਂ ਸਮਝਦੀ ਕੱਖ ਨਹੀਂ। ਇਹ ਭ੍ਰਿਸ਼ਟ ਮੁਲਾਜ਼ਮ 2 ਹੋਣਗੇ, 4 ਹੋਣਗੇ, 10 ਹੋਣਗੇ, ਇਸ ਤੋਂ ਵੱਧ ਨਹੀਂ ਇਹ। ਪਰ ਲੋੜ ਹੈ ਗਰੇਬਾਂ 'ਚ ਨਿਗਾਹ ਮਾਰਨੀ। ਨਹੀਂ ਮਾਰੋਗੇ, ਮਾਤਰ ਧਮਾਤਰ ਖੜੇ ਪਿੱਟੀ ਜਾਣਗੇ। ਜਦੋਂ ਸੇਕ ਲੱਗ ਗਿਆ ਉਹ ਚੀਕਾਂ ਮਾਰੀ ਜਾਣਗੇ। ਦੂਜਿਆਂ ਨੂੰ ਹਲੇ ਇਹ ਕਸਾਈ ਵਾਲੇ ਬੱਕਰੇ ਵਾਂਗੂ ਵੀ ਸਾਡੇ ਮੂਹਰੇ ਦਾ ਪੱਠੇ ਪਏ ਨੇ, ਸਾਨੂੰ ਕਿਹੜਾ ਕੋਈ ਫੜਦਾ ਹੈ। ਪਰ ਬਾਰੀ ਵੀਰੋ ਜੇ ਇਸ ਢੰਗ ਨਾਲ ਚੱਲਦੇ, ਇੱਕ ਕਤਲ ਕਰਕੇ ਬੰਦਾ 14 ਬੰਦੇ ਥੱਲੇ ਰੱਖ ਲੈਂਦਾ। ਆ ਤੁਸੀਂ ਜਾਣਦੇ ਹੋਵੋਗੇ ਤਲਵੰਡੀ ਤੋਂ ਕੁਲਵੀਰ ਨਰੂਆਣੇ ਨੂੰ ਮਾਰ ਕੇ ਗਏ, ਜਿਹੜਾ ਪੁਲਿਸ ਨੇ ਫੜੇ ਨੇ 14 ਫੜਦੇ।
मैं कोई ये अंदाजा ला के नहीं कहता, पुलिस की FIR दाखिल ने जिन्होंने तलवंडी ते रामे तो 2 करोड़ इकट्ठा करके फिर भाई किसी को IAS या दूजा BCS बनने की लोड़ पैंदी जे आई रुपया इकट्ठा होंदा है। साडा यूथ तो पहली बार ਨੂੰ ਤੁਰਿਆ ਜਾਂਦਾ ਹੈ, ਜਿਹੜੇ ਮਾਪਿਆਂ ਦਾ ਮਾੜਾ ਮੋਟਾ ਹੱਥ ਪੈਂਦਾ ਹਰੇਕ 4 ਪੈਸੇ ਲਾ ਕੇ ਜਵਾਕਾਂ ਨੂੰ ਬਾਹਰ ਕੱਢੀ ਜਾਂਦੇ ਆ। ਕੌਣ ਰਹੂਗਾ ਇੱਥੇ? ਸਿੱਧੂ ਨੇ ਕੋਸ਼ਿਸ਼ ਕਰੀ ਸੀ ਬਾਹਰੋਂ ਪੈਸੇ ਲਾਉਣੇ, ਬਾਹਰੋਂ ਪੈਸਾ ਕਮਾਉਣਾ, ਡਾਲਰ ਕਮਾ ਕੇ ਦੇਸ਼ ਦੇ ਖਜ਼ਾਨੇ 'ਚ ਲੈ ਕੇ ਆਉਂਦਾ ਸੀ, 2 ਕਰੋੜ ਰੁਪਇਆ ਟੈਕਸ ਆ ਭਰਦਾ ਸੀ ਔਰ ਜਾਨਵਰਾਂ ਤੋਂ ਭੈੜੀ ਜ਼ਾਲਮਾਂ ਨੇ ਮੌਤ ਦਿੱਤੀ। ਕਿਹੜਾ ਮਾਪਾ ਕਹੂਗਾ ਵੀ ਮੇਰਾ ਪੁੱਤ ਇੱਥੇ ਇੰਡੀਆ ਦੀ ਸੇਵਾ ਕਰੇ ਰਹਿ ਕੇ? ਜੇ ਹਸ਼ਰ ਸਿੱਧੂ ਵਾਲਾ ਕਰਨਾ ਹੈ, ਕੌਣ ਆਊਗਾ ਇੱਥੇ? ਇਹ ਗੱਲਾਂ ਸਰਕਾਰ ਨੂੰ ਵੀ ਦੇਖਣੀਆਂ ਪੈਣਗੀਆਂ ਔਰ ਸਾਡੀ ਵੀ ਯਾਦਾਸ਼ਤ ਬਹੁਤ ਮਾੜੀ ਹੈ, ਅਸੀਂ ਥੋੜੇ ਚਿਰ ਬਾਅਦ ਭੁੱਲ ਜਾਂਦੇ ਹਾਂ। ਜਦੋਂ ਸਾਨੂੰ ਇਹੋ ਜਿਹੇ ਬੰਦੇ ਜੇ ਨਹੀਂ ਕੰਮ ਕਰਨਗੇ ਫਿਰ ਰਿਜੈਕਟ ਕਰਨੇ ਪੈਣਗੇ। ਮੈਂ ਸੌਰੀ, ਮੈਂ ਇਸ ਪਾਸੇ ਤਾਂ ਨਹੀਂ ਜਾਂਦਾ, ਲੋਕ ਕਹਿਣ ਲੱਗ ਜਾਂਦੇ ਵੀ ਇਹ ਤਾਂ 70 ਦੇ ਬਹਾਨੇ ਪੋਲਿਟਿਕਸ ਕਰਨ ਲੱਗ ਜਾਂਦਾ। ਇਸ ਕਰਕੇ ਮੈਂ ਵੋਟਾਂ ਦੀ ਜਿੱਤਣ ਹਰਾਉਣ ਦੀ ਗੱਲ ਨਹੀਂ ਕਰਦਾ ਕਿਸੇ ਨੂੰ, ਪਰ ਇਹ ਹਕੀਕਤ ਹੈ। ਜਿੰਨੀ ਗੱਲ ਦਾ ਜ਼ਿਕਰ ਕਰੇ ਬਿਨਾ ਸਰਦਾ ਨਹੀਂ, ਮੈਂ ਉਨੀ ਕਿ ਲਾਜ਼ਮੀ ਕਹਿਣਾ ਵੀ ਤੁਹਾਨੂੰ ਅਸੀਂ ਲੈ ਕੇ ਆਏ ਹਾਂ, ਤੁਹਾਡੇ ਤੋਂ ਸਾਨੂੰ ਉਮੀਦਾਂ ਨੇ। ਹਲੇ ਵੀ 6-7 ਮਹੀਨਿਆਂ ਦਾ ਸਮਾਂ ਹੋਇਆ, ਕੋਈ ਗੱਲ ਨਹੀਂ, ਹਲੇ ਵੀ ਸੰਭਲ ਜੂ। ਇਹਨਾਂ ਦੇ ਨੱਥ ਪਾ ਦਿਓ। ਇਹ ਨਾ ਹੋਵੇ 5-7 ਮਹੀਨਿਆਂ ਨੂੰ ਨਾ ਮੈਨੂੰ ਐਂ ਲੱਗਦਾ ਵੀ ਜੇ ਜਿਵੇਂ ਕੰਮ ਚੱਲਦਾ ਰਿਹਾ, ਜੇ ਗਵਰਨਮੈਂਟ ਨੇ ਕੋਈ ਸਟੈਪ ਸਖਤ ਨਾ ਲਿਆ ਤਾਂ ਅਗਲੇ ਹਾਲਾਤ ਬਹੁਤ ਖਰਾਬ ਹੋਣ ਵਾਲੇ ਨੇ। ਸਾਰਾ ਕੁਝ ਵੋਟਾਂ ਨਹੀਂ ਹੈਗੀਆਂ ਭਰਾਵੋ, ਅਸੀਂ ਜ਼ਿੰਦਗੀ ਵੀ ਜਿਉਣੀ, ਅਸੀਂ ਘੱਟ ਪੈਸੇ ਨਾਲ ਵੀ ਸਾਰ ਲਾਂਗੇ। ਪਹਿਲਾਂ 5-7 ਕਿੱਲਿਆਂ ਵਾਲੇ ਇੰਨਾ ਸੋਹਣਾ ਖੁਸ਼ਹਾਲ ਜੀਵਨ ਜਿਉਣੇ ਯਾਰ, ਮੈਂ ਕੀ ਕਰਨਾ ਸੀ ਮਹਿਲ ਮਾੜੀਆਂ ਦਾ, ਕੋਠੀਆਂ ਦਾ, ਜੇ ਮੈਂ ਇੱਕ ਜਵਾਕ ਹੀ ਮਰਵਾ ਲੈਣਾ ਸੀ ਆਪਦਾ। ਇਹੋ ਜਿਹੀ ਤਰੱਕੀ ਕਿਹਦੇ ਕੰਮ ਹੈ ਵੀਰੋ? ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾ ਜੇ। ਸੋ ਭਾਵੁਕ ਹੋਇਆ ਕਈ ਵਾਰੀ ਕੋਈ ਸ਼ਬਦ ਵੱਧ ਘੱਟ ਕਹਿ ਗਿਆ ਹਾਂ, ਸੰਗਤ ਮਾਫ ਕਰ ਦਿਓਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਦਿਲ ਝੰਜੋੜਿਆ ਜਾਂਦਾ ਜਦੋਂ ਉਹਦੀ ਬੱਚੇ ਦੀ ਨੀਵੀਂ ਪਾਈ ਹੋਈ ਆ, ਜੂੜਾ ਖੁੱਲ ਕੇ ਉਹਦਾ ਐਂ ਫਿਰਦਾ ਤੇ ਉਹਨੂੰ ਹਲਾ ਲੋਕ ਉਹਦੀਆਂ ਵੀਡੀਓ ਬਣਾਉਂਦੇ ਨੇ। ਲੋਕਾਂ ਨੇ ਤਾਂ ਜਿਹੜੀ ਬਣਾਈ ਸੀ ਤੇ ਇਹਨਾਂ ਨੇ ਬਰਤਨ ਵਾਲਿਆਂ ਨੇ ਜਮੀ ਕਸਰ ਕੱਢਤੀ। ਮੇਰੀ ਉਹਨਾਂ ਸਿੰਗਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ, ਬਾਈ ਤੁਸੀਂ ਚੱਲੋ, ਤੁਹਾਡੇ 'ਚ ਟੈਲੈਂਟ ਆ ਤਾਂ ਤੁਸੀਂ ਚੱਲੋਗੇ, ਕਿਉਂ ਨਹੀਂ ਚੱਲੋਗੇ? ਮੇਰੇ ਬੱਚੇ ਨੂੰ ਕਿਉਂ ਯੂਜ਼ ਕਰਦੇ ਹੋ ਤੁਸੀਂ? ਮੇਰਾ ਉਹਨਾਂ ਨਾਲ ਬਹੁਤ ਵੱਡਾ ਗਿਲਾ ਹੈ ਇਹ ਵੀ ਚਲੋ ਜੇ ਕਰਨੀ ਹੈ ਤੁਸੀਂ ਹੋਰ ਫੋਟੋਆਂ ਕਰ ਲਓ, ਹੋਰ ਹੱਸਦੇ ਨੱਚਦੇ ਗਾਉਂਦੇ ਦੀਆਂ ਕਰ ਲਓ, ਪਰ ਇਹਦਾ ਮਤਲਬ ਇਹ ਥੋੜੀ ਹੈ ਵੀ ਤੁਸੀਂ ਮਾਂ ਪਿਓ ਦੇ ਰੋਜ਼ ਸੱਟ ਮਾਰੋ ਇੱਕ। ਮੇਰੀ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹ ਹਰਕਤ ਨਾ ਕਰੋ ਤੇ ਨਹੀਂ ਸਾਨੂੰ ਕੋਈ ਸਟੈਂਡ ਲੈਣਾ ਪਊਗਾ। ਬਹੁਤ ਆਤਮਾ ਦੁਖੀ ਹੁੰਦੀ ਹੈ ਜਦੋਂ ਅਸੀਂ ਇਦਾਂ ਦੀਆਂ ਵੀਡੀਓ ਦੇਖਦੇ। ਮੈਂ ਹਾਲੇ ਤੱਕ ਸ਼ੁਭ ਦੀ ਇੱਕ ਵੀਡੀਓ ਵੀ ਨਹੀਂ ਦੇਖੀ ਉਹ ਜਿਹੜੀ ਉਹਦੇ ਨਾਲ ਇਹਨਾਂ ਦਰਿੰਦਿਆਂ ਨੇ ਕੁੱਤੇ ਖਾਣੀ ਕੀਤੀ, ਹਰਾਮਜ਼ਾਦਿਆਂ ਨੇ। ਅਕਾਲ ਪੁਰਖ ਵਾਹਿਗੁਰੂ, ਮੈਂ ਤਾਂ ਕਹਿੰਦੀ ਇਹਨਾਂ ਦੀਆਂ ਔਲਾਦ ਤਾਂ ਇਹਨਾਂ ਦੇ ਇਹੋ ਜਿਹੇ ਗੰਦਿਆਂ ਨੇ ਕਿੱਥੋਂ ਹੋਊਗੀ? ਪਰ ਇਹਨਾਂ ਨੂੰ ਨਰਕਾਂ 'ਚ ਢੋਈ ਨਾ ਮਿਲੇ, ਇਹ ਮੌਤ ਮੰਗਣ, ਇਹਨਾਂ ਨੂੰ ਮੌਤ ਵੀ ਨਾ ਆਵੇ। ਮੈਂ ਤਾਂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਮੂਹਰੇ ਇਹੀ ਅਰਦਾਸ ਕਰੂੰਗੀ ਵੀ ਜਿਵੇਂ ਇਹਨਾਂ ਨੇ ਮੇਰੇ ਬੱਚੇ ਨੂੰ, ਸ਼ਰੀਫ ਨੂੰ ਇੰਨਾ ਘਟੀਆ ਦਰਿੰਦਗੀ ਕਰਕੇ ਗਏ ਨੇ, ਇੰਨਾ ਉਹਦੇ ਤੇ ਅਤਿਆਚਾਰ ਕੀਤਾ, ਮੈਂ ਤਾਂ ਕਹਿੰਦੀ ਇਹਨਾਂ ਨੂੰ ਕਿਤੇ ਨਰਕਾਂ 'ਚ ਢੋਈ ਨਾ ਮਿਲੇ। ਦੂਸਰੀ ਗੱਲ, ਜਿਵੇਂ ਹੁਣ ਇਹ ਕਹਿ ਰਹੇ ਨੇ ਤੁਸੀਂ ਸਾਡਾ ਸਾਰਾ ਪਰਿਵਾਰ, ਹੁਣ ਸਾਰਿਆਂ ਨੂੰ ਵਿਚਾਰਿਆਂ ਨੂੰ ਐ ਹੋਇਆ ਪਿਆ ਵੀ ਹਾਏ ਮਾਤਾ ਤੁਸੀਂ ਦੇਸ਼ ਛੱਡ ਕੇ ਜਾਓਗੇ। ਇਹ ਦੇਸ਼ ਇਕੱਲੇ ਇੱਕ ਜਣੇ ਦੀ ਜ਼ੰਗੀਰ ਨਹੀਂ ਹੈਗੀ, ਕਿਸੇ ਦੇ ਦਾਦੇ ਦੀ ਜ਼ੰਗੀਰ ਨਹੀਂ। ਅਸੀਂ ਵੀ ਉਸ ਦੇਸ਼ ਦੇ ਵਾਸੀ ਹਾਂ, ਅਸੀਂ ਵੀ ਇੱਥੇ ਰਹਿਣਾ ਚਾਹੁੰਦੇ ਹਾਂ। ਇੱਥੋਂ ਰਹਾਂਗੇ, ਛੱਡ ਕੇ ਨਹੀਂ ਜਾਂਦੇ, ਕਿਤੇ ਨਹੀਂ ਜਾਂਦੇ। ਬਸ ਮੇਰੀਆਂ ਇੱਕ ਦੋ ਹੀ ਬੇਨਤੀਆਂ ਸੀ, ਮੈਂ ਇਹੀ ਕਰਨਾ ਚਾਹੁੰਦੀ ਸੀ। ਇੱਕ ਤਾਂ ਨਵੇਂ ਆਉਣ ਵਾਲੇ ਸਿੰਗਰਾਂ ਨੂੰ ਵੀ ਤੁਹਾਡਾ ਟੈਲੈਂਟ ਤੁਸੀਂ ਆਪਦਾ ਆਪ ਕਰੋ, ਆਪਦੇ ਪੈਰਾਂ ਤੇ ਖੜੇ ਹੋਵੋ, ਕਿਸੇ ਨੂੰ ਵਰਤ ਕੇ ਅੱਗੇ ਲੰਘਣਾ। ਸ਼ੁਭਦੀਪ ਦੀ ਇਹ ਹੈ ਨਹੀਂ ਸੀਗੀ ਫਿਤਰਤ, ਉਹ ਤਾਂ ਕੱਲਾ ਆਇਆ ਸੀ, ਕੱਲੇ ਨੇ ਗਾਇਆ, ਕੱਲੇ ਨੇ ਨੱਕ 'ਚ ਦਮ ਕਰਕੇ ਰੱਖਿਆ ਇਹਨਾਂ ਸਾਰਿਆਂ ਦੇ। ਇਹਨਾਂ ਨੂੰ ਆਇਆ ਸੀਗਾ ਵੀ ਹੁਣ ਸ਼ੁਭਦੀਪ ਚਲਾ ਗਿਆ ਤੇ ਹੁਣ ਸਾਡਾ ਤੋਰੀ ਫੁਲਕਾ ਚੱਲ ਪੂ, ਨਹੀਂ ਚੱਲਦਾ। ਬੈਠੇ ਆ ਸਾਰੇ ਹੱਥ ਤੇ ਹੱਥ ਰੱਖੀ, ਐਂ ਬੈਠੇ ਰਹਿਣਗੇ। ਅਕਾਲ ਪੁਰਖ ਵਾਹਿਗੁਰੂ ਬੇੜਾ ਗਰਕ ਕਰੂ ਇਹਨਾਂ ਦਾ, ਜਿਨ੍ਹਾਂ ਨੇ ਮੇਰੇ ਬੱਚੇ ਬਾਰੇ ਘਟੀਆ ਸੋਚੀ। ਜਿੱਥੋਂ ਸ਼ੁਰੂ ਹੋਇਆ ਇਹ ਕੰਮ, ਜਿੱਥੇ ਖਤਮ ਹੋਇਆ, ਅਕਾਲ ਪੁਰਖ ਵਾਹਿਗੁਰੂ ਇਹ ਜੀ ਘਟੀਆ ਇਹਨਾਂ ਨੂੰ ਦਰਦਨਾਕ ਮੌਤ ਦੇਵੇ। ਜੋ ਕੋਈ ਇਹ ਮੌਤ ਮੰਗਣ ਤੇ ਇਹਨਾਂ ਨੂੰ ਮੌਤ ਵੀ ਨਾ ਆਵੇ। ਪਰਮਾਤਮਾ ਮੂਹਰੇ ਇਹੀ ਅਰਦਾਸ ਹੈ, ਬਾਲਾ ਕੁਛ ਨਾ ਕਹਿੰਦੀ ਹੋਈ ਖਿਮਾ ਦੀ ਜਾਤਕਾਂ, ਜੇ ਕੋਈ ਸ਼ਬਦ ਘੱਟ ਵੱਧ ਬੋਲਿਆ ਗਿਆ ਹੋਵੇ ਤਾਂ ਆਪਣਾ ਵੱਡੀ ਛੋਟੀ ਭੈਣ ਕਰਕੇ, ਮਾਤਾ ਕਰਕੇ ਮਾਫ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਖ-ਵੱਖ ਇਲਾਕਿਆਂ 'ਚੋਂ ਪਹੁੰਚੀ ਸਾਧ ਸੰਗਤ, ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਸ 29 ਤਰੀਕ ਨੂੰ ਲਗਭਗ 6 ਮਹੀਨੇ ਹੋ ਜਾਣੇ ਆ ਬੇਟੇ ਨੂੰ ਇਸ ਦੁਨੀਆ ਤੋਂ ਗਿਆ ਨੂੰ। ਔਰ ਜਸਟਿਸ ਲਈ ਜਦੋਂ ਜਹਿਦ ਆਪਾਂ ਉਵੇਂ ਜਿਵੇਂ ਲੱਗੇ ਹੋਏ ਹਾਂ। ਜਿਵੇਂ ਤੁਸੀਂ ਰਾਤ ਦਾ ਦੇਖੇ ਹੋਣਾ ਖਬਰਾਂ ਦੇ ਵਿੱਚ, ਸਰਕਾਰ ਦਾ ਥੋੜਾ ਜਿਹਾ ਹੁਣ ਮੂਡ ਬਦਲਿਆ ਲੱਗਦਾ ਵੀ ਸ਼ਾਇਦ ਕੋਈ ਨਾ ਕੋਈ ਉਮੀਦ ਕੁਛ ਨਾ ਕੁਛ ਕਰਨਗੇ, ਕਿਉਂਕਿ ਕਾਫੀ ਵੱਡੀ ਪੱਧਰ ਤੇ ਤਬਾਦਲੇ ਹੋਏ ਨੇ। ਪੁਲਿਸ ਅਫਸਰ ਇੱਧਰ ਸਾਰੇ ਕੀਤੇ ਨੇ, ਕੋਈ ਨਾ ਕੋਈ ਰਣਨੀਤੀ ਜ਼ਰੂਰ ਬਣਾਈ ਹੋਏਗੀ। ਆਪਾਂ ਜਿਹੜੀ ਆਪਣੀ ਗੁਹਾਰ ਹੈ ਉਹ ਹਰ ਦਰ ਤੇ ਲਗਾਏ ਰਹੇ ਹਾਂ। ਕੱਲ ਨੂੰ ਸ਼ਾਇਦ ਡੀਜੀਪੀ ਦਾ ਸਮਾਂ ਮਿਲ ਜਾਵੇ, ਉਹਨਾਂ ਨੂੰ ਮਿਲਣਾ ਹੈ, ਫਿਰ ਕੋਸ਼ਿਸ਼ ਕਰਾਂਗੇ NIA ਕੋਲੇ ਵੀ ਪਹੁੰਚ ਕਰਾਂਗੇ। ਜੋ ਕਰਨ ਵਾਲਾ ਪੀਸਫੁਲੀ ਉਹ ਆਪਾਂ ਸਾਰੀ ਗੱਲ ਕਰ ਰਹੇ ਹਾਂ, ਕਿਉਂਕਿ ਮੈਂ ਸਮਝਦਾ ਵੀ ਹਰ ਇੱਕ ਗੱਲ ਦਾ ਹੱਲ ਧਰਨਾ ਵੀ ਨਹੀਂ ਹੈ। ਹਾਂ, ਜਦੋਂ ਕੋਈ ਗੱਲ ਸੁਣੇ ਹੀ ਨਾ ਫਿਰ ਧਰਨੇ ਤੋਂ ਬਿਨਾਂ ਸਰਦਾ ਵੀ ਨਹੀਂ। ਪਰ ਆਪਣਾ ਪਰਿਵਾਰ ਵੱਡਾ ਹੈ। ਮੈਂ ਵੀ ਇਸ ਗੱਲ ਤੋਂ ਕਈ ਵਾਰੀ ਫਿਰ ਚਿੰਤਤ ਹੋ ਜਾਂਦੇ ਵੀ ਮੈਂ ਸ਼ੁਰੂ ਤਾਂ ਕਰ ਲਿਆ, ਪਰ ਫਿਰ ਮੁੜ ਕੇ ਚੱਕਣਾ ਮੇਰੇ ਹੱਥ 'ਚ ਨਹੀਂ ਰਹਿਣਾ, ਕਿਉਂਕਿ ਲੋਕਾਂ 'ਚ ਗੁੱਸਾ ਬਹੁਤ ਜ਼ਿਆਦਾ ਹੈ। ਸਰਕਾਰ ਨੂੰ ਇਸ ਚੀਜ਼ ਨੂੰ ਸਮਝ ਲੈਣਾ ਚਾਹੀਦਾ। ਨਹੀਂ ਤਾਂ ਕੋਈ ਰਿਸ਼ਤੇਦਾਰ ਤੇ ਨਹੀਂ ਜਾਂਦਾ ਵੀਰੋ 6 ਮਹੀਨੇ ਤੋਂ ਬਾਅਦ ਭੋਗ ਪੈ ਜਾਂਦਾ। ਹੌਲੀ ਹੌਲੀ ਸਭ ਆਪੋ ਆਪਣੇ ਕੰਮਾਂ ਕਾਰਾਂ 'ਚ ਬਿਜੀ ਹੋ ਜਾਂਦੇ ਆ। ਕਿਸੇ ਕੋਲੇ ਇੰਨਾ ਸਮਾਂ ਨਹੀਂ ਹੁੰਦਾ ਵੀ ਉਹ 6 ਮਹੀਨੇ ਤੱਕ ਕਿਸੇ ਦੇ ਘਰੇ ਗੇੜੇ ਮਾਰੀ ਜਾਵੇ। ਨਾਲੇ ਤੁਸੀਂ ਕਿਹੜਾ ਮੇਰੇ ਕੋਈ ਬਲੱਡ ਰਿਲੇਸ਼ਨ 'ਚ ਹੋ। ਇੱਕ ਤੁਹਾਡਾ ਜਿਹੜਾ ਪਿਆਰ ਹੈ, ਤੁਹਾਡੇ ਅੰਦਰ ਪਈ ਖਿੱਚ ਹੈ, ਇਹ ਸਾਬਤ ਕਰਦੀ ਹੈ ਵੀ ਸਿੱਧੂ ਮੇਰਾ ਪੁੱਤ ਨਹੀਂ ਸੀ, ਤੁਹਾਡਾ ਵੀ ਸੀ। ਮੈਨੂੰ ਬੜੇ ਭਰਾ ਇੱਥੇ ਲਿਆਉਂਦੇ ਆ ਵੀ ਜਦ ਤੱਕ ਉਹਨੇ 295 ਗਾਣਾ ਨਹੀਂ ਗਾਇਆ ਸੀ ਤਦ ਤੱਕ ਉਹ ਸਿੰਗਰ ਸੀ, ਤੁਹਾਡਾ ਬੇਟਾ ਸੀ। 295 ਤੋਂ ਬਾਅਦ ਸਿੱਧੂ ਇੱਕ ਪਬਲਿਕ ਪ੍ਰਾਪਰਟੀ ਬਣ ਗਿਆ ਸੀ। ਉਹ ਜਿੰਨਾ ਤੁਹਾਡਾ ਸੀ ਉਹਨਾਂ ਲੋਕਾਂ ਦਾ ਵੀ ਸੀ। ਔਰ ਤੁਸੀਂ ਇਸ ਗੱਲ ਨੂੰ ਮਹਿਸੂਸ ਕਰਕੇ ਦੇਖੋ ਵੀ ਆ ਹੁਣ ਮੁੰਡਾ ਕਿ ਯੂਕੇ ਤੋਂ ਆਇਆ ਸੀ, ਜਿਹੜਾ ਸਾਹਮਣੇ ਬੈਠਾ ਸੀ ਪਿਛਲੀ ਸਭਾ ਦੇ ਵਿੱਚ, ਤੇ ਹਾਲੇ ਤੱਕ ਬੱਚੇ ਧਾਹਾਂ ਮਾਰੀ ਜਾਂਦੇ ਆ, ਆਪਣੇ ਕੰਮ ਕਰਨ ਤੋਂ ਵੀ ਸਮਰਥ ਹੋਏ ਪਏ। ਕਿੰਨੀ ਡਿਪਰੈਸ਼ਨ ਦੇ ਵਿੱਚ ਗਏ। ਜੇ ਦੇਖਿਆ ਜਾਵੇ ਤਾਂ ਮੇਰਾ ਉਹਨਾਂ ਨਾਲ ਵਿਚਾਰਿਆਂ ਨਾਲ ਕਾਹਦਾ ਰਿਸ਼ਤਾ ਸੀ। ਪਰ ਆਪਾਂ ਨੂੰ ਮਾਣ ਹੋਣਾ ਚਾਹੀਦਾ, ਬੱਚੇ ਨੇ ਕੁਛ ਤਾਂ ਇਹੋ ਜਿਹਾ ਕੀਤਾ ਹੈ ਵੀ ਲੱਖਾਂ ਦਿਲਾਂ ਦੀ, ਕਰੋੜਾਂ ਦਿਲਾਂ ਦੀ ਧੜਕਣ ਬਣਿਆ। ਪਰ ਕੁਛ ਸ਼ਰਾਰਤੀ ਲੋਕ ਹਲੇ ਵੀ ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ। ਬਾਹਰ ਗਾਣਾ ਆਇਆ, ਤੁਸੀਂ ਸਾਰਿਆਂ ਨੇ ਸੁਣਿਆ, ਔਰ ਬਿਲਬੋਰਡ ਤੇ ਦਸਤਖਤ ਦਿੱਤੀ ਗਾਣੇ ਦੀ। ਦੁਨੀਆ ਭਰ ਚੋਂ ਚੌਥੇ ਨੰਬਰ ਤੇ ਚੱਲ ਰਿਹਾ ਹੈ। ਯਾਰ ਕੁਛ ਤਾਂ ਹੋਏਗਾ ਫਿਰ ਕੱਢਣ ਪਾਉਣ, ਪਰ ਹਲੇ ਕਦੇ ਉਹਦੇ 'ਚ ਵਿਵਾਦ ਭਾਲਦੇ ਆ, ਕਦੇ ਮੁਹੰਮਦ ਸਾਹਿਬ ਦਾ ਜ਼ਿਕਰ ਕਰਕੇ ਉਹਨੂੰ, ਜਿਹੜੀ ਹੈ ਸਾਡੀ ਮੁਸਲਿਮ ਕਮਿਊਨਿਟੀ ਹੈ, ਉਹਨੂੰ ਭੜਕਾਉਣ ਦਾ ਵੀ ਕਿਸੇ ਤਰੀਕੇ SYL ਵਾਂਗੂ ਇਹਨੂੰ ਵੀ ਬੈਨ ਕਰਵਾ ਦਿਆ। ਫਿਰ ਉਹ ਇੱਕ ਸਿੱਖ ਜਰਨੈਲ ਦੀ, ਬਾਬਾ ਹਰੀ ਸਿੰਘ ਨਲੂਆ, ਕਿਸੇ ਨੂੰ ਕੋਈ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਸਿੱਖ ਇਤਿਹਾਸ ਦੇ ਵਿੱਚ ਸੁਨਹਿਰੇ ਪੰਨਿਆਂ ਤੇ ਉਹਦਾ ਨਾਮ ਲਿਖਿਆ ਹੋਇਆ, ਉਹਨਾਂ ਦਾ ਉਹਦੀ ਇੰਨੀ ਘਾਲਣਾ ਸੀ ਦੀ ਜ਼ਿੰਦਗੀ ਦੇ ਵਿੱਚ। ਉਸ ਯੋਧੇ ਦੀ ਜੋ ਵਾਰ ਗਾਈ ਹੈ ਤਾਂ ਉਹ ਸੱਚਾਈ ਦੇ ਬਿਲਕੁਲ ਨੇੜੇ ਹੈ। ਸੱਚਾਈ ਹੈ, ਨੇੜੇ ਵੀ ਮੈਂ ਨਹੀਂ ਕਹਿ ਸਕਦਾ। ਜੋ ਚੀਜ਼ ਇਤਿਹਾਸ ਚੋਂ ਸਿੱਧੂ ਨੇ ਪੜ੍ਹੀ, ਬਾਚੀ, ਉਸ ਚੀਜ਼ ਨੂੰ ਕਰਮ ਤੇ ਲੈ ਕੇ ਆਂਦਾ ਤੇ ਉਹਨੂੰ ਗਾਇਆ। ਐਵੇਂ ਨਹੀਂ ਕਰੋੜਾਂ ਲੋਕ ਅੱਧੇ ਘੰਟੇ ਦੇ ਵਿੱਚ ਉਹਨੂੰ ਪਸੰਦ ਕਰੀ ਜਾਂਦੇ। ਉਹਦੇ ਵਿੱਚ ਕੁਛ ਨਾ ਕੁਛ ਤਾਂ ਹੋਏਗਾ ਜੋ ਵਿਲੱਖਣ ਉਹਨੇ ਉਹਦੀ ਕਲਮ ਦੀ ਜਿਹੜੀ ਦੇਣ ਸੀ। ਪਰ ਜਿਹੜੇ ਹੇਟਰ ਨੇ ਉਹਨਾਂ ਨੂੰ ਹਾਲੇ ਵੀ ਗੱਲ ਨਹੀਂ ਚੰਗੀ ਲੱਗ ਰਹੀ ਹੈ ਵੀ ਇਹਦੇ ਤਾਂ ਮਰਿਆ ਹੋਇਆ ਵੀ ਨਹੀਂ ਹਟਦਾ। ਹਾਲੇ ਕਈ ਸਾਲਾਂ ਤੱਕ ਐਵੇਂ ਜਿਵੇਂ ਚੱਲਣਾ ਹੈ। ਉਸ ਤੋਂ ਬਾਅਦ ਉਹਦਾ ਘੱਟੋ ਘੱਟ 150-200 ਗਾਣਾ ਹੈ ਜਿਹੜੇ ਲੋਕ ਅੱਜ ਵੀ ਰਿਪੀਟ ਤੇ ਸੁਣਦੇ ਆ, ਸੁਣਦੇ ਰਹਿਣਗੇ। ਸਿੱਧੂ ਕਲਾਕਾਰ ਨਹੀਂ, ਇੱਕ ਸੋਚ ਸੀ। ਤੁਸੀਂ ਸਰੀਰਕ ਤੌਰ ਤੇ ਉਹਨੂੰ ਜ਼ਰੂਰ ਮਾਰ ਦਿੱਤਾ ਹੈ, ਪਰ ਅਸੀਂ ਤੁਸੀਂ ਸਭ ਚਲੇ ਜਾਵਾਂਗੇ, ਪਰ ਸਿੱਧੂ ਦੀ ਆਵਾਜ਼ ਇਸ ਜਗਤ ਦੇ ਉੱਤੇ ਇਦਾਂ ਹੀ ਗੂੰਜਦੀ ਰਹਿੰਦੀ ਦੁਨੀਆ।
ਮਾਰਨ ਵਾਲੇ ਭੁਲੇਖੇ ਦੇ ਵਿੱਚ ਹੈ, ਗੋਲੀਆਂ ਮਾਰ ਕੇ ਤੁਸੀਂ ਉਹਦਾ ਸਰੀਰ ਖਤਮ ਕਰਕੇ, ਪਰ ਉਹਦੀ ਸੋਚ ਨੂੰ ਤੁਸੀਂ ਕਦੇ ਨਹੀਂ ਮਾਰ ਸਕਦੇ। ਹੁਣ ਇਹਨਾਂ ਕੋਲੇ ਧਮਕੀਆਂ ਤੋਂ ਇਲਾਵਾ ਕੁਝ ਨਹੀਂ, ਕਿਉਂਕਿ ਥੋੜ੍ਹੋਂ ਡਰੇ ਹੋਏ ਨੇ। ਮੈਂ ਸਰਕਾਰ ਨੂੰ ਤੁਹਾਡੇ ਮਾਧਿਅਮ ਨਾਲ, ਪ੍ਰੈਸ ਦੇ ਮਾਧਿਅਮ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਮਾਂ ਹਾਲੇ ਹੈਗਾ, ਤੁਸੀਂ ਇਹਨਾਂ ਨੂੰ ਨੱਥ ਪਾ ਲਓ। ਜੇਲਾਂ ਸਾਡੀਆਂ ਗੈਂਗਸਟਰਾਂ ਦੇ ਅੱਡੇ ਬਣ ਗਈਆਂ। ਇੱਕ ਕਤਲ ਕਰਕੇ ਬੰਦਾ ਜਾਂਦਾ, 14 ਬੰਦੇ ਥੱਲੇ ਫਰੋਤੀਆਂ ਇਕੱਠੇ ਕਰਨ ਵਾਲੇ ਰੱਖ ਲੈਂਦਾ। ਬੇਰੁਜ਼ਗਾਰੀ ਪਹਿਲਾਂ ਹੀ ਬਹੁਤ ਜ਼ਿਆਦਾ ਹੈ, ਕਿਤੇ ਸਾਰਾ ਯੂਥ ਇੱਧਰ ਨੂੰ ਨਾ ਹੋਲੇ। ਸਮਾਂ ਰਹਿੰਦੇ ਫੈਸਲੇ ਲੈ ਲਓ। ਇਹਨਾਂ ਦਾ ਇੱਕ ਪਾਸਾ ਕਰਨਾ ਪੈਣਾ। ਫੋਰਸਾਂ ਦੇ ਮਨੋਬਲ ਦਿਖ ਰਹੇ ਨੇ, ਕਿਉਂਕਿ ਥਾਣਿਆਂ ਨੂੰ ਧਮਕੀਆਂ ਦੇ ਕਹਿੰਦੇ ਨੇ ਤਾਂ ਕਰ ਲਓ, ਕੀ ਕਰ ਲਓਗੇ, ਅਸੀਂ ਜੇ ਕਰ ਦਾਂਗੇ ਉਹ ਕਰ ਦਾਂਗੇ। ਇੰਨੀ ਹਿੰਮਤ ਅਪਰਾਧੀ ਦੀ ਨਾ ਵਧਣ ਦਿਓ। ਲੋਕਾਂ ਦਾ ਕਾਨੂੰਨ ਦੇ ਵਿੱਚ ਵਿਸ਼ਵਾਸ ਬਣਿਆ ਰਵੇ ਤਾਂ ਤੁਹਾਨੂੰ ਸਖਤ ਫੈਸਲੇ ਲੈਣੇ ਪੈਣਗੇ। ਇਹ ਮੈਂ ਵਾਰ-ਵਾਰ ਹਰੇਕ ਸੰਗਤ ਨੂੰ ਬੇਨਤੀ ਕਰਦਾ। ਤੁਹਾਡਾ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਪਿਛਲੇ 6 ਮਹੀਨਿਆਂ ਤੋਂ ਤੁਸੀਂ ਮੈਨੂੰ ਬਹੁਤ ਤਾਕਤ ਦਿੱਤੀ ਹੈ। ਇੱਕ ਤੁਹਾਡੀ ਹਿੰਮਤ ਸੀ ਜਿਹਦਾ ਕਰਕੇ ਮੈਂ ਤੁਹਾਡੇ ਸਾਹਮਣੇ ਖੜਾ ਔਰ ਇਹਨਾਂ ਨਾਲ ਲੜ ਰਹੇ, ਇਹਨਾਂ ਦੇ ਬਰਾਬਰ। ਔਰ ਤੁਸੀਂ ਐਵੇਂ ਜਿਵੇਂ ਆਪਣਾ ਪਿਆਰ ਬਣਾਈ ਰੱਖਿਓ, ਮੈਨੂੰ ਤੁਹਾਡੇ ਤੋਂ ਉਮੀਦ ਹੈ ਆਪਾਂ ਜਸਟਿਸ ਲੈ ਕੇ ਰਹਾਂਗੇ। ਆਪਾਂ ਉਦਾਸ ਨਹੀਂ ਹੋਣਾ ਇਸ ਗੱਲ। ਠੀਕ ਹੈ, ਔਖਾ ਜ਼ਰੂਰ ਹੈ, ਕਈ ਗੱਲਾਂ ਸਾਡੇ ਹੱਥ ਵੱਸ ਨਹੀਂ। ਕੁਛ ਪੂਰੀ ਫੋਰਸ ਨੂੰ ਮੈਂ ਤਾਂ ਨਹੀਂ ਕਹੂੰਗਾ, ਪਰ ਕਾਲੀਆਂ ਭੇਡਾਂ ਪ੍ਰਿਤਪਾਲ ਵਰਗੀਆਂ ਮਹਿਕਮੇ 'ਚ ਵੀ ਬਹੁਤ ਵੜ ਗਈਆਂ। ਸਰਕਾਰ ਨੂੰ ਇਹ ਚੀਜ਼ ਵੀ ਬਚਣੀ ਹੋਊਗੀ, ਕਿਉਂਕਿ ਜਿਹੜੇ ਪ੍ਰਿਤਪਾਲ ਨੂੰ ਮੈਂ ਆਪਦਾ ਮਦਈ ਸਮਝ ਕੇ, ਮੈਨੂੰ ਤਾਂ ਉਹ ਰੱਬ ਲੱਗਦਾ ਸੀ ਮੇਰੇ ਪੁੱਤ ਦਾ ਕੇਸ ਸੋਲਵ ਕਰੀ ਜਾਂਦਾ, ਪਰ ਮੈਨੂੰ ਕੀ ਪਤਾ ਸੀ ਮੇਥੋਂ ਪੁੱਛ ਕੇ ਜਾ ਕੇ ਗੈਂਗਸਟਰਾਂ ਨੂੰ ਦੱਸੀ ਜਾਂਦਾ। ਇਹੋ ਜਿਹੀਆਂ ਸਹੂਲਤਾਂ ਉਹਨੇ ਦਿੱਤੀਆਂ ਗੈਂਗਸਟਰਾਂ ਨੂੰ, ਬੱਚੀਆਂ ਬੈਠੀਆਂ, ਮੈਂ ਸਾਰੀ ਗੱਲ ਦੱਸ ਨਹੀਂ ਸਕਦਾ। ਯਾਰ ਇੰਨਾ ਕਿਰਦਾਰ ਤਾਂ ਨਹੀਂ ਡਿੱਗਣਾ ਚਾਹੀਦਾ। ਸਮੁੱਚੇ ਪੁਲਿਸ ਫੋਰਸ ਦਾ ਸਰਨੀਵਾ ਕੀਤਾ ਇੱਕ ਬੰਦੇ ਨੇ। ਆ ਕੱਲ ਪਰਸੋਂ ਫਿਰੋਜ਼ਪੁਰ ਵਾਲਾ ਦੇਖ ਲਓ, ਮੋਬਾਈਲ ਮੁਹੱਈਆ ਕਰਾ ਰਿਹਾ ਜੇਲ੍ਹਾਂ ਦੇ ਵਿੱਚ ਜਾ ਜਾ ਕੇ, ਔਰ ਖੁਦ ਆਪ ਲੱਖ ਰੁਪਏ ਦੇ ਨੇੜੇ ਦੀ ਘੱਟੋ ਘੱਟ ਤਨਖਾਹ ਹੋਏਗੀ। ਮੈਂ ਸਰਕਾਰ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਯਾਰ ਇਹੋ ਜਿਹੇ ਭ੍ਰਿਸ਼ਟ ਅਫਸਰਾਂ ਨੂੰ ਤੋੜਦੇ ਕਰ ਦਿਓ। ਵਾਧੂ ਬੇਰੁਜ਼ਗਾਰ ਫਿਰਦੇ ਆ, ਨਵੇਂ ਮੁੰਡੇ ਜਿਹੜੇ ਤਨਖਾਹ ਤੇ ਕੰਮ ਕਰਕੇ ਰਾਜੀ ਹੈ, ਉਹਨਾਂ ਨੂੰ ਤਾਂ 9-9 ਹਜ਼ਾਰ ਤੇ ਲਈ ਫਿਰਦੇ ਹੋ। ਪੜ੍ਹਿਆ ਲਿਖਿਆ ਯੂਥ ਡਿਗਰੀਆਂ ਚੱਕ ਕੇ ਸੜਕਾਂ ਤੇ ਤੁਰਿਆ ਫਿਰਦਾ ਹੈ। ਇਹੋ ਜਿਹੇ ਗੰਦ ਤੋਂ ਕਰਾਉਣਾ ਕੀ ਹੈ? ਕਈ ਵਾਰੀ ਮੈਂ ਆਪ ਇਹ ਗੱਲ ਅਫਸਰਾਂ ਦੇ ਮੂੰਹੋਂ ਸੁਣੀ ਹੈ, ਲੀਡਰਾਂ ਦੇ ਮੂੰਹੋਂ ਸੁਣੀ ਹੈ ਵੀ ਫਲਾਨਾ ਅਫਸਰ ਲਾ ਦਿਓ ਜੀ, ਅਸੀਂ ਕੀ ਕਰੀਏ, ਸਾਡਾ ਕੰਮ ਨਹੀਂ ਹੁੰਦਾ। ਯਾਰ ਇਹ ਵੀ ਹੋ ਜਾਈ ਹੈ। ਜੇ ਕਦੇ ਫਲਾਨਾ ਲਾ ਦਿਓ ਜੀ, ਯਾਰ ਉਹ ਵੀ ਆਈ ਹੈ। ਜੇ ਤੁਹਾਨੂੰ ਸਾਰਾ ਕੁਝ ਪਤਾ ਫਿਰ ਇਹਨੂੰ ਤੋੜ ਦਿਓ, ਤਾਂ ਹੀ ਲੋਕਾਂ ਦਾ ਵਿਸ਼ਵਾਸ ਬਣਿਆ ਰਹੂਗਾ। ਘੱਟੋ ਘੱਟ ਤੁਹਾਡੇ ਤੋਂ ਸਾਨੂੰ ਆਸ ਹੈ, ਕਿਉਂਕਿ ਤੁਹਾਨੂੰ ਅਸੀਂ ਪੁਰਾਣਿਆਂ ਨੂੰ ਸਾਰਿਆਂ ਨੂੰ ਦੇਖ ਦੇਖ ਕੇ ਤੁਹਾਨੂੰ ਨਵਿਆਂ ਨੂੰ ਲਿਆਂਦਾ। ਤੁਹਾਡੇ ਤੇ ਸਾਡੀ ਹਲੇ ਵੀ ਆਸ ਹੈਗੀ ਹੈ ਵੀ ਤੁਸੀਂ ਲਾਜ਼ਮੀ ਕੁਛ ਨਾ ਕੁਛ ਕਰੋਗੇ, ਪਰ ਸਮਾਂ ਨਾ ਗਵਾਓ ਵੀ ਲੋਕਾਂ ਦਾ ਵਿਸ਼ਵਾਸ ਬਿਲਕੁਲ ਇਸ ਗੱਲ ਤੋਂ ਚੱਕਿਆ ਜਾਵੇ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਵੀ ਕਾਨੂੰਨ ਦੀ ਇੱਜ਼ਤ ਰੱਖ ਲਓ ਬਣੀ। ਇਹ ਬਦਮਾਸ਼ ਕਾਨੂੰਨ ਤੋਂ ਉੱਪਰ ਦੀ ਹੋ ਗਏ ਨੇ। ਇਹਨਾਂ ਦੀਆਂ ਧਮਕੀਆਂ, ਇਹਨਾਂ ਦੇ ਚੈਲੰਜ ਕਰਨੇ ਪੁਲਿਸ ਨੂੰ ਤਾਂ ਸਮਝਦੀ ਕੱਖ ਨਹੀਂ। ਇਹ ਭ੍ਰਿਸ਼ਟ ਮੁਲਾਜ਼ਮ 2 ਹੋਣਗੇ, 4 ਹੋਣਗੇ, 10 ਹੋਣਗੇ, ਇਸ ਤੋਂ ਵੱਧ ਨਹੀਂ ਇਹ। ਪਰ ਲੋੜ ਹੈ ਗਰੇਬਾਂ 'ਚ ਨਿਗਾਹ ਮਾਰਨੀ। ਨਹੀਂ ਮਾਰੋਗੇ, ਮਾਤਰ ਧਮਾਤਰ ਖੜੇ ਪਿੱਟੀ ਜਾਣਗੇ। ਜਦੋਂ ਸੇਕ ਲੱਗ ਗਿਆ ਉਹ ਚੀਕਾਂ ਮਾਰੀ ਜਾਣਗੇ। ਦੂਜਿਆਂ ਨੂੰ ਹਲੇ ਇਹ ਕਸਾਈ ਵਾਲੇ ਬੱਕਰੇ ਵਾਂਗੂ ਵੀ ਸਾਡੇ ਮੂਹਰੇ ਦਾ ਪੱਠੇ ਪਏ ਨੇ, ਸਾਨੂੰ ਕਿਹੜਾ ਕੋਈ ਵੱਢਦਾ ਹੈ। ਪਰ ਬਾਰੀ ਵੀਰੋ ਜੀ ਇਸ ਢੰਗ ਨਾਲ ਚੱਲਦੇ, ਇੱਕ ਕਤਲ ਕਰਕੇ ਬੰਦਾ 14 ਬੰਦੇ ਥੱਲੇ ਰੱਖ ਲੈਂਦਾ। ਆ ਤੁਸੀਂ ਜਾਣਦੇ ਹੋਵੋਗੇ ਤਲਵੰਡੀ ਤੋਂ ਕੁਲਵੀਰ ਨਰੂਆਣੇ ਨੂੰ ਮਾਰ ਕੇ ਗਏ, ਜਿਹੜਾ ਪੁਲਿਸ ਨੇ ਫੜੇ ਨੇ 14 ਫੜਦੇ। ਮੈਂ ਕੋਈ ਇਹ ਅੰਦਾਜ਼ਾ ਲਾ ਕੇ ਨਹੀਂ ਕਹਿੰਦਾ, ਪੁਲਿਸ ਦੀ FIR 'ਚ ਦਾਖਲ ਨੇ, ਜਿਨ੍ਹਾਂ ਨੇ ਤਲਵੰਡੀ ਤੇ ਰਾਮੇ ਤੋਂ 2 ਕਰੋੜ ਇਕੱਠਾ ਕਰਕੇ ਫਿਰ ਭਾਈ ਕਿਸੇ ਨੂੰ IAS ਜਾਂ ਦੂਜਾ BCS ਬਣਨ ਦੀ ਕੀ ਲੋੜ ਪੈਂਦੀ ਹੈ ਜੇ ਆਈ ਰੁਪਈਆ ਇਕੱਠਾ ਹੁੰਦਾ ਹੈ। ਸਾਡਾ ਯੂਥ ਤਾਂ ਪਹਿਲੀ ਵਾਰ ਨੂੰ ਤੁਰਿਆ ਜਾਂਦਾ ਹੈ। ਜਿਹੜੇ ਮਾਪਿਆਂ ਦਾ ਮਾੜਾ ਮੋਟਾ ਹੱਥ ਪੈਂਦਾ, ਹਰੇਕ 4 ਪੈਸੇ ਲਾ ਕੇ ਜਵਾਕਾਂ ਨੂੰ ਬਾਹਰ ਕੱਢੀ ਜਾਂਦੇ ਆ। ਕੌਣ ਰਹੂਗਾ ਇੱਥੇ? ਸਿੱਧੂ ਨੇ ਕੋਸ਼ਿਸ਼ ਕਰੀ ਸੀ
ਬਾਹਰੋਂ ਪੈਸੇ ਲਾਉਣੇ, ਬਾਹਰੋਂ ਪੈਸਾ ਕਮਾਉਣਾ, ਡਾਲਰ ਕਮਾ ਕੇ ਦੇਸ਼ ਦੇ ਖਜ਼ਾਨੇ 'ਚ ਲੈ ਕੇ ਆਉਂਦਾ ਸੀ। 2 ਕਰੋੜ ਰੁਪਇਆ ਟੈਕਸ ਆਪ ਭਰਦਾ ਸੀ ਔਰ ਜਾਨਵਰਾਂ ਤੋਂ ਭੈੜੀ ਜ਼ਾਲਮਾਂ ਨੇ ਮੌਤ ਦਿੱਤੀ। ਕਿਹੜਾ ਮਾਪਾ ਕਹੂਗਾ ਵੀ ਮੇਰਾ ਪੁੱਤ ਇੱਥੇ ਇੰਡੀਆ ਦੀ ਸੇਵਾ ਕਰੇ ਰਹਿ ਕੇ? ਜੇ ਹਸ਼ਰ ਸਿੱਧੂ ਵਾਲਾ ਕਰਨਾ ਹੈ, ਕੌਣ ਆਊਗਾ ਇੱਥੇ? ਇਹ ਗੱਲਾਂ ਸਰਕਾਰ ਨੂੰ ਵੀ ਦੇਖਣੀਆਂ ਪੈਣਗੀਆਂ ਔਰ ਸਾਡੀ ਵੀ ਯਾਦਾਸ਼ਤ ਬਹੁਤ ਮਾੜੀ ਹੈ। ਅਸੀਂ ਥੋੜੇ ਚਿਰ ਬਾਅਦ ਭੁੱਲ ਜਾਂਦੇ ਹਾਂ। ਜਦੋਂ ਸਾਨੂੰ ਇਹੋ ਜਿਹੇ ਬੰਦੇ ਜੇ ਨਹੀਂ ਕੰਮ ਕਰਨਗੇ ਫਿਰ ਰਿਜੈਕਟ ਕਰਨੇ ਪੈਣਗੇ। ਸੌਰੀ, ਮੈਂ ਇਸ ਪਾਸੇ ਤਾਂ ਨਹੀਂ ਜਾਂਦਾ, ਲੋਕ ਕਹਿਣ ਲੱਗ ਜਾਂਦੇ ਵੀ ਇਹ ਤਾਂ 70 ਦੇ ਬਹਾਨੇ ਪੋਲਿਟਿਕਸ ਕਰਨ ਲੱਗ ਜਾਂਦਾ। ਇਸ ਕਰਕੇ ਮੈਂ ਵੋਟਾਂ ਦੀ ਜਿੱਤਣ ਹਰਾਉਣ ਦੀ ਗੱਲ ਨਹੀਂ ਕਰਦਾ ਕਿਸੇ ਨੂੰ, ਪਰ ਇਹ ਹਕੀਕਤ ਹੈ। ਜਿੰਨੀ ਗੱਲ ਦਾ ਜ਼ਿਕਰ ਕਰੇ ਬਿਨਾਂ ਸਰਦਾ ਨਹੀਂ, ਮੈਂ ਉਨੀ ਕਿ ਲਾਜ਼ਮੀ ਕਹਿਣਾ ਵੀ ਤੁਹਾਨੂੰ ਅਸੀਂ ਲੈ ਕੇ ਆਏ ਆ, ਤੁਹਾਡੇ ਤੋਂ ਸਾਨੂੰ ਉਮੀਦਾਂ ਨੇ। ਹਲੇ ਵੀ 6-7 ਮਹੀਨਿਆਂ ਦਾ ਸਮਾਂ ਹੋਇਆ, ਕੋਈ ਗੱਲ ਨਹੀਂ, ਹਲੇ ਵੀ ਸੰਭਲ ਜੂ। ਇਹਨਾਂ ਦੇ ਨੱਥ ਪਾ ਦਿਓ। ਇਹ ਨਾ ਹੋਵੇ 5-7 ਮਹੀਨਿਆਂ ਨੂੰ ਨਾ ਮੈਨੂੰ ਐਂ ਲੱਗਦਾ ਵੀ ਜੇ ਜਿਵੇਂ ਕੰਮ ਚੱਲਦਾ ਰਿਹਾ, ਜੇ ਗਵਰਨਮੈਂਟ ਨੇ ਕੋਈ ਸਟੈਪ ਸਖਤ ਨਾ ਲਿਆ ਤਾਂ ਅਗਲੇ ਹਾਲਾਤ ਬਹੁਤ ਖਰਾਬ ਹੋਣ ਵਾਲੇ ਨੇ। ਸਾਰਾ ਕੁਝ ਵੋਟਾਂ ਨਹੀਂ ਹੈਗੀਆਂ ਭਰਾਵੋ, ਅਸੀਂ ਜ਼ਿੰਦਗੀ ਵੀ ਜਿਉਣੀ, ਅਸੀਂ ਘੱਟ ਪੈਸੇ ਨਾਲ ਵੀ ਸਾਰ ਲਾਂਗੇ। ਪਹਿਲਾਂ 5-7 ਕਿੱਲਿਆਂ ਨਾਲ ਇੰਨਾ ਸੋਹਣਾ ਖੁਸ਼ਹਾਲ ਜੀਵਨ ਜਿਉਣਾ ਯਾਰ। ਮੈਂ ਕੀ ਕਰਨਾ ਸੀ ਮਹਿਲ ਮਾੜੀਆਂ ਦਾ, ਕੋਠੀਆਂ ਦਾ, ਜੇ ਮੈਂ ਇੱਕ ਜਵਾਕ ਹੀ ਮਰਵਾ ਲੈਣਾ ਸੀ ਆਪਦਾ। ਇਹੋ ਜਿਹੀ ਤਰੱਕੀ ਕਿਹਦੇ ਕੰਮ ਹੈ ਵੀਰੋ? ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾ ਜਾਵੇ। ਸੋ ਭਾਵੁਕ ਹੋਇਆ ਕਈ ਵਾਰੀ ਕੋਈ ਸ਼ਬਦ ਵੱਧ ਘੱਟ ਕਹਿ ਗਿਆ ਵਾ, ਸੰਗਤ ਮਾਫ ਕਰਨ ਜੋਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਾਡਾ ਦਿਲ 'ਚ ਜੋੜਾ ਜਾਂਦਾ ਜਦੋਂ ਉਹਦੀ ਬੱਚੇ ਦੀ ਨੀਵੀਂ ਪਾਈ ਹੋਈ ਹੈ, ਜੂੜਾ ਖੁੱਲ ਕੇ ਉਹਦਾ ਐਂ ਫਿਰਦਾ ਤੇ ਉਹਨੂੰ ਹਲਾ ਲੋਕ ਉਹਦੀਆਂ ਵੀਡੀਓ ਬਣਾਉਂਦੇ ਨੇ। ਲੋਕਾਂ ਨੇ ਤਾਂ ਜਿਹੜੀ ਬਣਾਈ ਸੀ ਤੇ ਇਹਨਾਂ ਨੇ ਵਰਤਣ ਵਾਲਿਆਂ ਨੇ ਜਮੀ ਕਸਰ ਕੱਢਤੀ। ਮੇਰੀ ਉਹਨਾਂ ਸਿੰਗਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ, ਬਾਈ ਤੁਸੀਂ ਚੱਲੋ, ਤੁਹਾਡੇ 'ਚ ਟੈਲੈਂਟ ਹੈ ਤਾਂ ਤੁਸੀਂ ਚੱਲੋਗੇ, ਕਿਉਂ ਨਹੀਂ ਚੱਲੋਗੇ? ਮੇਰੇ ਬੱਚੇ ਨੂੰ ਕਿਉਂ ਯੂਜ਼ ਕਰਦੇ ਹੋ ਤੁਸੀਂ? ਮੇਰਾ ਉਹਨਾਂ ਨਾਲ ਬਹੁਤ ਵੱਡਾ ਗਿਲਾ ਹੈ ਇਹ ਵੀ ਚਲੋ ਜੇ ਕਰਨੀ ਹੈ ਤੁਸੀਂ ਹੋਰ ਫੋਟੋਆਂ ਕਰ ਲਓ, ਹੋਰ ਹੱਸਦੇ ਨੱਚਦੇ ਗਾਉਂਦੇ ਦੀਆਂ ਕਰ ਲਓ, ਪਰ ਇਹਦਾ ਮਤਲਬ ਇਹ ਥੋੜੀ ਹੈ ਵੀ ਤੁਸੀਂ ਮਾਂ ਪਿਓ ਦੇ ਰੋਜ਼ ਸੱਟ ਮਾਰੋ ਇੱਕ। ਮੇਰੀ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹ ਹਰਕਤ ਨਾ ਕਰੋ ਤੇ ਨਹੀਂ ਸਾਨੂੰ ਕੋਈ ਸਟੈਂਡ ਲੈਣਾ ਪਊਗਾ। ਬਹੁਤ ਆਤਮਾ ਦੁਖੀ ਹੁੰਦੀ ਹੈ ਜਦੋਂ ਅਸੀਂ ਇਦਾਂ ਦੀਆਂ ਵੀਡੀਓ ਦੇਖਦੇ। ਮੈਂ ਹਾਲੇ ਤੱਕ ਸ਼ੁਭ ਦੀ ਇੱਕ ਵੀਡੀਓ ਵੀ ਨਹੀਂ ਦੇਖੀ ਉਹ ਜਿਹੜੀ ਉਹਦੇ ਨਾਲ ਇਹਨਾਂ ਦਰਿੰਦਿਆਂ ਨੇ ਕੁੱਤੇ ਖਾਣੀ ਕੀਤੀ, ਹਰਾਮਜ਼ਾਦਿਆਂ ਨੇ। ਅਕਾਲ ਪੁਰਖ ਵਾਹਿਗੁਰੂ, ਮੈਂ ਤਾਂ ਕਹਿੰਦੀ ਇਹਨਾਂ ਦੀਆਂ ਔਲਾਦ ਤਾਂ ਇਹਨਾਂ ਦੇ ਇਹੋ ਜਿਹੇ ਗੰਦਿਆਂ ਨੇ ਕਿੱਥੋਂ ਹੋਊਗੀ, ਪਰ ਇਹਨਾਂ ਨੂੰ ਨਰਕਾਂ 'ਚ ਢੋਈ ਨਾ ਮਿਲੇ, ਇਹ ਮੌਤ ਮੰਗਣ, ਇਹਨਾਂ ਨੂੰ ਮੌਤ ਵੀ ਨਾ ਆਵੇ। ਮੈਂ ਤਾਂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਮੂਹਰੇ ਇਹੀ ਅਰਦਾਸ ਕਰੂੰਗੀ ਵੀ ਜਿਵੇਂ ਇਹਨਾਂ ਨੇ ਮੇਰੇ ਬੱਚੇ ਨੂੰ, ਸ਼ਰੀਫ ਨੂੰ ਇੰਨਾ ਘਟੀਆ ਕਿਸਮ ਦਾ ਦਰਿੰਦਗੀ ਕਰਕੇ ਗਏ ਨੇ, ਇੰਨਾ ਉਹਦੇ ਤੇ ਅਤਿਆਚਾਰ ਕੀਤਾ ਹੈ, ਮੈਂ ਤਾਂ ਕਹਿੰਦੀ ਇਹਨਾਂ ਨੂੰ ਕਿਤੇ ਨਰਕਾਂ 'ਚ ਢੋਈ ਨਾ ਮਿਲੇ। ਦੂਸਰੀ ਗੱਲ, ਜਿਵੇਂ ਹੁਣ ਇਹ ਕਹਿ ਰਹੇ ਨੇ ਤੁਸੀਂ ਸਾਡਾ ਸਾਰਾ ਪਰਿਵਾਰ, ਹੁਣ ਸਾਰਿਆਂ ਨੂੰ ਵਿਚਾਰਿਆਂ ਨੂੰ ਐ ਹੋਇਆ ਪਿਆ ਵੀ ਹਾਏ ਮਾਤਾ ਤੁਸੀਂ ਦੇਸ਼ ਛੱਡ ਕੇ ਜਾਓਗੇ। ਇਹ ਦੇਸ਼ ਇਕੱਲੇ ਇੱਕ ਜਣੇ ਦੀ ਜੰਗੀਰ ਨਹੀਂ ਹੈਗੀ, ਕਿਸੇ ਦੇ ਦਾਦੇ ਦੀ ਜੰਗੀਰ ਨਹੀਂ। ਅਸੀਂ ਵੀ ਉਸ ਦੇਸ਼ ਦੇ ਵਾਸੀ ਹਾਂ, ਅਸੀਂ ਵੀ ਇੱਥੇ ਰਹਿਣਾ ਚਾਹੁੰਦੇ ਹਾਂ। ਇੱਥੋਂ ਰਹਾਂਗੇ, ਛੱਡ ਕੇ ਨਹੀਂ ਜਾਂਦੇ, ਕਿਤੇ ਨਹੀਂ ਜਾਂਦੇ। ਬਸ ਮੇਰੀਆਂ ਇੱਕ ਦੋ ਹੀ ਬੇਨਤੀਆਂ ਸੀ, ਮੈਂ ਇਹੀ ਕਰਨਾ ਚਾਹੁੰਦੀ ਸੀ। ਇੱਕ ਤਾਂ ਨਵੇਂ ਆਉਣ ਵਾਲੇ ਸਿੰਗਰਾਂ ਨੂੰ ਵੀ ਤੁਹਾਡਾ ਟੈਲੈਂਟ ਤੁਸੀਂ ਆਪਦਾ ਆਪ ਕਰੋ, ਆਪਦੇ ਪੈਰਾਂ ਤੇ ਖੜੇ ਹੋਵੋ, ਕਿਸੇ ਨੂੰ ਵਰਤ ਕੇ ਅੱਗੇ ਲੰਘਣਾ। ਸ਼ੁਭਦੀਪ ਦੀ ਇਹ ਹੈ ਨਹੀਂ ਸੀਗੀ ਫਿਤਰਤ, ਉਹ ਤਾਂ ਕੱਲਾ ਆਇਆ ਸੀ, ਕੱਲੇ ਨੇ ਗਾਇਆ, ਕੱਲੇ ਨੇ ਨੱਕ 'ਚ ਦਮ ਕਰਕੇ ਰੱਖਿਆ ਇਹਨਾਂ ਸਾਰਿਆਂ ਦੇ। ਇਹਨਾਂ ਨੂੰ ਆਇਆ ਸੀਗਾ ਵੀ ਹੁਣ ਸ਼ੁਭਦੀਪ ਚਲਾ ਗਿਆ ਤੇ ਹੁਣ ਸਾਡਾ ਤੋਰੀ ਫੁਲਕਾ ਚੱਲ ਪੂ, ਨਹੀਂ ਚੱਲਦਾ। ਬੈਠੇ ਆ ਸਾਰੇ ਹੱਥ ਤੇ ਹੱਥ ਰੱਖੀ, ਐਂ ਬੈਠੇ ਰਹਿਣਗੇ। ਅਕਾਲ ਪੁਰਖ ਵਾਹਿਗੁਰੂ ਬੇੜਾ ਗਰਕ ਕਰੂ ਇਹਨਾਂ ਦਾ, ਜਿਨ੍ਹਾਂ ਨੇ ਮੇਰੇ ਬੱਚੇ ਬਾਰੇ ਘਟੀਆ ਸੋਚੀ। ਜਿੱਥੋਂ ਸ਼ੁਰੂ ਹੋਇਆ ਇਹ ਕੰਮ, ਜਿੱਥੇ ਖਤਮ ਹੋਇਆ, ਅਕਾਲ ਪੁਰਖ ਵਾਹਿਗੁਰੂ ਇਹ ਜੀ ਘਟੀਆ ਇਹਨਾਂ ਨੂੰ ਦਰਦਨਾਕ ਮੌਤ ਦੇਵੇ। ਜੋ ਕੋਈ ਇਹ ਮੌਤ ਮੰਗਣ ਤੇ ਇਹਨਾਂ ਨੂੰ ਮੌਤ ਵੀ ਨਾ ਆਵੇ। ਪਰਮਾਤਮਾ ਮੂਹਰੇ ਇਹੀ ਅਰਦਾਸ ਹੈ, ਬਾਹਲਾ ਕੁਛ ਨਾ ਕਹਿੰਦੀ ਹੋਈ ਖਿਮਾ ਦੀ ਜਾਤਕਾਂ, ਜੇ ਕੋਈ ਸ਼ਬਦ ਘੱਟ ਵੱਧ ਬੋਲਿਆ ਗਿਆ ਹੋਵੇ ਤਾਂ ਆਪਣਾ ਵੱਡੀ ਛੋਟੀ ਭੈਣ ਕਰਕੇ, ਮਾਤਾ ਕਰਕੇ ਮਾਫ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਖ-ਵੱਖ ਇਲਾਕਿਆਂ ਚੋਂ ਪਹੁੰਚੀ ਸਾਧ ਸੰਗਤ, ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਸ 29 ਤਰੀਕ ਨੂੰ ਲਗਭਗ 6 ਮਹੀਨੇ ਹੋ ਜਾਣੇ ਆ ਬੇਟੇ ਨੂੰ ਇਸ ਦੁਨੀਆ ਤੋਂ ਗਿਆ ਨੂੰ। ਔਰ ਜਸਟਿਸ ਲਈ ਜਦੋਂ ਜਹਿਦ ਆਪਾਂ ਉਵੇਂ ਜਿਵੇਂ ਲੱਗੇ ਹੋਏ, ਜਿਵੇਂ ਤੁਸੀਂ ਰਾਤ ਦਾ ਦੇਖੇ ਹੋਣਾ ਖਬਰਾਂ ਦੇ ਵਿੱਚ, ਸਰਕਾਰ ਦਾ ਥੋੜਾ ਜਿਹਾ ਹੁਣ ਮੂਡ ਬਦਲਿਆ ਲੱਗਦਾ ਵੀ ਸ਼ਾਇਦ ਕੋਈ ਨਾ ਕੋਈ ਉਮੀਦ ਕੁਛ ਨਾ ਕੁਛ ਕਰਨਗੇ।
क्योंकि काफ़ी वड्डी पद्धर ते तबादले हुए ने, पुलिस अफसर इधरों सारे कीते ने, कोई ना कोई रणनीति जरूर बनाई होएगी। आप जी अपनी गुहार है वो हर दर से लगाए रहे हैं। कल शायद DGP का समा मिल जाए, उन्होंने मिलना है, फिर कोशिश करांगे NIA को भी पहुँच करांगे। जो करने वाला पीसफुली वो आप सारी गल कर रहे हैं, क्योंकि मैं समझना भी हर एक गल का हल धरना भी नहीं है। हाँ, जो कोई गल सुने ही ना फिर धरने तो बिना सरदा भी नहीं। पर अपना परिवार बड़ा है, मैं भी इस गल तो कई बार फिर चिंतित हो जाने भी मैं शुरू तो कर लिया, पर फिर मुड़ के चकना मेरे हाथ च नहीं रहना, क्योंकि लोगों का गुस्सा बहुत ज़्यादा है। सरकार को इस चीज़ को समझ लेना चाहिए, नहीं तो कोई रिश्तेदार तो नहीं चाहता भी 6 महीने तो बाद भोग पै जाता है। हौली हौली सब आपो अपने कामां कारां च बिजी हो जाते हैं, किसी को इन्ना समा नहीं होंदा भी वो 6 महीने तक किसी के घरे कीड़े मारी जाए। नाले तुसीं किहड़ा मेरे कोई ब्लड रिलेशन चो, एक थोड़ा जिहड़ा प्यार है, थोड़े अंदर पई खिच है, ये साबित करती है भी सिद्धू मेरा पुत नहीं सी, थोड़ा भी सी। मैनू बड़े भरा इत्थे ये गल समझाउंदे है कि जब तक उन्हें 295 गाना नहीं गाया तब तक वो सिंगर सी, थोड़ा बेटा सी। 295 तो बाद सिद्धू एक पब्लिक प्रॉपर्टी बन गया सी, वो जिन्ना थोड़ा सी उन्ना लोकां दा भी सी। और तुसी इस गल नूं महसूस करके देखो भी आ हुण मुंडा कि यूके तो आया सी, जिहड़ा सामने बैठा बिजली सभा दे विच, तो हाले तक बच्चे धाहा मारी जाते अपने काम करन तो भी समर्थ होए पए, किन्नी डिप्रैशन दे विच गए। जे देखा जाए तो मेरा उन्हां बेचारिਆਂ ਨਾਲ काहदा रिश्ता सी, पर आपां नूं माण होना चाहिए। बच्चे ने कुछ तो इहो जिहा कीता है भी लखां दिलां दी करोड़ां दिलां दी धड़कन बनिया, पर कुछ शरारती लोग हले भी उस चीज़ को मनण नूं तैयार नहीं। बाहर गाना आया, तुसी सारे ने सुनिया, और बिलबोर्ड ते दस्तखत देती गाने दी, दुनिया भर चो चौथे नंबर पे चल रहा है। यार कुछ तो होएगा फिर कटना कौम, पर हले कदे उहदे च विवाद भालदे हैं, कदे मोहम्मद साहब का जिक्र करके जी साडी पुलिस कम्यूनिटी है उन्होंने भड़काउण दा भी किसी तरीके SYL वांगू इहनूं भी बैन करवा दें। फिर उस एक सिख जरनैल की बाबा हरी सिंह नलूआ किसी को कोई जान पहचान का मुताज नहीं है, सिख इतिहास के सुनहरे पन्नियां ते उहदा नाम लिखा हुआ, उहदी एडी घालना असली जिंदगी के उस योधे की जो वार गाई है तो वह सच्चाई के बिल्कुल नेड़े है। सच्चाई है, सच नेड़े भी मैं नहीं कह सकता। जो चीज़ इतिहास चों सिद्धू ने पढ़ी बाची उस चीज़ को कर्म से लेके आंदा ते उहनूं गाया। एवें नहीं करोड़ा लोग अद्धे घंटे के विच उहनूं पसंद कर लिया, उहदे विच कुछ ना कुछ तो होएगा जो विलखण ने उहदी कलम दी जिहड़ी देन सी। पर जिहड़े हेटर ने उधरों हाले भी गल नहीं चंगी लग रही है भी यार तो मरिया होया भी नहीं हटदा। हाले कई सालों तक एवें जिवें चलना है, उस तो बाद वह घट्टो घट 150-200 गाना है जिहड़े लोग अज भी रिपीट से सुनते और सुनते रहणगे। सिद्धू कलाकार नहीं, एक सोच सी। तुसीं शरीरक तौर पर उहनूं जरूर मार दिता है, पर असीं तुसीं सब चले जावांगे, पर सिद्धू की आवाज़ इस जगत के उत्ते इदां ही गूंजदी जरूर रहिंदी दुनिया मारन वाले भुलेखे दे विच है। गोलियां मार के तुसीं उहदा शरीर खत्म करके, पर उहदी सोच नूं तुसीं कदे नहीं मार सकदे। हुण इन्हां कोल धमकियां तो इलावा कुछ नहीं, क्योंकि थोड़ों डरे हुए ने। मैं सरकार नूं तुहाडे माध्यम नाल प्रेस दे माध्यम नाल हाथ जोड़ के बेनती करता भी समा हाले हैगा, तुसीं इन्हां नूं नत्थ पा लो,
ਜੇਲਾਂ ਸਾਡੀਆਂ ਗੈਂਗਸਟਰਾਂ ਦੇ ਅੱਡੇ ਬਣ ਗਈਆਂ। ਇੱਕ ਕਤਲ ਕਰਕੇ ਬੰਦਾ ਜਾਂਦਾ, 14 ਬੰਦੇ ਥੱਲੇ ਫਰੋਤੀਆਂ ਇਕੱਠੇ ਕਰਨ ਵਾਲੇ ਰੱਖ ਲੈਂਦਾ। ਬੇਰੁਜ਼ਗਾਰੀ ਪਹਿਲਾਂ ਹੀ ਬਹੁਤ ਜ਼ਿਆਦਾ ਹੈ, ਕਿਤੇ ਸਾਰਾ ਯੂਥ ਇੱਧਰ ਨੂੰ ਨਾ ਹੋਲੇ। ਸਮਾਂ ਰਹਿੰਦੇ ਫੈਸਲੇ ਲੈ ਲਓ। ਇਹਨਾਂ ਦਾ ਇੱਕ ਪਾਸਾ ਕਰਨਾ ਪੈਣਾ। ਫੋਰਸਾਂ ਦੇ ਮਨੋਬਲ ਡਿੱਗ ਰਹੇ ਨੇ, ਕਿਉਂਕਿ ਥਾਣਿਆਂ ਨੂੰ ਧਮਕੀਆਂ ਦੇ ਦੇ ਕਹਿੰਦੇ ਨੇ ਤਾਂ ਕਰ ਲਓ, ਕੀ ਕਰ ਲਓਗੇ, ਅਸੀਂ ਜੇ ਕਰ ਦਾਂਗੇ ਉਹ ਕਰ ਦਾਂਗੇ। ਇੰਨੀ ਹਿੰਮਤ ਅਪਰਾਧੀ ਦੀ ਨਾ ਵਧਣ ਦਿਓ। ਲੋਕਾਂ ਦਾ ਕਾਨੂੰਨ ਦੇ ਵਿੱਚ ਵਿਸ਼ਵਾਸ ਬਣਿਆ ਰਵੇ ਤਾਂ ਤੁਹਾਨੂੰ ਸਖਤ ਫੈਸਲੇ ਲੈਣੇ ਪੈਣਗੇ। ਇਹ ਮੈਂ ਵਾਰ-ਵਾਰ ਹਰੇਕ ਸੰਡੇ ਨੂੰ ਬੇਨਤੀ ਕਰਦਾ। ਤੁਹਾਡਾ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਪਿਛਲੇ 6 ਮਹੀਨਿਆਂ ਤੋਂ ਤੁਸੀਂ ਮੈਨੂੰ ਬਹੁਤ ਤਾਕਤ ਦਿੱਤੀ ਹੈ। ਇੱਕ ਤੁਹਾਡੀ ਹਿੰਮਤ ਸੀ ਜਿਹਦਾ ਕਰਕੇ ਮੈਂ ਤੁਹਾਡੇ ਸਾਹਮਣੇ ਖੜਾ ਔਰ ਇਹਨਾਂ ਨਾਲ ਲੜ ਰਹੇ, ਇਹਨਾਂ ਦੇ ਬਰਾਬਰ। ਔਰ ਤੁਸੀਂ ਐਵੇਂ ਜਿਵੇਂ ਆਪਣਾ ਪਿਆਰ ਬਣਾਈ ਰੱਖਿਓ, ਮੈਨੂੰ ਤੁਹਾਡੇ ਤੋਂ ਉਮੀਦ ਹੈ ਆਪਾਂ ਜਸਟਿਸ ਲੈ ਕੇ ਰਹਾਂਗੇ। ਆਪਾਂ ਉਦਾਸ ਨਹੀਂ ਹੋਣਾ ਇਸ ਗੱਲ। ਠੀਕ ਹੈ, ਔਖਾ ਜ਼ਰੂਰ ਹੈ, ਕਈ ਗੱਲਾਂ ਸਾਡੇ ਹੱਥ ਵੱਸ ਨਹੀਂ। ਕੁਛ ਪੂਰੀ ਫੋਰਸ ਨੂੰ ਮੈਂ ਤਾਂ ਨਹੀਂ ਕਹੂੰਗਾ, ਪਰ ਕਾਲੀਆਂ ਭੇਡਾਂ ਪ੍ਰਿਤਪਾਲ ਵਰਗੀਆਂ ਮਹਿਕਮੇ 'ਚ ਵੀ ਬਹੁਤ ਵੜ ਗਈਆਂ। ਸਰਕਾਰ ਨੂੰ ਇਹ ਚੀਜ਼ ਵੀ ਬਚਣੀ ਹੋਊਗੀ, ਕਿਉਂਕਿ ਜਿਹੜੇ ਪ੍ਰਿਤਪਾਲ ਨੂੰ ਮੈਂ ਆਪਦਾ ਮਦਈ ਸਮਝ ਕੇ, ਮੈਨੂੰ ਤਾਂ ਉਹ ਰੱਬ ਲੱਗਦਾ ਸੀ ਮੇਰੇ ਪੁੱਤ ਦਾ ਕੇਸ ਸੋਲਵ ਕਰੀ ਜਾਂਦਾ, ਪਰ ਮੈਨੂੰ ਕੀ ਪਤਾ ਸੀ ਮੇਥੋਂ ਪੁੱਛ ਕੇ ਜਾ ਕੇ ਗੈਂਗਸਟਰਾਂ ਨੂੰ ਦੱਸੀ ਜਾਂਦਾ। ਇਹੋ ਜਿਹੀਆਂ ਸਹੂਲਤਾਂ ਉਹਨੇ ਦਿੱਤੀਆਂ ਗੈਂਗਸਟਰਾਂ ਨੂੰ, ਬੱਚੀਆਂ ਬੈਠੀਆਂ, ਮੈਂ ਸਾਰੀ ਗੱਲ ਦੱਸ ਨਹੀਂ ਸਕਦਾ। ਯਾਰ ਇੰਨਾ ਕਿਰਦਾਰ ਤਾਂ ਨਹੀਂ ਡਿੱਗਣਾ ਚਾਹੀਦਾ। ਸਮੁੱਚੇ ਪੁਲਿਸ ਫੋਰਸ ਦਾ ਸਰਨੀਵਾ ਕੀਤਾ ਇੱਕ ਬੰਦੇ ਨੇ। ਆ ਕੱਲ ਪਰਸੋਂ ਫਿਰੋਜ਼ਪੁਰ ਵਾਲਾ ਦੇਖ ਲਓ, ਮੋਬਾਈਲ ਮੁਹੱਈਆ ਕਰਾ ਰਿਹਾ ਜੇਲ੍ਹਾਂ ਦੇ ਵਿੱਚ ਜਾ ਜਾ ਕੇ, ਔਰ ਖੁਦ ਆਪ ਲੱਖ ਰੁਪਏ ਦੇ ਜਿਹੜੇ ਦੀ ਘੱਟੋ ਘੱਟ ਤਨਖਾਹ ਹੋਏਗੀ। ਮੈਂ ਸਰਕਾਰ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਯਾਰ ਇਹੋ ਜਿਹੇ ਭ੍ਰਿਸ਼ਟ ਅਫਸਰਾਂ ਨੂੰ ਤੋੜਦੇ ਕਰ ਦਿਓ। ਵਾਧੂ ਬੇਰੁਜ਼ਗਾਰ ਫਿਰਦੇ ਆ, ਨਵੇਂ ਮੁੰਡੇ ਜਿਹੜੇ ਤਨਖਾਹ ਤੇ ਕੰਮ ਕਰਕੇ ਰਾਜੀ ਹੈ, ਉਹਨੂੰ ਤਾਂ 9-9 ਹਜ਼ਾਰ ਤੇ ਲਈ ਫਿਰਦੇ ਹੋ। ਪੜ੍ਹਿਆ ਲਿਖਿਆ ਯੂਥ ਡਿਗਰੀਆਂ ਚੱਕ ਕੇ ਸੜਕਾਂ ਤੇ ਤੁਰਿਆ ਫਿਰਦਾ ਹੈ। ਇਹੋ ਜਿਹੇ ਗੰਦ ਤੋਂ ਕਰਾਉਣਾ ਕੀ ਹੈ? ਕਈ ਵਾਰੀ ਮੈਂ ਆਪ ਇਹ ਗੱਲ ਅਫਸਰਾਂ ਦੇ ਮੂੰਹੋਂ ਸੁਣੀ ਹੈ, ਲੀਡਰਾਂ ਦੇ ਮੂੰਹੋਂ ਸੁਣੀ ਹੈ ਵੀ ਫਲਾਨਾ ਅਫਸਰ ਲਾ ਦਿਓ ਜੀ, ਅਸੀਂ ਕੀ ਕਰੀਏ, ਸਾਡਾ ਕੰਮ ਨਹੀਂ ਹੁੰਦਾ। ਯਾਰ ਇਹ ਵੀ ਹੋ ਜਾਈ ਹੈ। ਜੇ ਕਦੇ ਫਲਾਨਾ ਲਾ ਦਿਓ ਜੀ, ਯਾਰ ਉਹ ਵੀ ਆਈ ਹੈ। ਜੇ ਤੁਹਾਨੂੰ ਸਾਰਾ ਕੁਝ ਪਤਾ ਫਿਰ ਇਹਨੂੰ ਤੋੜ ਦਿਓ, ਤਾਂ ਹੀ ਲੋਕਾਂ ਦਾ ਵਿਸ਼ਵਾਸ ਬਣਿਆ ਰਹੂਗਾ। ਘੱਟੋ ਘੱਟ ਤੁਹਾਡੇ ਤੋਂ ਸਾਨੂੰ ਆਸ ਹੈ, ਕਿਉਂਕਿ ਤੁਹਾਨੂੰ ਅਸੀਂ ਪੁਰਾਣਿਆਂ ਨੂੰ ਸਾਰਿਆਂ ਨੂੰ ਦੇਖ ਦੇਖ ਕੇ ਤੁਹਾਨੂੰ ਨਵਿਆਂ ਨੂੰ ਲਿਆਂਦਾ। ਤੁਹਾਡੇ ਤੇ ਸਾਡੀ ਹਲੇ ਵੀ ਆਸ ਹੈਗੀ ਹੈ ਵੀ ਤੁਸੀਂ ਲਾਜ਼ਮੀ ਕੁਛ ਨਾ ਕੁਛ ਕਰੋਗੇ, ਪਰ ਸਮਾਂ ਨਾ ਗਵਾਓ ਵੀ ਲੋਕਾਂ ਦਾ ਵਿਸ਼ਵਾਸ ਬਿਲਕੁਲ ਇਸ ਗੱਲ ਤੋਂ ਚੱਕਿਆ ਜਾਵੇ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਵੀ ਕਾਨੂੰਨ ਦੀ ਇੱਜ਼ਤ ਰੱਖ ਲਓ ਬਣੀ। ਇਹ ਬਦਮਾਸ਼ ਕਾਨੂੰਨ ਤੋਂ ਉੱਪਰ ਦੀ ਹੋ ਗਏ ਨੇ। ਇਹਨਾਂ ਦੀਆਂ ਧਮਕੀਆਂ, ਇਹਨਾਂ ਦੇ ਚੈਲੰਜ ਕਰਨੇ ਪੁਲਿਸ ਨੂੰ ਤਾਂ ਸਮਝਦੀ ਕੱਖ ਨਹੀਂ। ਇਹ ਭ੍ਰਿਸ਼ਟ ਮੁਲਾਜ਼ਮ 2 ਹੋਣਗੇ, 4 ਹੋਣਗੇ, 10 ਹੋਣਗੇ, ਇਸ ਤੋਂ ਵੱਧ ਨਹੀਂ। ਇਹ ਪਰ ਲੋੜ ਹੈ ਗਰੇਬਾਂ 'ਚ ਨਿਗਾਹ ਮਾਰਨੀ। ਨਹੀਂ ਮਾਰੋਗੇ ਮਾਤੜ ਖੜੇ ਪਿੱਟੀ ਜਾਣਗੇ। ਜਦੋਂ ਸੇਕ ਲੱਗ ਗਿਆ ਉਹ ਚੀਕਾਂ ਮਾਰੀ ਜਾਣਗੇ। ਦੂਜਿਆਂ ਨੂੰ ਹਲੇ ਇਹ ਕਸਾਈ ਵਾਲੇ ਬੱਕਰੇ ਵਾਂਗੂ ਵੀ ਸਾਡੇ ਮੂਹਰੇ ਦਾ ਪੱਠੇ ਪਏ ਨੇ, ਸਾਨੂੰ ਕਿਹੜਾ ਕੋਈ ਵੱਢਦਾ ਹੈ। ਪਰ ਬਾਰੀ ਵੀਰੋ ਜੇ ਇਸ ਢੰਗ ਨਾਲ ਚੱਲਦੇ, ਇੱਕ ਕਤਲ ਕਰਕੇ ਬੰਦਾ 14 ਬੰਦੇ ਥੱਲੇ ਰੱਖ ਲੈਂਦਾ। ਆ ਤੁਸੀਂ ਜਾਣਦੇ ਹੋਵੋਗੇ ਤਲਵੰਡੀ ਤੋਂ ਕੁਲਵੀਰ ਨਰੂਆਣੇ ਨੂੰ ਮਾਰ ਕੇ ਗਏ, ਜਿਹੜਾ ਪੁਲਿਸ ਨੇ ਫੜੇ ਨੇ 14 ਫੜਦੇ। ਮੈਂ ਕੋਈ ਇਹ ਅੰਦਾਜ਼ਾ ਲਾ ਕੇ ਨਹੀਂ ਕਹਿੰਦਾ, ਪੁਲਿਸ ਦੀ FIR 'ਚ ਦਾਖਲ ਨੇ, ਜਿਨ੍ਹਾਂ ਨੇ ਤਲਵੰਡੀ ਤੇ ਰਾਮੇ ਤੋਂ 2 ਕਰੋੜ ਇਕੱਠਾ ਕਰਕੇ ਫਿਰ ਭਾਈ ਕਿਸੇ ਨੂੰ IAS ਜਾਂ ਦੂਜਾ BCS ਬਣਨ ਦੀ ਕੀ ਲੋੜ ਪੈਂਦੀ ਹੈ ਜੇ ਆਈ ਰੁਪਈਆ ਇਕੱਠਾ ਹੁੰਦਾ ਹੈ। ਸਾਡਾ ਯੂਥ ਤਾਂ ਪਹਿਲੀ ਵਾਰ ਨੂੰ ਤੁਰਿਆ ਜਾਂਦਾ ਹੈ। ਜਿਹੜੇ ਮਾਪਿਆਂ ਦਾ ਮਾੜਾ ਮੋਟਾ ਹੱਥ ਪੈਂਦਾ, ਹਰੇਕ 4 ਪੈਸੇ ਲਾ ਕੇ ਜਵਾਕਾਂ ਨੂੰ ਬਾਹਰ ਕੱਢੀ ਜਾਂਦੇ ਆ। ਕੌਣ ਰਹੂਗਾ ਇੱਥੇ? ਸਿੱਧੂ ਨੇ ਕੋਸ਼ਿਸ਼ ਕਰੀ ਸੀ ਬਾਹਰੋਂ ਪੈਸੇ ਲਾਉਣੇ, ਬਾਹਰੋਂ ਪੈਸਾ ਕਮਾਉਣਾ, ਡਾਲਰ ਕਮਾ ਕੇ ਦੇਸ਼ ਦੇ ਖਜ਼ਾਨੇ 'ਚ ਲੈ ਕੇ ਆਉਂਦਾ ਸੀ। 2 ਕਰੋੜ ਰੁਪਇਆ ਟੈਕਸ ਆਪ ਭਰਦਾ ਸੀ, ਔਰ ਜਾਨਵਰਾਂ ਤੋਂ ਭੈੜੀ ਜ਼ਾਲਮਾਂ ਨੇ ਮੌਤ ਦਿੱਤੀ। ਕਿਹੜਾ ਮਾਪਾ ਕਹੂਗਾ ਵੀ ਮੇਰਾ ਪੁੱਤ ਇੱਥੇ ਇੰਡੀਆ ਦੀ ਸੇਵਾ ਕਰੇ ਰਹਿ ਕੇ? ਜੇ ਹਸ਼ਰ ਸਿੱਧੂ ਵਾਲਾ ਕਰਨਾ ਹੈ, ਕੌਣ ਆਊਗਾ ਇੱਥੇ? ਇਹ ਗੱਲਾਂ ਸਰਕਾਰ ਨੂੰ ਵੀ ਦੇਖਣੀਆਂ ਪੈਣਗੀਆਂ। ਔਰ ਸਾਡੀ ਵੀ ਯਾਦਾਸ਼ਤ ਬਹੁਤ ਮਾੜੀ ਹੈ, ਅਸੀਂ ਥੋੜੇ ਚਿਰ ਬਾਅਦ ਭੁੱਲ ਜਾਂਦੇ ਹਾਂ। ਜਦੋਂ ਸਾਨੂੰ ਇਹੋ ਜਿਹੇ ਬੰਦੇ
ਜੇ ਨਹੀਂ ਕੰਮ ਕਰਨਗੇ ਫਿਰ ਰਿਜੈਕਟ ਕਰਨੇ ਪੈਣਗੇ। ਮੈਂ ਸੌਰੀ, ਮੈਂ ਇਸ ਪਾਸੇ ਤਾਂ ਨਹੀਂ ਜਾਂਦਾ, ਲੋਕ ਕਹਿਣ ਲੱਗ ਜਾਂਦੇ ਵੀ ਇਹ ਤਾਂ 70 ਦੇ ਬਹਾਨੇ ਪੋਲਿਟਿਕਸ ਕਰਨ ਲੱਗ ਜਾਂਦਾ ਹੈ। ਇਸ ਕਰਕੇ ਮੈਂ ਵੋਟਾਂ ਦੀ ਜਿੱਤਣ ਹਰਾਉਣ ਦੀ ਗੱਲ ਨਹੀਂ ਕਰਦਾ ਕਿਸੇ ਨੂੰ, ਪਰ ਇਹ ਹਕੀਕਤ ਹੈ। ਜਿੰਨੀ ਗੱਲ ਦਾ ਜ਼ਿਕਰ ਕਰੇ ਬਿਨਾਂ ਸਰਦਾ ਨਹੀਂ, ਮੈਂ ਉਨੀ ਕਿ ਲਾਜ਼ਮੀ ਕਹਿਣਾ ਵੀ ਤੁਹਾਨੂੰ ਅਸੀਂ ਲੈ ਕੇ ਆਏ ਆ, ਤੁਹਾਡੇ ਤੋਂ ਸਾਨੂੰ ਉਮੀਦਾਂ ਨੇ। ਹਲੇ ਵੀ 6-7 ਮਹੀਨਿਆਂ ਦਾ ਸਮਾਂ ਹੋਇਆ, ਕੋਈ ਗੱਲ ਨਹੀਂ, ਹਲੇ ਵੀ ਸੰਭਲ ਜੂ। ਇਹਨਾਂ ਦੇ ਨੱਥ ਪਾ ਦਿਓ। ਇਹ ਨਾ ਹੋਵੇ 5-7 ਮਹੀਨਿਆਂ ਨੂੰ ਨਾ ਮੈਨੂੰ ਐਂ ਲੱਗਦਾ ਵੀ ਜੇ ਜਿਵੇਂ ਕੰਮ ਚੱਲਦਾ ਰਿਹਾ, ਜੇ ਗਵਰਨਮੈਂਟ ਨੇ ਕੋਈ ਸਟੈਪ ਸਖਤ ਨਾ ਲਿਆ ਤਾਂ ਅਗਲੇ ਹਾਲਾਤ ਬਹੁਤ ਖਰਾਬ ਹੋਣ ਵਾਲੇ ਨੇ। ਸਾਰਾ ਕੁਝ ਵੋਟਾਂ ਨਹੀਂ ਹੈਗੀਆਂ ਭਰਾਵੋ, ਅਸੀਂ ਜ਼ਿੰਦਗੀ ਵੀ ਜਿਉਣੀ, ਅਸੀਂ ਘੱਟ ਪੈਸੇ ਨਾਲ ਵੀ ਸਾਰ ਲਾਂਗੇ। ਪਹਿਲਾਂ 5-7 ਕਿੱਲਿਆਂ ਨਾਲ ਇੰਨਾ ਸੋਹਣਾ ਖੁਸ਼ਹਾਲ ਜੀਵਨ ਜਿਉਣਾ ਯਾਰ, ਮੈਂ ਕੀ ਕਰਨਾ ਸੀ ਮਹਿਰਬਾਨੀਆਂ ਦਾ, ਕੋਠੀਆਂ ਦਾ, ਜੇ ਮੈਂ ਇੱਕ ਜਵਾਕ ਹੀ ਮਰਵਾ ਲੈਣਾ ਸੀ ਆਪਦਾ। ਇਹੋ ਜਿਹੀ ਤਰੱਕੀ ਕਿਹਦੇ ਕੰਮ ਹੈ ਵੀਰੋ? ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾ ਜਾਵੇ। ਸੋ ਭਾਵੁਕ ਹੋਇਆ ਕਈ ਵਾਰੀ ਕੋਈ ਸ਼ਬਦ ਵੱਧ ਘੱਟ ਕਹਿ ਗਿਆ ਹਾਂ, ਸੰਗਤ ਮਾਫ ਕਰਨ ਜੋਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਦਿਲ ਚ ਜੁੜਾ ਜਾਂਦਾ ਜਦੋਂ ਉਹਦੀ ਬੱਚੇ ਦੀ ਨੀਵੀਂ ਪਾਈ ਹੋਈ ਆ, ਜੂੜਾ ਖੁੱਲ ਕੇ ਉਹਦਾ ਐਂ ਫਿਰਦਾ ਤੇ ਉਹਨੂੰ ਹਲਾ ਹਲਾ ਲੋਕ ਉਹਦੀਆਂ ਵੀਡੀਓਆਂ ਬਣਾਉਂਦੇ ਨੇ। ਲੋਕਾਂ ਨੇ ਤਾਂ ਜਿਹੜੀ ਬਣਾਈ ਸੀ ਤੇ ਇਹਨਾਂ ਨੇ ਬਰਤਨ ਵਾਲਿਆਂ ਨੇ ਜਮੀ ਕਸਰ ਕੱਢਤੀ। ਮੇਰੀ ਉਹਨਾਂ ਸਿੰਗਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ, ਬਾਈ ਤੁਸੀਂ ਚੱਲੋ, ਤੁਹਾਡੇ ਚ ਟੈਲੈਂਟ ਆ ਤਾਂ ਤੁਸੀਂ ਚੱਲੋਗੇ, ਕਿਉਂ ਨਹੀਂ ਚੱਲੋਗੇ? ਮੇਰੇ ਬੱਚੇ ਨੂੰ ਕਿਉਂ ਯੂਜ਼ ਕਰਦੇ ਹੋ ਤੁਸੀਂ? ਮੇਰਾ ਉਹਨਾਂ ਨਾਲ ਬਹੁਤ ਵੱਡਾ ਗਿਲਾ ਹੈ ਇਹ ਵੀ ਚਲੋ ਜੇ ਕਰਨੀ ਹੈ ਤੁਸੀਂ ਹੋਰ ਫੋਟੋਆਂ ਕਰ ਲਓ, ਹੋਰ ਹੱਸਦੇ ਨੱਚਦੇ ਗਾਉਂਦੇ ਦੀਆਂ ਕਰ ਲਓ, ਪਰ ਇਹਦਾ ਮਤਲਬ ਇਹ ਥੋੜੀ ਹੈ ਵੀ ਤੁਸੀਂ ਮਾਂ ਪਿਓ ਦੇ ਰੋਜ਼ ਸੱਟ ਮਾਰੋ ਇੱਕ। ਮੇਰੀ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹ ਹਰਕਤ ਨਾ ਕਰੋ, ਤੇ ਨਹੀਂ ਸਾਨੂੰ ਕੋਈ ਸਟੈਂਡ ਲੈਣਾ ਪਊਗਾ। ਬਹੁਤ ਆਤਮਾ ਦੁਖੀ ਹੁੰਦੀ ਹੈ ਜਦੋਂ ਅਸੀਂ ਇਦਾਂ ਦੀਆਂ ਵੀਡੀਓ ਦੇਖਦੇ। ਮੈਂ ਹਾਲੇ ਤੱਕ ਸ਼ੁਭ ਦੀ ਇੱਕ ਵੀਡੀਓ ਵੀ ਨਹੀਂ ਦੇਖੀ ਉਹ ਜਿਹੜੀ ਉਹਦੇ ਨਾਲ ਇਹਨਾਂ ਦਰਿੰਦਿਆਂ ਨੇ ਕੁੱਤੇ ਖਾਣੀ ਕੀਤੀ, ਹਰਾਮਜ਼ਾਦਿਆਂ ਨੇ। ਅਕਾਲ ਪੁਰਖ ਵਾਹਿਗੁਰੂ, ਮੈਂ ਤਾਂ ਕਹਿੰਦੀ ਇਹਨਾਂ ਦੀਆਂ ਔਲਾਦ ਤਾਂ ਇਹਨਾਂ ਦੇ ਇਹੋ ਜਿਹੇ ਗੰਦਿਆਂ ਨੇ ਕਿੱਥੋਂ ਹੋਊਗੀ, ਪਰ ਇਹਨਾਂ ਨੂੰ ਨਰਕਾਂ ਦੀ ਢੋਈ ਨਾ ਮਿਲੇ, ਇਹ ਮੌਤ ਮੰਗਣ, ਇਹਨਾਂ ਨੂੰ ਮੌਤ ਵੀ ਨਾ ਆਵੇ। ਮੈਂ ਤਾਂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਮੂਹਰੇ ਇਹੀ ਅਰਦਾਸ ਕਰੂੰਗੀ ਵੀ ਜਿਵੇਂ ਇਹਨਾਂ ਨੇ ਮੇਰੇ ਬੱਚੇ ਨੂੰ, ਸ਼ਰੀਫ ਨੂੰ ਇੰਨਾ ਘਟੀਆ ਕਿਸਮ ਦਾ ਦਰਿੰਦਗੀ ਕਰਕੇ ਗਏ ਨੇ, ਇੰਨਾ ਉਹਦੇ ਤੇ ਅਤਿਆਚਾਰ ਕੀਤਾ ਹੈ, ਮੈਂ ਤਾਂ ਕਹਿੰਦੀ ਇਹਨਾਂ ਨੂੰ ਕਿਤੇ ਨਰਕਾਂ ਦੀ ਢੋਈ ਨਾ ਮਿਲੇ। ਦੂਸਰੀ ਗੱਲ, ਜਿਵੇਂ ਹੁਣ ਇਹ ਕਹਿ ਰਹੇ ਨੇ ਤੁਸੀਂ ਸਾਡਾ ਸਾਰਾ ਪਰਿਵਾਰ ਨੂੰ, ਹੁਣ ਸਾਰਿਆਂ ਨੂੰ ਵਿਚਾਰਿਆਂ ਨੂੰ ਐ ਹੋਇਆ ਪਿਆ ਵੀ ਹਾਏ ਮਾਤਾ ਤੁਸੀਂ ਦੇਸ਼ ਛੱਡ ਕੇ ਜਾਓਗੇ। ਇਹ ਦੇਸ਼ ਇਕੱਲੇ ਇੱਕ ਜਣੇ ਦੀ ਜੰਗੀਰ ਨਹੀਂ ਹੈਗੀ, ਕਿਸੇ ਦੇ ਦਾਦੇ ਦੀ ਜੰਗੀਰ ਨਹੀਂ। ਅਸੀਂ ਵੀ ਉਸ ਦੇਸ਼ ਦੇ ਵਾਸੀ ਹਾਂ, ਅਸੀਂ ਵੀ ਇੱਥੇ ਰਹਿਣਾ ਚਾਹੁੰਦੇ ਹਾਂ। ਇੱਥੋਂ ਰਹਾਂਗੇ, ਛੱਡ ਕੇ ਨਹੀਂ ਜਾਂਦੇ, ਕਿਤੇ ਨਹੀਂ ਜਾਂਦੇ। ਬਸ ਮੇਰੀਆਂ ਇੱਕ ਦੋ ਹੀ ਬੇਨਤੀਆਂ ਸੀ, ਮੈਂ ਇਹੀ ਕਰਨਾ ਚਾਹੁੰਦੀ ਸੀ। ਇੱਕ ਤਾਂ ਨਵੇਂ ਆਉਣ ਵਾਲੇ ਸਿੰਗਰਾਂ ਨੂੰ ਵੀ ਤੁਹਾਡਾ ਟੈਲੈਂਟ ਤੁਸੀਂ ਆਪਦਾ ਆਪ ਕਰੋ, ਆਪਦੇ ਪੈਰਾਂ ਤੇ ਖੜੇ ਹੋਵੋ, ਕਿਸੇ ਨੂੰ ਵਰਤ ਕੇ ਅੱਗੇ ਲੰਘਣਾ। ਸ਼ੁਭਦੀਪ ਦੀ ਇਹ ਹੈ ਨਹੀਂ ਸੀਗੀ ਫਿਤਰਤ, ਉਹ ਤਾਂ ਕੱਲਾ ਆਇਆ ਸੀ, ਕੱਲੇ ਨੇ ਗਾਇਆ, ਕੱਲੇ ਨੇ ਨੱਕ 'ਚ ਦਮ ਕਰਕੇ ਰੱਖਿਆ ਇਹਨਾਂ ਸਾਰਿਆਂ ਦੇ। ਇਹਨਾਂ ਨੂੰ ਆਇਆ ਸੀਗਾ ਵੀ ਹੁਣ ਸ਼ੁਭਦੀਪ ਚਲਾ ਗਿਆ ਤੇ ਹੁਣ ਸਾਡਾ ਤੋਰੀ ਫੁਲਕਾ ਚੱਲ ਪੂ, ਨਹੀਂ ਚੱਲਦਾ। ਬੈਠੇ ਆ ਸਾਰੇ ਹੱਥ ਤੇ ਹੱਥ ਰੱਖੀ, ਐਂ ਬੈਠੇ ਰਹਿਣਗੇ। ਅਕਾਲ ਪੁਰਖ ਵਾਹਿਗੁਰੂ ਬੇੜਾ ਗਰਕ ਕਰੂ ਇਹਨਾਂ ਦਾ, ਜਿਨ੍ਹਾਂ ਨੇ ਮੇਰੇ ਬੱਚੇ ਬਾਰੇ ਘਟੀਆ ਸੋਚੀ। ਜਿੱਥੋਂ ਸ਼ੁਰੂ ਹੋਇਆ ਇਹ ਕੰਮ, ਜਿੱਥੇ ਖਤਮ ਹੋਇਆ, ਅਕਾਲ ਪੁਰਖ ਵਾਹਿਗੁਰੂ ਇਹ ਜੀ ਘਟੀਆ ਇਹਨਾਂ ਨੂੰ ਦਰਦਨਾਕ ਮੌਤ ਦੇਵੇ। ਜੋ ਕੋਈ ਇਹ ਮੌਤ ਮੰਗਣ ਤੇ ਇਹਨਾਂ ਨੂੰ ਮੌਤ ਵੀ ਨਾ ਆਵੇ। ਪਰਮਾਤਮਾ ਮੂਹਰੇ ਇਹੀ ਅਰਦਾਸ ਹੈ, ਬਾਹਲਾ ਕੁਛ ਨਾ ਕਹਿੰਦੀ ਹੋਈ ਖਿਮਾ ਦੀ ਜਾਤਕਾਂ। ਜੇ ਕੋਈ ਸ਼ਬਦ ਘੱਟ ਵੱਧ ਬੋਲਿਆ ਗਿਆ ਹੋਵੇ ਤਾਂ ਆਪਣਾ ਵੱਡੀ ਛੋਟੀ ਭੈਣ ਕਰਕੇ, ਮਾਤਾ ਕਰਕੇ ਮਾਫ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਖ-ਵੱਖ ਇਲਾਕਿਆਂ ਚੋਂ ਪਹੁੰਚੀ ਸਾਧ ਸੰਗਤ, ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਸ 29 ਤਰੀਕ ਨੂੰ ਲਗਭਗ 6 ਮਹੀਨੇ ਹੋ ਜਾਣੇ ਹੈ ਬੇਟੇ ਨੂੰ ਇਸ ਦੁਨੀਆ ਤੋਂ ਗਿਆ ਨੂੰ। ਔਰ ਜਸਟਿਸ ਲਈ ਜਦੋਂ ਜਹਿਦ ਆਪਾਂ ਉਵੇਂ ਜਿਵੇਂ ਲੱਗੇ ਹੋਏ, ਜਿਵੇਂ ਤੁਸੀਂ ਰਾਤ ਦਾ ਦੇਖੇ ਹੋਣਾ ਖਬਰਾਂ ਦੇ ਵਿੱਚ, ਸਰਕਾਰ ਦਾ ਥੋੜਾ ਜਿਹਾ ਹੁਣ ਮੂਡ ਬਦਲਿਆ ਲੱਗਦਾ ਵੀ ਸ਼ਾਇਦ ਕੋਈ ਨਾ ਕੋਈ ਉਮੀਦ ਕੁਛ ਨਾ ਕੁਛ ਕਰਨਗੇ, ਕਿਉਂਕਿ ਕਾਫੀ ਵੱਡੀ ਪੱਧਰ ਤੇ ਤਬਾਦਲੇ ਹੋਏ ਨੇ। ਪੁਲਿਸ ਅਫਸਰ ਇੱਧਰ ਸਾਰੇ ਕੀਤੇ ਨੇ, ਕੋਈ ਨਾ ਕੋਈ ਰਣਨੀਤੀ ਜ਼ਰੂਰ ਬਣਾਈ ਹੋਏਗੀ। ਆਪਾਂ ਜਿਹੜੀ ਆਪਣੀ ਗੁਹਾਰ ਹੈ ਉਹ ਹਰ ਦਰ ਤੇ ਲਗਾਏ ਰਹੇ ਹਾਂ। ਕੱਲ ਨੂੰ ਸ਼ਾਇਦ ਡੀਜੀਪੀ ਦਾ ਸਮਾਂ ਮਿਲ ਜਾਵੇ, ਉਹਨਾਂ ਨੂੰ ਮਿਲਣਾ ਹੈ, ਫਿਰ ਕੋਸ਼ਿਸ਼ ਕਰਾਂਗੇ NIA ਕੋਲੇ ਵੀ ਪਹੁੰਚ ਕਰਾਂਗੇ। ਜੋ ਕਰਨ ਵਾਲਾ
ਪੀਸਫੁਲੀ ਉਹ ਆਪਾਂ ਸਾਰੀ ਗੱਲ ਕਰ ਰਹੇ ਹਾਂ, ਕਿਉਂਕਿ ਮੈਂ ਸਮਝਦਾ ਵੀ ਹਰ ਇੱਕ ਗੱਲ ਦਾ ਹੱਲ ਧਰਨਾ ਵੀ ਨਹੀਂ ਹੈ। ਹਾਂ, ਜਦੋਂ ਕੋਈ ਗੱਲ ਸੁਣੇ ਨਾ ਫਿਰ ਧਰਨੇ ਤੋਂ ਬਿਨਾਂ ਸਰਦਾ ਵੀ ਨਹੀਂ। ਪਰ ਆਪਣਾ ਪਰਿਵਾਰ ਵੱਡਾ ਹੈ। ਮੈਂ ਵੀ ਇਸ ਗੱਲ ਤੋਂ ਕਈ ਵਾਰੀ ਫਿਰ ਚਿੰਤਤ ਹੋ ਜਾਂਦੇ ਵੀ ਮੈਂ ਸ਼ੁਰੂ ਤਾਂ ਕਰ ਲਿਆ, ਪਰ ਫਿਰ ਮੁੜ ਕੇ ਚੱਕਣਾ ਮੇਰੇ ਹੱਥ 'ਚ ਨਹੀਂ ਰਹਿਣਾ, ਕਿਉਂਕਿ ਲੋਕਾਂ 'ਚ ਗੁੱਸਾ ਬਹੁਤ ਜ਼ਿਆਦਾ ਹੈ। ਸਰਕਾਰ ਨੂੰ ਇਸ ਚੀਜ਼ ਨੂੰ ਸਮਝ ਲੈਣਾ ਚਾਹੀਦਾ। ਨਹੀਂ ਤਾਂ ਕੋਈ ਰਿਸ਼ਤੇਦਾਰ ਤੇ ਨਹੀਂ ਜਾਂਦਾ ਵੀਰੋ 6 ਮਹੀਨੇ ਤੋਂ ਬਾਅਦ ਭੋਗ ਪੈ ਜਾਂਦਾ। ਹੌਲੀ ਹੌਲੀ ਸਭ ਆਪੋ ਆਪਣੇ ਕੰਮਾਂ ਕਾਰਾਂ 'ਚ ਬਿਜੀ ਹੋ ਜਾਂਦੇ ਆ। ਕਿਸੇ ਕੋਲੇ ਇੰਨਾ ਸਮਾਂ ਨਹੀਂ ਹੁੰਦਾ ਵੀ ਉਹ 6 ਮਹੀਨੇ ਤੱਕ ਕਿਸੇ ਦੇ ਘਰੇ ਗੇੜੇ ਮਾਰੀ ਜਾਵੇ। ਨਾਲੇ ਤੁਸੀਂ ਕਿਹੜਾ ਮੇਰੇ ਕੋਈ ਬਲੱਡ ਰਿਲੇਸ਼ਨ 'ਚ ਹੋ। ਇੱਕ ਤੁਹਾਡਾ ਜਿਹੜਾ ਪਿਆਰ ਹੈ, ਤੁਹਾਡੇ ਅੰਦਰ ਪਈ ਖਿੱਚ ਹੈ, ਇਹ ਸਾਬਤ ਕਰਦੀ ਹੈ ਵੀ ਸਿੱਧੂ ਮੇਰਾ ਪੁੱਤ ਨਹੀਂ ਸੀ, ਤੁਹਾਡਾ ਵੀ ਸੀ। ਮੈਨੂੰ ਬੜੇ ਭਰਾ ਇੱਥੇ ਇਹ ਗੱਲ ਸਮਝਾਉਂਦੇ ਆ ਵੀ ਜਦ ਤੱਕ ਉਹਨੇ 295 ਗਾਣਾ ਨਹੀਂ ਗਾਇਆ ਸੀ ਤਦ ਤੱਕ ਉਹ ਸਿੰਗਰ ਸੀ, ਤੁਹਾਡਾ ਬੇਟਾ ਸੀ। 295 ਤੋਂ ਬਾਅਦ ਸਿੱਧੂ ਇੱਕ ਪਬਲਿਕ ਪ੍ਰਾਪਰਟੀ ਬਣ ਗਿਆ ਸੀ। ਉਹ ਜਿੰਨਾ ਤੁਹਾਡਾ ਸੀ ਉਹਨਾਂ ਲੋਕਾਂ ਦਾ ਵੀ ਸੀ। ਔਰ ਤੁਸੀਂ ਇਸ ਗੱਲ ਨੂੰ ਮਹਿਸੂਸ ਕਰਕੇ ਦੇਖੋ ਵੀ ਆ ਹੁਣ ਮੁੰਡਾ ਕਿ ਯੂਕੇ ਤੋਂ ਆਇਆ ਸੀ, ਜਿਹੜਾ ਸਾਹਮਣੇ ਬੈਠਾ ਸੀ ਪਿਛਲੀ ਸਭਾ ਦੇ ਵਿੱਚ, ਤੇ ਹਾਲੇ ਤੱਕ ਬੱਚੇ ਧਾਹਾਂ ਮਾਰੀ ਜਾਂਦੇ ਆ, ਆਪਣੇ ਕੰਮ ਕਰਨ ਤੋਂ ਵੀ ਸਮਰਥ ਹੋਏ ਪਏ। ਕਿੰਨੀ ਡਿਪਰੈਸ਼ਨ ਦੇ ਵਿੱਚ ਗਏ। ਜੇ ਦੇਖਿਆ ਜਾਵੇ ਤਾਂ ਮੇਰਾ ਉਹਨਾਂ ਵਿਚਾਰਿਆਂ ਨਾਲ ਕਾਹਦਾ ਰਿਸ਼ਤਾ ਸੀ। ਪਰ ਆਪਾਂ ਨੂੰ ਮਾਣ ਹੋਣਾ ਚਾਹੀਦਾ, ਬੱਚੇ ਨੇ ਕੁਛ ਤਾਂ ਇਹੋ ਜਿਹਾ ਕੀਤਾ ਹੈ ਵੀ ਲੱਖਾਂ ਦਿਲਾਂ ਦੀ, ਕਰੋੜਾਂ ਦਿਲਾਂ ਦੀ ਧੜਕਣ ਬਣਿਆ। ਪਰ ਕੁਛ ਸ਼ਰਾਰਤੀ ਲੋਕ ਹਲੇ ਵੀ ਉਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ। ਬਾਹਰ ਗਾਣਾ ਆਇਆ, ਤੁਸੀਂ ਸਾਰਿਆਂ ਨੇ ਸੁਣਿਆ, ਔਰ ਬਿਲਬੋਰਡ ਤੇ ਦਸਤਕ ਦੇਤੀ ਗਾਣੇ ਦੀ। ਦੁਨੀਆ ਭਰ ਚੋਂ ਚੌਥੇ ਨੰਬਰ ਤੇ ਚੱਲ ਰਿਹਾ ਹੈ। ਯਾਰ ਕੁਛ ਤਾਂ ਹੋਏਗਾ ਫਿਰ ਕੱਢਣ ਪਾਉਣ, ਪਰ ਹਲੇ ਕਦੇ ਉਹਦੇ 'ਚ ਵਿਵਾਦ ਭਾਲਦੇ ਆ, ਕਦੇ ਮੁਹੰਮਦ ਸਾਹਿਬ ਦਾ ਜ਼ਿਕਰ ਕਰਕੇ ਉਹਨੂੰ, ਜਿਹੜੀ ਹੈ ਸਾਡੀ ਮੁਸਲਿਮ ਕਮਿਊਨਿਟੀ ਹੈ, ਉਹਨੂੰ ਭੜਕਾਉਣ ਦਾ ਵੀ ਕਿਸੇ ਤਰੀਕੇ SYL ਵਾਂਗੂ ਇਹਨੂੰ ਵੀ ਬੈਨ ਕਰਵਾ ਦਿਆ। ਫਿਰ ਉਹ ਅਸੀਂ ਇੱਕ ਸਿੱਖ ਜਰਨੈਲ ਦੀ, ਬਾਬਾ ਹਰੀ ਸਿੰਘ ਨਲੂਆ, ਕਿਸੇ ਨੂੰ ਕੋਈ ਜਾਣ ਪਹਿਚਾਣ ਦਾ ਮੁਹਤਾਜ ਨਹੀਂ ਹੈ। ਸਿੱਖ ਇਤਿਹਾਸ ਦੇ ਵਿੱਚ ਸੁਨਹਿਰੇ ਪੰਨਿਆਂ ਤੇ ਉਹਦਾ ਨਾਮ ਲਿਖਿਆ ਹੋਇਆ, ਉਹਨਾਂ ਦਾ ਉਹਦੀ ਇੰਨੀ ਘਾਲਣਾ ਸੀ ਦੀ ਜ਼ਿੰਦਗੀ ਦੇ ਵਿੱਚ। ਉਸ ਯੋਧੇ ਦੀ ਜੋ ਵਾਰ ਗਾਈ ਹੈ ਤਾਂ ਉਹ ਸੱਚਾਈ ਦੇ ਬਿਲਕੁਲ ਨੇੜੇ ਹੈ। ਸੱਚਾਈ ਹੈ, ਸੱਚ ਨੇੜੇ ਵੀ ਮੈਂ ਨਹੀਂ ਕਹਿ ਸਕਦਾ। ਜੋ ਚੀਜ਼ ਇਤਿਹਾਸ ਚੋਂ ਸਿੱਧੂ ਨੇ ਪੜ੍ਹੀ ਬਾਚੀ, ਉਸ ਚੀਜ਼ ਨੂੰ ਕਰਮ ਤੇ ਲੈ ਕੇ ਆਂਦਾ ਤੇ ਉਹਨੂੰ ਗਾਇਆ। ਐਵੇਂ ਨਹੀਂ ਕਰੋੜਾਂ ਲੋਕ ਅੱਧੇ ਘੰਟੇ ਦੇ ਵਿੱਚ ਉਹਨੂੰ ਪਸੰਦ ਕਰੀ ਜਾਂਦੇ। ਉਹਦੇ ਵਿੱਚ ਕੁਛ ਨਾ ਕੁਛ ਤਾਂ ਹੋਏਗਾ ਜੋ ਵਿਲੱਖਣ ਉਹਨੇ ਉਹਦੀ ਕਲਮ ਦੀ ਜਿਹੜੀ ਦੇਣ ਸੀ। ਪਰ ਜਿਹੜੇ ਹਿੱਟ ਨੇ ਉਹਨਾਂ ਨੂੰ ਹਾਲੇ ਵੀ ਗੱਲ ਨਹੀਂ ਚੰਗੀ ਲੱਗ ਰਹੀ ਹੈ ਵੀ ਯਾਰ ਇਹ ਤਾਂ ਮਰਿਆ ਹੋਇਆ ਵੀ ਨਹੀਂ ਹਟਦਾ। ਹਾਲੇ ਕਈ ਸਾਲਾਂ ਤੱਕ ਐਵੇਂ ਜਿਵੇਂ ਚੱਲਣਾ ਹੈ। ਉਸ ਤੋਂ ਬਾਅਦ ਉਹਦਾ ਘੱਟੋ ਘੱਟ 150-200 ਗਾਣਾ ਹੈ ਜਿਹੜੇ ਲੋਕ ਅੱਜ ਵੀ ਰਿਪੀਟ ਤੇ ਸੁਣਦੇ ਆ, ਸੁਣਦੇ ਰਹਿਣਗੇ। ਸਿੱਧੂ ਕਲਾਕਾਰ ਨਹੀਂ, ਇੱਕ ਸੋਚ ਸੀ। ਤੁਸੀਂ ਸਰੀਰਕ ਤੌਰ ਤੇ ਉਹਨੂੰ ਜ਼ਰੂਰ ਮਾਰ ਦਿੱਤਾ ਹੈ, ਪਰ ਅਸੀਂ ਤੁਸੀਂ ਸਭ ਚਲੇ ਜਾਵਾਂਗੇ, ਪਰ ਸਿੱਧੂ ਦੀ ਆਵਾਜ਼ ਇਸ ਜਗਤ ਦੇ ਉੱਤੇ ਇਦਾਂ ਹੀ ਗੂੰਜਦੀ ਰਹਿੰਦੀ ਦੁਨੀਆ ਤੇ। ਮਾਰਨ ਵਾਲੇ ਭੁਲੇਖੇ ਦੇ ਵਿੱਚ ਹੈ, ਗੋਲੀਆਂ ਮਾਰ ਕੇ ਤੁਸੀਂ ਉਹਦਾ ਸਰੀਰ ਖਤਮ ਕਰਕੇ, ਪਰ ਉਹਦੀ ਸੋਚ ਨੂੰ ਤੁਸੀਂ ਕਦੇ ਨਹੀਂ ਮਾਰ ਸਕਦੇ। ਹੁਣ ਇਹਨਾਂ ਕੋਲ ਧਮਕੀਆਂ ਤੋਂ ਇਲਾਵਾ ਕੁਝ ਨਹੀਂ, ਕਿਉਂਕਿ ਥੋੜ੍ਹੇ ਡਰੇ ਹੋਏ ਨੇ। ਮੈਂ ਸਰਕਾਰ ਨੂੰ ਤੁਹਾਡੇ ਮਾਧਿਅਮ ਨਾਲ, ਪ੍ਰੈਸ ਦੇ ਮਾਧਿਅਮ ਨਾਲ ਹੱਥ ਜੋੜ ਕੇ ਬੇਨਤੀ ਕਰਦਾ ਵੀ ਸਮਾਂ ਹਾਲੇ ਹੈਗਾ, ਤੁਸੀਂ ਇਹਨਾਂ ਨੂੰ ਨੱਥ ਪਾ ਲਓ। ਜੇਲਾਂ ਸਾਡੀਆਂ ਗੈਂਗਸਟਰਾਂ ਦੇ ਅੱਡੇ ਬਣ ਗਈਆਂ। ਇੱਕ ਕਤਲ ਕਰਕੇ ਬੰਦਾ ਜਾਂਦਾ, 14 ਬੰਦੇ ਥੱਲੇ ਫਰੋਤੀਆਂ ਇਕੱਠੇ ਕਰਨ ਵਾਲੇ ਰੱਖ ਲੈਂਦਾ। ਬੇਰੁਜ਼ਗਾਰੀ ਪਹਿਲਾਂ ਹੀ ਬਹੁਤ ਜ਼ਿਆਦਾ ਹੈ, ਕਿਤੇ ਸਾਰਾ ਯੂਥ ਇੱਧਰ ਨੂੰ ਨਾ ਹੋਲੇ। ਸਮਾਂ ਰਹਿੰਦੇ ਫੈਸਲੇ ਲੈ ਲਓ। ਇਹਨਾਂ ਦਾ ਇੱਕ ਪਾਸਾ ਕਰਨਾ ਪੈਣਾ। ਫੋਰਸਾਂ ਦੇ ਮਨੋਬਲ ਡਿੱਗ ਰਹੇ ਨੇ, ਕਿਉਂਕਿ ਥਾਣਿਆਂ ਨੂੰ ਧਮਕੀਆਂ ਦੇ ਦੇ ਕਹਿੰਦੇ ਨੇ ਤਾਂ ਕਰ ਲਓ, ਕੀ ਕਰ ਲਓਗੇ, ਅਸੀਂ ਜੇ ਕਰ ਦਾਂਗੇ ਉਹ ਕਰ ਦਾਂਗੇ। ਇੰਨੀ ਹਿੰਮਤ ਅਪਰਾਧੀ ਦੀ ਨਾ ਵਧਣ ਦਿਓ। ਲੋਕਾਂ ਦਾ
ਕਾਨੂੰਨ ਦੇ ਵਿੱਚ ਵਿਸ਼ਵਾਸ ਬਣਿਆ ਰਵੇ ਤਾਂ ਤੁਹਾਨੂੰ ਸਖਤ ਫੈਸਲੇ ਲੈਣੇ ਪੈਣਗੇ। ਇਹ ਮੈਂ ਵਾਰ-ਵਾਰ ਹਰੇਕ ਸੰਗਤ ਨੂੰ ਬੇਨਤੀ ਕਰਦਾ। ਤੁਹਾਡਾ ਸਾਰੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਕਰਦਾ ਕਿ ਪਿਛਲੇ 6 ਮਹੀਨਿਆਂ ਤੋਂ ਤੁਸੀਂ ਮੈਨੂੰ ਬਹੁਤ ਤਾਕਤ ਦਿੱਤੀ ਹੈ। ਇੱਕ ਤੁਹਾਡੀ ਹਿੰਮਤ ਸੀ ਜਿਹਦਾ ਕਰਕੇ ਮੈਂ ਤੁਹਾਡੇ ਸਾਹਮਣੇ ਖੜਾ ਔਰ ਇਹਨਾਂ ਨਾਲ ਲੜ ਰਹੇ ਇਹਨਾਂ ਦੇ ਬਰਾਬਰ। ਔਰ ਤੁਸੀਂ ਐਵੇਂ ਜਿਵੇਂ ਆਪਣਾ ਪਿਆਰ ਬਣਾਈ ਰੱਖਿਓ, ਮੈਨੂੰ ਤੁਹਾਡੇ ਤੋਂ ਉਮੀਦ ਹੈ ਆਪਾਂ ਜਸਟਿਸ ਲੈ ਕੇ ਰਹਾਂਗੇ, ਆਪਾਂ ਉਦਾਸ ਨਹੀਂ ਹੋਣਾ ਇਸ ਗੱਲ। ਠੀਕ ਹੈ, ਔਖਾ ਜ਼ਰੂਰ ਹੈ, ਕਈ ਗੱਲਾਂ ਸਾਡੇ ਹੱਥ ਵੱਸ ਨਹੀਂ, ਕੁਛ ਪੂਰੀ ਫੋਰਸ ਨੂੰ ਮੈਂ ਤਾਂ ਨਹੀਂ ਕਹੂੰਗਾ, ਪਰ ਕਾਲੀਆਂ ਭੇਡਾਂ ਪ੍ਰਿਤਪਾਲ ਵਰਗੀਆਂ ਮਹਿਕਮੇ 'ਚ ਵੀ ਬਹੁਤ ਵੜ ਗਈਆਂ। ਸਰਕਾਰ ਨੂੰ ਇਹ ਚੀਜ਼ ਵੀ ਬਚਣੀ ਹੋਊਗੀ, ਕਿਉਂਕਿ ਜਿਹੜੇ ਪ੍ਰਿਤਪਾਲ ਨੂੰ ਮੈਂ ਆਪਦਾ ਮਦਈ ਸਮਝ ਕੇ ਮੈਨੂੰ ਤਾਂ ਉਹ ਰੱਬ ਲੱਗਦਾ ਸੀ ਮੇਰੇ ਪੁੱਤ ਦਾ ਕੇਸ ਸੋਲਵ ਕਰੀ ਜਾਂਦਾ, ਪਰ ਮੈਨੂੰ ਕੀ ਪਤਾ ਸੀ ਮੇਥੋਂ ਪੁੱਛ ਕੇ ਜਾ ਕੇ ਗੈਂਗਸਟਰਾਂ ਨੂੰ ਦੱਸੀ ਜਾਂਦਾ। ਇਹੋ ਜਿਹੀਆਂ ਸਹੂਲਤਾਂ ਉਹਨੇ ਦਿੱਤੀਆਂ ਗੈਂਗਸਟਰਾਂ ਨੂੰ, ਬੱਚੀਆਂ ਬੈਠੀਆਂ, ਮੈਂ ਸਾਰੀ ਗੱਲ ਦੱਸ ਨਹੀਂ ਸਕਦਾ। ਯਾਰ ਇੰਨਾ ਕਿਰਦਾਰ ਤਾਂ ਨਹੀਂ ਡਿੱਗਣਾ ਚਾਹੀਦਾ। ਸਮੁੱਚੇ ਪੁਲਿਸ ਫੋਰਸ ਦਾ ਸਿਰ ਨੀਵਾਂ ਕੀਤਾ ਇੱਕ ਬੰਦੇ ਨੇ। ਆ ਕੱਲ ਪਰਸੋਂ ਫਿਰੋਜ਼ਪੁਰ ਵਾਲਾ ਦੇਖ ਲਓ, ਮੋਬਾਈਲ ਮੁਹੱਈਆ ਕਰਾ ਰਿਹਾ ਜੇਲ੍ਹਾਂ ਦੇ ਵਿੱਚ ਜਾ ਜਾ ਕੇ, ਔਰ ਖੁਦ ਆਪ ਲੱਖ ਰੁਪਏ ਦੇ ਨੇੜੇ ਦੀ ਘੱਟੋ ਘੱਟ ਤਨਖਾਹ ਹੋਏਗੀ। ਮੈਂ ਸਰਕਾਰ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਯਾਰ ਇਹੋ ਜਿਹੇ ਭ੍ਰਿਸ਼ਟ ਅਫਸਰਾਂ ਨੂੰ ਤੋੜਦੇ ਕਰ ਦਿਓ। ਵਾਧੂ ਬੇਰੁਜ਼ਗਾਰ ਫਿਰਦੇ ਆ, ਨਵੇਂ ਮੁੰਡੇ ਜਿਹੜੇ ਤਨਖਾਹ ਤੇ ਕੰਮ ਕਰਕੇ ਰਾਜੀ ਹੈ, ਉਹਨੂੰ ਤਾਂ 9-9 ਹਜ਼ਾਰ ਤੇ ਲਈ ਫਿਰਦੇ ਹੋ। ਪੜ੍ਹਿਆ ਲਿਖਿਆ ਯੂਥ ਡਿਗਰੀਆਂ ਚੱਕ ਕੇ ਸੜਕਾਂ ਤੇ ਤੁਰਿਆ ਫਿਰਦਾ ਹੈ। ਇਹੋ ਜਿਹੇ ਗੰਦ ਤੋਂ ਕਰਾਉਣਾ ਕੀ ਹੈ? ਕਈ ਵਾਰੀ ਮੈਂ ਆਪ ਇਹ ਗੱਲ ਅਫਸਰਾਂ ਦੇ ਮੂੰਹੋਂ ਸੁਣੀ ਹੈ, ਲੀਡਰਾਂ ਦੇ ਮੂੰਹੋਂ ਸੁਣੀ ਹੈ ਵੀ ਫਲਾਨਾ ਅਫਸਰ ਲਾ ਦਿਓ ਜੀ, ਅਸੀਂ ਕੀ ਕਰੀਏ, ਸਾਡਾ ਕੰਮ ਨਹੀਂ ਹੁੰਦਾ। ਯਾਰ ਇਹ ਵੀ ਹੋ ਜਾਈ ਹੈ, ਜੇ ਕਦੇ ਫਲਾਨਾ ਲਾ ਦਿਓ ਜੀ, ਯਾਰ ਉਹ ਵੀ ਆਈ ਹੈ। ਜੇ ਤੁਹਾਨੂੰ ਸਾਰਾ ਕੁਝ ਪਤਾ ਫਿਰ ਇਹਨੂੰ ਤੋੜ ਦਿਓ, ਤਾਂ ਹੀ ਲੋਕਾਂ ਦਾ ਵਿਸ਼ਵਾਸ ਬਣਿਆ ਰਹੂਗਾ। ਘੱਟੋ ਘੱਟ ਤੁਹਾਡੇ ਤੋਂ ਸਾਨੂੰ ਆਸ ਹੈ, ਕਿਉਂਕਿ ਤੁਹਾਨੂੰ ਅਸੀਂ ਪੁਰਾਣਿਆਂ ਨੂੰ ਸਾਰਿਆਂ ਨੂੰ ਦੇਖ ਦੇਖ ਕੇ ਤੁਹਾਨੂੰ ਨਵਿਆਂ ਨੂੰ ਲਿਆਂਦਾ। ਤੁਹਾਡੇ ਤੇ ਸਾਡੀ ਹਲੇ ਵੀ ਆਸ ਹੈਗੀ ਹੈ ਵੀ ਤੁਸੀਂ ਲਾਜ਼ਮੀ ਕੁਛ ਨਾ ਕੁਛ ਕਰੋਗੇ, ਪਰ ਸਮਾਂ ਨਾ ਗਵਾਓ ਵੀ ਲੋਕਾਂ ਦਾ ਵਿਸ਼ਵਾਸ ਬਿਲਕੁਲ ਇਸ ਗੱਲ ਤੋਂ ਚੱਕਿਆ ਜਾਵੇ। ਮੈਂ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਵੀ ਕਾਨੂੰਨ ਦੀ ਇੱਜ਼ਤ ਰੱਖ ਲਓ ਬਣੀ। ਇਹ ਬਦਮਾਸ਼ ਕਾਨੂੰਨ ਤੋਂ ਉੱਪਰ ਦੀ ਹੋ ਗਏ ਨੇ। ਇਹਨਾਂ ਦੀਆਂ ਧਮਕੀਆਂ, ਇਹਨਾਂ ਦੇ ਚੈਲੰਜ ਕਰਨੇ ਪੁਲਿਸ ਨੂੰ ਤਾਂ ਸਮਝਦੀ ਕੱਖ ਨਹੀਂ। ਇਹ ਭ੍ਰਿਸ਼ਟ ਮੁਲਾਜ਼ਮ 2 ਹੋਣਗੇ, 4 ਹੋਣਗੇ, 10 ਹੋਣਗੇ, ਇਸ ਤੋਂ ਵੱਧ ਨਹੀਂ ਇਹ। ਪਰ ਲੋੜ ਹੈ ਗਰੇਬਾਂ 'ਚ ਨਿਗਾਹ ਮਾਰਨੀ। ਨਹੀਂ ਮਾਰੋਗੇ ਮਾਤਰ ਧਮਾਤਰ ਖੜੇ ਪਿੱਟੀ ਜਾਣਗੇ, ਜਿਹਨੂੰ ਸੇਕ ਲੱਗ ਗਿਆ ਉਹ ਚੀਕਾਂ ਮਾਰੀ ਜਾਣਗੇ। ਦੂਜਿਆਂ ਨੂੰ ਹਲੇ ਇਹ ਕਸਾਈ ਵਾਲੇ ਬੱਕਰੇ ਵਾਂਗੂ ਵੀ ਸਾਡੇ ਮੂਹਰੇ ਦਾ ਪੱਠੇ ਪਏ ਨੇ, ਸਾਨੂੰ ਕਿਹੜਾ ਕੋਈ ਵੱਢਦਾ ਹੈ। ਪਰ ਬਾਰੀ ਵੀਰੋ ਜੀ ਇਸ ਢੰਗ ਨਾਲ ਚੱਲਦੇ, ਇੱਕ ਕਤਲ ਕਰਕੇ ਬੰਦਾ 14 ਬੰਦੇ ਥੱਲੇ ਰੱਖ ਲੈਂਦਾ। ਆ ਤੁਸੀਂ ਜਾਣਦੇ ਹੋਵੋਗੇ ਤਲਵੰਡੀ ਤੋਂ ਕੁਲਵੀਰ ਨਰੂਆਣੇ ਨੂੰ ਮਾਰ ਕੇ ਗਏ, ਜਿਹੜਾ ਪੁਲਿਸ ਨੇ ਫੜੇ ਨੇ 14 ਫੜਦੇ। ਮੈਂ ਕੋਈ ਇਹ ਅੰਦਾਜ਼ਾ ਲਾ ਕੇ ਨਹੀਂ ਕਹਿੰਦਾ, ਪੁਲਿਸ ਦੀ FIR 'ਚ ਦਾਖਲ ਨੇ, ਜਿਨ੍ਹਾਂ ਨੇ ਤਲਵੰਡੀ ਤੇ ਰਾਮੇ ਤੋਂ 2 ਕਰੋੜ ਇਕੱਠਾ ਕਰਕੇ ਫਿਰ ਭਾਈ ਕਿਸੇ ਨੂੰ IAS ਜਾਂ ਦੂਜਾ BCS ਬਣਨ ਦੀ ਕੀ ਲੋੜ ਪੈਂਦੀ ਹੈ ਜੇ ਆਈ ਰੁਪਈਆ ਇਕੱਠਾ ਹੁੰਦਾ ਹੈ। ਸਾਡਾ ਯੂਥ ਤਾਂ ਪਹਿਲੀ ਬਾਹਰ ਨੂੰ ਤੁਰਿਆ ਜਾਂਦਾ ਹੈ। ਜਿਹੜੇ ਮਾਪਿਆਂ ਦਾ ਮਾੜਾ ਮੋਟਾ ਹੱਥ ਪੈਂਦਾ, ਹਰੇਕ 4 ਪੈਸੇ ਲਾ ਕੇ ਜਵਾਕਾਂ ਨੂੰ ਬਾਹਰ ਕੱਢੀ ਜਾਂਦੇ ਆ। ਕੌਣ ਰਹੂਗਾ ਇੱਥੇ? ਸਿੱਧੂ ਨੇ ਕੋਸ਼ਿਸ਼ ਕਰੀ ਸੀ ਬਾਹਰੋਂ ਪੈਸੇ ਲਾਉਣੇ, ਬਾਹਰੋਂ ਪੈਸਾ ਕਮਾਉਣਾ, ਡਾਲਰ ਕਮਾ ਕੇ ਦੇਸ਼ ਦੇ ਖਜ਼ਾਨੇ 'ਚ ਲੈ ਕੇ ਆਉਂਦਾ ਸੀ। 2 ਕਰੋੜ ਰੁਪਇਆ ਟੈਕਸ ਆਪ ਭਰਦਾ ਸੀ, ਔਰ ਜਾਨਵਰਾਂ ਤੋਂ ਭੈੜੀ ਜ਼ਾਲਮਾਂ ਨੇ ਮੌਤ ਦਿੱਤੀ। ਕਿਹੜਾ ਮਾਪਾ ਕਹੂਗਾ ਵੀ ਮੇਰਾ ਪੁੱਤ ਇੱਥੇ ਇੰਡੀਆ ਦੀ ਸੇਵਾ ਕਰੇ ਰਹਿ ਕੇ? ਜੇ ਹਸ਼ਰ ਸਿੱਧੂ ਵਾਲਾ ਕਰਨਾ ਹੈ, ਕੌਣ ਆਊਗਾ ਇੱਥੇ? ਇਹ ਗੱਲਾਂ ਸਰਕਾਰ ਨੂੰ ਵੀ ਦੇਖਣੀਆਂ ਪੈਣਗੀਆਂ, ਔਰ ਸਾਡੀ ਵੀ ਯਾਦਾਸ਼ਤ ਬਹੁਤ ਮਾੜੀ ਹੈ। ਅਸੀਂ ਥੋੜੇ ਚਿਰ ਬਾਅਦ ਭੁੱਲ ਜਾਂਦੇ ਹਾਂ। ਫਿਰ ਸਾਨੂੰ ਇਹੋ ਜਿਹੇ ਬੰਦੇ ਜੇ ਨਹੀਂ ਕੰਮ ਕਰਨਗੇ ਫਿਰ ਰਿਜੈਕਟ ਕਰਨੇ ਪੈਣਗੇ। ਮੈਂ ਸੌਰੀ, ਮੈਂ ਇਸ ਪਾਸੇ ਤਾਂ ਨਹੀਂ ਜਾਂਦਾ, ਲੋਕ ਕਹਿਣ ਲੱਗ ਜਾਂਦੇ ਵੀ ਇਹ ਤਾਂ 70 ਦੇ ਬਹਾਨੇ ਪੋਲਿਟਿਕਸ ਕਰਨ ਲੱਗ ਜਾਂਦਾ। ਇਸ ਕਰਕੇ ਮੈਂ ਵੋਟਾਂ ਦੀ ਜਿੱਤਣ ਹਰਾਉਣ ਦੀ ਗੱਲ ਨਹੀਂ ਕਰਦਾ ਕਿਸੇ ਨੂੰ, ਪਰ ਇਹ ਹਕੀਕਤ ਹੈ। ਜਿੰਨੀ ਗੱਲ ਦਾ ਜ਼ਿਕਰ ਕਰੇ ਬਿਨਾਂ ਸਰਦਾ ਨਹੀਂ, ਮੈਂ ਉਨੀ ਕਿ ਲਾਜ਼ਮੀ ਕਹਿਣਾ ਵੀ ਤੁਹਾਨੂੰ ਅਸੀਂ ਲੈ ਕੇ ਆਏ ਹਾਂ, ਤੁਹਾਡੇ ਤੋਂ ਸਾਨੂੰ ਉਮੀਦਾਂ ਨੇ। ਹਲੇ ਵੀ 6-7 ਮਹੀਨਿਆਂ ਦਾ ਸਮਾਂ ਹੋਇਆ, ਕੋਈ ਗੱਲ ਨਹੀਂ, ਹਲੇ ਵੀ ਸੰਭਲ ਜੂ। ਇਹਨਾਂ ਦੇ ਨੱਥ ਪਾ ਦਿਓ,
ਇਹ ਨਾ ਹੋਵੇ 5-7 ਮਹੀਨਿਆਂ ਨੂੰ ਨਾ ਮੈਨੂੰ ਐਂ ਲੱਗਦਾ ਵੀ ਜੇ ਜਿਵੇਂ ਕੰਮ ਚੱਲਦਾ ਰਿਹਾ, ਜੇ ਗਵਰਨਮੈਂਟ ਨੇ ਕੋਈ ਸਟੈਪ ਸਖਤ ਨਾ ਲਿਆ ਤਾਂ ਅਗਲੇ ਹਾਲਾਤ ਬਹੁਤ ਖਰਾਬ ਹੋਣ ਵਾਲੇ ਨੇ। ਸਾਰਾ ਕੁਝ ਵੋਟਾਂ ਨਹੀਂ ਹੈਗੀਆਂ ਭਰਾਵੋ, ਅਸੀਂ ਜ਼ਿੰਦਗੀ ਵੀ ਜਿਉਣੀ, ਅਸੀਂ ਘੱਟ ਪੈਸੇ ਨਾਲ ਵੀ ਸਾਰ ਲਾਂਗੇ। ਪਹਿਲਾਂ 5-7 ਕਿੱਲਿਆਂ ਨੇ ਇੰਨਾ ਸੋਹਣਾ ਖੁਸ਼ਹਾਲ ਜੀਵਨ ਜਿਉਣਾ ਯਾਰ, ਮੈਂ ਕੀ ਕਰਨਾ ਸੀ ਮਹਿਲ ਮਾੜੀਆਂ ਦਾ, ਕੋਠੀਆਂ ਦਾ, ਜੇ ਮੈਂ ਇੱਕ ਜਵਾਕ ਹੀ ਮਰਵਾ ਲੈਣਾ ਸੀ ਆਪਦਾ। ਇਹੋ ਜਿਹੀ ਤਰੱਕੀ ਕਿਹਦੇ ਕੰਮ ਹੈ ਵੀਰੋ? ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾ ਜਾਵੇ। ਸੋ ਭਾਵੁਕ ਹੋਇਆ ਕਈ ਵਾਰੀ ਕੋਈ ਸ਼ਬਦ ਵੱਧ ਘੱਟ ਕਹਿ ਗਿਆ ਹਾਂ, ਸੰਗਤ ਮਾਫ ਕਰਨ ਜੋਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਦਿਲ ਝੰਜੋੜਾ ਜਾਂਦਾ ਜਦੋਂ ਉਹਦੀ ਬੱਚੇ ਦੀ ਨੀਵੀਂ ਪਾਈ ਹੋਈ ਆ, ਜੂੜਾ ਖੁੱਲ ਕੇ ਉਹਦਾ ਐਂ ਫਿਰਦਾ ਤੇ ਉਹਨੂੰ ਹਲਾ ਲੋਕ ਉਹਦੀਆਂ ਵੀਡੀਓ ਬਣਾਉਂਦੇ ਨੇ। ਲੋਕਾਂ ਨੇ ਤਾਂ ਜਿਹੜੀ ਬਣਾਈ ਸੀ ਤੇ ਇਹਨਾਂ ਨੇ ਬਰਤਨ ਵਾਲਿਆਂ ਨੇ ਜਮੀ ਕਸਰ ਕੱਢਤੀ। ਮੇਰੀ ਉਹਨਾਂ ਸਿੰਗਰਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਆ, ਬਾਈ ਤੁਸੀਂ ਚੱਲੋ, ਤੁਹਾਡੇ ਚ ਟੈਲੈਂਟ ਆ ਤਾਂ ਤੁਸੀਂ ਚੱਲੋਗੇ, ਕਿਉਂ ਨਹੀਂ ਚੱਲੋਗੇ? ਮੇਰੇ ਬੱਚੇ ਨੂੰ ਕਿਉਂ ਯੂਜ਼ ਕਰਦੇ ਹੋ ਤੁਸੀਂ? ਮੇਰਾ ਉਹਨਾਂ ਨਾਲ ਬਹੁਤ ਵੱਡਾ ਗਿਲਾ ਹੈ ਇਹ ਵੀ ਚਲੋ ਜੇ ਕਰਨੀ ਹੈ ਤੁਸੀਂ ਹੋਰ ਫੋਟੋਆਂ ਕਰ ਲਓ, ਹੋਰ ਹੱਸਦੇ ਨੱਚਦੇ ਗਾਉਂਦੇ ਦੀਆਂ ਕਰ ਲਓ, ਪਰ ਇਹਦਾ ਮਤਲਬ ਇਹ ਥੋੜੀ ਹੈ ਵੀ ਤੁਸੀਂ ਮਾਂ ਪਿਓ ਦੇ ਰੋਜ਼ ਸੱਟ ਮਾਰੋ ਇੱਕ। ਮੇਰੀ ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਵੀ ਇਹ ਹਰਕਤ ਨਾ ਕਰੋ ਤੇ ਨਹੀਂ ਸਾਨੂੰ ਕੋਈ ਸਟੈਂਡ ਲੈਣਾ ਪਊਗਾ। ਬਹੁਤ ਆਤਮਾ ਦੁਖੀ ਹੁੰਦੀ ਹੈ ਜਦੋਂ ਅਸੀਂ ਇਦਾਂ ਦੀਆਂ ਵੀਡੀਓ ਦੇਖਦੇ। ਮੈਂ ਹਾਲੇ ਤੱਕ ਸ਼ੁਭ ਦੀ ਇੱਕ ਵੀਡੀਓ ਵੀ ਨਹੀਂ ਦੇਖੀ ਉਹ ਜਿਹੜੀ ਉਹਦੇ ਨਾਲ ਇਹਨਾਂ ਦਰਿੰਦਿਆਂ ਨੇ ਕੁੱਤੇ ਖਾਣੀ ਕੀਤੀ, ਹਰਾਮਜ਼ਾਦਿਆਂ ਨੇ। ਅਕਾਲ ਪੁਰਖ ਵਾਹਿਗੁਰੂ, ਮੈਂ ਤਾਂ ਕਹਿੰਦੀ ਇਹਨਾਂ ਦੀਆਂ ਔਲਾਦ ਤਾਂ ਇਹਨਾਂ ਦੇ ਇਹੋ ਜਿਹੇ ਗੰਦਿਆਂ ਨੇ ਕਿੱਥੋਂ ਹੋਊਗੀ, ਪਰ ਇਹਨਾਂ ਨੂੰ ਨਰਕਾਂ ਦੀ ਢੋਈ ਨਾ ਮਿਲੇ, ਇਹ ਮੌਤ ਮੰਗਣ, ਇਹਨਾਂ ਨੂੰ ਮੌਤ ਵੀ ਨਾ ਆਵੇ। ਮੈਂ ਤਾਂ ਸੱਚੇ ਪਾਤਸ਼ਾਹ ਅਕਾਲ ਪੁਰਖ ਵਾਹਿਗੁਰੂ ਮੂਹਰੇ ਇਹੀ ਅਰਦਾਸ ਕਰੂੰਗੀ ਵੀ ਜਿਵੇਂ ਇਹਨਾਂ ਨੇ ਮੇਰੇ ਬੱਚੇ ਨੂੰ, ਸ਼ਰੀਫ ਨੂੰ ਇੰਨਾ ਘਟੀਆ ਦਰਿੰਦਗੀ ਕਰਕੇ ਗਏ ਨੇ, ਇੰਨਾ ਉਹਦੇ ਤੇ ਅਤਿਆਚਾਰ ਕੀਤਾ ਹੈ, ਮੈਂ ਤਾਂ ਕਹਿੰਦੀ ਇਹਨਾਂ ਨੂੰ ਕਿਤੇ ਨਰਕਾਂ ਦੀ ਢੋਈ ਨਾ ਮਿਲੇ। ਦੂਸਰੀ ਗੱਲ, ਜਿਵੇਂ ਹੁਣ ਇਹ ਕਹਿ ਰਹੇ ਨੇ ਤੁਸੀਂ ਸਾਡਾ ਸਾਰਾ ਪਰਿਵਾਰ ਨੂੰ, ਹੁਣ ਸਾਰਿਆਂ ਨੂੰ ਵਿਚਾਰਿਆਂ ਨੂੰ ਐ ਹੋਇਆ ਪਿਆ ਵੀ ਹਾਏ ਮਾਤਾ ਤੁਸੀਂ ਦੇਸ਼ ਛੱਡ ਕੇ ਜਾਓਗੇ। ਇਹ ਦੇਸ਼ ਇਕੱਲੇ ਇੱਕ ਜਣੇ ਦੀ ਜੰਗੀਰ ਨਹੀਂ ਹੈਗੀ, ਕਿਸੇ ਦੇ ਦਾਦੇ ਦੀ ਜੰਗੀਰ ਨਹੀਂ। ਅਸੀਂ ਵੀ ਉਸ ਦੇਸ਼ ਦੇ ਵਾਸੀ ਹਾਂ, ਅਸੀਂ ਵੀ ਇੱਥੇ ਰਹਿਣਾ ਚਾਹੁੰਦੇ ਹਾਂ। ਇੱਥੋਂ ਰਹਾਂਗੇ, ਛੱਡ ਕੇ ਨਹੀਂ ਜਾਂਦੇ, ਕਿਤੇ ਨਹੀਂ ਜਾਂਦੇ। ਬਸ ਮੇਰੀਆਂ ਇੱਕ ਦੋ ਹੀ ਬੇਨਤੀਆਂ ਸੀ, ਮੈਂ ਇਹੀ ਕਰਨਾ ਚਾਹੁੰਦੀ ਸੀ। ਇੱਕ ਤਾਂ ਨਵੇਂ ਆਉਣ ਵਾਲੇ ਸਿੰਗਰਾਂ ਨੂੰ ਵੀ ਤੁਹਾਡਾ ਟੈਲੈਂਟ ਤੁਸੀਂ ਆਪਦਾ ਆਪ ਕਰੋ, ਆਪਦੇ ਪੈਰਾਂ ਤੇ ਖੜੇ ਹੋਵੋ, ਕਿਸੇ ਨੂੰ ਵਰਤ ਕੇ ਅੱਗੇ ਲੰਘਣਾ। ਸ਼ੁਭਦੀਪ ਦੀ ਇਹ ਹੈ ਨਹੀਂ ਸੀਗੀ ਫਿਤਰਤ, ਉਹ ਤਾਂ ਕੱਲਾ ਆਇਆ ਸੀ, ਕੱਲੇ ਨੇ ਗਾਇਆ, ਕੱਲੇ ਨੇ ਨੱਕ 'ਚ ਦਮ ਕਰਕੇ ਰੱਖਿਆ ਇਹਨਾਂ ਸਾਰਿਆਂ ਦੇ। ਇਹਨਾਂ ਨੂੰ ਆਇਆ ਸੀਗਾ ਵੀ ਹੁਣ ਸ਼ੁਭਦੀਪ ਚਲਾ ਗਿਆ ਤੇ ਹੁਣ ਸਾਡਾ ਤੋਰੀ ਫੁਲਕਾ ਚੱਲ ਪੂ, ਨਹੀਂ ਚੱਲਦਾ। ਬੈਠੇ ਆ ਸਾਰੇ ਹੱਥ ਤੇ ਹੱਥ ਰੱਖੀ, ਐਂ ਬੈਠੇ ਰਹਿਣਗੇ। ਅਕਾਲ ਪੁਰਖ ਵਾਹਿਗੁਰੂ ਬੇੜਾ ਗਰਕ ਕਰੂ ਇਹਨਾਂ ਦਾ, ਜਿਨ੍ਹਾਂ ਨੇ ਮੇਰੇ ਬੱਚੇ ਬਾਰੇ ਘਟੀਆ ਸੋਚੀ। ਜਿੱਥੋਂ ਸ਼ੁਰੂ ਹੋਇਆ ਇਹ ਕੰਮ, ਜਿੱਥੇ ਖਤਮ ਹੋਇਆ, ਅਕਾਲ ਪੁਰਖ ਵਾਹਿਗੁਰੂ ਇਹ ਜੀ ਘਟੀਆ ਇਹਨਾਂ ਨੂੰ ਦਰਦਨਾਕ ਮੌਤ ਦੇਵੇ। ਜੋ ਕੋਈ ਇਹ ਮੌਤ ਮੰਗਣ ਤੇ ਇਹਨਾਂ ਨੂੰ ਮੌਤ ਵੀ ਨਾ ਆਵੇ। ਪਰਮਾਤਮਾ ਮੂਹਰੇ ਇਹੀ ਅਰਦਾਸ ਹੈ, ਬਾਹਲਾ ਕੁਛ ਨਾ ਕਹਿੰਦੀ ਹੋਈ ਖਿਮਾ ਦੀ ਜਾਤਕਾਂ, ਜੇ ਕੋਈ ਸ਼ਬਦ ਘੱਟ ਵੱਧ ਬੋਲਿਆ ਗਿਆ ਹੋਵੇ ਤਾਂ ਆਪਣਾ ਵੱਡੀ ਛੋਟੀ ਭੈਣ ਕਰਕੇ, ਮਾਤਾ ਕਰਕੇ ਮਾਫ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਖ-ਵੱਖ ਇਲਾਕਿਆਂ ਚੋਂ ਪਹੁੰਚੀ ਸਾਧ ਸੰਗਤ, ਸਭ ਤੋਂ ਪਹਿਲਾਂ ਫਤਿਹ ਅੱਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਇਸ 29 ਤਰੀਕ ਨੂੰ ਲਗਭਗ 6 ਮਹੀਨੇ ਹੋ ਜਾਣੇ ਆ ਬੇਟੇ ਨੂੰ ਇਸ ਦੁਨੀਆ ਤੋਂ ਗਿਆ ਨੂੰ। ਔਰ ਜਸਟਿਸ ਲਈ ਜਦੋਂ ਜਹਿਦ ਆਪਾਂ ਉਵੇਂ ਜਿਵੇਂ ਲੱਗੇ ਹੋਏ, ਜਿਵੇਂ ਤੁਸੀਂ ਰਾਤ ਦਾ ਦੇਖੇ ਹੋਣਾ ਖਬਰਾਂ ਦੇ ਵਿੱਚ, ਸਰਕਾਰ ਦਾ ਥੋੜਾ ਜਿਹਾ ਹੁਣ ਮੂਡ ਬਦਲਿਆ ਲੱਗਦਾ ਵੀ ਸ਼ਾਇਦ ਕੋਈ ਨਾ ਕੋਈ ਉਮੀਦ ਕੁਛ ਨਾ ਕੁਛ ਕਰਨਗੇ, ਕਿਉਂਕਿ ਕਾਫੀ ਵੱਡੀ ਪੱਧਰ ਤੇ ਤਬਾਦਲੇ ਹੋਏ ਨੇ। ਪੁਲਿਸ ਅਫਸਰ ਇੱਧਰ ਸਾਰੇ ਕੀਤੇ ਨੇ, ਕੋਈ ਨਾ ਕੋਈ ਰਣਨੀਤੀ ਜ਼ਰੂਰ ਬਣਾਈ ਹੋਏਗੀ। ਆਪਾਂ